ਹੁਣ ਅਗਲੀਆਂ ਰਣਨੀਤੀਆਂ ਕੀ ਰਹਿਣਗੀਆਂ ਕਿਉਂਕਿ ਇੱਕ MP ਬਣਨ ਤੋਂ ਬਾਅਦ ਲੋਕ ਸਭਾ ਦੀ ਉਸ ਤੁਸੀਂ ਪਹੁੰਚੋਗੇ ਲੋਕ ਸਭਾ ਦੇ ਵਿੱਚ, ਉੱਥੇ ਸੀਟਾਂ ਤੇ ਬੈਠੋਗੇ ਜਾ ਕੇ, ਉਸੇ ਸੀਟ ਦੇ ਸਾਹਮਣੇ ਇੰਦਰਾ ਗਾਂਧੀ ਦੇ ਪੋਤੇ ਬੈਠੇ ਹੋਣਗੇ, ਉਸੇ ਸੀਟ ਤੇ ਤੁਸੀਂ ਬੈਠੇ ਹੋਵੋਗੇ, ਉਹਨਾਂ ਦੇ ਆਮੋ ਸਾਹਮਣੇ ਹੋਵੋਗੇ। ਇਹ ਬਹੁਤ ਵੱਡੀ ਗੱਲ ਹੈ ਜੀ ਵੀ 40 ਸਾਲ ਬਾਅਦ ਵੀ ਮੈਂ ਜਿੱਤ ਕੇ ਜਦ ਰਾਹੁਲ ਗਾਂਧੀ ਦੇ ਸੋਨੀਆ ਗਾਂਧੀ ਦੇ ਸਾਹਮਣੇ ਬੈਠੂੰਗਾ ਜਾਂ ਕਿਸੇ ਦੇ ਮੋਦੀ ਵੀ ਹੋਊਗਾ, ਉੱਥੇ ਸਾਰੀਆਂ ਪਾਰਟੀਆਂ ਦੇ ਹੋਣਗੇ। ਬਹੁਤ ਮਤਲਬ ਸੋਚਣ ਵਾਲੀ ਗੱਲ ਹੈ, ਫਕਰ ਵਾਲੀ ਗੱਲ ਹੈ ਬਈ ਜੀ ਬਈ ਸਿੱਖ ਕੌਮ ਭੁੱਲੀ ਨਹੀਂ ਸ਼ਹੀਦ ਬੇਅੰਤ ਸਿੰਘ ਦੇ ਵਾਰਸਾਂ ਨੂੰ। ਕੋਈ ਉਲਾਂਭਾ ਤਾਂ ਨਹੀਂ ਹੈ ਕਿਸੇ ਲੀਡਰ ਦੇ ਸਿਰ ਜਾਂ ਕਿਸੇ ਕੌਮ ਦੇ ਸਿਰ? ਬਹੁਤ ਉਲਾਂਭੇ ਹੈ ਜੀ ਕੌਮ ਦੇ, ਜਿਹੜੇ ਆਮ ਜਿਹੜਾ ਸਿੱਖ ਹੈ ਕੌਮ ਦਾ, ਮੇਰਾ ਉਹਨੂੰ ਕਦੇ ਵੀ ਨਾ ਉਲਾਂਭਾ ਸੀ, ਨਾ ਹੈ, ਨਾ ਰਹੂਗਾ। ਜਿਹੜੀ ਇੱਥੋਂ ਨਹੀਂ ਰੱਖੀ ਗਈ ਹੈ ਇੱਕ ਪੰਥਕ ਸਿਆਸਤ ਦੀ, ਜੇਕਰ ਆਪਾਂ ਗੱਲ ਕੀਤੀ ਜਾਵੇ ਫਰੀਦਕੋਟ ਤੋਂ ਖਾਸ ਕਰਕੇ ਖਡੂਰ ਸਾਹਿਬ ਤੋਂ, ਜਿਹੜੀ ਇੱਕ ਨਹੀਂ ਰੱਖੀ ਗਈ ਆ ਦੁਬਾਰਾ ਤੋਂ ਮੁੜ ਸਰਜੀਤ ਹੋ ਰਹੀ ਹੈ ਪੰਥਕ ਸਿਆਸਤ, ਉਸ ਸਿਆਸਤ ਨੂੰ ਕਿਵੇਂ ਦੇਖਦੇ ਹੋ? ਹੁਣ ਆਉਣ ਵਾਲੀਆਂ 2027 ਦੀਆਂ ਬਾਈ ਇਲੈਕਸ਼ਨ ਵੀ ਆਉਣੀਆਂ ਨੇ, ਵਿੱਚ ਦੀ 2027 ਦੀ ਇਲੈਕਸ਼ਨ ਵੀ ਆਉਣੀਆਂ। ਮੇਰਾ ਸੋਚਣਾ ਇਹ ਹੈ ਬਈ ਆਪਾਂ ਸ਼ਹੀਦ ਪਰਿਵਾਰਾਂ ਨੂੰ ਅੱਗੇ ਲੈ ਕੇ ਆਈਏ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਕੌਮ ਵਾਸਤੇ। ਪਹਿਲਾ ਸਵਾਲ ਕੀ ਰਹੂਗਾ ਤੁਹਾਡਾ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ ਜਾ ਕੇ ਪਹਿਲਾ ਸਵਾਲ ਕੀ ਕਰੋਗੇ? ਪਹਿਲਾ ਸਵਾਲ ਮੇਰਾ ਇਹ ਹੈ ਜੀ ਬਈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ, ਹਰੇਕ ਹੀ ਕਹਿ ਦਿੰਦਾ ਹੈ ਜੀ ਉਹ ਮੈਂਟਲੀ ਅਪਸੈਟ ਸੀ, ਬਈ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜੇ ਮਹਾਰਾਜ ਦੀ ਬੇਅਦਬੀ ਕਰਦਾ ਹੈ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਸਟੇਜਾਂ ਤੇ ਬੋਲਦੇ ਰਹੇ ਨੇ ਕਿ ਪਿੱਪਲ ਦੇ ਪੱਤਿਆਂ ਵੇ ਕਾਹਦੀ ਖੜ ਲਾਈ ਆ, ਝੜ ਗਏ ਪੁਰਾਣੇ ਰੁੱਤ ਨਵਿਆਂ ਦੀ ਆਈ ਆ। ਤਾਂ ਵਾਕਈ ਅੱਜ ਇੱਕ ਨਵਾਂ ਚਿਹਰਾ ਜਿਹੜਾ ਕਿ ਪੰਜਾਬ ਦੇ ਲੋਕਾਂ ਨੇ ਲੋਕ ਸਭਾ ਦੇ ਵਿੱਚ ਭੇਜਿਆ ਹੈਗਾ, ਭਾਈ ਸਰਬਜੀਤ ਸਿੰਘ ਖਾਲਸਾ। ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਆਜ਼ਾਦ ਉਮੀਦਵਾਰ ਸੀ, ਮੁੱਖ ਮੰਤਰੀ ਦੇ ਲੰਗੋਟੀਆ ਜਾਰ ਨੂੰ ਹਰਾ ਕੇ ਅੱਗੇ ਪਹੁੰਚੇ ਨੇ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਹਤਾਂ ਕਿਵੇਂ ਨੇ? ਦਿਨ ਕਿਵੇਂ ਲੰਘੇ ਨੇ ਜੋ ਵੋਟਾਂ ਦੇ ਸੀ, ਇਲੈਕਸ਼ਨਾਂ ਦੇ ਸੀ? ਵਧੀਆ ਨੇ, ਸਿਹਤਾਂ ਵੀ ਠੀਕ ਹੈ, ਦਿਨ ਵੀ ਵਧੀਆ ਲੰਘੇ। ਹਾਂ, ਅੱਜ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਅੱਜ ਦੀ ਜਿੱਤ ਨੂੰ ਨਾ ਤਾਂ ਕਹਿੰਦੇ ਜਸ਼ਨ ਮਨਾ ਸਕਦੇ ਆ ਤੇ ਨਾ ਖੁਸ਼ੀਆਂ ਮਨਾ ਸਕਦੇ ਜੀ। ਨਹੀਂ, ਕੁਛ ਨਹੀਂ। ਅਸੀਂ ਜੀ ਦੇਖੋ ਜਿਹੜੀ ਮੇਰੀ ਜਿੱਤ ਹੈ ਇਹ ਤਾਂ ਫਰੀਦਕੋਟ ਨੂੰ ਹੀ ਸਮਰਪਿਤ ਹੈ, ਉਹਦੇ ਲੋਕਾਂ ਨੂੰ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ, ਅਣਥੱਕ ਮਿਹਨਤ ਕੀਤੀ ਹੈ, ਤੇ ਸਾਰੇ ਆਪਣੇ ਹਲਕੇ ਦੇ ਮੁੰਡਿਆਂ ਨੇ ਜਿਨ੍ਹਾਂ ਨੇ ਭੱਜ ਨੱਠ ਕੀਤੀ, ਬਾਹਰ ਵਾਲੇ ਜਿਹੜੇ ਸਿੱਖ ਹੈ ਆਪਣੇ ਜਿਨ੍ਹਾਂ ਨੇ ਮੈਨੂੰ ਫਾਈਨੈਂਸ਼ਲੀ ਵੀ ਮਦਦ ਕੀਤੀ ਹੈ ਨਾ, ਸਾਰਾ ਕੁਝ ਕੀਤਾ। ਦੇਖੋ ਮੈਂ ਤਾਂ ਇੱਕ ਗਰੀਬ ਵਾਲਾ ਬੰਦਾ ਹੈ, ਮਤਲਬ ਗਰੀਬ ਸਿੱਖ ਹੈ, ਤੇ ਮੈਂ ਪਹਿਲਾਂ ਹੀ ਦੱਸਤਾ ਸੀ ਵੀ ਮੇਰੇ ਕੋਲ ਤਾਂ ਪੈਸਾ ਹੈ ਨਹੀਂ। ਮੈਂ ਆਪਣਾ ਨੰਬਰ ਪਾਇਆ ਸੀ ਔਨਲਾਈਨ, ਤੇ ਬਹੁਤ ਮਦਦ ਕੀਤੀ ਮੇਰੀ, ਲੋਕਾਂ ਨੇ ਬਹੁਤ ਮਦਦ ਕੀਤੀ। ਉਸ ਤੋਂ ਬਾਅਦ ਤੇ ਜਿਹੜੀ ਫਿਜ਼ੀਕਲ ਕੰਮ ਸੀ ਉਹ ਫਰੀਦਕੋਟ ਦੇ ਯੂਥ ਨੇ ਬਹੁਤ ਕੀਤਾ ਹੈ। ਮੈਂ ਕਹਿੰਦਾ ਇੰਨੀ ਮਿਹਨਤ ਕੀਤੀ ਮੁੰਡਿਆਂ ਨੇ, ਇੰਨੀ ਮਿਹਨਤ ਕੀਤੀ, ਇਹਨਾਂ ਨੂੰ ਗਰਮੀ ਦੀ ਨਹੀਂ ਸੀ ਪਰਵਾਹ, ਇਹਨਾਂ ਨੂੰ ਕੁਛ ਪਰਵਾਹ ਨਹੀਂ ਸੀ, ਬਹੁਤ ਮਿਹਨਤ ਕੀਤੀ ਇਹਨਾਂ ਨੇ। ਮੈਂ ਸਾਰਿਆਂ ਦਾ ਹੀ ਬਹੁਤ 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 ਧੰਨਵਾਦੀ ਹਾਂ। ਹੁਣ ਅਗਲੀਆਂ ਰਣਨੀਤੀਆਂ ਕੀ ਰਹਿਣਗੀਆਂ ਕਿਉਂਕਿ ਇੱਕ MP ਬਣਨ ਤੋਂ ਬਾਅਦ ਲੋਕ ਸਭਾ ਦੀ ਤੁਸੀਂ ਪਹੁੰਚੋਗੇ ਲੋਕ ਸਭਾ ਦੇ ਵਿੱਚ, ਉੱਥੇ ਸੀਟਾਂ ਤੇ ਬੈਠੋਗੇ ਜਾ ਕੇ, ਉਸੇ ਸੀਟ ਦੇ ਸਾਹਮਣੇ ਇੰਦਰਾ ਗਾਂਧੀ ਦੇ ਪੋਤੇ ਬੈਠੇ ਹੋਣਗੇ, ਉਸੇ ਸੀਟ ਤੇ ਤੁਸੀਂ ਬੈਠੇ ਹੋਵੋਗੇ, ਉਹਨਾਂ ਦੇ ਆਮੋ ਸਾਹਮਣੇ ਹੋਵੋਗੇ। ਇਹ ਨਾ ਜੀ ਸਾਰੀ ਦੁਨੀਆ ਦੇ ਵਿੱਚ ਇੱਕ ਸੰਦੇਸ਼ ਜਾਊਗਾ ਕਿ ਜਿਹੜੀ ਸਿੱਖ ਕੌਮ ਹੈ ਆਪਣੇ ਸ਼ਹੀਦਾਂ ਦੇ ਵਾਰਸਾਂ ਨੂੰ ਕਦੇ ਭੁੱਲਦੀ ਨਹੀਂ ਹੈ, ਉਹਨਾਂ ਦਾ ਵੀ ਓਨਾ ਹੀ ਸਤਿਕਾਰ ਕਰਦੀ ਹੈ ਜਿੰਨਾ ਸ਼ਹੀਦਾਂ ਦਾ ਕਰਦੀ ਹੈ। ਇਹ ਬਹੁਤ ਵੱਡੀ ਗੱਲ ਹੈ ਜੀ ਵੀ 40 ਸਾਲ ਬਾਅਦ ਵੀ ਮੈਂ ਜਿੱਤ ਕੇ ਜਦ ਰਾਹੁਲ ਗਾਂਧੀ ਦੇ ਸੋਨੀਆ ਗਾਂਧੀ ਦੇ ਸਾਹਮਣੇ ਬੈਠੂੰਗਾ ਜਾਂ ਕਿਸੇ ਦੇ ਮੋਦੀ ਵੀ ਹੋਊਗਾ, ਉੱਥੇ ਸਾਰੀਆਂ ਪਾਰਟੀਆਂ ਦੇ ਹੋਣਗੇ। ਉਹ ਸੁਨੇਹਾ ਬਹੁਤ ਆਪਣਾ ਛਾਤੀ ਚੌੜੀ ਹੋ ਜੂਗੀ ਮੇਰੀ ਜਦੋਂ ਉਹ ਦੇਖਣਗੇ ਨਾ ਬਈ ਯਾਰ 40 ਸਾਲ ਹੋ ਗਏ ਤੇ ਬਾਪੂ ਨੂੰ ਇਹ ਕੀਤੇ ਨੂੰ, ਅੱਜ ਵੀ ਇਹ ਜਿਤਾ ਕੇ ਫਿਰ ਉਹਨਾਂ ਦਾ ਉਹਦੇ ਮੁੰਡੇ ਨੂੰ ਵੀ ਜਿਤਾ ਕੇ ਭੇਜਤਾ। ਬਹੁਤ ਮਤਲਬ ਸੋਚਣ ਵਾਲੀ ਗੱਲ ਹੈ, ਫਕਰ ਵਾਲੀ ਗੱਲ ਹੈ ਬਈ ਜੀ ਬਈ ਸਿੱਖ ਕੌਮ ਭੁੱਲੀ ਨਹੀਂ ਸ਼ਹੀਦ ਬੇਅੰਤ ਸਿੰਘ ਦੇ ਵਾਰਸਾਂ ਨੂੰ। ਹਾਂ, ਜਿਤਾ ਕੇ ਭੇਜਿਆ 40 ਸਾਲ ਬਾਅਦ ਵੀ। ਕੋਈ ਉਲਾਂਭਾ ਤਾਂ ਨਹੀਂ ਹੈ ਕਿਸੇ ਲੀਡਰ ਦੇ ਸਿਰ ਜਾਂ ਕਿਸੇ ਕੌਮ ਦੇ ਸਿਰ? ਬਹੁਤ ਉਲਾਂਭੇ ਹੈ ਜੀ ਕੌਮ ਦੇ, ਜਿਹੜੇ ਆਮ ਜਿਹੜਾ ਸਿੱਖ ਹੈ ਕੌਮ ਦਾ, ਮੇਰਾ ਉਹਨੂੰ ਕਦੇ ਵੀ ਨਾ ਉਲਾਂਭਾ ਸੀ, ਨਾ ਹੈ, ਨਾ ਰਹੂਗਾ। ਲੀਡਰਾਂ ਨਾਲ ਤਾਂ ਬੜੇ ਉਲਾਂਭੇ ਆ। ਲੀਡਰ ਤਾਂ ਮੈਂ ਕਹਿੰਦਾ ਵੀ
ਬਸ ਚੋਪੀ ਭਰੀ ਹੈ। ਹਾਂ ਕਹਿੰਦੇ ਹੁੰਦੇ ਨੇ ਜੇ ਝੁੱਗਾ ਚੱਕਦੇ ਤਾਂ ਢਿੱਡ ਆਪਦਾ ਹੀ ਨੰਗਾ ਹੁੰਦਾ, ਆਪਦੀ ਬਸ, ਕੌਮ ਦੀ ਜਿਹੜੀ ਪੱਤ ਰੱਖੀ ਜਾਵੇ ਹਨਾ। ਹਾਂ ਬਿਲਕੁਲ ਬਿਲਕੁਲ ਬਿਲਕੁਲ। ਹਾਂ ਭਰਾ ਮਾਰੂ ਜੰਗ ਹੋ ਜਾਂਦੀ ਹੈ। ਬੜਿਆਂ ਨੇ ਬਹੁਤ ਕੁਝ ਕੀਤਾ ਹੈ ਤੇ ਨਤੀਜੇ ਵੀ ਉਹਨਾਂ ਨੇ ਭੁਗਤੀ ਲਏ ਹੈ। ਜਿਹੜੀ ਇੱਥੋਂ ਨੀਂਹ ਰੱਖੀ ਗਈ ਹੈ ਇੱਕ ਪੰਥਕ ਸਿਆਸਤ ਦੀ, ਜੇਕਰ ਆਪਾਂ ਗੱਲ ਕੀਤੀ ਜਾਵੇ ਫਰੀਦਕੋਟ ਤੋਂ ਖਾਸ ਕਰਕੇ ਖਡੂਰ ਸਾਹਿਬ ਤੋਂ ਜਿਹੜੀ ਇੱਕ ਨੀਂਹ ਰੱਖੀ ਗਈ ਆ ਦੁਬਾਰਾ ਤੋਂ ਮੁੜ ਸਰਜੀਤ ਹੋ ਰਹੀ ਹੈ ਪੰਥਕ ਸਿਆਸਤ, ਉਸ ਸਿਆਸਤ ਨੂੰ ਕਿਵੇਂ ਦੇਖਦੇ ਹੋ? ਹੁਣ ਆਉਣ ਵਾਲੀਆਂ 2027 ਦੀਆਂ ਬਾਈ ਇਲੈਕਸ਼ਨ ਵੀ ਆਉਣੀਆਂ ਨੇ, ਵਿੱਚ ਦੀ 2027 ਦੀ ਇਲੈਕਸ਼ਨ ਵੀ ਆਉਣੀ ਆ, ਉਹ ਇਲੈਕਸ਼ਨਾਂ ਦੇ ਵਿੱਚ ਕੀ ਤੁਹਾਡਾ ਜਿਹੜਾ ਕਿ ਨਹੀਂ, ਅਸੀਂ ਜੀ ਪਹਿਲਾਂ ਤਾਂ ਸਾਡਾ ਫੋਕਸ ਹੈ ਆ ਬਾਈ ਇਲੈਕਸ਼ਨ। ਅਸੀਂ ਬਰਨਾਲੇ ਤੋਂ ਦੇਖੋ ਗੱਲ ਇਹ ਹੈ, ਮੇਰਾ ਸੋਚਣਾ ਇਹ ਹੈ ਬਈ ਆਪਾਂ ਸ਼ਹੀਦ ਪਰਿਵਾਰਾਂ ਨੂੰ ਅੱਗੇ ਲੈ ਕੇ ਆਈਏ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਕੌਮ ਵਾਸਤੇ। ਤੇ ਜਿਵੇਂ ਸ਼ਹੀਦ ਭਾਈ ਸਤਵੰਤ ਸਿੰਘ ਦਾ ਪਰਿਵਾਰ ਹੈ, ਮੈਂ ਉਹਨਾਂ ਨੂੰ ਬਰਨਾਲੇ ਤੋਂ ਸਲਾਹ ਹੈ ਮੇਰੀ, ਮੈਂ ਪਹਿਲਾਂ ਹੀ ਸੋਚਿਆ ਹੋਇਆ ਸੀ ਬਈ ਉਹਨਾਂ ਨੂੰ ਆਪਾਂ ਬਰਨਾਲੇ ਤੋਂ ਇਲੈਕਸ਼ਨ ਲੜਾਵਾਂਗੇ। ਬਰਨਾਲਾ ਹੀ ਕਿਉਂ? ਕਿਉਂਕਿ ਫਰੀਦਕੋਟ ਹਲਕੇ ਦੇ ਵਿੱਚ ਗਿੱਦੜਬਾਹਾ ਵੀ ਖਾਲੀ ਹੋ ਚੁੱਕਿਆ, ਗਿੱਦੜਬਾਹੇ ਤੋਂ ਕਿਉਂ ਨਹੀਂ ਤੁਹਾਡਾ ਹਲਕਾ ਆਪਦਾ ਐਮਪੀ ਦਾ? ਉਹਨਾਂ ਨੂੰ ਜੀ ਉਹਨਾਂ ਦੀ ਮਰਜ਼ੀ, ਉਹ ਕਹਿੰਦੇ ਵੀ ਮੈਂ ਬਰਨਾਲੇ ਤੋਂ ਲੜਨਾ ਹੈ। ਹੁਣ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਜੇ ਅਸੀਂ ਇੰਨੀ ਵੀ ਨਹੀਂ ਮੰਨ ਸਕਦੇ ਫਿਰ ਕਰਾਂਗੇ ਕੀ? ਹਾਂ ਚਾਹ ਹੋਇਆ ਮਨ ਦੇ ਵਿੱਚ ਜਦੋਂ ਇਲੈਕਸ਼ਨਾਂ ਦਾ ਰਿਜ਼ਲਟ ਆਉਣਾ ਸੀ, ਕਿਤੇ ਇਹ ਤਾਂ ਨਹੀਂ ਡਰ ਲੱਗਿਆ ਵੀ ਕਿਤੇ ਬਠਿੰਡੇ ਵਾਲੀ ਨਾ ਹੋ ਜੇ ਜਾਂ ਕਿਤੇ ਭਦੌੜ ਵਾਲੀ ਨਾ ਹੋ? ਐਵੇਂ ਨਹੀਂ ਬਈ, ਛੇਤੀ ਖੜੇ ਨਹੀਂ ਹਾਰਦੇ, ਪਰ ਜਦੋਂ ਲੀਡ ਬਣ ਗਈ ਸਵੇਰੇ ਹੀ ਮਤਲਬ ਉਹ ਬੋਲੇ ਜੀ ਸਰਬਜੀਤ ਸਿੰਘ, ਫਿਰ ਮੈਂ ਕਿਹਾ ਹੁਣ ਨਹੀਂ ਇਹ ਟੁੱਟਦੀ, ਉਹ ਮਹਾਰਾਜ ਨੇ ਫਿਰ ਮਨ ਦੀ ਸੁਣ ਲਈ, ਉਹ ਫਿਰ ਚੱਲਦੀ ਹੋ ਗਈ। ਅਰਦਾਸਾਂ ਬੇਨਤੀਆਂ ਜੋਦੜੀਆਂ ਕਰੀਆਂ ਕੰਮ ਆਈਆਂ ਬਿਲਕੁਲ, ਬਹੁਤ ਜੀ ਬਹੁਤ ਬਹੁਤ। ਸ਼ਹੀਦ ਮੈਨੂੰ ਇੰਨੀ ਗੱਲ ਪਤਾ ਬਈ ਜਿਹੜੇ ਸਿੰਘ ਸ਼ਹੀਦ ਹੈ ਨਾ ਉਹ ਬਹੁਤ ਸਮਰੱਥ ਹੈ। ਹਾਂ ਬਹੁਤ ਚੁਣਾ ਸ਼ਕਤੀ ਹੈ। ਦੀਪ ਸਿੱਧੂ ਦੇ ਪਰਿਵਾਰ ਨੇ ਵੀ ਆ ਕੇ ਮਦਦ ਕਰੀ। ਦੀਪ ਸਿੱਧੂ ਬਹੁਤ ਅੱਜ ਕੀਤੀ ਜੀ, ਬਹੁਤ ਕੀਤੀ ਹੈ, ਅੱਜ ਵੀ ਆਏ ਸੀ। ਹਾਂ ਬਹੁਤ ਕੀਤੀ ਹੈ ਦੀਪ ਸਿੱਧੂ ਦੇ ਪਰਿਵਾਰ ਨੇ। ਸ਼ਹੀਦ ਭਾਈ ਕੇਹਰ ਸਿੰਘ ਦੇ ਪਰਿਵਾਰ ਨੇ ਵੀ ਮਦਦ ਕੀਤੀ ਹੈ, ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੇ ਵੀ ਮਦਦ ਕੀਤੀ ਹੈ। ਤੇ ਮੈਂ ਹੀ ਇਹਨਾਂ ਨੂੰ ਕਿਹਾ ਸੀ, ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੂੰ ਮੈਂ ਕਿਹਾ ਵੀ ਆਪਾਂ ਬਾਈ ਇਲੈਕਸ਼ਨ ਲੜਨਾ ਹੈ। ਜੇ ਅਸੀਂ ਪਹਿਲਾਂ ਹੀ ਪਲੈਨਿੰਗ ਕੀਤੀ ਹੋਈ ਸੀ ਬਈ ਜੇ ਮਹਾਰਾਜ ਨੇ ਆਪਾਂ ਨੂੰ ਜਿਤਾਤਾ ਤਾਂ ਆਪਾਂ ਇਕੱਲੇ ਐਮਪੀ ਤੱਕ ਨਹੀਂ ਗੱਲ ਰੱਖਣੀ ਜੀ, ਹਾਂ ਐਮਪੀ ਬਣ ਗਏ ਬਹੁਤ ਹੈ ਨਾ, ਫਿਰ ਆਪਾਂ ਜੇ ਕੌਮ ਸਾਨੂੰ ਸੇਵਾ ਬਖਸ਼ੂਗੀ ਤਾਂ ਅਸੀਂ ਕੌਮ ਨੂੰ ਸੇਧ ਵੀ ਦੇਵਾਂਗੇ। ਤਾਂ 1-2 ਮਿੰਟ ਹੋਰ ਗੱਲ ਕਰਾਂਗੇ ਕਿਉਂਕਿ ਅਸੀਂ ਇੱਕ ਚਿਹਰਾ ਦਿਖਾ ਦਈਏ ਜਿਨ੍ਹਾਂ ਨੇ ਖਾਸ ਕਰਕੇ ਮਦਦ ਕੀਤੀ ਸੀ, ਗੁਰਸੇਵਕ ਸਿੰਘ ਜਵਾਰ ਕੀ। ਇਹੀ ਹੈ, ਇੱਧਰ ਚਿਹਰਾ ਦਿਖਾ ਦਿਓ। ਮੇਰੀ ਜਿੱਤ ਦੇ ਪਿੱਛੇ ਸਭ ਤੋਂ ਵੱਡਾ ਇਹੀ ਮੈਨੂੰ ਲੈ ਕੇ ਆਏ ਆ ਗੁਰਸੇਵਕ ਸਿੰਘ ਜਵਾਰ ਕੇ। ਇਹਨਾਂ ਨੂੰ ਲਿਆਉਣੇ ਕਰਕੇ ਬਹੁਤ ਕੁਝ ਹੋਇਆ ਇਹਨਾਂ ਨਾਲ, ਇਹਨਾਂ ਨੂੰ ਪਾਰਟੀ 'ਚੋਂ ਵੀ ਕੱਢਿਆ ਗਿਆ, ਮਾਨ ਸਾਹਿਬ ਨੇ ਕੱਢਿਆ ਹੈ, ਬਹੁਤ ਕੁਝ ਇਹਨਾਂ ਨਾਲ ਹੋਇਆ, ਲੈਟਰਾਂ ਵੀ ਆਈਆਂ ਜੀ ਤੁਸੀਂ ਸਰਬਜੀਤ ਸਿੰਘ ਖਾਲਸਾ ਦੀ ਮਦਦ ਕਿਉਂ ਕਰਦੇ ਹੋ ਤੇ ਨਾ ਕਰੋ, ਤੇ ਬਹੁਤ ਕੁਝ ਇਹਨਾਂ ਨੂੰ ਸਹਿਣਾ ਪਿਆ ਮੇਰੇ ਕਰਕੇ। ਮੈਂ ਇਹਨਾਂ ਦਾ ਬਹੁਤ ਬਹੁਤ ਰਿਣੀ ਹੈ। ਜਵਾਰ ਕੇ ਸਾਹਿਬ 2 ਮਿੰਟ ਤੁਹਾਡੇ ਨਾਲ ਗਿਲਾ ਹੈ, ਸ਼ਿਕਵਾ ਕਿਸੇ ਨਾਲ ਹੋਵੇ? ਨਾ ਰਾਜੀ ਆਪਾਂ ਨੂੰ ਕੋਈ ਨਹੀਂ, ਆਪਾਂ ਧੰਨਵਾਦ ਕਰਦੇ ਜਿਹੜਾ ਕੁਝ ਕੀਤਾ ਉਹਨਾਂ ਨੇ, ਵਧੀਆ ਧੰਨਵਾਦ ਹੈ। ਅੱਜ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ? ਅੱਜ ਦੀ ਜਿਹੜੀ ਜਿੱਤ ਹੈ ਇਹ ਮੈਂ ਕਹਿੰਦਾ ਜਿਹੜੀ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ। ਜਿਵੇਂ ਘੱਲੂਘਾਰਾ ਰਾਬਤਾ ਚੱਲਦਾ ਹੈ ਉਹ 'ਚ ਜੇ ਇਸ ਤਰੀਕ ਦੇ ਵਿੱਚ ਜਿਹੜੀ 1 ਤਰੀਕ ਹੈ ਵੋਟਾਂ ਪਈਆਂ ਹੈ, 1 ਤਰੀਕ ਨੂੰ ਹਿੰਦੁਸਤਾਨ ਦੀ ਸਰਕਾਰ ਨੇ ਇੰਦਰਾ ਗਾਂਧੀ ਨੇ ਫੌਜਾਂ ਚੜਾਈਆਂ ਜਿਵੇਂ ਬਾਹਰਲੇ ਦੇਸ਼ ਨਾਲ ਲੜਾਈ ਕਰਨੀ ਹੁੰਦੀ ਹੈ ਜੀ, ਤੇ ਉਹਦਾ ਜਵਾਬ 4 ਤਰੀਕ ਨੂੰ ਲੋਕਾਂ ਨੇ ਅੱਜ ਗਿਣਤੀ ਦਿੱਤਾ ਜੀ। ਬਿਲਕੁਲ, ਤੁਸੀਂ ਬਾਹਰ ਹੱਥ ਜੋੜ ਕੇ ਬੇਨਤੀ ਕਰ ਰਹੇ ਸੀ, ਕਹਿੰਦੇ ਕਿ ਕੇਸ ਰੱਖੋ ਸਿੰਘ ਸਜੋ ਗੁਰੂ ਦੇ ਲੜ ਲੱਗੋ। ਗੁਰੂ ਦੇ ਲੜ ਲੱਗੋ। ਮੈਂ ਇਹੀ ਚਾਹੂੰਗਾ ਵੀ ਜਿਹੜੇ ਮੇਰੇ ਹਲਕੇ ਦੇ ਚ ਸਿੱਖ ਪਰਿਵਾਰ 'ਚ ਜਿਹੜੇ ਮੁੰਡੇ ਕਲੀਨ ਸ਼ੇਵ ਹੈ ਨਾ ਤੇ ਕੇਸ ਵੀ ਕਤਲ ਕਰਾਏ ਹੋਏ ਆ, ਵੀ ਮੈਂ ਉਹਨਾਂ ਨੂੰ ਅਪੀਲ ਕੀਤੀ ਹੈ ਬਾਈ ਜੀ ਬਈ ਜੇ ਤੁਸੀਂ ਮੈਨੂੰ ਭੋਰਾ ਵੀ ਪਿਆਰ ਕਰਦੇ ਹੋ ਨਾ ਬਈ ਕੇਸ ਦਾੜੀ ਪ੍ਰਕਾਸ਼ ਕਰੋ। ਹਾਂ ਬਈ ਚਲੋ ਤੁਸੀਂ ਪਹਿਲਾਂ ਕੇਸ ਦਾੜੀ ਦਾ ਪ੍ਰਕਾਸ਼ ਕਰੋ, ਫਿਰ ਗੁਰੂ ਦੇ ਸਿੰਘ ਵੀ ਮੈਂ ਤਾਂ ਵੈਸੇ ਉਹਨਾਂ ਨੂੰ ਕਿਹਾ ਵੀ ਸਿੰਘ ਵੀ ਸਜੋ, ਤੇ ਜਿਹੜੇ ਨਹੀਂ ਸਜਣਗੇ ਉਹਨਾਂ ਨੂੰ ਫਿਰ ਮੈਂ ਹੌਲੀ ਹੌਲੀ ਪ੍ਰੇਰਿਤ ਕਰੂੰਗਾ ਵੀ ਆਪਾਂ ਸਿੰਘ ਵੀ ਸਜਣਾ ਹੈ। ਅਪੀਲ ਮੈਂ ਸਿੰਘ ਸਜਣ ਦੀ ਵੀ ਕੀਤੀ ਹੈ ਬਈ ਤੁਸੀਂ ਸਿੰਘ ਵੀ ਸਜੋ। ਪਹਿਲਾ ਸਵਾਲ ਕੀ ਰਹੂਗਾ ਤੁਹਾਡਾ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ ਜਾ ਕੇ ਪਹਿਲਾ ਸਵਾਲ ਕੀ ਕਰੋਗੇ? ਪਹਿਲਾ ਸਵਾਲ ਮੇਰਾ ਇਹ ਹੈ ਜੀ ਬਈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ,
ਹਰੇਕ ਹੀ ਕਹਿ ਦਿੰਦਾ ਹੈ ਜੀ ਉਹ ਮੈਂਟਲੀ ਅਪਸੈਟ ਸੀ। ਵੀ ਅਸੀਂ ਇਹ ਚਾਹੁੰਦੇ ਆ ਵੀ ਜਿਹੜਾ ਮਹਾਰਾਜ ਦੀ ਬੇਅਦਬੀ ਕਰਦਾ ਹੈ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ। ਹਾਂ, ਉਸ ਤੋਂ ਬਾਅਦ ਕੋਈ ਅਗਲੀਆਂ ਰਣਨੀਤੀਆਂ, ਅਗਲੇ ਪਲਾਨ ਜਿਹੜੇ ਕਾਹਦੇ ਬਾਰੇ ਜੋ ਸਿਆਸਤ ਵੱਡੀ ਵੀ ਕਰਨੀ ਆ ਹੁਣ, ਇਹ ਤਾਂ ਇਹ ਨਹੀਂ ਵੀ ਇਕੱਲੀ ਫਰੀਦਕੋਟ। ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਗੱਲ ਕਰਨੀ ਆ ਵੀ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ। ਬਹੁਤ ਕੁਛ ਹੈ ਜੀ। ਅਸੀਂ ਇਹ ਚਾਹੁੰਦੇ ਹਾਂ, ਮੈਂ ਪਰਸਨਲੀ ਇਹ ਚਾਹੁੰਦਾ ਵੀ ਜੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਹੋ ਸਕਦਾ ਹੈ ਤਾਂ ਯੂਨਾਈਟਿਡ ਸਟੇਟਸ ਆਫ ਇੰਡੀਆ ਕਿਉਂ ਨਹੀਂ ਹੋ ਸਕਦਾ। ਬਈ ਅਸੀਂ ਹਰੇਕ ਸਟੇਟ ਦਾ ਹੁਣ ਵੀ ਤਾਂ ਆਪਣਾ ਹੀ ਕਾਨੂੰਨ ਹੈ ਨਾ। ਰਾਜਸਥਾਨ ਦੇ ਵਿੱਚ ਕਈ ਚੀਜ਼ਾਂ ਲਾਊਡ ਹੈ ਜੋ ਪੰਜਾਬ 'ਚ ਨਹੀਂ ਹੈ, ਠੀਕ ਹੈ ਨਾ। ਅਸੀਂ ਵੀ ਤਾਂ ਉਹੀ ਚਾਹੁੰਦੇ ਹਾਂ ਵੀ ਹਰੇਕ ਸਟੇਟ ਦਾ ਜਿਵੇਂ ਹੁਣ ਹੈ, ਆਲਮੋਸਟ ਹਰੇਕ ਸਟੇਟ ਦਾ ਆਪਣਾ ਕਾਨੂੰਨ ਹੈ। ਹਾਂ, ਤੇ ਉਰੇ ਵੀ ਐਵੇਂ ਹੀ ਸਾਨੂੰ ਪੰਜਾਬ ਨੂੰ ਵੀ ਐਵੇਂ ਚਾਹੀਦਾ ਵੀ ਅਸੀਂ ਆਪਣਾ ਕਾਨੂੰਨ ਆਪ ਬਣਾਈਏ। ਹਾਂਜੀ ਹਾਂਜੀ, ਤੁਸੀਂ ਕੁਝ ਕਹਿਣਾ? ਅਸੀਂ ਕਹਿੰਦੇ ਜਿਹੜੇ ਕਿਸਾਨਾਂ ਇਹਨਾਂ ਨੂੰ ਬੇਨਤੀ ਕਰਦੇ ਆ, ਅਸੀਂ ਜਿਹੜੇ ਕਿਸਾਨਾਂ ਦੇ ਮਸਲੇ ਹੈ ਜਿਵੇਂ MSP ਦਾ ਹੈਗਾ ਮਸਲਾ, ਉਹ ਸੋ ਪਹਿਲ ਦੇ ਆਧਾਰ ਤੇ ਉਠਾਉਣਾ ਚਾਹੀਦਾ ਹੈ ਜੀ। ਦੂਜਾ ਹੈਗਾ ਜਿਹੜੇ ਬਾਰਡਰ ਨੇ, ਬਾਰਡਰ ਖੋਲ੍ਹਣੇ ਚਾਹੀਦੇ ਆ। ਬਾਰਡਰ ਖੋਲ੍ਹਣੇ ਤਾਂ ਜ਼ਰੂਰੀ ਨੇ, ਜਿਹੜੀ ਸਾਡੀ ਕਣਕ ਹੈ ਤੇ ਜਾਂ ਜੀਰੀ ਹੈ, ਇਹ 8-9 ਹਜ਼ਾਰ 10 ਹਜ਼ਾਰ ਤੱਕ ਕੁਇੰਟਲ ਵਿਕਦੀ ਹੈ ਬਾਹਰਲੇ ਨਾਲ ਦੇ ਮੁਲਕਾਂ 'ਚ। ਜੇ ਬਾਰਡਰ ਖੁੱਲ੍ਹ ਜਾਣ ਤਾਂ ਜਿਹੜੇ ਕਿਸਾਨ ਨੇ ਜਾਂ ਬੇਰੁਜ਼ਗਾਰ ਨੇ ਤੇ ਵਪਾਰੀ ਹੈ, ਉਹ ਸਾਡੇ ਵਪਾਰੀ ਹੱਥ ਰੰਗ ਲੈਣਗੇ। ਤੇ ਬੰਦੀ ਸਿੰਘਾਂ ਦਾ ਮਸਲਾ ਹੈ, ਬੰਦੀ ਸਿੰਘਾਂ ਦਾ ਮਸਲਾ ਜ਼ੋਰ ਨਾਲ ਉਠਾਉਣਾ ਚਾਹੀਦਾ ਹੈ। ਡਿਬਰੂਗੜ੍ਹ ਵਾਲੇ ਜਿਹੜੇ ਮੁੰਡੇ ਹੈਗੇ ਉਹਨਾਂ ਨੂੰ ਛੱਡਣਾ ਚਾਹੀਦਾ ਹੈ। ਹੋਰ ਜਿਹੜੇ ਪੰਜਾਬ ਦੇ ਜਿੰਨੇ ਮਸਲੇ ਹੁਣ ਤੁਸੀਂ ਦੇਖ ਲਓ, ਆਪਣਾ ਸ਼ੰਭੂ ਬਾਰਡਰ ਜਾਂ ਖਨੌਰੀ ਬਾਰਡਰ, ਕਿਸਾਨਾਂ ਤੇ BJP ਨੇ ਗੋਲੀਆਂ ਚਲਾਈਆਂ ਹੈ। ਅੱਜ ਉਹਨਾਂ ਦੀ ਸਰਕਾਰ 'ਚ ਫਿਰ ਬਹੁਮਤ ਮਿਲ ਗਿਆ। ਇਹਦਾ ਮਤਲਬ ਐਂ ਤਾਂ ਨਹੀਂ ਵੀ ਉਹ ਮੁੜ ਕੇ ਆ ਕੇ ਸਰਕਾਰ ਬਣਾ ਕੇ ਫਿਰ ਪੰਜਾਬੀਆਂ ਜ਼ੁਲਮ ਕਰਨ। ਉਹਦੇ ਬਾਰੇ ਸਾਨੂੰ ਸੋਚਣਾ ਪਊਗਾ। ਬਿਲਕੁਲ ਸੋਚੋਗੇ ਭਾਈ ਸਾਹਿਬ ਜੋ ਇਹ ਗੱਲਾਂ ਕਹੀਆਂ ਨੇ? ਬਿਲਕੁਲ ਜੀ, ਇਹ ਵੀ ਅਸੀਂ ਗੱਲਾਂ ਚੱਕਾਂਗੇ। ਹੋਰ ਵੀ ਬਹੁਤ ਹੈ ਜੀ। ਅਸੀਂ ਹੁਣ ਸਾਰਾ ਪਲੈਨਿੰਗ ਕਰਾਂਗੇ ਵੀ ਕਿਵੇਂ ਵੀ ਅੰਮ੍ਰਿਤਪਾਲ ਔਰ ਅਸੀਂ ਦੋਵੇਂ ਰਲ ਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਸੇਧ ਦੇਵਾਂਗੇ, ਅਗਵਾਈ ਕਰਾਂਗੇ ਅਸੀਂ ਰਲ ਕੇ। ਸਮਾਂ ਵੀ ਹੋ ਗਿਆ, ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਤਾਂ ਅਸੀਂ ਇੱਕ ਵਾਰ ਫਿਰ ਤੋਂ ਵਧਾਈਆਂ ਦੇਵਾਂਗੇ। ਸੁਖਵਿੰਦਰ ਸਿੰਘ ਜੀ, ਸ਼ੁਕਰੀਆ ਤੁਹਾਡਾ ਵੀ, ਤੁਸੀਂ ਹਮੇਸ਼ਾ ਸਾਥ ਦਿੱਤਾ। ਤਾਂ ਕੁਝ ਕਹਿਣਾ ਤੁਸੀਂ ਇਹਨਾਂ ਦੇ ਬਾਰੇ, ਕੋਈ ਦੋ ਸ਼ਬਦ? ਸਮੁੱਚੇ ਸਿੱਖ ਜਗਤ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਨ ਸ਼ਕਰ ਕਰਦਾ। ਇਹ ਸ਼ਹੀਦਾਂ ਦੀ ਜਿੱਤ ਹੋਈ ਹੈ, ਸਮੁੱਚੇ ਸਿੱਖਾਂ ਦਾ, ਸਮੁੱਚੇ ਸਿੰਘਾਂ ਦਾ, ਸਾਰਿਆਂ ਦਾ, ਤੁਹਾਡੀ ਸਮੁੱਚੀ ਇੰਡੋਜ਼ ਟੀਮ ਦਾ ਧੰਨਵਾਦ ਕਰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਅਸੀਂ ਅੱਗੇ ਚੱਲ ਕੇ ਹੋਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਹੁਣ ਅਗਲੀਆਂ ਰਣਨੀਤੀਆਂ ਕੀ ਰਹਿਣਗੀਆਂ, ਕਿਉਂਕਿ ਇੱਕ MP ਬਣਨ ਤੋਂ ਬਾਅਦ ਲੋਕ ਸਭਾ ਦੀ ਤੁਸੀਂ ਪਹੁੰਚੋਗੇ ਲੋਕ ਸਭਾ ਦੇ ਵਿੱਚ, ਉੱਥੇ ਸੀਟਾਂ ਤੇ ਬੈਠੋਗੇ ਜਾ ਕੇ। ਉਸੇ ਸੀਟ ਦੇ ਸਾਹਮਣੇ ਇੰਦਰਾ ਗਾਂਧੀ ਦੇ ਪੋਤੇ ਬੈਠੇ ਹੋਣਗੇ, ਉਸੇ ਸੀਟ ਤੇ ਤੁਸੀਂ ਬੈਠੇ ਹੋਵੋਗੇ, ਉਹਨਾਂ ਦੇ ਆਮੋ ਸਾਹਮਣੇ ਹੋਵੋਗੇ। ਇਹ ਬਹੁਤ ਵੱਡੀ ਗੱਲ ਹੈ ਜੀ ਵੀ 40 ਸਾਲ ਬਾਅਦ ਵੀ ਮੈਂ ਜਿੱਤ ਕੇ ਜਦ ਰਾਹੁਲ ਗਾਂਧੀ ਦੇ, ਸੋਨੀਆ ਗਾਂਧੀ ਦੇ ਸਾਹਮਣੇ ਬੈਠੂੰਗਾ ਜਾਂ ਕਿਸੇ ਦੇ, ਮੋਦੀ ਵੀ ਹੋਊਗਾ ਉੱਥੇ, ਸਾਰੀਆਂ ਪਾਰਟੀਆਂ ਦੇ ਹੋਣਗੇ। ਬਹੁਤ ਇਹ ਮਤਲਬ ਸੋਚਣ ਵਾਲੀ ਗੱਲ ਹੈ, ਫਖਰ ਵਾਲੀ ਗੱਲ ਹੈ ਬਈ ਜੀ। ਬਈ ਸਿੱਖ ਕੌਮ ਭੁੱਲੀ ਨਹੀਂ ਸ਼ਹੀਦ ਬੇਅੰਤ ਸਿੰਘ ਦੇ ਵਾਰਸਾਂ ਨੂੰ। ਕੋਈ ਉਲਾਂਭਾ ਤਾਂ ਨਹੀਂ ਹੈ ਕਿਸੇ ਲੀਡਰ ਦੇ ਸਿਰ ਜਾਂ ਕਿਸੇ ਕੌਮ ਦੇ ਸਿਰ? ਬਹੁਤ ਉਲਾਂਭੇ ਆ ਜੀ ਕੌਮ ਦੇ। ਜਿਹੜੇ ਆਮ ਜਿਹੜਾ ਸਿੱਖ ਹੈ ਕੌਮ ਦਾ, ਮੇਰਾ ਉਹਨੂੰ ਕਦੇ ਵੀ ਨਾ ਉਲਾਂਭਾ ਸੀ, ਨਾ ਹੈ, ਨਾ ਰਹੂਗਾ। ਜਿਹੜੀ ਇੱਥੋਂ ਨਹੀਂ ਰੱਖੀ ਗਈ ਹੈ ਇੱਕ ਪੰਥਕ ਸਿਆਸਤ ਦੀ, ਜੇਕਰ ਆਪਾਂ ਗੱਲ ਕੀਤੀ ਜਾਵੇ ਫਰੀਦਕੋਟ ਤੋਂ, ਖਾਸ ਕਰਕੇ ਖਡੂਰ ਸਾਹਿਬ ਤੋਂ, ਜਿਹੜੀ ਇੱਕ ਨਹੀਂ ਰੱਖੀ ਗਈ ਆ, ਦੁਬਾਰਾ ਤੋਂ ਮੁੜ ਸਰਜੀਤ ਹੋ ਰਹੀ ਹੈ ਪੰਥਕ ਸਿਆਸਤ, ਉਸ ਸਿਆਸਤ ਨੂੰ ਕਿਵੇਂ ਦੇਖਦੇ ਹੋ? ਹੁਣ ਆਉਣ ਵਾਲੀਆਂ 2027 ਦੀਆਂ ਬਾਈ ਇਲੈਕਸ਼ਨ ਵੀ ਆਉਣੀਆਂ ਨੇ, ਵਿੱਚ ਦੀ 2027 ਦੀ ਇਲੈਕਸ਼ਨ ਵੀ ਆਉਣੀਆਂ। ਮੇਰਾ ਸੋਚਣਾ ਇਹ ਹੈ ਬਈ ਆਪਾਂ ਸ਼ਹੀਦ ਪਰਿਵਾਰਾਂ ਨੂੰ ਅੱਗੇ ਲੈ ਕੇ ਆਈਏ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਕੌਮ ਵਾਸਤੇ। ਪਹਿਲਾ ਸਵਾਲ ਕੀ ਰਹੂਗਾ ਤੁਹਾਡਾ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ ਜਾ ਕੇ ਪਹਿਲਾ ਸਵਾਲ ਕੀ ਕਰੋਗੇ? ਪਹਿਲਾ ਸਵਾਲ ਮੇਰਾ ਇਹ ਹੈ ਜੀ ਬਈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ, ਹਰੇਕ ਹੀ ਕਹਿ ਦਿੰਦਾ ਹੈ ਜੀ ਉਹ ਮੈਂਟਲੀ ਅਪਸੈਟ ਸੀ। ਬਈ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜਾ ਮਹਾਰਾਜ ਦੀ ਬੇਅਦਬੀ ਕਰਦਾ ਹੈ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਸਟੇਜਾਂ ਤੇ ਬੋਲਦੇ ਰਹੇ ਨੇ ਕਿ ਪਿੱਪਲ ਦੇ ਪੱਤਿਆਂ ਵੇ ਕਾਹਦੀ ਖੜ ਲਾਈ ਆ, ਝੜ ਗਏ ਪੁਰਾਣੇ ਰੁੱਤ ਨਵਿਆਂ ਦੀ ਆਈ ਆ। ਤਾਂ ਵਾਕਈ ਅੱਜ ਇੱਕ ਨਵਾਂ ਚਿਹਰਾ ਜਿਹੜਾ ਕਿ ਪੰਜਾਬ ਦੇ ਲੋਕਾਂ ਨੇ ਲੋਕ ਸਭਾ ਦੇ ਵਿੱਚ ਭੇਜਿਆ ਹੈਗਾ, ਭਾਈ ਸਰਬਜੀਤ ਸਿੰਘ ਖਾਲਸਾ। ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਆਜ਼ਾਦ ਉਮੀਦਵਾਰ ਸੀ, ਮੁੱਖ ਮੰਤਰੀ ਦੇ ਲੰਗੋਟੀਆ ਜਾਰ ਨੂੰ ਹਰਾ ਕੇ ਅੱਗੇ ਪਹੁੰਚੇ ਨੇ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਿਹਤਾਂ ਕਿਵੇਂ ਨੇ, ਦਿਨ ਕਿਵੇਂ ਲੰਘੇ ਨੇ ਜੋ ਵੋਟਾਂ ਦੇ ਸੀ, ਇਲੈਕਸ਼ਨਾਂ ਦੇ ਸੀ? ਵਧੀਆ ਨੇ, ਸਿਹਤਾਂ ਵੀ ਠੀਕ ਹੈ, ਦਿਨ ਵੀ ਵਧੀਆ ਲੰਘੇ। ਹਾਂ, ਅੱਜ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਅੱਜ ਦੀ ਜਿੱਤ ਨੂੰ ਨਾ ਤਾਂ ਕਹਿੰਦੇ ਜਸ਼ਨ ਮਨਾ ਸਕਦੇ ਆ ਤੇ ਨਾ ਖੁਸ਼ੀਆਂ ਮਨਾ ਸਕਦੇ। ਨਹੀਂ ਕੁਛ ਨਹੀਂ, ਅਸੀਂ ਜੀ ਦੇਖੋ ਜਿਹੜੀ ਮੇਰੀ ਜਿੱਤ ਹੈ ਇਹ ਤਾਂ ਫਰੀਦਕੋਟ ਨੂੰ ਹੀ ਸਮਰਪਿਤ ਹੈ, ਉਹਦੇ ਲੋਕਾਂ ਨੂੰ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ, ਅਣਥੱਕ ਮਿਹਨਤ ਕੀਤੀ ਹੈ, ਤੇ ਸਾਰੇ ਆਪਣੇ ਹਲਕੇ ਦੇ ਮੁੰਡਿਆਂ ਨੇ ਜਿਨ੍ਹਾਂ ਨੇ ਭੱਜ ਨੱਠ ਕੀਤੀ, ਬਾਹਰ ਵਾਲੇ ਜਿਹੜੇ ਸਿੱਖ ਹੈ ਆਪਣੇ ਜਿਨ੍ਹਾਂ ਨੇ ਮੈਨੂੰ ਫਾਈਨੈਂਸ਼ਲੀ ਵੀ ਮਦਦ ਕੀਤੀ ਹੈ ਨਾ, ਸਾਰਾ ਕੁਝ ਕੀਤਾ। ਦੇਖੋ ਮੈਂ ਤਾਂ ਇੱਕ ਗਰੀਬ ਵਾਲਾ ਬੰਦਾ ਹੈ, ਮਤਲਬ ਗਰੀਬ ਸਿੱਖ ਹੈ, ਤੇ ਮੈਂ ਪਹਿਲਾਂ ਹੀ ਦੱਸਤਾ ਸੀ ਵੀ ਮੇਰੇ ਕੋਲੇ ਤਾਂ ਪੈਸਾ ਹੈ ਨਹੀਂ। ਮੈਂ ਆਪਣਾ ਨੰਬਰ ਪਾਇਆ ਸੀ ਆਨਲਾਈਨ ਤੇ ਬਹੁਤ ਮਦਦ ਕੀਤੀ ਮੇਰੀ, ਲੋਕਾਂ ਨੇ ਬਹੁਤ ਮਦਦ ਕੀਤੀ। ਉਸ ਤੋਂ ਬਾਅਦ ਤੇ ਜਿਹੜੀ ਫਿਜ਼ੀਕਲ ਕੰਮ ਸੀ ਉਹ ਫਰੀਦਕੋਟ ਦੇ ਯੂਥ ਨੇ ਬਹੁਤ ਕੀਤਾ ਹੈ। ਮੈਂ ਕਹਿੰਦਾ ਇੰਨੀ ਮਿਹਨਤ ਕੀਤੀ ਮੁੰਡਿਆਂ ਨੇ, ਇੰਨੀ ਮਿਹਨਤ ਕੀਤੀ, ਇਹਨਾਂ ਨੂੰ ਗਰਮੀ ਦੀ ਨਹੀਂ ਸੀ ਪਰਵਾਹ, ਇਹਨਾਂ ਨੂੰ ਕੁਝ ਪਰਵਾਹ ਨਹੀਂ ਸੀ, ਬਹੁਤ ਮਿਹਨਤ ਕੀਤੀ ਇਹਨਾਂ ਨੇ। ਮੈਂ ਸਾਰਿਆਂ ਦਾ ਹੀ ਬਹੁਤ 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 ਧੰਨਵਾਦੀ ਹਾਂ। ਹੁਣ ਅਗਲੀਆਂ ਰਣਨੀਤੀਆਂ ਕੀ ਰਹਿਣਗੀਆਂ? ਕਿਉਂਕਿ ਇੱਕ MP ਬਣਨ ਤੋਂ ਬਾਅਦ ਲੋਕ ਸਭਾ ਦੀ ਉਸ ਤੁਸੀਂ ਪਹੁੰਚੋਗੇ ਲੋਕ ਸਭਾ ਦੇ ਵਿੱਚ, ਉੱਥੇ ਸੀਟਾਂ ਤੇ ਬੈਠੋਗੇ ਜਾ ਕੇ, ਉਸੇ ਸੀਟ ਦੇ ਸਾਹਮਣੇ ਇੰਦਰਾ ਗਾਂਧੀ ਦੇ ਪੋਤੇ ਬੈਠੇ ਹੋਣਗੇ, ਉਸੇ ਸੀਟ ਤੇ ਤੁਸੀਂ ਬੈਠੇ ਹੋਵੋਗੇ, ਉਹਨਾਂ ਦੇ ਆਮੋ ਸਾਹਮਣੇ ਹੋਵੋਗੇ। ਇਹ ਨਾ ਜੀ ਸਾਰੀ ਦੁਨੀਆ ਦੇ ਵਿੱਚ ਇੱਕ ਸੰਦੇਸ਼ ਜਾਊਗਾ ਕਿ ਜਿਹੜੀ ਸਿੱਖ ਕੌਮ ਹੈ ਆਪਣੇ ਸ਼ਹੀਦਾਂ ਦੇ ਵਾਰਸਾਂ ਨੂੰ ਕਦੇ ਭੁੱਲਦੀ ਨਹੀਂ ਹੈ, ਉਹਨਾਂ ਦਾ ਵੀ ਓਨਾ ਹੀ ਸਤਿਕਾਰ ਕਰਦੀ ਹੈ ਜਿੰਨਾ ਸ਼ਹੀਦਾਂ ਦਾ ਕਰਦੀ ਹੈ। ਇਹ ਬਹੁਤ ਵੱਡੀ ਗੱਲ ਹੈ ਜੀ ਵੀ 40 ਸਾਲ ਬਾਅਦ ਵੀ ਮੈਂ ਜਿੱਤ ਕੇ ਜਦ ਰਾਹੁਲ ਗਾਂਧੀ ਦੇ, ਸੋਨੀਆ ਗਾਂਧੀ ਦੇ ਸਾਹਮਣੇ ਬੈਠੂੰਗਾ, ਜਾਂ ਕਿਸੇ ਦੇ ਮੋਦੀ ਵੀ ਹੋਊਗਾ, ਉੱਥੇ ਸਾਰੀਆਂ ਪਾਰਟੀਆਂ ਦੇ ਹੋਣਗੇ, ਉਹ ਸੁਨੇਹਾ ਬਹੁਤ ਆਪਣਾ ਛਾਤੀ ਚੌੜੀ ਹੋ ਜੂਗੀ ਮੇਰੀ ਜਦੋਂ ਉਹ ਦੇਖਣਗੇ ਨਾ ਵੀ ਯਾਰ 40 ਸਾਲ ਹੋ ਗਏ ਤੇ ਬਾਪੂ ਨੂੰ ਇਹ ਕੀਤੇ ਨੂੰ, ਅੱਜ ਵੀ ਇਹ ਜਿਤਾ ਕੇ ਫਿਰ ਉਹਨਾਂ ਦਾ ਉਹਦੇ ਮੁੰਡੇ ਨੂੰ ਵੀ ਜਿਤਾ ਕੇ ਭੇਜਤਾ। ਬਹੁਤ ਇਹ ਮਤਲਬ ਸੋਚਣ ਵਾਲੀ ਗੱਲ ਹੈ, ਫਕਰ ਵਾਲੀ ਗੱਲ ਹੈ ਬਈ ਜੀ, ਬਈ ਸਿੱਖ ਕੌਮ ਭੁੱਲੀ ਨਹੀਂ ਸ਼ਹੀਦ ਬੇਅੰਤ ਸਿੰਘ ਦੇ ਵਾਰਸਾਂ ਨੂੰ, ਹਾਂ ਜਿਤਾ ਕੇ ਭੇਜਿਆ 40 ਸਾਲ ਬਾਅਦ ਵੀ। ਕੋਈ ਉਲਾਂਭਾ ਤਾਂ ਨਹੀਂ ਹੈ ਕਿਸੇ ਲੀਡਰ ਦੇ ਸਿਰ ਜਾਂ ਕਿਸੇ ਕੌਮ ਦੇ ਸਿਰ? ਬਹੁਤ ਉਲਾਂਭੇ ਆ ਜੀ ਕੌਮ ਦੇ, ਜਿਹੜੇ ਆਮ ਜਿਹੜਾ ਸਿੱਖ ਹੈ ਕੌਮ ਦਾ, ਮੇਰਾ ਉਹਨੂੰ ਕਦੇ ਵੀ ਨਾ ਉਲਾਂਭਾ ਸੀ, ਨਾ ਹੈ, ਨਾ ਰਹੂਗਾ। ਲੀਡਰਾਂ ਨਾਲ ਤਾਂ ਬੜੇ ਉਲਾਂਭੇ ਆ, ਲੀਡਰ ਕਾਹਦੇ, ਲੀਡਰ ਤਾਂ ਮੈਂ ਕਹਿੰਦਾ ਵੀ ਬਸ ਚੋਪੀ ਭਰੀ ਹੈ। ਕਹਿੰਦੇ ਹੁੰਦੇ ਨੇ ਜੇ ਝੁੱਗਾ ਚੱਕਦਾ ਤਾਂ ਢਿੱਡ ਆਪਦਾ ਹੀ ਨੰਗਾ ਹੁੰਦਾ, ਆਪਦੀ ਕੌਮ ਦੀ ਜਿਹੜੀ ਪੱਤ ਰੱਖੀ ਜਾਵੇ, ਹਨਾ। ਹਾਂ ਬਿਲਕੁਲ ਬਿਲਕੁਲ ਬਿਲਕੁਲ, ਹਾਂ ਭਰਾ ਮਾਰੂ ਜੰਗ ਹੋ ਜਾਂਦੀ ਹੈ। ਬੜਿਆਂ ਨੇ ਬਹੁਤ ਕੁਝ ਕੀਤਾ ਹੈ ਤੇ ਨਤੀਜੇ ਵੀ ਉਹਨਾਂ ਨੇ ਭੁਗਤੀ ਲਏ ਹੈ। ਜਿਹੜੀ ਇੱਥੋਂ ਨਹੀਂ ਰੱਖੀ ਗਈ ਹੈ ਇੱਕ ਪੰਥਕ ਸਿਆਸਤ ਦੀ, ਜੇਕਰ ਆਪਾਂ ਗੱਲ ਕੀਤੀ ਜਾਵੇ ਫਰੀਦਕੋਟ ਤੋਂ ਖਾਸ ਕਰਕੇ ਖਡੂਰ ਸਾਹਿਬ ਤੋਂ, ਜਿਹੜੀ ਇੱਕ ਨਹੀਂ ਰੱਖੀ ਗਈ ਆ ਦੁਬਾਰਾ ਤੋਂ ਮੁੜ ਸਰਜੀਤ ਹੋ ਰਹੀ ਆ ਪੰਥਕ ਸਿਆਸਤ, ਉਸ ਸਿਆਸਤ ਨੂੰ ਕਿਵੇਂ ਦੇਖਦੇ ਹੋ? ਹੁਣ ਆਉਣ ਵਾਲੀਆਂ 2027 ਦੀਆਂ ਬਾਈ ਇਲੈਕਸ਼ਨ ਵੀ ਆਉਣੀਆਂ ਨੇ, ਵਿੱਚ ਦੀ 2027 ਦੀ ਇਲੈਕਸ਼ਨ ਵੀ ਆਉਣੀ ਆ, ਉਹ ਇਲੈਕਸ਼ਨਾਂ ਦੇ ਵਿੱਚ ਕੀ ਤੁਹਾਡਾ ਜਿਹੜਾ ਕਿ? ਨਹੀਂ ਅਸੀਂ ਜੀ ਪਹਿਲਾਂ ਤਾਂ ਸਾਡਾ ਫੋਕਸ ਹੈ ਆ ਬਾਈ ਇਲੈਕਸ਼ਨ। ਅਸੀਂ ਬਰਨਾਲੇ ਤੋਂ, ਦੇਖੋ ਗੱਲ ਇਹ ਹੈ ਮੇਰਾ ਸੋਚਣਾ ਇਹ ਹੈ ਬਈ ਆਪਾਂ ਸ਼ਹੀਦ ਪਰਿਵਾਰਾਂ ਨੂੰ ਅੱਗੇ ਲੈ ਕੇ ਆਈਏ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਕੌਮ ਵਾਸਤੇ। ਤੇ ਜਿਵੇਂ ਸ਼ਹੀਦ ਭਾਈ ਸਤਵੰਤ ਸਿੰਘ ਦਾ ਪਰਿਵਾਰ ਹੈ, ਮੈਂ ਉਹਨਾਂ ਨੂੰ ਬਰਨਾਲੇ ਤੋਂ ਸਲਾਹ ਹੈ ਮੇਰੀ, ਮੈਂ ਪਹਿਲਾਂ ਹੀ ਸੋਚਿਆ ਹੋਇਆ ਸੀ ਬਈ ਉਹਨਾਂ ਨੂੰ ਆਪਾਂ ਬਰਨਾਲੇ ਤੋਂ ਇਲੈਕਸ਼ਨ ਲੜਾਵਾਂਗੇ। ਬਰਨਾਲਾ ਹੀ ਕਿਉਂ? ਕਿਉਂਕਿ ਫਰੀਦਕੋਟ ਹਲਕੇ ਦੇ ਵਿੱਚ ਗਿੱਦੜਬਾਹਾ ਵੀ ਖਾਲੀ ਹੋ ਚੁੱਕਿਆ, ਗਿੱਦੜਬਾਹੇ ਤੋਂ ਕਿਉਂ ਨਹੀਂ ਤੁਹਾਡਾ ਹਲਕਾ ਆਪਦਾ MP ਦਾ? ਉਹਨਾਂ ਨੂੰ ਜੀ ਉਹਨਾਂ ਦੀ ਮਰਜ਼ੀ, ਉਹ ਕਹਿੰਦੇ ਵੀ ਮੈਂ ਬਰਨਾਲੇ ਤੋਂ ਲੜਨਾ ਹੈ। ਹੁਣ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਜੇ ਅਸੀਂ ਇੰਨੀ ਵੀ ਨਹੀਂ ਮੰਨ ਸਕਦੇ ਫਿਰ ਕਰਾਂਗੇ ਕੀ? ਹਾਂ ਚਾਹ ਹੋਇਆ ਮਨ ਦੇ ਵਿੱਚ ਜਦੋਂ ਇਲੈਕਸ਼ਨਾਂ ਦਾ ਰਿਜ਼ਲਟ ਆਉਣਾ ਸੀ, ਕਿਤੇ ਇਹ ਤਾਂ ਨਹੀਂ ਡਰ ਲੱਗਿਆ ਵੀ ਕਿਤੇ ਬਠਿੰਡੇ ਵਾਲੀ ਨਾ ਹੋ ਜੇ ਜਾਂ ਕਿਤੇ ਭਦੌੜ ਵਾਲੀ ਨਾ ਹੋ? ਐਵੇਂ ਨਹੀਂ, ਐ ਤਾਂ ਮੈਨੂੰ ਪਤਾ ਸੀ ਵੀ ਅਸੀਂ ਬਈ ਛੇਤੀ ਖੜੇ ਨਹੀਂ ਹਾਰਦੇ, ਪਰ ਜਦੋਂ ਲੀਡ ਬਣ ਗਈ ਸਵੇਰੇ ਹੀ ਮਤਲਬ ਉਹ ਬੋਲੇ ਜੀ ਸਰਬਜੀਤ ਸਿੰਘ, ਫਿਰ ਮੈਂ ਕਿਹਾ ਹੁਣ ਨਹੀਂ ਇਹ ਟੁੱਟਦੀ, ਉਹ ਮਹਾਰਾਜ ਨੇ ਫਿਰ ਮਨ ਦੀ ਸੁਣ ਲਈ, ਉਹ ਫਿਰ ਚੱਲਦੀ ਹੋ ਗਈ। ਅਰਦਾਸਾਂ ਬੇਨਤੀਆਂ ਜੋਦੜੀਆਂ ਕਰੀਆਂ ਕੰਮ ਆਈਆਂ? ਬਿਲਕੁਲ ਬਹੁਤ ਜੀ ਬਹੁਤ ਬਹੁਤ। ਸ਼ਹੀਦ ਮੈਨੂੰ ਇੰਨੀ ਗੱਲ ਪਤਾ ਬਈ ਜਿਹੜੇ ਸਿੰਘ ਸ਼ਹੀਦ ਹੈ ਨਾ ਬਹੁਤ ਸਮਰੱਥ ਹੈ।
ਹਾਂ ਬਹੁਤ ਚੁਣਾ ਸ਼ਕਤੀ ਹੈ। ਦੀਪ ਸਿੱਧੂ ਦੇ ਪਰਿਵਾਰ ਨੇ ਵੀ ਆ ਕੇ ਮਦਦ ਕਰੀ। ਦੀਪ ਸਿੱਧੂ ਬਹੁਤ ਅੱਜ ਕੀਤੀ ਜੀ, ਬਹੁਤ ਕੀਤੀ ਹੈ। ਅੱਜ ਵੀ ਆਏ ਸੀ। ਹਾਂ ਬਹੁਤ ਕੀਤੀ ਹੈ ਦੀਪ ਸਿੱਧੂ ਦੇ ਪਰਿਵਾਰ ਨੇ। ਸ਼ਹੀਦ ਭਾਈ ਕੇਹਰ ਸਿੰਘ ਦੇ ਪਰਿਵਾਰ ਨੇ ਵੀ ਮਦਦ ਕੀਤੀ ਹੈ। ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੇ ਵੀ ਮਦਦ ਕੀਤੀ ਹੈ। ਤੇ ਮੈਂ ਹੀ ਇਹਨਾਂ ਨੂੰ ਕਿਹਾ ਸੀ, ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੂੰ ਮੈਂ ਕਿਹਾ ਵੀ ਆਪਾਂ ਬਾਈ ਇਲੈਕਸ਼ਨ ਲੜਨਾ ਹੈ। ਜੇ ਅਸੀਂ ਪਹਿਲਾਂ ਹੀ ਪਲੈਨਿੰਗ ਕੀਤੀ ਹੋਈ ਸੀ ਬਈ ਜੇ ਮਹਾਰਾਜ ਨੇ ਆਪਾਂ ਨੂੰ ਜਿਤਾਤਾ ਤਾਂ ਆਪਾਂ ਇਕੱਲੇ ਐਮਪੀ ਤੱਕ ਨਹੀਂ ਗੱਲ ਰੱਖਣੀ ਜੀ, ਹਾਂ ਐਮਪੀ ਬਣ ਗਏ ਬਹੁਤ ਹੈ ਨਾ। ਫਿਰ ਆਪਾਂ ਜੇ ਕੌਮ ਸਾਨੂੰ ਸੇਵਾ ਬਖਸ਼ੂਗੀ ਤਾਂ ਅਸੀਂ ਕੌਮ ਨੂੰ ਸੇਧ ਵੀ ਦੇਵਾਂਗੇ। ਤਾਂ 1-2 ਮਿੰਟ ਹੋਰ ਗੱਲ ਕਰਾਂਗੇ ਕਿਉਂਕਿ ਅਸੀਂ ਇੱਕ ਚਿਹਰਾ ਦਿਖਾ ਦਈਏ ਜਿਨ੍ਹਾਂ ਨੇ ਖਾਸ ਕਰਕੇ ਮਦਦ ਕੀਤੀ ਸੀ। ਗੁਰਸੇਵਕ ਸਿੰਘ ਜਵਾਰ ਕੀ ਇਹੀ ਹੈ, ਇੱਧਰ ਚਿਹਰਾ ਦਿਖਾ ਦਿਓ। ਮੇਰੀ ਜਿੱਤ ਦੇ ਪਿੱਛੇ ਸਭ ਤੋਂ ਵੱਡਾ ਇਹੀ ਮੈਨੂੰ ਲੈ ਕੇ ਆਏ ਆ ਗੁਰਸੇਵਕ ਸਿੰਘ ਜਵਾਰ ਕੇ। ਇਹਨਾਂ ਨੂੰ ਲਿਆਉਣੇ ਕਰਕੇ ਬਹੁਤ ਕੁਝ ਹੋਇਆ ਇਹਨਾਂ ਨਾਲ। ਇਹਨਾਂ ਨੂੰ ਪਾਰਟੀ ਚੋਂ ਵੀ ਕੱਢਿਆ ਗਿਆ, ਮਾਨ ਸਾਹਿਬ ਨੇ ਕੱਢਿਆ ਹੈ। ਬਹੁਤ ਕੁਝ ਇਹਨਾਂ ਨਾਲ ਹੋਇਆ, ਲੈਟਰਾਂ ਵੀ ਆਈਆਂ ਜੀ ਤੁਸੀਂ ਸਰਬਜੀਤ ਸਿੰਘ ਖਾਲਸਾ ਦੀ ਮਦਦ ਕਿਉਂ ਕਰਦੇ ਹੋ ਤੇ ਨਾ ਕਰੋ, ਤੇ ਬਹੁਤ ਕੁਝ ਇਹਨਾਂ ਨੂੰ ਸਹਿਣਾ ਪਿਆ ਮੇਰੇ ਕਰਕੇ। ਮੈਂ ਇਹਨਾਂ ਦਾ ਬਹੁਤ ਬਹੁਤ ਰਿਣੀ ਹੈ। ਜਵਾਰਕੇ ਸਾਹਿਬ 2 ਮਿੰਟ ਤੁਹਾਡੇ ਨਾਲ ਗਿਲਾ ਹੈ, ਸ਼ਿਕਵਾ ਕਿਸੇ ਨਾਲ ਹੋਵੇ? ਨਾ ਰਾਜੀ ਆਪਾਂ ਨੂੰ ਕੋਈ ਨਹੀਂ। ਆਪਾਂ ਧੰਨਵਾਦ ਕਰਦੇ ਜਿਹੜਾ ਕੁਝ ਕੀਤਾ ਉਹਨਾਂ ਨੇ, ਵਧੀਆ ਧੰਨਵਾਦ ਹੈ। ਅੱਜ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ? ਅੱਜ ਦੀ ਜਿਹੜੀ ਜਿੱਤ ਹੈ ਇਹ ਮੈਂ ਕਹਿੰਦਾ ਜਿਹੜੀ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ। ਜਿਵੇਂ ਘੱਲੂਘਾਰਾ ਹਫ਼ਤਾ ਚੱਲਦਾ ਹੈ ਉਹ 'ਚ ਜੇ ਇਸ ਤਰੀਕ ਦੇ ਵਿੱਚ ਜਿਹੜੀ 1 ਤਰੀਕ ਹੈ ਵੋਟਾਂ ਪਈਆਂ ਹੈ, 1 ਤਰੀਕ ਨੂੰ ਹਿੰਦੁਸਤਾਨ ਦੀ ਸਰਕਾਰ ਨੇ ਇੰਦਰਾ ਗਾਂਧੀ ਨੇ ਫੌਜਾਂ ਚੜ੍ਹਾਈਆਂ ਜਿਵੇਂ ਬਾਹਰਲੇ ਦੇਸ਼ ਨਾਲ ਲੜਾਈ ਕਰਨੀ ਹੁੰਦੀ ਹੈ ਤੇ ਉਹਦਾ ਜਵਾਬ 4 ਤਰੀਕ ਨੂੰ ਲੋਕਾਂ ਨੇ ਅੱਜ ਗਿਣਤੀ 'ਚ ਦਿੱਤਾ ਜੀ। ਬਿਲਕੁਲ ਤੁਸੀਂ ਬਾਹਰ ਹੱਥ ਜੋੜ ਕੇ ਬੇਨਤੀ ਕਰ ਰਹੇ ਸੀ, ਕਹਿੰਦੇ ਕਿ ਕੇਸ ਰੱਖੋ ਸਿੰਘ ਸਜੋ ਗੁਰੂ ਦੇ ਲੜ ਲੱਗੋ। ਗੁਰੂ ਦੇ ਲੜ ਲੱਗੋ। ਮੈਂ ਇਹੀ ਚਾਹੂੰਗਾ ਵੀ ਜਿਹੜੇ ਮੇਰੇ ਹਲਕੇ ਦੇ ਸਿੱਖ ਪਰਿਵਾਰ 'ਚ ਜਿਹੜੇ ਮੁੰਡੇ ਕਲੀਨ ਸ਼ੇਵ ਹੈ ਨਾ ਤੇ ਕੇਸ ਵੀ ਕਤਲ ਕਰਾਏ ਹੋਏ ਆ, ਵੀ ਮੈਂ ਉਹਨਾਂ ਨੂੰ ਅਪੀਲ ਕੀਤੀ ਹੈ ਬਾਈ ਜੀ ਬਈ ਜੇ ਤੁਸੀਂ ਮੈਨੂੰ ਭੋਰਾ ਵੀ ਪਿਆਰ ਕਰਦੇ ਹੋ ਨਾ ਬਈ ਕੇਸ ਦਾੜੀ ਪ੍ਰਕਾਸ਼ ਕਰੋ। ਹਾਂ ਬਈ ਚਲੋ ਤੁਸੀਂ ਪਹਿਲਾਂ ਕੇਸ ਦਾੜੀ ਦਾ ਪ੍ਰਕਾਸ਼ ਕਰੋ, ਫਿਰ ਗੁਰੂ ਦੇ ਸਿੰਘ ਵੀ ਮੈਂ ਤਾਂ ਵੈਸੇ ਉਹਨਾਂ ਨੂੰ ਕਿਹਾ ਵੀ ਸਿੰਘ ਵੀ ਸਜੋ, ਤੇ ਜਿਹੜੇ ਨਹੀਂ ਸਜਣਗੇ ਉਹਨਾਂ ਨੂੰ ਫਿਰ ਮੈਂ ਹੌਲੀ ਹੌਲੀ ਪ੍ਰੇਰਿਤ ਕਰੂੰਗਾ ਵੀ ਆਪਾਂ ਸਿੰਘ ਵੀ ਸਜਣਾ ਹੈ। ਅਪੀਲ ਮੈਂ ਸਿੰਘ ਸਜਣ ਦੀ ਵੀ ਕੀਤੀ ਹੈ ਬਈ ਤੁਸੀਂ ਸਿੰਘ ਵੀ ਸਜੋ। ਪਹਿਲਾ ਸਵਾਲ ਕੀ ਰਹੂਗਾ ਤੁਹਾਡਾ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ ਜਾ ਕੇ ਪਹਿਲਾ ਸਵਾਲ ਕੀ ਕਰੋਗੇ? ਪਹਿਲਾ ਸਵਾਲ ਮੇਰਾ ਇਹ ਹੈ ਜੀ ਬਈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ, ਹਰੇਕ ਹੀ ਕਹਿ ਦਿੰਦਾ ਹੈ ਜੀ ਉਹ ਮੈਂਟਲੀ ਅਪਸੈਟ ਸੀ। ਬਈ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜਾ ਮਹਾਰਾਜ ਦੀ ਬੇਅਦਬੀ ਕਰਦਾ ਹੈ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ। ਹਾਂ ਉਸ ਤੋਂ ਬਾਅਦ ਕੋਈ ਅਗਲੀਆਂ ਰਣਨੀਤੀਆਂ, ਅਗਲੇ ਪਲਾਨ ਜਿਹੜੇ ਕਾਹਦੇ ਬਾਰੇ ਜੋ ਸਿਆਸਤ ਵੱਡੀ ਵੀ ਕਰਨੀ ਆ? ਹੁਣ ਇਹ ਤਾਂ ਇਹ ਨਹੀਂ ਵੀ ਇਕੱਲੀ ਫਰੀਦਕੋਟ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਗੱਲ ਕਰਨੀ ਆ ਵੀ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ। ਬਹੁਤ ਕੁਛ ਹੈ ਜੀ। ਅਸੀਂ ਇਹ ਚਾਹੁੰਦੇ ਹਾਂ, ਮੈਂ ਪਰਸਨਲੀ ਇਹ ਚਾਹੁੰਦਾ ਵੀ ਜੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਹੋ ਸਕਦਾ ਹੈ ਤਾਂ ਯੂਨਾਈਟਿਡ ਸਟੇਟਸ ਆਫ ਇੰਡੀਆ ਕਿਉਂ ਨਹੀਂ ਹੋ ਸਕਦਾ? ਬਈ ਅਸੀਂ ਹਰੇਕ ਸਟੇਟ ਦਾ ਹੁਣ ਵੀ ਤਾਂ ਆਪਣਾ ਹੀ ਕਾਨੂੰਨ ਹੈ ਨਾ। ਰਾਜਸਥਾਨ ਦੇ ਵਿੱਚ ਕਈ ਚੀਜ਼ਾਂ ਲਾਊਡ ਹੈ ਜੋ ਪੰਜਾਬ 'ਚ ਨਹੀਂ ਹੈ, ਠੀਕ ਹੈ ਨਾ। ਅਸੀਂ ਵੀ ਤਾਂ ਉਹੀ ਚਾਹੁੰਦੇ ਹਾਂ ਵੀ ਹਰੇਕ ਸਟੇਟ ਦਾ ਜਿਵੇਂ ਹੁਣ ਹੈ, ਆਲਮੋਸਟ ਹਰੇਕ ਸਟੇਟ ਦਾ ਆਪਣਾ ਕਾਨੂੰਨ ਹੈ। ਹਾਂ ਤੇ ਉਰੇ ਵੀ ਐਵੇਂ ਸਾਨੂੰ ਪੰਜਾਬ ਨੂੰ ਵੀ ਐਵੇਂ ਚਾਹੀਦਾ ਵੀ ਅਸੀਂ ਆਪਣਾ ਕਾਨੂੰਨ ਆਪ ਬਣਾਈਏ। ਹਾਂਜੀ ਹਾਂਜੀ ਤੁਸੀਂ ਕੁਝ ਕਹਿਣਾ? ਅਸੀਂ ਕਹਿੰਦੇ ਜਿਹੜੇ ਕਿਸਾਨਾਂ ਇਹਨਾਂ ਨੂੰ ਬੇਨਤੀ ਕਰਦੇ ਆ ਵੀ ਜਿਹੜੇ ਕਿਸਾਨਾਂ ਦੇ ਮਸਲੇ ਹੈ ਜਿਵੇਂ MSP ਦਾ ਹੈਗਾ ਮਸਲਾ, ਉਹ ਸੋ ਪਹਿਲ ਦੇ ਆਧਾਰ 'ਤੇ ਉਠਾਉਣਾ ਚਾਹੀਦਾ ਹੈ। ਦੂਜਾ ਹੈਗਾ ਜਿਹੜੇ ਬਾਰਡਰ ਨੇ, ਬਾਰਡਰ ਖੋਲ੍ਹਣੇ ਚਾਹੀਦੇ ਆ। ਬਾਰਡਰ ਖੋਲ੍ਹਣੇ ਤਾਂ ਜ਼ਰੂਰੀ ਨੇ ਜਿਹੜੀ ਸਾਡੀ ਕਣਕ ਹੈ ਤੇ ਜਾਂ ਜੀਰੀ ਹੈ ਇਹ 8-9 ਹਜ਼ਾਰ 10 ਹਜ਼ਾਰ ਤੱਕ ਕੁਇੰਟਲ ਵਿਕਦੀ ਹੈ ਬਾਹਰਲੇ ਨਾਲ ਦੇ ਮੁਲਕਾਂ 'ਚ। ਜੇ ਬਾਰਡਰ ਖੁੱਲ੍ਹ ਜਾਣ ਤਾਂ ਜਿਹੜੇ ਕਿਸਾਨ ਨੇ ਜਾਂ ਬੇਰੁਜ਼ਗਾਰ ਨੇ ਤੇ ਵਪਾਰੀ ਹੈ ਉਹ ਸਾਡੇ ਵਪਾਰੀ ਹੱਥ ਰੰਗ ਲੈਣਗੇ। ਤੇ ਬੰਦੀ ਸਿੰਘਾਂ ਦਾ ਮਸਲਾ ਹੈ, ਬੰਦੀ ਸਿੰਘਾਂ ਦਾ ਮਸਲਾ ਜ਼ੋਰ ਨਾਲ ਉਠਾਉਣਾ ਚਾਹੀਦਾ ਹੈ। ਡਿਬਰੂਗੜ੍ਹ ਵਾਲੇ ਜਿਹੜੇ ਮੁੰਡੇ ਹੈਗੇ ਉਹਨਾਂ ਨੂੰ ਛੱਡਣਾ ਚਾਹੀਦਾ ਹੈ। ਹੋਰ ਜਿਹੜੇ ਪੰਜਾਬ ਦੇ ਜਿੰਨੇ ਮਸਲੇ ਹੁਣ ਤੁਸੀਂ ਦੇਖ ਲਓ, ਆਪਣਾ ਸ਼ੰਭੂ ਬਾਰਡਰ ਜਾਂ ਖਨੌਰੀ ਬਾਰਡਰ, ਕਿਸਾਨਾਂ ਤੇ BJP ਨੇ ਗੋਲੀਆਂ ਚਲਾਈਆਂ ਹੈ। ਅੱਜ ਉਹਨਾਂ ਦੀ ਸਰਕਾਰ 'ਚ ਫਿਰ ਬਹੁਮਤ ਮਿਲ ਗਿਆ। ਇਹਦਾ ਮਤਲਬ ਐਂ ਤਾਂ ਨਹੀਂ ਵੀ ਉਹ ਮੁੜ ਕੇ ਆ ਕੇ ਸਰਕਾਰ ਬਣਾ ਕੇ ਫਿਰ ਪੰਜਾਬੀਆਂ ਜ਼ੁਲਮ ਕਰਨ। ਉਹਦੇ ਬਾਰੇ ਸਾਨੂੰ ਸੋਚਣਾ ਪਊਗਾ। ਬਿਲਕੁਲ।
ਸੋਚੋਗੇ ਭਾਈ ਸਾਹਿਬ ਜੋ ਇਹ ਗੱਲਾਂ ਕਹੀਆਂ ਨੇ? ਬਿਲਕੁਲ ਜੀ, ਇਹ ਵੀ ਅਸੀਂ ਗੱਲਾਂ ਚੱਕਾਂਗੇ। ਹੋਰ ਵੀ ਬਹੁਤ ਹੈ ਜੀ। ਅਸੀਂ ਹੁਣ ਸਾਰਾ ਪਲੈਨਿੰਗ ਕਰਾਂਗੇ ਵੀ ਕਿਵੇਂ ਵੀ ਅੰਮ੍ਰਿਤਪਾਲ ਔਰ ਅਸੀਂ ਦੋਵੇਂ ਰਲ ਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਸੇਧ ਦੇਵਾਂਗੇ, ਅਗਵਾਈ ਕਰਾਂਗੇ ਅਸੀਂ ਜੀ। ਰਲ ਤੁਹਾਡਾ ਕੇ। ਸਮਾਂ ਵੀ ਹੋ ਗਿਆ, ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਧੰਨਵਾਦ। ਤਾਂ ਅਸੀਂ ਇੱਕ ਵਾਰ ਫੇਰ ਤੋਂ ਵਧਾਈਆਂ ਦੇਵਾਂਗੇ। ਸੁਖਵਿੰਦਰ ਸਿੰਘ ਜੀ, ਸ਼ੁਕਰੀਆ ਤੁਹਾਡਾ ਵੀ, ਤੁਸੀਂ ਹਮੇਸ਼ਾ ਸਾਥ ਦਿੱਤਾ। ਤਾਂ ਕੁਝ ਕਹਿਣਾ ਤੁਸੀਂ ਇਹਨਾਂ ਦੇ ਬਾਰੇ, ਕੋਈ ਦੋ ਸ਼ਬਦ? ਸਮੁੱਚੇ ਸਿੱਖ ਜਗਤ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਨ ਸ਼ਕਰ ਕਰਦਾ। ਇਹ ਸ਼ਹੀਦਾਂ ਦੀ ਜਿੱਤ ਹੋਈ ਹੈ। ਸਮੁੱਚੇ ਸਿੱਖਾਂ ਦਾ, ਸਮੁੱਚੇ ਸਿੰਘਾਂ ਦਾ, ਸਾਰਿਆਂ ਦਾ, ਤੁਹਾਡੀ ਸਮੁੱਚੀ ਇੰਡੋਜ਼ ਟੀਮ ਦਾ ਧੰਨਵਾਦ ਕਰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਅਸੀਂ ਅੱਗੇ ਚੱਲ ਕੇ ਹੋਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਹੁਣ ਅਗਲੀਆਂ ਰਣਨੀਤੀਆਂ ਕੀ ਰਹਿਣਗੀਆਂ, ਕਿਉਂਕਿ ਇੱਕ MP ਬਣਨ ਤੋਂ ਬਾਅਦ ਲੋਕ ਸਭਾ ਦੀ ਤੁਸੀਂ ਪਹੁੰਚੋਗੇ ਲੋਕ ਸਭਾ ਦੇ ਵਿੱਚ, ਉੱਥੇ ਸੀਟਾਂ ਤੇ ਬੈਠੋਗੇ ਜਾ ਕੇ। ਉਸੇ ਸੀਟ ਦੇ ਸਾਹਮਣੇ ਇੰਦਰਾ ਗਾਂਧੀ ਦੇ ਪੋਤੇ ਬੈਠੇ ਹੋਣਗੇ, ਉਸੇ ਸੀਟ ਤੇ ਤੁਸੀਂ ਬੈਠੇ ਹੋਵੋਗੇ, ਉਹਨਾਂ ਦੇ ਆਮੋ ਸਾਹਮਣੇ ਹੋਵੋਗੇ। ਇਹ ਬਹੁਤ ਵੱਡੀ ਗੱਲ ਹੈ ਜੀ ਵੀ 40 ਸਾਲ ਬਾਅਦ ਵੀ ਮੈਂ ਜਿੱਤ ਕੇ ਜਦ ਰਾਹੁਲ ਗਾਂਧੀ ਦੇ, ਸੋਨੀਆ ਗਾਂਧੀ ਦੇ ਸਾਹਮਣੇ ਬੈਠੂੰਗਾ, ਜਾਂ ਕਿਸੇ ਦੇ ਮੋਦੀ ਵੀ ਹੋਊਗਾ, ਉੱਥੇ ਸਾਰੀਆਂ ਪਾਰਟੀਆਂ ਦੇ ਹੋਣਗੇ। ਬਹੁਤ ਇਹ ਮਤਲਬ ਸੋਚਣ ਵਾਲੀ ਗੱਲ ਹੈ, ਫਖਰ ਵਾਲੀ ਗੱਲ ਹੈ ਬਈ ਜੀ। ਬਈ ਸਿੱਖ ਕੌਮ ਭੁੱਲੀ ਨਹੀਂ ਸ਼ਹੀਦ ਬੇਅੰਤ ਸਿੰਘ ਦੇ ਵਾਰਸਾਂ ਨੂੰ। ਕੋਈ ਉਲਾਂਭਾ ਤਾਂ ਨਹੀਂ ਹੈ ਕਿਸੇ ਲੀਡਰ ਦੇ ਸਿਰ ਜਾਂ ਕਿਸੇ ਕੌਮ ਦੇ ਸਿਰ? ਬਹੁਤ ਉਲਾਂਭੇ ਆ ਜੀ ਕੌਮ ਦੇ। ਜਿਹੜੇ ਆਮ ਜਿਹੜਾ ਸਿੱਖ ਹੈ ਕੌਮ ਦਾ, ਮੇਰਾ ਉਹਨੂੰ ਕਦੇ ਵੀ ਨਾ ਉਲਾਂਭਾ ਸੀ, ਨਾ ਹੈ, ਨਾ ਰਹੂਗਾ। ਜਿਹੜੀ ਇੱਥੋਂ ਨਹੀਂ ਰੱਖੀ ਗਈ ਹੈ ਇੱਕ ਪੰਥਕ ਸਿਆਸਤ ਦੀ, ਜੇਕਰ ਆਪਾਂ ਗੱਲ ਕੀਤੀ ਜਾਵੇ ਫਰੀਦਕੋਟ ਤੋਂ, ਖਾਸ ਕਰਕੇ ਖਡੂਰ ਸਾਹਿਬ ਤੋਂ, ਜਿਹੜੀ ਇੱਕ ਨਹੀਂ ਰੱਖੀ ਗਈ ਆ ਦੁਬਾਰਾ ਤੋਂ ਮੁੜ ਸਰਜੀਤ ਹੋ ਰਹੀ ਹੈ ਪੰਥਕ ਸਿਆਸਤ, ਉਸ ਸਿਆਸਤ ਨੂੰ ਕਿਵੇਂ ਦੇਖਦੇ ਹੋ? ਹੁਣ ਆਉਣ ਵਾਲੀਆਂ 2027 ਦੀਆਂ ਬਾਈ ਇਲੈਕਸ਼ਨ ਵੀ ਆਉਣੀਆਂ ਨੇ, ਵਿੱਚ ਦੀ 2027 ਦੀ ਇਲੈਕਸ਼ਨ ਵੀ ਆਉਣੀਆਂ। ਮੇਰਾ ਸੋਚਣਾ ਇਹ ਹੈ ਬਈ ਆਪਾਂ ਸ਼ਹੀਦ ਪਰਿਵਾਰਾਂ ਨੂੰ ਅੱਗੇ ਲੈ ਕੇ ਆਈਏ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਕੌਮ ਵਾਸਤੇ। ਪਹਿਲਾ ਸਵਾਲ ਕੀ ਰਹੂਗਾ ਤੁਹਾਡਾ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ ਜਾ ਕੇ ਪਹਿਲਾ ਸਵਾਲ ਕੀ ਕਰੋਗੇ? ਪਹਿਲਾ ਸਵਾਲ ਮੇਰਾ ਇਹ ਹੈ ਜੀ ਬਈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ, ਹਰੇਕ ਹੀ ਕਹਿ ਦਿੰਦਾ ਹੈ ਜੀ ਉਹ ਮੈਂਟਲੀ ਅਪਸੈਟ ਸੀ। ਵੀ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜੇ ਮਹਾਰਾਜ ਦੀ ਬੇਅਦਬੀ ਕਰਦਾ ਹੈ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਸਟੇਜਾਂ ਤੇ ਬੋਲਦੇ ਰਹੇ ਨੇ ਕਿ ਪਿੱਪਲ ਦੇ ਪੱਤਿਆਂ ਵੇ ਕਾਹਦੀ ਖੜ ਲਾਈ ਆ, ਝੜ ਗਏ ਪੁਰਾਣੇ ਰੁੱਤ ਨਵਿਆਂ ਦੀ ਆਈ ਆ। ਤਾਂ ਵਾਕਈ ਅੱਜ ਇੱਕ ਨਵਾਂ ਚਿਹਰਾ ਜਿਹੜਾ ਕਿ ਪੰਜਾਬ ਦੇ ਲੋਕਾਂ ਨੇ ਲੋਕ ਸਭਾ ਦੇ ਵਿੱਚ ਭੇਜਿਆ ਹੈਗਾ, ਭਾਈ ਸਰਬਜੀਤ ਸਿੰਘ ਖਾਲਸਾ। ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਆਜ਼ਾਦ ਉਮੀਦਵਾਰ ਸੀ, ਮੁੱਖ ਮੰਤਰੀ ਦੇ ਲੰਗੋਟੀਆ ਯਾਰ ਨੂੰ ਹਰਾ ਕੇ ਅੱਗੇ ਪਹੁੰਚੇ ਨੇ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਹਤਾਂ ਕਿਵੇਂ ਨੇ? ਦਿਨ ਕਿਵੇਂ ਲੰਘੇ ਨੇ ਜੋ ਵੋਟਾਂ ਦੇ ਸੀ, ਇਲੈਕਸ਼ਨਾਂ ਦੇ ਸੀ? ਵਧੀਆ ਨੇ, ਸਿਹਤਾਂ ਵੀ ਠੀਕ ਹੈ, ਦਿਨ ਵੀ ਵਧੀਆ ਲੰਘੇ। ਹਾਂ। ਅੱਜ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਅੱਜ ਦੀ ਜਿੱਤ ਨੂੰ ਨਾ ਤਾਂ ਕਹਿੰਦੇ ਜਸ਼ਨ ਮਨਾ ਸਕਦੇ ਆ ਤੇ ਨਾ ਖੁਸ਼ੀਆਂ ਮਨਾ ਸਕਦੇ। ਨਹੀਂ, ਕੁਛ ਨਹੀਂ। ਅਸੀਂ ਜੀ ਦੇਖੋ ਜਿਹੜੀ ਮੇਰੀ ਜਿੱਤ ਹੈ ਇਹ ਤਾਂ ਫਰੀਦਕੋਟ ਨੂੰ ਹੀ ਸਮਰਪਿਤ ਹੈ, ਉਹਦੇ ਲੋਕਾਂ ਨੂੰ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ, ਅਣਥੱਕ ਮਿਹਨਤ ਕੀਤੀ ਹੈ। ਤੇ ਸਾਰੇ ਆਪਣੇ ਹਲਕੇ ਦੇ ਮੁੰਡਿਆਂ ਨੇ ਜਿਨ੍ਹਾਂ ਨੇ ਭੱਜ ਨੱਠ ਕੀਤੀ, ਬਾਹਰ ਵਾਲੇ ਜਿਹੜੇ ਸਿੱਖ ਹੈ ਆਪਣੇ ਜਿਨ੍ਹਾਂ ਨੇ ਮੈਨੂੰ ਫਾਈਨੈਂਸ਼ਲੀ ਵੀ ਮਦਦ ਕੀਤੀ ਹੈ ਨਾ, ਸਾਰਾ ਕੁਝ ਕੀਤਾ। ਦੇਖੋ ਮੈਂ ਤਾਂ ਇੱਕ ਗਰੀਬ ਵਾਲਾ ਬੰਦਾ ਹੈ, ਮਤਲਬ ਗਰੀਬ ਸਿੱਖ ਹੈ। ਤੇ ਮੈਂ ਪਹਿਲਾਂ ਹੀ ਦੱਸਤਾ ਸੀ ਵੀ ਮੇਰੇ ਕੋਲ ਤਾਂ ਪੈਸਾ ਹੈ ਨਹੀਂ। ਮੈਂ ਆਪਣਾ ਨੰਬਰ ਪਾਇਆ ਸੀ ਆਨਲਾਈਨ ਤੇ ਬਹੁਤ ਮਦਦ ਕੀਤੀ ਮੇਰੀ, ਲੋਕਾਂ ਨੇ ਬਹੁਤ ਮਦਦ ਕੀਤੀ। ਉਸ ਤੋਂ ਬਾਅਦ ਤੇ ਜਿਹੜੀ ਫਿਜ਼ੀਕਲ ਕੰਮ ਸੀ ਉਹ ਫਰੀਦਕੋਟ ਦੇ ਯੂਥ ਨੇ ਬਹੁਤ ਕੀਤਾ ਹੈ। ਮੈਂ ਕਹਿੰਦਾ ਇੰਨੀ ਮਿਹਨਤ ਕੀਤੀ ਮੁੰਡਿਆਂ ਨੇ, ਇੰਨੀ ਮਿਹਨਤ ਕੀਤੀ। ਇਹਨਾਂ ਨੂੰ ਗਰਮੀ ਦੀ ਨਹੀਂ ਸੀ ਪਰਵਾਹ, ਇਹਨਾਂ ਨੂੰ ਕੁਝ ਪਰਵਾਹ ਨਹੀਂ ਸੀ। ਬਹੁਤ ਮਿਹਨਤ ਕੀਤੀ ਇਹਨਾਂ ਨੇ। ਮੈਂ ਸਾਰਿਆਂ ਦਾ ਹੀ ਬਹੁਤ 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 ਧੰਨਵਾਦੀ ਹਾਂ। ਹੁਣ ਅਗਲੀਆਂ ਰਣਨੀਤੀਆਂ ਕੀ ਰਹਿਣਗੀਆਂ, ਕਿਉਂਕਿ ਇੱਕ MP ਬਣਨ ਤੋਂ ਬਾਅਦ ਲੋਕ ਸਭਾ ਦੀ ਤੁਸੀਂ ਪਹੁੰਚੋਗੇ ਲੋਕ ਸਭਾ ਦੇ ਵਿੱਚ, ਉੱਥੇ ਸੀਟਾਂ ਤੇ ਬੈਠੋਗੇ ਜਾ ਕੇ। ਉਸੇ ਸੀਟ ਦੇ ਸਾਹਮਣੇ ਇੰਦਰਾ ਗਾਂਧੀ ਦੇ ਪੋਤੇ ਬੈਠੇ ਹੋਣਗੇ, ਉਸੇ ਸੀਟ ਤੇ ਤੁਸੀਂ ਬੈਠੇ ਹੋਵੋਗੇ, ਉਹਨਾਂ ਦੇ ਆਮੋ ਸਾਹਮਣੇ ਹੋਵੋਗੇ। ਇਹ ਨਾ ਜੀ ਸਾਰੀ ਦੁਨੀਆ ਦੇ ਵਿੱਚ ਇੱਕ ਸੰਦੇਸ਼ ਜਾਊਗਾ ਕਿ ਜਿਹੜੀ ਸਿੱਖ ਕੌਮ ਹੈ ਆਪਣੇ ਸ਼ਹੀਦਾਂ ਦੇ ਵਾਰਸਾਂ ਨੂੰ ਕਦੇ ਭੁੱਲਦੀ ਨਹੀਂ ਹੈ। ਉਹਨਾਂ ਦਾ ਵੀ ਓਨਾ ਹੀ ਸਤਿਕਾਰ ਕਰਦੀ ਹੈ ਜਿੰਨਾ ਸ਼ਹੀਦਾਂ ਦਾ ਕਰਦੀ ਹੈ।
ਇਹ ਬਹੁਤ ਵੱਡੀ ਗੱਲ ਹੈ ਜੀ ਵੀ 40 ਸਾਲ ਬਾਅਦ ਵੀ ਮੈਂ ਜਿੱਤ ਕੇ ਜਦ ਰਾਹੁਲ ਗਾਂਧੀ ਦੇ ਸੋਨੀਆ ਗਾਂਧੀ ਦੇ ਸਾਹਮਣੇ ਬੈਠੂੰਗਾ ਜਾਂ ਕਿਸੇ ਦੇ ਮੋਦੀ ਵੀ ਹੋਊਗਾ, ਉੱਥੇ ਸਾਰੀਆਂ ਪਾਰਟੀਆਂ ਦੇ ਹੋਣਗੇ, ਉਹ ਸੁਨੇਹਾ ਬਹੁਤ ਆਪਣਾ ਛਾਤੀ ਚੌੜੀ ਹੋ ਜੂਗੀ ਮੇਰੀ ਜਦੋਂ ਉਹ ਦੇਖਣਗੇ ਨਾ ਬਈ ਯਾਰ 40 ਸਾਲ ਹੋ ਗਏ ਤੇ ਬਾਪੂ ਨੂੰ ਇਹ ਕੀਤੇ ਨੂੰ, ਅੱਜ ਵੀ ਇਹ ਜਿਤਾ ਕੇ ਫਿਰ ਉਹਦੇ ਮੁੰਡੇ ਨੂੰ ਵੀ ਜਿਤਾ ਕੇ ਭੇਜਤਾ। ਬਹੁਤ ਇਹ ਮਤਲਬ ਸੋਚਣ ਵਾਲੀ ਗੱਲ ਹੈ, ਫਕਰ ਵਾਲੀ ਗੱਲ ਹੈ ਇਹ ਬਈ ਜੀ ਬਈ ਸਿੱਖ ਕੌਮ ਭੁੱਲੀ ਨਹੀਂ ਸ਼ਹੀਦ ਬੇਅੰਤ ਸਿੰਘ ਦੇ ਵਾਰਸਾਂ ਨੂੰ, ਹਾਂ ਜਿਤਾ ਕੇ ਭੇਜਿਆ 40 ਸਾਲ ਬਾਅਦ ਵੀ। ਕੋਈ ਉਲਾਂਭਾ ਤਾਂ ਨਹੀਂ ਹੈ ਕਿਸੇ ਲੀਡਰ ਦੇ ਸਿਰ ਜਾਂ ਕਿਸੇ ਕੌਮ ਦੇ ਸਿਰ? ਬਹੁਤ ਉਲਾਂਭੇ ਆ ਜੀ ਕੌਮ ਦੇ, ਜਿਹੜੇ ਆਮ ਜਿਹੜਾ ਸਿੱਖ ਹੈ ਕੌਮ ਦਾ, ਮੇਰਾ ਉਹਨੂੰ ਕਦੇ ਵੀ ਨਾ ਉਲਾਂਭਾ ਸੀ, ਨਾ ਹੈ, ਨਾ ਰਹੂਗਾ। ਲੀਡਰਾਂ ਨਾਲ ਤਾਂ ਬੜੇ ਉਲਾਂਭੇ ਆ। ਲੀਡਰ ਤਾਂ ਮੈਂ ਕਹਿੰਦਾ ਵੀ ਬਸ ਚੋਪੀ ਭਰੀ ਹੈ। ਕਹਿੰਦੇ ਹੁੰਦੇ ਨੇ ਜੇ ਝੁੱਗਾ ਚੱਕਦੇ ਤਾਂ ਢਿੱਡ ਆਪਦਾ ਹੀ ਨੰਗਾ ਹੁੰਦਾ, ਆਪਦੀ ਕੌਮ ਦੀ ਜਿਹੜੀ ਪੱਤ ਰੱਖੀ ਜਾਵੇ, ਹਨਾ। ਹਾਂ ਬਿਲਕੁਲ ਬਿਲਕੁਲ ਬਿਲਕੁਲ, ਹਾਂ ਭਰਾ ਮਾਰੂ ਜੰਗ ਹੋ ਜਾਂਦੀ ਹੈ। ਬੜਿਆਂ ਨੇ ਬਹੁਤ ਕੁਝ ਕੀਤਾ ਹੈ ਤੇ ਨਤੀਜੇ ਵੀ ਉਹਨਾਂ ਨੇ ਭੁਗਤੀ ਲਏ ਹੈ। ਜਿਹੜੀ ਇੱਥੋਂ ਨਹੀਂ ਰੱਖੀ ਗਈ ਹੈ ਇੱਕ ਪੰਥਕ ਸਿਆਸਤ ਦੀ, ਜੇਕਰ ਆਪਾਂ ਗੱਲ ਕੀਤੀ ਜਾਵੇ ਫਰੀਦਕੋਟ ਤੋਂ ਖਾਸ ਕਰਕੇ ਖਡੂਰ ਸਾਹਿਬ ਤੋਂ ਜਿਹੜੀ ਇੱਕ ਨਹੀਂ ਰੱਖੀ ਗਈ ਆ ਦੁਬਾਰਾ ਤੋਂ ਮੁੜ ਸਰਜੀਤ ਹੋ ਰਹੀ ਆ ਪੰਥਕ ਸਿਆਸਤ, ਉਸ ਸਿਆਸਤ ਨੂੰ ਕਿਵੇਂ ਦੇਖਦੇ ਹੋ? ਹੁਣ ਆਉਣ ਵਾਲੀਆਂ 2027 ਦੀਆਂ ਬਾਈ ਇਲੈਕਸ਼ਨ ਵੀ ਆਉਣੀਆਂ ਨੇ, ਵਿੱਚ ਦੀ 2027 ਦੀ ਇਲੈਕਸ਼ਨ ਵੀ ਆਉਣੀਆਂ, ਉਹ ਇਲੈਕਸ਼ਨਾਂ ਦੇ ਵਿੱਚ ਕੀ ਤੁਹਾਡਾ ਜਿਹੜਾ ਕਿ? ਨਹੀਂ ਅਸੀਂ ਜੀ ਪਹਿਲਾਂ ਤਾਂ ਸਾਡਾ ਫੋਕਸ ਹੈ ਆ ਬਾਈ ਇਲੈਕਸ਼ਨ। ਅਸੀਂ ਬਰਨਾਲੇ ਤੋਂ, ਦੇਖੋ ਗੱਲ ਇਹ ਹੈ ਮੇਰਾ ਸੋਚਣਾ ਇਹ ਹੈ ਬਈ ਆਪਾਂ ਸ਼ਹੀਦ ਪਰਿਵਾਰਾਂ ਨੂੰ ਅੱਗੇ ਲੈ ਕੇ ਆਈਏ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਕੌਮ ਵਾਸਤੇ। ਤੇ ਜਿਵੇਂ ਸ਼ਹੀਦ ਭਾਈ ਸਤਵੰਤ ਸਿੰਘ ਦਾ ਪਰਿਵਾਰ ਹੈ, ਮੈਂ ਉਹਨਾਂ ਨੂੰ ਬਰਨਾਲੇ ਤੋਂ ਸਲਾਹ ਹੈ ਮੇਰੀ, ਮੈਂ ਪਹਿਲਾਂ ਹੀ ਸੋਚਿਆ ਹੋਇਆ ਸੀ ਬਈ ਉਹਨਾਂ ਨੂੰ ਆਪਾਂ ਬਰਨਾਲੇ ਤੋਂ ਇਲੈਕਸ਼ਨ ਲੜਾਵਾਂਗੇ। ਬਰਨਾਲਾ ਹੀ ਕਿਉਂ? ਕਿਉਂਕਿ ਫਰੀਦਕੋਟ ਹਲਕੇ ਦੇ ਵਿੱਚ ਗਿੱਦੜਬਾਹਾ ਵੀ ਖਾਲੀ ਹੋ ਚੁੱਕਿਆ, ਗਿੱਦੜਬਾਹੇ ਤੋਂ ਕਿਉਂ ਨਹੀਂ ਤੁਹਾਡਾ ਹਲਕਾ ਆਪਦਾ ਐਮਪੀ ਦਾ? ਉਹਨਾਂ ਨੂੰ ਜੀ ਉਹਨਾਂ ਦੀ ਮਰਜ਼ੀ, ਉਹ ਕਹਿੰਦੇ ਵੀ ਮੈਂ ਬਰਨਾਲੇ ਤੋਂ ਲੜਨਾ ਹੈ। ਹੁਣ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਜੇ ਅਸੀਂ ਇੰਨੀ ਵੀ ਨਹੀਂ ਮੰਨ ਸਕਦੇ ਫਿਰ ਕਰਾਂਗੇ ਕੀ? ਹਾਂ ਚਾਹ ਹੋਇਆ ਮਨ ਦੇ ਵਿੱਚ ਜਦੋਂ ਇਲੈਕਸ਼ਨਾਂ ਦਾ ਰਿਜ਼ਲਟ ਆਉਣਾ ਸੀ, ਕਿਤੇ ਇਹ ਤਾਂ ਨਹੀਂ ਡਰ ਲੱਗਿਆ ਵੀ ਕਿਤੇ ਬਠਿੰਡੇ ਵਾਲੀ ਨਾ ਹੋ ਜੇ ਜਾਂ ਕਿਤੇ ਭਦੌੜ ਵਾਲੀ ਨਾ ਹੋ? ਐਵੇਂ ਨਹੀਂ, ਐ ਤਾਂ ਮੈਨੂੰ ਪਤਾ ਸੀ ਵੀ ਅਸੀਂ ਬਈ ਛੇਤੀ ਖੜੇ ਨਹੀਂ ਹਾਰਦੇ, ਪਰ ਜਦੋਂ ਲੀਡ ਬਣ ਗਈ ਸਵੇਰੇ ਹੀ ਮਤਲਬ ਉਹ ਬੋਲੇ ਜੀ ਸਰਬਜੀਤ ਸਿੰਘ, ਫਿਰ ਮੈਂ ਕਿਹਾ ਹੁਣ ਨਹੀਂ ਇਹ ਟੁੱਟਦੀ, ਉਹ ਮਹਾਰਾਜ ਨੇ ਫਿਰ ਮਨ ਦੀ ਸੁਣ ਲਈ, ਉਹ ਫਿਰ ਚੱਲਦੀ ਹੋ ਗਈ। ਅਰਦਾਸਾਂ ਬੇਨਤੀਆਂ ਜੋਦੜੀਆਂ ਕਰੀਆਂ ਕੰਮ ਆਈਆਂ? ਬਿਲਕੁਲ ਬਹੁਤ ਜੀ ਬਹੁਤ ਸ਼ਹੀਦ, ਮੈਨੂੰ ਇੰਨੀ ਗੱਲ ਪਤਾ ਬਈ ਜਿਹੜੇ ਸਿੰਘ ਸ਼ਹੀਦ ਹੈ ਨਾ ਉਹ ਬਹੁਤ ਸਮਰੱਥ ਹੈ। ਹਾਂ ਬਹੁਤ ਚੁਣਾ ਸ਼ਕਤੀ ਹੈ। ਦੀਪ ਸਿੱਧੂ ਦੇ ਪਰਿਵਾਰ ਨੇ ਵੀ ਆ ਕੇ ਮਦਦ ਕਰੀ? ਦੀਪ ਸਿੱਧੂ ਬਹੁਤ ਅੱਜ ਕੀਤੀ ਜੀ, ਬਹੁਤ ਕੀਤੀ ਹੈ, ਅੱਜ ਵੀ ਆਏ ਸੀ। ਹਾਂ ਬਹੁਤ ਕੀਤੀ ਹੈ ਦੀਪ ਸਿੱਧੂ ਦੇ ਪਰਿਵਾਰ ਨੇ, ਸ਼ਹੀਦ ਭਾਈ ਕੇਹਰ ਸਿੰਘ ਦੇ ਪਰਿਵਾਰ ਨੇ ਵੀ ਮਦਦ ਕੀਤੀ ਹੈ, ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੇ ਵੀ ਮਦਦ ਕੀਤੀ ਹੈ। ਤੇ ਮੈਂ ਹੀ ਇਹਨਾਂ ਨੂੰ ਕਿਹਾ ਸੀ, ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੂੰ ਮੈਂ ਕਿਹਾ ਵੀ ਆਪਾਂ ਬਾਈ ਇਲੈਕਸ਼ਨ ਲੜਨਾ ਹੈ। ਜੇ ਅਸੀਂ ਪਹਿਲਾਂ ਹੀ ਪਲੈਨਿੰਗ ਕੀਤੀ ਹੋਈ ਸੀ ਬਈ ਜੇ ਮਹਾਰਾਜ ਨੇ ਆਪਾਂ ਨੂੰ ਜਿਤਾਤਾ ਤਾਂ ਆਪਾਂ ਇਕੱਲੇ ਐਮਪੀ ਤੱਕ ਨਹੀਂ ਗੱਲ ਰੱਖਣੀ ਜੀ, ਹਾਂ ਐਮਪੀ ਬਣ ਗਏ ਬਹੁਤ ਹੈ ਨਾ, ਫਿਰ ਆਪਾਂ ਜੇ ਕੌਮ ਸਾਨੂੰ ਸੇਵਾ ਬਖਸ਼ੂਗੀ ਤਾਂ ਅਸੀਂ ਕੌਮ ਨੂੰ ਸੇਧ ਵੀ ਦੇਵਾਂਗੇ। ਤਾਂ 1-2 ਮਿੰਟ ਹੋਰ ਗੱਲ ਕਰਾਂਗੇ ਕਿਉਂਕਿ ਅਸੀਂ ਇੱਕ ਚਿਹਰਾ ਦਿਖਾ ਦਈਏ ਜਿਨ੍ਹਾਂ ਨੇ ਖਾਸ ਕਰਕੇ ਮਦਦ ਕੀਤੀ ਸੀ, ਗੁਰਸੇਵਕ ਸਿੰਘ ਜਵਾਰ ਕੀ। ਇਹੀ ਹੈ, ਇੱਧਰ ਚਿਹਰਾ ਦਿਖਾ ਦਿਓ। ਮੇਰੀ ਜਿੱਤ ਦੇ ਪਿੱਛੇ ਸਭ ਤੋਂ ਵੱਡਾ ਇਹੀ ਮੈਨੂੰ ਲੈ ਕੇ ਆਏ ਆ ਗੁਰਸੇਵਕ ਸਿੰਘ ਜਵਾਰ ਕੇ। ਇਹਨਾਂ ਨੂੰ ਲਿਆਉਣੇ ਕਰਕੇ ਬਹੁਤ ਕੁਝ ਹੋਇਆ ਇਹਨਾਂ ਨਾਲ, ਇਹਨਾਂ ਨੂੰ ਪਾਰਟੀ 'ਚੋਂ ਵੀ ਕੱਢਿਆ ਗਿਆ, ਮਾਨ ਸਾਹਿਬ ਨੇ ਕੱਢਿਆ ਹੈ, ਬਹੁਤ ਕੁਝ ਇਹਨਾਂ ਨਾਲ ਹੋਇਆ, ਲੈਟਰਾਂ ਵੀ ਆਈਆਂ ਜੀ ਤੁਸੀਂ ਸਰਬਜੀਤ ਸਿੰਘ ਖਾਲਸਾ ਦੀ ਮਦਦ ਕਿਉਂ ਕਰਦੇ ਹੋ ਤੇ ਨਾ ਕਰੋ, ਤੇ ਬਹੁਤ ਕੁਝ ਇਹਨਾਂ ਨੂੰ ਸਹਿਣਾ ਪਿਆ ਮੇਰੇ ਕਰਕੇ। ਮੈਂ ਇਹਨਾਂ ਦਾ ਬਹੁਤ ਰਿਣੀ ਹੈ। ਜਵਾਰ ਕੇ ਸਾਹਿਬ 2 ਮਿੰਟ ਤੁਹਾਡੇ ਨਾਲ, ਗਿਲਾ ਹੈ ਸ਼ਿਕਵਾ ਕਿਸੇ ਨਾਲ ਹੋਵੇ? ਨਾ ਰਾਜੀ ਆਪਾਂ ਨੂੰ ਕੋਈ ਨਹੀਂ, ਆਪਾਂ ਧੰਨਵਾਦ ਕਰਦੇ ਜਿਹੜਾ ਕੁਝ ਕੀਤਾ ਉਹਨਾਂ ਨੇ, ਵਧੀਆ ਧੰਨਵਾਦ ਹੈ। ਅੱਜ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ? ਅੱਜ ਦੀ ਜਿਹੜੀ ਜਿੱਤ ਹੈ ਇਹ ਮੈਂ ਕਹਿੰਦਾ ਜਿਹੜੀ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ, ਜਿਵੇਂ ਘੱਲੂ ਘਰ ਆਪ ਤਾਂ ਚੱਲਦਾ ਹੈ, ਉਹ 'ਚ ਜੇ ਇਸ ਤਰੀਕ ਦੇ ਵਿੱਚ ਜਿਹੜੀ 1 ਤਰੀਕ ਹੈ ਵੋਟਾਂ ਪਈਆਂ ਹੈ, 1 ਤਰੀਕ ਨੂੰ ਹਿੰਦੁਸਤਾਨ ਦੀ ਸਰਕਾਰ ਨੇ, ਇੰਦਰਾ ਗਾਂਧੀ ਨੇ ਫੌਜਾਂ ਚੜਾਈਆਂ ਜਿਵੇਂ ਬਾਹਰਲੇ ਦੇਸ਼ ਨਾਲ ਲੜਾਈ ਕਰਨੀ ਹੁੰਦੀ ਹੈ, ਅਤੇ ਉਹਦਾ ਜਵਾਬ 4 ਤਰੀਕ ਨੂੰ ਲੋਕਾਂ ਨੇ
ਅੱਜ ਗਿਣਤੀ 'ਚ ਦਿੱਤਾ। ਜੀ ਬਿਲਕੁਲ। ਤੁਸੀਂ ਬਾਹਰ ਹੱਥ ਜੋੜ ਕੇ ਬੇਨਤੀ ਕਰ ਰਹੇ ਸੀ, ਕਹਿੰਦੇ ਕਿ ਕੇਸ ਰੱਖੋ ਸਿੰਘ ਸਜੋ ਗੁਰੂ ਦੇ ਲੜ ਲੱਗੋ। ਗੁਰੂ ਦੇ ਲੜ ਲੱਗੋ। ਮੈਂ ਇਹੀ ਚਾਹੂੰਗਾ ਵੀ ਜਿਹੜੇ ਮੇਰੇ ਹਲਕੇ ਦੇ ਚ ਸਿੱਖ ਪਰਿਵਾਰ 'ਚ ਜਿਹੜੇ ਮੁੰਡੇ ਕਲੀਨ ਸ਼ੇਵ ਹੈ ਨਾ ਤੇ ਕੇਸ ਵੀ ਕਤਲ ਕਰਾਏ ਹੋਏ ਆ, ਵੀ ਮੈਂ ਉਹਨਾਂ ਨੂੰ ਅਪੀਲ ਕੀਤੀ ਹੈ ਬਾਈ ਜੀ, ਬਈ ਜੇ ਤੁਸੀਂ ਮੈਨੂੰ ਭੋਰਾ ਵੀ ਪਿਆਰ ਕਰਦੇ ਹੋ ਨਾ, ਬਈ ਕੇਸ ਦਾੜੀ ਪ੍ਰਕਾਸ਼ ਕਰੋ। ਹਾਂ ਬਈ ਚਲੋ ਤੁਸੀਂ ਪਹਿਲਾਂ ਕੇਸ ਦਾੜੀ ਦਾ ਪ੍ਰਕਾਸ਼ ਕਰੋ, ਫਿਰ ਗੁਰੂ ਦੇ ਸਿੰਘ ਵੀ ਮੈਂ ਤਾਂ ਵੈਸੇ ਉਹਨਾਂ ਨੂੰ ਕਿਹਾ ਵੀ ਸਿੰਘ ਵੀ ਸਜੋ, ਤੇ ਜਿਹੜੇ ਨਹੀਂ ਸਜਣਗੇ ਉਹਨਾਂ ਨੂੰ ਫਿਰ ਮੈਂ ਹੌਲੀ ਹੌਲੀ ਪ੍ਰੇਰਿਤ ਕਰੂੰਗਾ ਵੀ ਆਪਾਂ ਸਿੰਘ ਵੀ ਸਜਣਾ ਹੈ। ਅਪੀਲ ਮੈਂ ਸਿੰਘ ਸਜਣ ਦੀ ਵੀ ਕੀਤੀ ਹੈ ਬਈ ਤੁਸੀਂ ਸਿੰਘ ਵੀ ਸਜੋ। ਪਹਿਲਾ ਸਵਾਲ ਕੀ ਰਹੂਗਾ ਤੁਹਾਡਾ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ ਜਾ ਕੇ ਪਹਿਲਾ ਸਵਾਲ ਕੀ ਕਰੋਗੇ? ਪਹਿਲਾ ਸਵਾਲ ਮੇਰਾ ਇਹ ਹੈ ਜੀ, ਬਈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ, ਹਰੇਕ ਹੀ ਕਹਿ ਦਿੰਦਾ ਹੈ ਜੀ ਉਹ ਮੈਂਟਲੀ ਅਪਸੈਟ ਸੀ, ਬਈ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜਾ ਮਹਾਰਾਜ ਦੀ ਬੇਅਦਬੀ ਕਰਦਾ ਹੈ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ। ਹਾਂ ਉਸ ਤੋਂ ਬਾਅਦ ਕੋਈ ਅਗਲੀਆਂ ਰਣਨੀਤੀਆਂ, ਅਗਲੇ ਪਲਾਨ ਜਿਹੜੇ ਕਾਹਦੇ ਬਾਰੇ ਜੋ ਸਿਆਸਤ ਵੱਡੀ ਵੀ ਕਰਨੀ ਆ? ਹੁਣ ਇਹ ਤਾਂ ਇਹ ਨਹੀਂ ਵੀ ਇਕੱਲੀ ਫਰੀਦਕੋਟ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਗੱਲ ਕਰਨੀ ਆ, ਵੀ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ। ਬਹੁਤ ਕੁਛ ਹੈ ਜੀ। ਅਸੀਂ ਇਹ ਚਾਹੁੰਦੇ ਹਾਂ, ਮੈਂ ਪਰਸਨਲੀ ਇਹ ਚਾਹੁੰਦਾ ਵੀ ਜੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਹੋ ਸਕਦਾ ਹੈ ਤਾਂ ਯੂਨਾਈਟਿਡ ਸਟੇਟਸ ਆਫ ਇੰਡੀਆ ਕਿਉਂ ਨਹੀਂ ਹੋ ਸਕਦਾ? ਬਈ ਅਸੀਂ ਹਰੇਕ ਸਟੇਟ ਦਾ ਹੁਣ ਵੀ ਤਾਂ ਆਪਣਾ ਹੀ ਕਾਨੂੰਨ ਹੈ ਨਾ। ਰਾਜਸਥਾਨ ਦੇ ਵਿੱਚ ਕਈ ਚੀਜ਼ਾਂ ਅਲਾਊਡ ਹੈ ਜੋ ਪੰਜਾਬ 'ਚ ਨਹੀਂ ਹੈ, ਠੀਕ ਹੈ ਨਾ। ਅਸੀਂ ਵੀ ਤਾਂ ਉਹੀ ਚਾਹੁੰਦੇ ਹਾਂ ਵੀ ਹਰੇਕ ਸਟੇਟ ਦਾ ਜਿਵੇਂ ਹੁਣ ਹੈ, ਆਲਮੋਸਟ ਹਰੇਕ ਸਟੇਟ ਦਾ ਆਪਣਾ ਕਾਨੂੰਨ ਹੈ। ਹਾਂ ਤੇ ਉਰੇ ਵੀ ਐਵੇਂ ਸਾਨੂੰ ਪੰਜਾਬ ਨੂੰ ਵੀ ਐਵੇਂ ਚਾਹੀਦਾ ਵੀ ਅਸੀਂ ਆਪਣਾ ਕਾਨੂੰਨ ਆਪ ਬਣਾਈਏ। ਹਾਂਜੀ ਹਾਂਜੀ, ਤੁਸੀਂ ਕੁਝ ਕਹਿਣਾ? ਅਸੀਂ ਕਹਿੰਦੇ ਜਿਹੜੇ ਕਿਸਾਨਾਂ ਇਹਨਾਂ ਨੂੰ ਬੇਨਤੀ ਕਰਦੇ ਆ, ਜਿਹੜੇ ਕਿਸਾਨਾਂ ਦੇ ਮਸਲੇ ਹੈ, ਜਿਵੇਂ MSP ਦਾ ਹੈਗਾ ਮਸਲਾ, ਉਹ ਸੋ ਪਹਿਲ ਦੇ ਆਧਾਰ ਤੇ ਉਠਾਉਣਾ ਚਾਹੀਦਾ ਹੈ। ਦੂਜਾ ਹੈਗਾ ਜਿਹੜੇ ਬਾਰਡਰ ਨੇ, ਬਾਰਡਰ ਖੋਲ੍ਹਣੇ ਚਾਹੀਦੇ ਆ। ਬਾਰਡਰ ਖੋਲ੍ਹਣੇ ਤਾਂ ਜ਼ਰੂਰੀ ਨੇ, ਜਿਹੜੀ ਸਾਡੀ ਕਣਕ ਹੈ ਤੇ ਜਾਂ ਜੀਰੀ ਹੈ, ਇਹ 8-9 ਹਜ਼ਾਰ 10 ਹਜ਼ਾਰ ਤੱਕ ਕੁਇੰਟਲ ਵਿਕਦੀ ਹੈ ਬਾਹਰਲੇ ਨਾਲ ਦੇ ਮੁਲਕਾਂ 'ਚ। ਜੇ ਬਾਰਡਰ ਖੁੱਲ੍ਹ ਜਾਣ ਤਾਂ ਜਿਹੜੇ ਕਿਸਾਨ ਨੇ ਜਾਂ ਬੇਰੁਜ਼ਗਾਰ ਨੇ ਤੇ ਵਪਾਰੀ ਹੈ, ਉਹ ਸਾਡੇ ਵਪਾਰੀ ਹੱਥ ਰੰਗ ਲੈਣਗੇ। ਤੇ ਬੰਦੀ ਸਿੰਘਾਂ ਦਾ ਮਸਲਾ ਹੈ, ਬੰਦੀ ਸਿੰਘਾਂ ਦਾ ਮਸਲਾ ਜ਼ੋਰ ਨਾਲ ਉਠਾਉਣਾ ਚਾਹੀਦਾ ਹੈ। ਡਿਬਰੂਗੜ੍ਹ ਵਾਲੇ ਜਿਹੜੇ ਮੁੰਡੇ ਹੈਗੇ ਉਹਨਾਂ ਨੂੰ ਛੱਡਣਾ ਚਾਹੀਦਾ ਹੈ। ਹੋਰ ਜਿਹੜੇ ਪੰਜਾਬ ਦੇ ਜਿੰਨੇ ਮਸਲੇ ਹੁਣ ਤੁਸੀਂ ਦੇਖ ਲਓ, ਆਪਣਾ ਸ਼ੰਭੂ ਬਾਰਡਰ ਜਾਂ ਖਨੌਰੀ ਬਾਰਡਰ, ਕਿਸਾਨਾਂ ਤੇ BJP ਨੇ ਗੋਲੀਆਂ ਚਲਾਈਆਂ ਹੈ। ਅੱਜ ਉਹਨਾਂ ਦੀ ਸਰਕਾਰ 'ਚ ਫਿਰ ਬਹੁਮਤ ਮਿਲ ਗਿਆ। ਇਹਦਾ ਮਤਲਬ ਐਂ ਤਾਂ ਨਹੀਂ ਵੀ ਉਹ ਮੁੜ ਕੇ ਆ ਕੇ ਸਰਕਾਰ ਬਣਾ ਕੇ ਫਿਰ ਪੰਜਾਬੀਆਂ ਜ਼ੁਲਮ ਕਰਨ। ਉਹਦੇ ਬਾਰੇ ਸਾਨੂੰ ਸੋਚਣਾ ਪਊਗਾ। ਬਿਲਕੁਲ ਸੋਚੋਗੇ ਭਾਈ ਸਾਹਿਬ ਜੋ ਇਹ ਗੱਲਾਂ ਕਹੀਆਂ ਨੇ? ਬਿਲਕੁਲ ਜੀ, ਇਹ ਵੀ ਅਸੀਂ ਗੱਲਾਂ ਚੱਕਾਂਗੇ। ਹੋਰ ਵੀ ਬਹੁਤ ਹੈ ਜੀ। ਅਸੀਂ ਹੁਣ ਸਾਰਾ ਪਲੈਨਿੰਗ ਕਰਾਂਗੇ ਵੀ ਕਿਵੇਂ ਵੀ ਅੰਮ੍ਰਿਤਪਾਲ ਔਰ ਅਸੀਂ ਦੋਵੇਂ ਰਲ ਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਸੇਧ ਦੇਵਾਂਗੇ, ਅਗਵਾਈ ਕਰਾਂਗੇ ਅਸੀਂ ਰਲ ਕੇ। ਸਮਾਂ ਵੀ ਹੋ ਗਿਆ, ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਤਾਂ ਅਸੀਂ ਇੱਕ ਵਾਰ ਫਿਰ ਤੋਂ ਵਧਾਈਆਂ ਦੇਵਾਂਗੇ। ਸੁਖਵਿੰਦਰ ਸਿੰਘ ਜੀ, ਸ਼ੁਕਰੀਆ ਤੁਹਾਡਾ ਵੀ, ਤੁਸੀਂ ਹਮੇਸ਼ਾ ਸਾਥ ਦਿੱਤਾ। ਤਾਂ ਕੁਝ ਕਹਿਣਾ ਤੁਸੀਂ ਇਹਨਾਂ ਦੇ ਬਾਰੇ, ਕੋਈ ਦੋ ਸ਼ਬਦ? ਸਮੁੱਚੇ ਸਿੱਖ ਜਗਤ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਨ ਸ਼ੁਕਰ ਕਰਦਾ। ਇਹ ਸ਼ਹੀਦਾਂ ਦੀ ਜਿੱਤ ਹੋਈ ਹੈ, ਸਮੁੱਚੇ ਸਿੱਖਾਂ ਦਾ, ਸਮੁੱਚੇ ਸਿੰਘਾਂ ਦਾ, ਸਾਰਿਆਂ ਦਾ, ਤੁਹਾਡੀ ਸਮੁੱਚੀ ਇੰਡੋਜ਼ ਟੀਮ ਦਾ ਧੰਨਵਾਦ ਕਰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਅਸੀਂ ਅੱਗੇ ਚੱਲ ਕੇ ਹੋਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਹੁਣ ਅਗਲੀਆਂ ਰਣਨੀਤੀਆਂ ਕੀ ਰਹਿਣਗੀਆਂ, ਕਿਉਂਕਿ ਇੱਕ MP ਬਣਨ ਤੋਂ ਬਾਅਦ ਲੋਕ ਸਭਾ ਦੀ ਤੁਸੀਂ ਪਹੁੰਚੋਗੇ ਲੋਕ ਸਭਾ ਦੇ ਵਿੱਚ, ਉੱਥੇ ਸੀਟਾਂ ਤੇ ਬੈਠੋਗੇ ਜਾ ਕੇ। ਉਸੇ ਸੀਟ ਦੇ ਸਾਹਮਣੇ ਇੰਦਰਾ ਗਾਂਧੀ ਦੇ ਪੋਤੇ ਬੈਠੇ ਹੋਣਗੇ, ਉਸੇ ਸੀਟ ਤੇ ਤੁਸੀਂ ਬੈਠੇ ਹੋਵੋਗੇ, ਉਹਨਾਂ ਦੇ ਆਮੋ ਸਾਹਮਣੇ ਹੋਵੋਗੇ। ਇਹ ਬਹੁਤ ਵੱਡੀ ਗੱਲ ਹੈ ਜੀ, ਵੀ 40 ਸਾਲ ਬਾਅਦ ਵੀ ਮੈਂ ਜਿੱਤ ਕੇ ਜਦ ਰਾਹੁਲ ਗਾਂਧੀ ਦੇ, ਸੋਨੀਆ ਗਾਂਧੀ ਦੇ ਸਾਹਮਣੇ ਬੈਠੂੰਗਾ, ਜਾਂ ਕਿਸੇ ਦੇ ਮੋਦੀ ਵੀ ਹੋਊਗਾ, ਉੱਥੇ ਸਾਰੀਆਂ ਪਾਰਟੀਆਂ ਦੇ ਹੋਣਗੇ। ਬਹੁਤ ਮਤਲਬ ਸੋਚਣ ਵਾਲੀ ਗੱਲ ਹੈ, ਫਕਰ ਵਾਲੀ ਗੱਲ ਹੈ ਬਈ ਜੀ। ਬਈ ਸਿੱਖ ਕੌਮ ਭੁੱਲੀ ਨਹੀਂ ਸ਼ਹੀਦ ਬੇਅੰਤ ਸਿੰਘ ਦੇ ਵਾਰਸਾਂ ਨੂੰ। ਕੋਈ ਉਲਾਂਭਾ ਤਾਂ ਨਹੀਂ ਹੈ ਕਿਸੇ ਲੀਡਰ ਦੇ ਸਿਰ ਜਾਂ ਕਿਸੇ ਕੌਮ ਦੇ ਸਿਰ? ਬਹੁਤ ਉਲਾਂਭੇ ਆ ਜੀ ਕੌਮ ਦੇ। ਜਿਹੜੇ ਆਮ ਜਿਹੜਾ ਸਿੱਖ ਹੈ ਕੌਮ ਦਾ, ਮੇਰਾ ਉਹਨੂੰ ਕਦੇ ਵੀ ਨਾ ਉਲਾਂਭਾ ਸੀ, ਨਾ ਹੈ, ਨਾ ਰਹੂਗਾ। ਜਿਹੜੀ ਇੱਥੋਂ
ਨੀਂਹ ਰੱਖੀ ਗਈ ਹੈ ਇੱਕ ਪੰਥਕ ਸਿਆਸਤ ਦੀ। ਜੇਕਰ ਆਪਾਂ ਗੱਲ ਕੀਤੀ ਜਾਵੇ ਫਰੀਦਕੋਟ ਤੋਂ ਖਾਸ ਕਰਕੇ ਖਡੂਰ ਸਾਹਿਬ ਤੋਂ ਜਿਹੜੀ ਇੱਕ ਨੀਂਹ ਰੱਖੀ ਗਈ ਆ ਦੁਬਾਰਾ ਤੋਂ ਮੁੜ ਸਰਜੀਤ ਹੋ ਰਹੀ ਹੈ ਪੰਥਕ ਸਿਆਸਤ, ਉਸ ਸਿਆਸਤ ਨੂੰ ਕਿਵੇਂ ਦੇਖਦੇ ਹੋ? ਹੁਣ ਆਉਣ ਵਾਲੀਆਂ 2027 ਦੀਆਂ ਬਾਈ ਇਲੈਕਸ਼ਨ ਵੀ ਆਉਣੀਆਂ ਨੇ, ਵਿੱਚ ਦੀ 2027 ਦੀ ਇਲੈਕਸ਼ਨ ਵੀ ਆਉਣੀਆਂ। ਮੇਰਾ ਸੋਚਣਾ ਇਹ ਹੈ ਬਈ ਆਪਾਂ ਸ਼ਹੀਦ ਪਰਿਵਾਰਾਂ ਨੂੰ ਅੱਗੇ ਲੈ ਕੇ ਆਈਏ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਕੌਮ ਵਾਸਤੇ। ਪਹਿਲਾ ਸਵਾਲ ਕੀ ਰਹੂਗਾ ਤੁਹਾਡਾ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ ਜਾ ਕੇ ਪਹਿਲਾ ਸਵਾਲ ਕੀ ਕਰੋਗੇ? ਪਹਿਲਾ ਸਵਾਲ ਮੇਰਾ ਇਹ ਹੈ ਜੀ ਬਈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ, ਹਰੇਕ ਹੀ ਕਹਿ ਦਿੰਦਾ ਹੈ ਜੀ ਉਹ ਮੈਂਟਲੀ ਅਪਸੈਟ ਸੀ। ਬਈ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜਾ ਮਹਾਰਾਜ ਦੀ ਬੇਅਦਬੀ ਕਰਦਾ ਹੈ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਸਟੇਜਾਂ ਤੇ ਬੋਲਦੇ ਰਹੇ ਨੇ ਕਿ ਪਿੱਪਲ ਦੇ ਪੱਤਿਆਂ ਵੇ ਕਾਹਦੀ ਖੜ ਲਾਈ ਆ, ਝੜ ਗਏ ਪੁਰਾਣੇ ਰੁੱਤ ਨਵਿਆਂ ਦੀ ਆਈ ਆ। ਤਾਂ ਵਾਕਈ ਅੱਜ ਇੱਕ ਨਵਾਂ ਚਿਹਰਾ ਜਿਹੜਾ ਕਿ ਪੰਜਾਬ ਦੇ ਲੋਕਾਂ ਨੇ ਲੋਕ ਸਭਾ ਦੇ ਵਿੱਚ ਭੇਜਿਆ ਹੈਗਾ, ਭਾਈ ਸਰਬਜੀਤ ਸਿੰਘ ਖਾਲਸਾ। ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਆਜ਼ਾਦ ਉਮੀਦਵਾਰ ਸੀ, ਮੁੱਖ ਮੰਤਰੀ ਦੇ ਲੰਗੋਟੀਆ ਜਾਰ ਨੂੰ ਹਰਾ ਕੇ ਅੱਗੇ ਪਹੁੰਚੇ ਨੇ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਹਤਾਂ ਕਿਵੇਂ ਨੇ? ਦਿਨ ਕਿਵੇਂ ਲੰਘੇ ਨੇ ਜੋ ਵੋਟਾਂ ਦੇ ਸੀ, ਇਲੈਕਸ਼ਨਾਂ ਦੇ ਸੀ? ਵਧੀਆ ਨੇ, ਸਿਹਤਾਂ ਵੀ ਠੀਕ ਹੈ, ਦਿਨ ਵੀ ਵਧੀਆ ਲੰਘੇ। ਹਾਂ, ਅੱਜ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਅੱਜ ਦੀ ਜਿੱਤ ਨੂੰ ਨਾ ਤਾਂ ਕਹਿੰਦੇ ਜਸ਼ਨ ਮਨਾ ਸਕਦੇ ਆ ਤੇ ਨਾ ਖੁਸ਼ੀਆਂ ਮਨਾ ਸਕਦੇ। ਨਹੀਂ ਕੁਛ ਨਹੀਂ, ਅਸੀਂ ਜੀ ਦੇਖੋ ਜਿਹੜੀ ਮੇਰੀ ਜਿੱਤ ਹੈ ਇਹ ਤਾਂ ਫਰੀਦਕੋਟ ਨੂੰ ਹੀ ਸਮਰਪਿਤ ਹੈ, ਉਹਦੇ ਲੋਕਾਂ ਨੂੰ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ, ਅਣਥੱਕ ਮਿਹਨਤ ਕੀਤੀ ਹੈ। ਤੇ ਸਾਰੇ ਆਪਣੇ ਹਲਕੇ ਦੇ ਮੁੰਡਿਆਂ ਨੇ ਜਿਨ੍ਹਾਂ ਨੇ ਭੱਜ ਨੱਠ ਕੀਤੀ, ਬਾਹਰ ਵਾਲੇ ਜਿਹੜੇ ਸਿੱਖ ਹੈ ਆਪਣੇ ਜਿਨ੍ਹਾਂ ਨੇ ਮੈਨੂੰ ਫਾਈਨੈਂਸ਼ਲੀ ਵੀ ਮਦਦ ਕੀਤੀ ਹੈ ਨਾ, ਸਾਰਾ ਕੁਝ ਕੀਤਾ। ਦੇਖੋ ਮੈਂ ਤਾਂ ਇੱਕ ਗਰੀਬ ਵਾਲਾ ਬੰਦਾ ਹੈ, ਮਤਲਬ ਗਰੀਬ ਸਿੱਖ ਹੈ, ਤੇ ਮੈਂ ਪਹਿਲਾਂ ਹੀ ਦੱਸਤਾ ਸੀ ਵੀ ਮੇਰੇ ਕੋਲੇ ਤਾਂ ਪੈਸਾ ਹੈ ਨਹੀਂ। ਮੈਂ ਆਪਣਾ ਨੰਬਰ ਪਾਇਆ ਸੀ ਆਨਲਾਈਨ ਤੇ ਬਹੁਤ ਮਦਦ ਕੀਤੀ ਮੇਰੀ, ਲੋਕਾਂ ਨੇ ਬਹੁਤ ਮਦਦ ਕੀਤੀ। ਉਸ ਤੋਂ ਬਾਅਦ ਤੇ ਜਿਹੜੀ ਫਿਜ਼ੀਕਲ ਕੰਮ ਸੀ ਉਹ ਫਰੀਦਕੋਟ ਦੇ ਯੂਥ ਨੇ ਬਹੁਤ ਕੀਤਾ ਹੈ। ਮੈਂ ਕਹਿੰਦਾ ਇੰਨੀ ਮਿਹਨਤ ਕੀਤੀ ਮੁੰਡਿਆਂ ਨੇ, ਇੰਨੀ ਮਿਹਨਤ ਕੀਤੀ, ਇਹਨਾਂ ਨੂੰ ਗਰਮੀ ਦੀ ਨਹੀਂ ਸੀ ਪਰਵਾਹ, ਇਹਨਾਂ ਨੂੰ ਕੁਝ ਪਰਵਾਹ ਨਹੀਂ ਸੀ, ਬਹੁਤ ਮਿਹਨਤ ਕੀਤੀ ਇਹਨਾਂ ਨੇ। ਮੈਂ ਸਾਰਿਆਂ ਦਾ ਹੀ ਬਹੁਤ 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 ਧੰਨਵਾਦੀ ਹਾਂ। ਹੁਣ ਅਗਲੀਆਂ ਰਣਨੀਤੀਆਂ ਕੀ ਰਹਿਣਗੀਆਂ? ਕਿਉਂਕਿ ਇੱਕ MP ਬਣਨ ਤੋਂ ਬਾਅਦ ਲੋਕ ਸਭਾ ਦੀ ਉਸ ਤੁਸੀਂ ਪਹੁੰਚੋਗੇ ਲੋਕ ਸਭਾ ਦੇ ਵਿੱਚ, ਉੱਥੇ ਸੀਟਾਂ ਤੇ ਬੈਠੋਗੇ ਜਾ ਕੇ, ਉਸੇ ਸੀਟ ਦੇ ਸਾਹਮਣੇ ਇੰਦਰਾ ਗਾਂਧੀ ਦੇ ਪੋਤੇ ਬੈਠੇ ਹੋਣਗੇ, ਉਸੇ ਸੀਟ ਤੇ ਤੁਸੀਂ ਬੈਠੇ ਹੋਵੋਗੇ, ਉਹਨਾਂ ਦੇ ਆਮੋ ਸਾਹਮਣੇ ਹੋਵੋਗੇ। ਇਹ ਨਾ ਜੀ ਸਾਰੀ ਦੁਨੀਆ ਦੇ ਵਿੱਚ ਇੱਕ ਸੰਦੇਸ਼ ਜਾਊਗਾ ਕਿ ਜਿਹੜੀ ਸਿੱਖ ਕੌਮ ਹੈ ਆਪਣੇ ਸ਼ਹੀਦਾਂ ਦੇ ਵਾਰਸਾਂ ਨੂੰ ਕਦੇ ਭੁੱਲਦੀ ਨਹੀਂ ਹੈ, ਉਹਨਾਂ ਦਾ ਵੀ ਓਨਾ ਹੀ ਸਤਿਕਾਰ ਕਰਦੀ ਹੈ ਜਿੰਨਾ ਸ਼ਹੀਦਾਂ ਦਾ ਕਰਦੀ ਹੈ। ਇਹ ਬਹੁਤ ਵੱਡੀ ਗੱਲ ਹੈ ਜੀ ਵੀ 40 ਸਾਲ ਬਾਅਦ ਵੀ ਮੈਂ ਜਿੱਤ ਕੇ ਜਦ ਰਾਹੁਲ ਗਾਂਧੀ ਦੇ, ਸੋਨੀਆ ਗਾਂਧੀ ਦੇ ਸਾਹਮਣੇ ਬੈਠੂੰਗਾ ਜਾਂ ਕਿਸੇ ਦੇ ਮੋਦੀ ਵੀ ਹੋਊਗਾ, ਉੱਥੇ ਸਾਰੀਆਂ ਪਾਰਟੀਆਂ ਦੇ ਹੋਣਗੇ, ਉਹ ਸੁਨੇਹਾ ਬਹੁਤ ਆਪਣਾ ਛਾਤੀ ਚੌੜੀ ਹੋ ਜੂਗੀ ਮੇਰੀ ਜਦੋਂ ਉਹ ਦੇਖਣਗੇ ਨਾ ਬਈ ਯਾਰ 40 ਸਾਲ ਹੋ ਗਏ ਤੇ ਬਾਪੂ ਨੂੰ ਇਹ ਕੀਤੇ ਨੂੰ, ਅੱਜ ਵੀ ਇਹ ਜਿਤਾ ਕੇ ਫਿਰ ਉਹਨਾਂ ਦਾ ਉਹਦੇ ਮੁੰਡੇ ਨੂੰ ਵੀ ਜਿਤਾ ਕੇ ਭੇਜਤਾ। ਬਹੁਤ ਮਤਲਬ ਸੋਚਣ ਵਾਲੀ ਗੱਲ ਹੈ, ਫਕਰ ਵਾਲੀ ਗੱਲ ਹੈ ਬਈ ਜੀ, ਬਈ ਸਿੱਖ ਕੌਮ ਭੁੱਲੀ ਨਹੀਂ ਸ਼ਹੀਦ ਬੇਅੰਤ ਸਿੰਘ ਦੇ ਵਾਰਸਾਂ ਨੂੰ, ਹਾਂ ਜਿਤਾ ਕੇ ਭੇਜਿਆ 40 ਸਾਲ ਬਾਅਦ ਵੀ। ਕੋਈ ਉਲਾਂਭਾ ਤਾਂ ਨਹੀਂ ਹੈ ਕਿਸੇ ਲੀਡਰ ਦੇ ਸਿਰ ਜਾਂ ਕਿਸੇ ਕੌਮ ਦੇ ਸਿਰ? ਬਹੁਤ ਉਲਾਂਭੇ ਆ ਜੀ ਕੌਮ ਦੇ, ਜਿਹੜੇ ਆਮ ਜਿਹੜਾ ਸਿੱਖ ਹੈ ਕੌਮ ਦਾ, ਮੇਰਾ ਉਹਨੂੰ ਕਦੇ ਵੀ ਨਾ ਉਲਾਂਭਾ ਸੀ, ਨਾ ਹੈ, ਨਾ ਰਹੂਗਾ। ਲੀਡਰਾਂ ਨਾਲ ਤਾਂ ਬੜੇ ਉਲਾਂਭੇ ਆ, ਲੀਡਰ ਕਾਹਦੇ, ਲੀਡਰ ਤਾਂ ਮੈਂ ਕਹਿੰਦਾ ਵੀ ਬਸ ਚੋਪੀ ਭਰੀ ਹੈ। ਕਹਿੰਦੇ ਹੁੰਦੇ ਨੇ ਜੇ ਝੁੱਗਾ ਚੱਕਦੇ ਤਾਂ ਢਿੱਡ ਆਪਦਾ ਹੀ ਨੰਗਾ ਹੁੰਦਾ, ਆਪਦੀ ਕੌਮ ਦੀ ਜਿਹੜੀ ਪੱਤ ਰੱਖੀ ਜਾਵੇ, ਹਨਾ। ਹਾਂ ਬਿਲਕੁਲ ਬਿਲਕੁਲ ਬਿਲਕੁਲ, ਹਾਂ ਭਰਾ ਮਾਰੂ ਜੰਗ ਹੋ ਜਾਂਦੀ ਹੈ। ਬੜਿਆਂ ਨੇ ਬਹੁਤ ਕੁਛ ਕੀਤਾ ਹੈ ਤੇ ਨਤੀਜੇ ਵੀ ਉਹਨਾਂ ਨੇ ਭੁਗਤੀ ਲਏ ਹੈ। ਜਿਹੜੀ ਇੱਥੋਂ ਨੀਂਹ ਰੱਖੀ ਗਈ ਹੈ ਇੱਕ ਪੰਥਕ ਸਿਆਸਤ ਦੀ, ਜੇਕਰ ਆਪਾਂ ਗੱਲ ਕੀਤੀ ਜਾਵੇ ਫਰੀਦਕੋਟ ਤੋਂ ਖਾਸ ਕਰਕੇ ਖਡੂਰ ਸਾਹਿਬ ਤੋਂ ਜਿਹੜੀ ਇੱਕ ਨੀਂਹ ਰੱਖੀ ਗਈ ਆ ਦੁਬਾਰਾ ਤੋਂ ਮੁੜ ਸਰਜੀਤ ਹੋ ਰਹੀ ਆ ਪੰਥਕ ਸਿਆਸਤ, ਉਸ ਸਿਆਸਤ ਨੂੰ ਕਿਵੇਂ ਦੇਖਦੇ ਹੋ? ਹੁਣ ਆਉਣ ਵਾਲੀਆਂ 2027 ਦੀਆਂ ਬਾਈ ਇਲੈਕਸ਼ਨ ਵੀ ਆਉਣੀਆਂ ਨੇ, ਵਿੱਚ ਦੀ 2027 ਦੀ ਇਲੈਕਸ਼ਨ ਵੀ ਆਉਣੀਆਂ, ਉਹ ਇਲੈਕਸ਼ਨਾਂ ਦੇ ਵਿੱਚ ਕੀ ਤੁਹਾਡਾ ਜਿਹੜਾ ਕਿ? ਨਹੀਂ ਅਸੀਂ ਜੀ ਪਹਿਲਾਂ ਤਾਂ ਸਾਡਾ ਫੋਕਸ ਹੈ ਆ ਬਾਈ ਇਲੈਕਸ਼ਨ। ਅਸੀਂ ਬਰਨਾਲੇ ਤੋਂ, ਦੇਖੋ ਗੱਲ ਇਹ ਹੈ
ਮੇਰਾ ਸੋਚਣਾ ਇਹ ਹੈ ਬਈ ਆਪਾਂ ਸ਼ਹੀਦ ਪਰਿਵਾਰਾਂ ਨੂੰ ਅੱਗੇ ਲੈ ਕੇ ਆਈਏ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਕੌਮ ਵਾਸਤੇ। ਤੇ ਜਿਵੇਂ ਸ਼ਹੀਦ ਭਾਈ ਸਤਵੰਤ ਸਿੰਘ ਦਾ ਪਰਿਵਾਰ ਹੈ, ਮੈਂ ਉਹਨਾਂ ਨੂੰ ਬਰਨਾਲੇ ਤੋਂ ਸਲਾਹ ਹੈ ਮੇਰੀ, ਮੈਂ ਪਹਿਲਾਂ ਹੀ ਸੋਚਿਆ ਹੋਇਆ ਸੀ ਬਈ ਉਹਨਾਂ ਨੂੰ ਆਪਾਂ ਬਰਨਾਲੇ ਤੋਂ ਇਲੈਕਸ਼ਨ ਲੜਾਵਾਂਗੇ। ਬਰਨਾਲਾ ਹੀ ਕਿਉਂ? ਕਿਉਂਕਿ ਫਰੀਦਕੋਟ ਹਲਕੇ ਦੇ ਵਿੱਚ ਗਿੱਦੜਬਾਹਾ ਵੀ ਖਾਲੀ ਹੋ ਚੁੱਕਿਆ, ਗਿੱਦੜਬਾਹੇ ਤੋਂ ਕਿਉਂ ਨਹੀਂ ਤੁਹਾਡਾ ਹਲਕਾ ਆਪਦਾ ਐਮਪੀ ਦਾ? ਉਹਨਾਂ ਨੂੰ ਜੀ ਉਹਨਾਂ ਦੀ ਮਰਜ਼ੀ, ਉਹ ਕਹਿੰਦੇ ਵੀ ਮੈਂ ਬਰਨਾਲੇ ਤੋਂ ਲੜਨਾ ਹੈ। ਹੁਣ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਜੇ ਅਸੀਂ ਇੰਨੀ ਵੀ ਨਹੀਂ ਮੰਨ ਸਕਦੇ ਫਿਰ ਕਰਾਂਗੇ ਕੀ? ਹਾਂ, ਚਾਹ ਹੋਇਆ ਮਨ ਦੇ ਵਿੱਚ ਜਦੋਂ ਇਲੈਕਸ਼ਨਾਂ ਦਾ ਰਿਜ਼ਲਟ ਆਉਣਾ ਸੀ, ਕਿਤੇ ਇਹ ਤਾਂ ਨਹੀਂ ਡਰ ਲੱਗਿਆ ਵੀ ਕਿਤੇ ਬਠਿੰਡੇ ਵਾਲੀ ਨਾ ਹੋ ਜੇ ਜਾਂ ਕਿਤੇ ਭਦੌੜ ਵਾਲੀ ਨਾ ਹੋ? ਐਵੇਂ ਨਹੀਂ, ਐ ਤਾਂ ਮੈਨੂੰ ਪਤਾ ਸੀ ਵੀ ਅਸੀਂ ਬਈ ਛੇਤੀ ਖੜੇ ਨਹੀਂ ਹਾਰਦੇ, ਪਰ ਜਦੋਂ ਲੀਡ ਬਣ ਗਈ ਸਵੇਰੇ ਹੀ ਮਤਲਬ ਉਹ ਬੋਲੇ ਜੀ ਸਰਬਜੀਤ ਸਿੰਘ, ਫਿਰ ਮੈਂ ਕਿਹਾ ਹੁਣ ਨਹੀਂ ਇਹ ਟੁੱਟਦੀ। ਉਹ ਮਹਾਰਾਜ ਨੇ ਫਿਰ ਮਨ ਦੀ ਸੁਣ ਲਈ, ਉਹ ਫਿਰ ਚੱਲਦੀ ਹੋ ਗਈ। ਅਰਦਾਸਾਂ ਬੇਨਤੀਆਂ ਜੋਦੜੀਆਂ ਕਰੀਆਂ ਕੰਮ ਆਈਆਂ? ਬਿਲਕੁਲ, ਬਹੁਤ ਜੀ ਬਹੁਤ ਸ਼ਹੀਦ। ਮੈਨੂੰ ਇੰਨੀ ਗੱਲ ਪਤਾ ਬਈ ਜਿਹੜੇ ਸਿੰਘ ਸ਼ਹੀਦ ਹੈ ਨਾ ਬਹੁਤ ਸਮਰੱਥ ਹੈ। ਹਾਂ, ਬਹੁਤ ਉਹਨਾਂ ਸ਼ਕਤੀ ਹੈ। ਦੀਪ ਸਿੱਧੂ ਦੇ ਪਰਿਵਾਰ ਨੇ ਵੀ ਆ ਕੇ ਮਦਦ ਕਰੀ। ਦੀਪ ਸਿੱਧੂ ਬਹੁਤ ਅੱਜ ਕੀਤੀ ਜੀ, ਬਹੁਤ ਕੀਤੀ ਹੈ, ਅੱਜ ਵੀ ਆਏ ਸੀ। ਹਾਂ, ਬਹੁਤ ਕੀਤੀ ਹੈ ਦੀਪ ਸਿੱਧੂ ਦੇ ਪਰਿਵਾਰ ਨੇ। ਸ਼ਹੀਦ ਭਾਈ ਕੇਹਰ ਸਿੰਘ ਦੇ ਪਰਿਵਾਰ ਨੇ ਵੀ ਮਦਦ ਕੀਤੀ ਹੈ, ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੇ ਵੀ ਮਦਦ ਕੀਤੀ ਹੈ। ਤੇ ਮੈਂ ਹੀ ਇਹਨਾਂ ਨੂੰ ਕਿਹਾ ਸੀ, ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੂੰ ਮੈਂ ਕਿਹਾ ਵੀ ਆਪਾਂ ਬਾਈ ਇਲੈਕਸ਼ਨ ਲੜਨਾ ਹੈ। ਜੇ ਅਸੀਂ ਪਹਿਲਾਂ ਹੀ ਪਲੈਨਿੰਗ ਕੀਤੀ ਹੋਈ ਸੀ ਬਈ ਜੇ ਮਹਾਰਾਜ ਨੇ ਆਪਾਂ ਨੂੰ ਜਿਤਾਤਾ ਤਾਂ ਆਪਾਂ ਇਕੱਲੇ ਐਮਪੀ ਤੱਕ ਨਹੀਂ ਗੱਲ ਰੱਖਣੀ ਜੀ, ਹਾਂ ਐਮਪੀ ਬਣ ਗਏ ਬਹੁਤ ਹੈ ਨਾ। ਫਿਰ ਆਪਾਂ ਜੇ ਕੌਮ ਸਾਨੂੰ ਸੇਵਾ ਬਖਸ਼ੂਗੀ ਤਾਂ ਅਸੀਂ ਕੌਮ ਨੂੰ ਸੇਧ ਵੀ ਦੇਵਾਂਗੇ। ਤਾਂ 1-2 ਮਿੰਟ ਹੋਰ ਗੱਲ ਕਰਾਂਗੇ, ਕਿਉਂਕਿ ਅਸੀਂ ਇੱਕ ਚਿਹਰਾ ਦਿਖਾ ਦਈਏ ਜਿਨ੍ਹਾਂ ਨੇ ਖਾਸ ਕਰਕੇ ਮਦਦ ਕੀਤੀ ਸੀ। ਗੁਰਸੇਵਕ ਸਿੰਘ ਜਵਾਰ ਕੀ ਇਹੀ ਹੈ, ਇੱਧਰ ਚਿਹਰਾ ਦਿਖਾ ਦਿਓ। ਮੇਰੀ ਜਿੱਤ ਦੇ ਪਿੱਛੇ ਸਭ ਤੋਂ ਵੱਡਾ ਇਹੀ ਮੈਨੂੰ ਲੈ ਕੇ ਆਏ ਆ ਗੁਰਸੇਵਕ ਸਿੰਘ ਜਵਾਰ ਕੇ। ਇਹਨਾਂ ਨੂੰ ਲਿਆਉਣੇ ਕਰਕੇ ਬਹੁਤ ਕੁਝ ਹੋਇਆ ਇਹਨਾਂ ਨਾਲ। ਇਹਨਾਂ ਨੂੰ ਪਾਰਟੀ 'ਚੋਂ ਵੀ ਕੱਢਿਆ ਗਿਆ, ਮਾਨ ਸਾਹਿਬ ਨੇ ਕੱਢਿਆ ਹੈ, ਬਹੁਤ ਕੁਝ ਇਹਨਾਂ ਨਾਲ ਹੋਇਆ। ਲੈਟਰਾਂ ਵੀ ਆਈਆਂ ਜੀ ਤੁਸੀਂ ਸਰਬਜੀਤ ਸਿੰਘ ਖਾਲਸਾ ਦੀ ਮਦਦ ਕਿਉਂ ਕਰਦੇ ਹੋ ਤੇ ਨਾ ਕਰੋ, ਤੇ ਬਹੁਤ ਕੁਝ ਇਹਨਾਂ ਨੂੰ ਸਹਿਣਾ ਪਿਆ ਮੇਰੇ ਕਰਕੇ। ਮੈਂ ਇਹਨਾਂ ਦਾ ਬਹੁਤ ਰਿਣੀ ਹੈ। ਜਵਾਰ ਕੇ ਸਾਹਿਬ 2 ਮਿੰਟ ਤੁਹਾਡੇ ਨਾਲ ਗਿਲਾ ਹੈ, ਸ਼ਿਕਵਾ ਕਿਸੇ ਨਾਲ ਹੋਵੇ? ਨਾ ਜੀ, ਆਪਾਂ ਨੂੰ ਕੋਈ ਨਹੀਂ। ਆਪਾਂ ਧੰਨਵਾਦ ਕਰਦੇ ਜਿਹੜਾ ਕੁਝ ਕੀਤਾ ਉਹਨਾਂ ਨੇ, ਵਧੀਆ ਧੰਨਵਾਦ ਹੈ। ਅੱਜ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ? ਅੱਜ ਦੀ ਜਿਹੜੀ ਜਿੱਤ ਹੈ ਇਹ ਮੈਂ ਕਹਿੰਦਾ ਜਿਹੜੀ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ। ਜਿਵੇਂ ਘੱਲੂਘਾਰਾ ਰਾਬਤਾ ਚੱਲਦਾ ਹੈ, ਉਹ 'ਚ ਜੇ ਇਸ ਤਰੀਕ ਦੇ ਵਿੱਚ ਜਿਹੜੀ 1 ਤਰੀਕ ਹੈ ਵੋਟਾਂ ਪਈਆਂ ਹੈ, 1 ਤਰੀਕ ਨੂੰ ਹਿੰਦੁਸਤਾਨ ਦੀ ਸਰਕਾਰ ਨੇ, ਇੰਦਰਾ ਗਾਂਧੀ ਨੇ ਫੌਜਾਂ ਚੜਾਈਆਂ ਜਿਵੇਂ ਬਾਹਰਲੇ ਦੇਸ਼ ਨਾਲ ਲੜਾਈ ਕਰਨੀ ਹੁੰਦੀ ਹੈ ਜੀ, ਅਤੇ ਉਹਦਾ ਜਵਾਬ 4 ਤਰੀਕ ਨੂੰ ਲੋਕਾਂ ਨੇ ਅੱਜ ਗਿਣਤੀ ਦਿੱਤਾ ਜੀ। ਬਿਲਕੁਲ। ਤੁਸੀਂ ਬਾਹਰ ਹੱਥ ਜੋੜ ਕੇ ਬੇਨਤੀ ਕਰ ਰਹੇ ਸੀ, ਕਹਿੰਦੇ ਕਿ ਕੇਸ ਰੱਖੋ ਸਿੰਘ ਸਜੋ ਗੁਰੂ ਦੇ ਲੜ ਲੱਗੋ। ਗੁਰੂ ਦੇ ਲੜ ਲੱਗੋ। ਮੈਂ ਇਹੀ ਚਾਹੂੰਗਾ ਵੀ ਜਿਹੜੇ ਮੇਰੇ ਹਲਕੇ ਦੇ 'ਚ ਸਿੱਖ ਪਰਿਵਾਰ 'ਚ ਜਿਹੜੇ ਮੁੰਡੇ ਕਲੀਨ ਸ਼ੇਵ ਹੈ ਨਾ, ਤੇ ਕੇਸ ਵੀ ਕਤਲ ਕਰਾਏ ਹੋਏ ਆ, ਵੀ ਮੈਂ ਉਹਨਾਂ ਨੂੰ ਅਪੀਲ ਕੀਤੀ ਹੈ ਬਾਈ ਜੀ ਬਈ ਜੇ ਤੁਸੀਂ ਮੈਨੂੰ ਭੋਰਾ ਵੀ ਪਿਆਰ ਕਰਦੇ ਹੋ ਨਾ ਬਈ ਕੇਸ ਦਾੜੀ ਪ੍ਰਕਾਸ਼ ਕਰੋ। ਹਾਂ ਬਈ ਚਲੋ ਤੁਸੀਂ ਪਹਿਲਾਂ ਕੇਸ ਦਾੜੀ ਦਾ ਪ੍ਰਕਾਸ਼ ਕਰੋ, ਫਿਰ ਗੁਰੂ ਦੇ ਸਿੰਘ ਵੀ ਮੈਂ ਤਾਂ ਵੈਸੇ ਉਹਨਾਂ ਨੂੰ ਕਿਹਾ ਵੀ ਸਿੰਘ ਵੀ ਸਜੋ, ਤੇ ਜਿਹੜੇ ਨਹੀਂ ਸਜਣਗੇ ਉਹਨਾਂ ਨੂੰ ਫਿਰ ਮੈਂ ਹੌਲੀ ਪ੍ਰੇਰਿਤ ਕਰੂੰਗਾ ਵੀ ਆਪਾਂ ਸਿੰਘ ਵੀ ਸਜਣਾ ਹੈ। ਅਪੀਲ ਮੈਂ ਸਿੰਘ ਸਜਣ ਦੀ ਵੀ ਕੀਤੀ ਹੈ ਬਈ ਤੁਸੀਂ ਸਿੰਘ ਵੀ ਸਜੋ। ਪਹਿਲਾ ਸਵਾਲ ਕੀ ਰਹੂਗਾ ਤੁਹਾਡਾ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ ਜਾ ਕੇ ਪਹਿਲਾ ਸਵਾਲ ਕੀ ਕਰੋਗੇ? ਪਹਿਲਾ ਸਵਾਲ ਮੇਰਾ ਇਹ ਹੈ ਜੀ ਬਈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ, ਹਰੇਕ ਹੀ ਕਹਿ ਦਿੰਦਾ ਹੈ ਜੀ ਉਹ ਮੈਂਟਲੀ ਅਪਸੈਟ ਸੀ, ਬਈ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜਾ ਮਹਾਰਾਜ ਦੀ ਬੇਅਦਬੀ ਕਰਦਾ ਹੈ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ। ਹਾਂ, ਉਸ ਤੋਂ ਬਾਅਦ ਕੋਈ ਅਗਲੀਆਂ ਰਣਨੀਤੀਆਂ, ਅਗਲੇ ਪਲਾਨ ਜਿਹੜੇ ਕਾਹਦੇ ਬਾਰੇ ਜੋ ਸਿਆਸਤ ਵੱਡੀ ਵੀ ਕਰਨੀਆਂ ਹੁਣ, ਇਹ ਤਾਂ ਇਹ ਨਹੀਂ ਵੀ ਇਕੱਲੀ ਫਰੀਦਕੋਟ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਗੱਲ ਕਰਨੀ ਆ ਵੀ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ। ਬਹੁਤ ਕੁਛ ਹੈ ਜੀ। ਅਸੀਂ ਇਹ ਚਾਹੁੰਦੇ ਹਾਂ, ਮੈਂ ਪਰਸਨਲੀ ਇਹ ਚਾਹੁੰਦਾ ਵੀ ਜੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਹੋ ਸਕਦਾ ਹੈ ਤਾਂ ਯੂਨਾਈਟਿਡ ਸਟੇਟਸ ਆਫ ਇੰਡੀਆ ਕਿਉਂ ਨਹੀਂ ਹੋ ਸਕਦਾ? ਬਈ ਅਸੀਂ ਹਰੇਕ ਸਟੇਟ ਦਾ ਹੁਣ ਵੀ ਤਾਂ ਆਪਣਾ ਹੀ ਕਾਨੂੰਨ ਹੈ ਨਾ। ਰਾਜਸਥਾਨ ਦੇ ਵਿੱਚ ਕਈ ਚੀਜ਼ਾਂ ਲਾਊਡ ਹੈ ਜੋ ਪੰਜਾਬ 'ਚ ਨਹੀਂ ਹੈ।
ਠੀਕ ਹੈ ਨਾ। ਅਸੀਂ ਵੀ ਤਾਂ ਉਹੀ ਚਾਹੁੰਦੇ ਆ ਵੀ ਹਰੇਕ ਸਟੇਟ ਦਾ ਜਿਵੇਂ ਹੁਣ ਹੈ, ਆਲਮੋਸਟ ਹਰੇਕ ਸਟੇਟ ਦਾ ਆਪਣਾ ਕਾਨੂੰਨ ਹੈ। ਹਾਂ, ਤੇ ਉਰੇ ਵੀ ਐਵੇਂ ਹੀ ਸਾਨੂੰ ਪੰਜਾਬ ਨੂੰ ਵੀ ਐਵੇਂ ਚਾਹੀਦਾ ਵੀ ਅਸੀਂ ਆਪਣਾ ਕਾਨੂੰਨ ਆਪ ਬਣਾਈਏ। ਹਾਂਜੀ ਹਾਂਜੀ, ਤੁਸੀਂ ਕੁਝ ਕਹਿਣਾ? ਅਸੀਂ ਕਹਿੰਦੇ ਜਿਹੜੇ ਕਿਸਾਨਾਂ ਇਹਨਾਂ ਨੂੰ ਬੇਨਤੀ ਕਰਦੇ ਆ, ਅਸੀਂ ਜਿਹੜੇ ਕਿਸਾਨਾਂ ਦੇ ਮਸਲੇ ਹੈ, ਜਿਵੇਂ MSP ਦਾ ਹੈਗਾ ਮਸਲਾ, ਉਹ ਸੋ ਪਹਿਲ ਦੇ ਆਧਾਰ ਤੇ ਉਠਾਉਣਾ ਚਾਹੀਦਾ ਹੈ। ਦੂਜਾ ਹੈਗਾ ਜਿਹੜੇ ਬਾਰਡਰ ਨੇ, ਬਾਰਡਰ ਖੋਲ੍ਹਣੇ ਚਾਹੀਦੇ ਆ। ਬਾਰਡਰ ਖੋਲ੍ਹਣੇ ਤਾਂ ਜ਼ਰੂਰੀ ਨੇ, ਜਿਹੜੀ ਸਾਡੀ ਕਣਕ ਹੈ ਤੇ ਜਾਂ ਜੀਰੀ ਹੈ, ਇਹ 8-9 ਹਜ਼ਾਰ 10 ਹਜ਼ਾਰ ਤੱਕ ਕੁਇੰਟਲ ਵਿਕਦੀ ਹੈ ਬਾਹਰਲੇ ਨਾਲ ਦੇ ਮੁਲਕਾਂ 'ਚ। ਜੇ ਬਾਰਡਰ ਖੁੱਲ੍ਹ ਜਾਣ ਤਾਂ ਜਿਹੜੇ ਕਿਸਾਨ ਨੇ ਜਾਂ ਬੇਰੁਜ਼ਗਾਰ ਨੇ ਤੇ ਵਪਾਰੀ ਹੈ, ਉਹ ਸਾਡੇ ਵਪਾਰੀ ਹੱਥ ਰੰਗ ਲੈਣਗੇ। ਤੇ ਬੰਦੀ ਸਿੰਘਾਂ ਦਾ ਮਸਲਾ ਹੈ, ਬੰਦੀ ਸਿੰਘਾਂ ਦਾ ਮਸਲਾ ਜ਼ੋਰ ਨਾਲ ਉਠਾਉਣਾ ਚਾਹੀਦਾ ਹੈ। ਡਿਬਰੂਗੜ੍ਹ ਵਾਲੇ ਜਿਹੜੇ ਮੁੰਡੇ ਹੈਗੇ ਉਹਨਾਂ ਨੂੰ ਛੱਡਣਾ ਚਾਹੀਦਾ ਹੈ। ਹੋਰ ਜਿਹੜੇ ਪੰਜਾਬ ਦੇ ਜਿੰਨੇ ਮਸਲੇ ਹੁਣ ਤੁਸੀਂ ਦੇਖ ਲਓ, ਆਪਣਾ ਸ਼ੰਭੂ ਬਾਰਡਰ ਜਾਂ ਖਨੌਰੀ ਬਾਰਡਰ, ਕਿਸਾਨਾਂ ਤੇ BJP ਨੇ ਗੋਲੀਆਂ ਚਲਾਈਆਂ ਹੈ। ਅੱਜ ਉਹਨਾਂ ਦੀ ਸਰਕਾਰ 'ਚ ਫਿਰ ਬਹੁਮਤ ਮਿਲ ਗਿਆ। ਇਹਦਾ ਮਤਲਬ ਐਂ ਤਾਂ ਨਹੀਂ ਵੀ ਉਹ ਮੁੜ ਕੇ ਆ ਕੇ ਸਰਕਾਰ ਬਣਾ ਕੇ ਫਿਰ ਪੰਜਾਬੀਆਂ ਜ਼ੁਲਮ ਕਰਨ। ਉਹਦੇ ਬਾਰੇ ਸਾਨੂੰ ਸੋਚਣਾ ਪਊਗਾ। ਬਿਲਕੁਲ ਸੋਚੋਗੇ ਭਾਈ ਸਾਹਿਬ ਜੋ ਇਹ ਗੱਲਾਂ ਕਹੀਆਂ ਨੇ? ਬਿਲਕੁਲ ਜੀ, ਇਹ ਵੀ ਅਸੀਂ ਗੱਲਾਂ ਚੱਕਾਂਗੇ। ਹੋਰ ਵੀ ਬਹੁਤ ਹੈ ਜੀ। ਅਸੀਂ ਹੁਣ ਸਾਰਾ ਪਲੈਨਿੰਗ ਕਰਾਂਗੇ ਵੀ ਕਿਵੇਂ ਵੀ ਅੰਮ੍ਰਿਤਪਾਲ ਔਰ ਅਸੀਂ ਦੋਵੇਂ ਰਲ ਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਸੇਧ ਦੇਵਾਂਗੇ, ਅਗਵਾਈ ਕਰਾਂਗੇ ਅਸੀਂ ਜੀ। ਰਲ ਤੁਹਾਡਾ ਕੇ। ਸਮਾਂ ਵੀ ਹੋ ਗਿਆ, ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਤਾਂ ਅਸੀਂ ਇੱਕ ਵਾਰ ਫਿਰ ਤੋਂ ਵਧਾਈਆਂ ਦੇਵਾਂਗੇ। ਸੁਖਵਿੰਦਰ ਸਿੰਘ ਜੀ, ਸ਼ੁਕਰੀਆ ਤੁਹਾਡਾ ਵੀ, ਤੁਸੀਂ ਹਮੇਸ਼ਾ ਸਾਥ ਦਿੱਤਾ। ਤਾਂ ਕੁਝ ਕਹਿਣਾ ਤੁਸੀਂ ਇਹਨਾਂ ਦੇ ਬਾਰੇ, ਕੋਈ ਦੋ ਸ਼ਬਦ? ਸਮੁੱਚੇ ਸਿੱਖ ਜਗਤ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਨ ਸ਼ੁਕਰ ਕਰਦਾ। ਇਹ ਸ਼ਹੀਦਾਂ ਦੀ ਜਿੱਤ ਹੋਈ ਹੈ। ਸਮੁੱਚੇ ਸਿੱਖਾਂ ਦਾ, ਸਮੁੱਚੇ ਸਿੰਘਾਂ ਦਾ, ਸਾਰਿਆਂ ਦਾ, ਤੁਹਾਡੀ ਸਮੁੱਚੀ ਇੰਡੋਜ਼ ਟੀਮ ਦਾ ਧੰਨਵਾਦ ਕਰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਅਸੀਂ ਅੱਗੇ ਚੱਲ ਕੇ ਹੋਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਹੁਣ ਅਗਲੀਆਂ ਰਣਨੀਤੀਆਂ ਕੀ ਰਹਿਣਗੀਆਂ, ਕਿਉਂਕਿ ਇੱਕ MP ਬਣਨ ਤੋਂ ਬਾਅਦ ਲੋਕ ਸਭਾ ਦੀ ਤੁਸੀਂ ਪਹੁੰਚੋਗੇ ਲੋਕ ਸਭਾ ਦੇ ਵਿੱਚ, ਉੱਥੇ ਸੀਟਾਂ ਤੇ ਬੈਠੋਗੇ ਜਾ ਕੇ। ਉਸੇ ਸੀਟ ਦੇ ਸਾਹਮਣੇ ਇੰਦਰਾ ਗਾਂਧੀ ਦੇ ਪੋਤੇ ਬੈਠੇ ਹੋਣਗੇ, ਉਸੇ ਸੀਟ ਤੇ ਤੁਸੀਂ ਬੈਠੇ ਹੋਵੋਗੇ, ਉਹਨਾਂ ਦੇ ਆਮੋ ਸਾਹਮਣੇ ਹੋਵੋਗੇ। ਇਹ ਬਹੁਤ ਵੱਡੀ ਗੱਲ ਹੈ ਜੀ ਵੀ 40 ਸਾਲ ਬਾਅਦ ਵੀ ਮੈਂ ਜਿੱਤ ਕੇ ਜਦ ਰਾਹੁਲ ਗਾਂਧੀ ਦੇ, ਸੋਨੀਆ ਗਾਂਧੀ ਦੇ ਸਾਹਮਣੇ ਬੈਠੂੰਗਾ, ਜਾਂ ਕਿਸੇ ਦੇ ਮੋਦੀ ਵੀ ਹੋਊਗਾ, ਉੱਥੇ ਸਾਰੀਆਂ ਪਾਰਟੀਆਂ ਦੇ ਹੋਣਗੇ। ਬਹੁਤ ਮਤਲਬ ਸੋਚਣ ਵਾਲੀ ਗੱਲ ਹੈ, ਫਖਰ ਵਾਲੀ ਗੱਲ ਹੈ ਬਈ ਜੀ। ਬਈ ਸਿੱਖ ਕੌਮ ਭੁੱਲੀ ਨਹੀਂ ਸ਼ਹੀਦ ਬੇਅੰਤ ਸਿੰਘ ਦੇ ਵਾਰਸਾਂ ਨੂੰ। ਕੋਈ ਉਲਾਂਭਾ ਤਾਂ ਨਹੀਂ ਹੈ ਕਿਸੇ ਲੀਡਰ ਦੇ ਸਿਰ ਜਾਂ ਕਿਸੇ ਕੌਮ ਦੇ ਸਿਰ? ਬਹੁਤ ਉਲਾਂਭੇ ਹੈ ਜੀ ਕੌਮ ਦੇ। ਜਿਹੜੇ ਆਮ ਜਿਹੜਾ ਸਿੱਖ ਹੈ ਕੌਮ ਦਾ, ਮੇਰਾ ਉਹਨੂੰ ਕਦੇ ਵੀ ਨਾ ਉਲਾਂਭਾ ਸੀ, ਨਾ ਹੈ, ਨਾ ਰਹੂਗਾ। ਜਿਹੜੀ ਇੱਥੋਂ ਨਹੀਂ ਰੱਖੀ ਗਈ ਹੈ ਇੱਕ ਪੰਥਕ ਸਿਆਸਤ ਦੀ, ਜੇਕਰ ਆਪਾਂ ਗੱਲ ਕੀਤੀ ਜਾਵੇ ਫਰੀਦਕੋਟ ਤੋਂ, ਖਾਸ ਕਰਕੇ ਖਡੂਰ ਸਾਹਿਬ ਤੋਂ, ਜਿਹੜੀ ਇੱਕ ਨਹੀਂ ਰੱਖੀ ਗਈ ਆ ਦੁਬਾਰਾ ਤੋਂ ਮੁੜ ਸਰਜੀਤ ਹੋ ਰਹੀ ਹੈ ਪੰਥਕ ਸਿਆਸਤ, ਉਸ ਸਿਆਸਤ ਨੂੰ ਕਿਵੇਂ ਦੇਖਦੇ ਹੋ? ਹੁਣ ਆਉਣ ਵਾਲੀਆਂ 2027 ਦੀਆਂ ਬਾਈ ਇਲੈਕਸ਼ਨ ਵੀ ਆਉਣੀਆਂ ਨੇ, ਵਿੱਚ ਦੀ 2027 ਦੀ ਇਲੈਕਸ਼ਨ ਵੀ ਆਉਣੀਆਂ। ਮੇਰਾ ਸੋਚਣਾ ਇਹ ਹੈ ਬਈ ਆਪਾਂ ਸ਼ਹੀਦ ਪਰਿਵਾਰਾਂ ਨੂੰ ਅੱਗੇ ਲੈ ਕੇ ਆਈਏ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਕੌਮ ਵਾਸਤੇ। ਪਹਿਲਾ ਸਵਾਲ ਕੀ ਰਹੂਗਾ ਤੁਹਾਡਾ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ ਜਾ ਕੇ ਪਹਿਲਾ ਸਵਾਲ ਕੀ ਕਰੋਗੇ? ਪਹਿਲਾ ਸਵਾਲ ਮੇਰਾ ਇਹ ਹੈ ਜੀ ਬਈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ, ਹਰੇਕ ਹੀ ਕਹਿ ਦਿੰਦਾ ਹੈ ਜੀ ਉਹ ਮੈਂਟਲੀ ਅਪਸੈਟ ਸੀ। ਵੀ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜੇ ਮਹਾਰਾਜ ਦੀ ਬੇਅਦਬੀ ਕਰਦਾ ਹੈ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਸਟੇਜਾਂ ਤੇ ਬੋਲਦੇ ਰਹੇ ਨੇ ਕਿ ਪਿੱਪਲ ਦੇ ਪੱਤਿਆਂ ਵੇ ਕਾਹਦੀ ਖੜ ਲਾਈ ਆ, ਝੜ ਗਏ ਪੁਰਾਣੇ ਰੁੱਤ ਨਵਿਆਂ ਦੀ ਆਈ ਆ। ਤਾਂ ਵਾਕਈ ਅੱਜ ਇੱਕ ਨਵਾਂ ਚਿਹਰਾ ਜਿਹੜਾ ਕਿ ਪੰਜਾਬ ਦੇ ਲੋਕਾਂ ਨੇ ਲੋਕ ਸਭਾ ਦੇ ਵਿੱਚ ਭੇਜਿਆ ਹੈਗਾ, ਭਾਈ ਸਰਬਜੀਤ ਸਿੰਘ ਖਾਲਸਾ। ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਆਜ਼ਾਦ ਉਮੀਦਵਾਰ ਸੀ, ਮੁੱਖ ਮੰਤਰੀ ਦੇ ਲੰਗੋਟੀਆ ਜਾਰ ਨੂੰ ਹਰਾ ਕੇ ਅੱਗੇ ਪਹੁੰਚੇ ਨੇ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਹਤਾਂ ਕਿਵੇਂ ਨੇ? ਦਿਨ ਕਿਵੇਂ ਲੰਘੇ ਨੇ ਜੋ ਵੋਟਾਂ ਦੇ ਸੀ, ਇਲੈਕਸ਼ਨਾਂ ਦੇ ਸੀ? ਵਧੀਆ ਨੇ, ਸਿਹਤਾਂ ਵੀ ਠੀਕ ਹੈ, ਦਿਨ ਵੀ ਵਧੀਆ ਲੰਘੇ। ਹਾਂ, ਅੱਜ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਅੱਜ ਦੀ ਜਿੱਤ ਨੂੰ ਨਾ ਤਾਂ ਕਹਿੰਦੇ ਜਸ਼ਨ ਮਨਾ ਸਕਦੇ ਆ ਤੇ ਨਾ ਖੁਸ਼ੀਆਂ ਮਨਾ ਸਕਦੇ। ਨਹੀਂ, ਕੁਛ ਨਹੀਂ। ਅਸੀਂ ਜੀ ਦੇਖੋ ਜਿਹੜੀ ਮੇਰੀ ਜਿੱਤ ਹੈ ਇਹ ਤਾਂ ਫਰੀਦਕੋਟ ਨੂੰ ਹੀ ਸਮਰਪਿਤ ਹੈ, ਉਹਦੇ ਲੋਕਾਂ ਨੂੰ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ, ਅਣਥੱਕ ਮਿਹਨਤ ਕੀਤੀ ਹੈ। ਤੇ ਸਾਰੇ ਆਪਣੇ ਹਲਕੇ ਦੇ ਮੁੰਡਿਆਂ ਨੇ ਜਿਨ੍ਹਾਂ ਨੇ ਭੱਜ ਨੱਠ ਕੀਤੀ, ਬਾਹਰ ਵਾਲੇ ਜਿਹੜੇ ਸਿੱਖ ਹੈ ਆਪਣੇ ਜਿਨ੍ਹਾਂ ਨੇ ਮੈਨੂੰ ਫਾਈਨੈਂਸ਼ਲੀ ਵੀ ਮਦਦ ਕੀਤੀ ਹੈ ਨਾ, ਸਾਰਾ ਕੁਝ ਕੀਤਾ। ਦੇਖੋ ਮੈਂ ਤਾਂ ਇੱਕ ਗਰੀਬ ਵਾਲਾ ਬੰਦਾ ਹੈ, ਮਤਲਬ ਗਰੀਬ ਸਿੱਖ ਹੈ,
ਤੇ ਮੈਂ ਪਹਿਲਾਂ ਹੀ ਦੱਸਤਾ ਸੀ ਵੀ ਮੇਰੇ ਕੋਲੇ ਤਾਂ ਪੈਸਾ ਹੈ ਨਹੀਂ। ਮੈਂ ਆਪਣਾ ਨੰਬਰ ਪਾਇਆ ਸੀ ਆਨਲਾਈਨ ਤੇ ਬਹੁਤ ਮਦਦ ਕੀਤੀ ਮੇਰੀ, ਲੋਕਾਂ ਨੇ ਬਹੁਤ ਮਦਦ ਕੀਤੀ। ਉਸ ਤੋਂ ਬਾਅਦ ਤੇ ਜਿਹੜੀ ਫਿਜ਼ੀਕਲ ਕੰਮ ਸੀ ਉਹ ਫਰੀਦਕੋਟ ਦੇ ਯੂਥ ਨੇ ਬਹੁਤ ਕੀਤਾ ਹੈ। ਮੈਂ ਕਹਿੰਦਾ ਇੰਨੀ ਮਿਹਨਤ ਕੀਤੀ ਮੁੰਡਿਆਂ ਨੇ, ਇੰਨੀ ਮਿਹਨਤ ਕੀਤੀ, ਇਹਨਾਂ ਨੂੰ ਗਰਮੀ ਦੀ ਨਹੀਂ ਸੀ ਪਰਵਾਹ, ਇਹਨਾਂ ਨੂੰ ਕੁਝ ਪਰਵਾਹ ਨਹੀਂ ਸੀ। ਬਹੁਤ ਮਿਹਨਤ ਕੀਤੀ ਇਹਨਾਂ ਨੇ। ਮੈਂ ਸਾਰਿਆਂ ਦਾ ਹੀ ਬਹੁਤ 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 ਧੰਨਵਾਦੀ ਹਾਂ। ਹੁਣ ਅਗਲੀਆਂ ਰਣਨੀਤੀਆਂ ਕੀ ਰਹਿਣਗੀਆਂ, ਕਿਉਂਕਿ ਇੱਕ MP ਬਣਨ ਤੋਂ ਬਾਅਦ ਲੋਕ ਸਭਾ ਦੀ ਉਸ ਤੁਸੀਂ ਪਹੁੰਚੋਗੇ ਲੋਕ ਸਭਾ ਦੇ ਵਿੱਚ, ਉੱਥੇ ਸੀਟਾਂ ਤੇ ਬੈਠੋਗੇ ਜਾ ਕੇ, ਉਸੇ ਸੀਟ ਦੇ ਸਾਹਮਣੇ ਇੰਦਰਾ ਗਾਂਧੀ ਦੇ ਪੋਤੇ ਬੈਠੇ ਹੋਣਗੇ, ਉਸੇ ਸੀਟ ਤੇ ਤੁਸੀਂ ਬੈਠੇ ਹੋਵੋਗੇ, ਉਹਨਾਂ ਦੇ ਆਮੋ ਸਾਹਮਣੇ ਹੋਵੋਗੇ। ਇਹ ਨਾ ਜੀ ਸਾਰੀ ਦੁਨੀਆ ਦੇ ਵਿੱਚ ਇੱਕ ਸੰਦੇਸ਼ ਜਾਊਗਾ ਕਿ ਜਿਹੜੀ ਸਿੱਖ ਕੌਮ ਹੈ ਆਪਣੇ ਸ਼ਹੀਦਾਂ ਦੇ ਵਾਰਸਾਂ ਨੂੰ ਕਦੇ ਭੁੱਲਦੀ ਨਹੀਂ ਹੈ। ਉਹਨਾਂ ਦਾ ਵੀ ਓਨਾ ਹੀ ਸਤਿਕਾਰ ਕਰਦੀ ਹੈ ਜਿੰਨਾ ਸ਼ਹੀਦਾਂ ਦਾ ਕਰਦੀ ਹੈ। ਇਹ ਬਹੁਤ ਵੱਡੀ ਗੱਲ ਹੈ ਜੀ ਵੀ 40 ਸਾਲ ਬਾਅਦ ਵੀ ਮੈਂ ਜਿੱਤ ਕੇ ਜਦ ਰਾਹੁਲ ਗਾਂਧੀ ਦੇ ਸੋਨੀਆ ਗਾਂਧੀ ਦੇ ਸਾਹਮਣੇ ਬੈਠੂੰਗਾ ਜਾਂ ਕਿਸੇ ਦੇ ਮੋਦੀ ਵੀ ਹੋਊਗਾ, ਉੱਥੇ ਸਾਰੀਆਂ ਪਾਰਟੀਆਂ ਦੇ ਹੋਣਗੇ, ਉਹ ਸੁਨੇਹਾ ਬਹੁਤ ਆਪਣਾ ਛਾਤੀ ਚੌੜੀ ਹੋ ਜੂਗੀ ਮੇਰੀ ਜਦੋਂ ਉਹ ਦੇਖਣਗੇ ਨਾ ਬਈ ਯਾਰ 40 ਸਾਲ ਹੋ ਗਏ ਤੇ ਬਾਪੂ ਨੂੰ ਇਹ ਕੀਤੇ ਨੂੰ, ਅੱਜ ਵੀ ਇਹ ਜਿਤਾ ਕੇ ਫਿਰ ਉਹਨਾਂ ਦਾ ਉਹਦੇ ਮੁੰਡੇ ਨੂੰ ਵੀ ਜਿਤਾ ਕੇ ਭੇਜਤਾ। ਬਹੁਤ ਇਹ ਮਤਲਬ ਸੋਚਣ ਵਾਲੀ ਗੱਲ ਹੈ, ਫਕਰ ਵਾਲੀ ਗੱਲ ਹੈ ਬਈ ਜੀ, ਬਈ ਸਿੱਖ ਕੌਮ ਭੁੱਲੀ ਨਹੀਂ ਸ਼ਹੀਦ ਬੇਅੰਤ ਸਿੰਘ ਦੇ ਵਾਰਸਾਂ ਨੂੰ, ਹਾਂ ਜਿਤਾ ਕੇ ਭੇਜਿਆ 40 ਸਾਲ ਬਾਅਦ ਵੀ। ਕੋਈ ਉਲਾਂਭਾ ਤਾਂ ਨਹੀਂ ਹੈ ਕਿਸੇ ਲੀਡਰ ਦੇ ਸਿਰ ਜਾਂ ਕਿਸੇ ਕੌਮ ਦੇ ਸਿਰ? ਬਹੁਤ ਉਲਾਂਭੇ ਆ ਜੀ ਕੌਮ ਦੇ, ਜਿਹੜੇ ਆਮ ਜਿਹੜਾ ਸਿੱਖ ਹੈ ਕੌਮ ਦਾ, ਮੇਰਾ ਉਹਨੂੰ ਕਦੇ ਵੀ ਨਾ ਉਲਾਂਭਾ ਸੀ, ਨਾ ਹੈ, ਨਾ ਰਹੂਗਾ। ਲੀਡਰਾਂ ਨਾਲ ਤਾਂ ਬੜੇ ਉਲਾਂਭੇ ਆ। ਲੀਡਰ ਤਾਂ ਮੈਂ ਕਹਿੰਦਾ ਵੀ ਬਸ ਚੋਪੀ ਭਰੀ ਹੈ। ਕਹਿੰਦੇ ਹੁੰਦੇ ਨੇ ਜੇ ਝੁੱਗਾ ਚੱਕਦੇ ਤਾਂ ਢਿੱਡ ਆਪਦਾ ਹੀ ਨੰਗਾ ਹੁੰਦਾ, ਆਪਦੀ ਕੌਮ ਦੀ ਜਿਹੜੀ ਪੱਤ ਰੱਖੀ ਜਾਵੇ, ਹਨਾ। ਹਾਂ ਬਿਲਕੁਲ ਬਿਲਕੁਲ ਬਿਲਕੁਲ। ਹਾਂ ਭਰਾ ਮਾਰੂ ਜੰਗ ਹੋ ਜਾਂਦੀ ਹੈ। ਬੜਿਆਂ ਨੇ ਬਹੁਤ ਕੁਝ ਕੀਤਾ ਹੈ ਤੇ ਨਤੀਜੇ ਵੀ ਉਹਨਾਂ ਨੇ ਭੁਗਤੀ ਲਏ ਹੈ। ਜਿਹੜੀ ਇੱਥੋਂ ਨਹੀਂ ਰੱਖੀ ਗਈ ਹੈ ਇੱਕ ਪੰਥਕ ਸਿਆਸਤ ਦੀ, ਜੇਕਰ ਆਪਾਂ ਗੱਲ ਕੀਤੀ ਜਾਵੇ ਫਰੀਦਕੋਟ ਤੋਂ ਖਾਸ ਕਰਕੇ ਖਡੂਰ ਸਾਹਿਬ ਤੋਂ, ਜਿਹੜੀ ਇੱਕ ਨਹੀਂ ਰੱਖੀ ਗਈ ਆ ਦੁਬਾਰਾ ਤੋਂ ਮੁੜ ਸਰਜੀਤ ਹੋ ਰਹੀ ਹੈ ਪੰਥਕ ਸਿਆਸਤ, ਉਸ ਸਿਆਸਤ ਨੂੰ ਕਿਵੇਂ ਦੇਖਦੇ ਹੋ? ਹੁਣ ਆਉਣ ਵਾਲੀਆਂ 2027 ਦੀਆਂ ਬਾਈ ਇਲੈਕਸ਼ਨ ਵੀ ਆਉਣੀਆਂ ਨੇ, ਵਿੱਚ ਦੀ 2027 ਦੀ ਇਲੈਕਸ਼ਨ ਵੀ ਆਉਣੀਆਂ, ਉਹ ਇਲੈਕਸ਼ਨਾਂ ਦੇ ਵਿੱਚ ਕੀ ਤੁਹਾਡਾ ਜਿਹੜਾ ਕਿ? ਨਹੀਂ ਅਸੀਂ ਜੀ ਪਹਿਲਾਂ ਤਾਂ ਸਾਡਾ ਫੋਕਸ ਹੈ ਆ ਬਾਈ ਇਲੈਕਸ਼ਨ। ਅਸੀਂ ਬਰਨਾਲੇ ਤੋਂ, ਦੇਖੋ ਗੱਲ ਇਹ ਹੈ ਮੇਰਾ ਸੋਚਣਾ ਇਹ ਹੈ ਬਈ ਆਪਾਂ ਸ਼ਹੀਦ ਪਰਿਵਾਰਾਂ ਨੂੰ ਅੱਗੇ ਲੈ ਕੇ ਆਈਏ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਕੌਮ ਵਾਸਤੇ। ਤੇ ਜਿਵੇਂ ਸ਼ਹੀਦ ਭਾਈ ਸਤਵੰਤ ਸਿੰਘ ਦਾ ਪਰਿਵਾਰ ਹੈ, ਮੈਂ ਉਹਨਾਂ ਨੂੰ ਬਰਨਾਲੇ ਤੋਂ ਸਲਾਹ ਹੈ ਮੇਰੀ, ਮੈਂ ਪਹਿਲਾਂ ਹੀ ਸੋਚਿਆ ਹੋਇਆ ਸੀ ਬਈ ਉਹਨਾਂ ਨੂੰ ਆਪਾਂ ਬਰਨਾਲੇ ਤੋਂ ਇਲੈਕਸ਼ਨ ਲੜਾਵਾਂਗੇ। ਬਰਨਾਲਾ ਹੀ ਕਿਉਂ? ਕਿਉਂਕਿ ਫਰੀਦਕੋਟ ਹਲਕੇ ਦੇ ਵਿੱਚ ਗਿੱਦੜਬਾਹਾ ਵੀ ਖਾਲੀ ਹੋ ਚੁੱਕਿਆ, ਗਿੱਦੜਬਾਹੇ ਤੋਂ ਕਿਉਂ ਨਹੀਂ ਤੁਹਾਡਾ ਹਲਕਾ ਆਪਦਾ MP ਦਾ? ਉਹਨਾਂ ਨੂੰ ਜੀ ਉਹਨਾਂ ਦੀ ਮਰਜ਼ੀ, ਉਹ ਕਹਿੰਦੇ ਵੀ ਮੈਂ ਬਰਨਾਲੇ ਤੋਂ ਲੜਨਾ ਹੈ। ਹੁਣ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਜੇ ਅਸੀਂ ਇੰਨੀ ਵੀ ਨਹੀਂ ਮੰਨ ਸਕਦੇ ਫਿਰ ਕਰਾਂਗੇ ਕੀ? ਹਾਂ ਚਾਹ ਹੋਇਆ ਮਨ ਦੇ ਵਿੱਚ ਜਦੋਂ ਇਲੈਕਸ਼ਨਾਂ ਦਾ ਰਿਜ਼ਲਟ ਆਉਣਾ ਸੀ, ਕਿਤੇ ਇਹ ਤਾਂ ਨਹੀਂ ਡਰ ਲੱਗਿਆ ਵੀ ਕਿਤੇ ਬਠਿੰਡੇ ਵਾਲੀ ਨਾ ਹੋ ਜੇ ਜਾਂ ਕਿਤੇ ਭਦੌੜ ਵਾਲੀ ਨਾ ਹੋ? ਐਵੇਂ ਨਹੀਂ, ਐ ਤਾਂ ਮੈਨੂੰ ਪਤਾ ਸੀ ਵੀ ਅਸੀਂ ਬਈ ਛੇਤੀ ਖੜੇ ਨਹੀਂ ਹਾਰਦੇ, ਪਰ ਜਦੋਂ ਲੀਡ ਬਣ ਗਈ ਸਵੇਰੇ ਹੀ ਮਤਲਬ ਉਹ ਬੋਲੇ ਜੀ ਸਰਬਜੀਤ ਸਿੰਘ, ਫਿਰ ਮੈਂ ਕਿਹਾ ਹੁਣ ਨਹੀਂ ਇਹ ਟੁੱਟਦੀ। ਉਹ ਮਹਾਰਾਜ ਨੇ ਫਿਰ ਮਨ ਦੀ ਸੁਣ ਲਈ, ਉਹ ਫਿਰ ਚੱਲਦੀ ਹੋ ਗਈ। ਅਰਦਾਸਾਂ ਬੇਨਤੀਆਂ ਜੋਦੜੀਆਂ ਕਰੀਆਂ ਕੰਮ ਆਈਆਂ? ਬਿਲਕੁਲ ਬਹੁਤ ਜੀ ਬਹੁਤ ਸ਼ਹੀਦ, ਮੈਨੂੰ ਇੰਨੀ ਗੱਲ ਪਤਾ ਬਈ ਜਿਹੜੇ ਸਿੰਘ ਸ਼ਹੀਦ ਹੈ ਨਾ ਬਹੁਤ ਸਮਰੱਥ ਹੈ। ਹਾਂ ਬਹੁਤ ਉਹਨਾਂ ਸ਼ਕਤੀ ਹੈ। ਦੀਪ ਸਿੱਧੂ ਦੇ ਪਰਿਵਾਰ ਨੇ ਵੀ ਆ ਕੇ ਮਦਦ ਕਰੀ? ਦੀਪ ਸਿੱਧੂ ਬਹੁਤ ਅੱਜ ਕੀਤੀ ਜੀ, ਬਹੁਤ ਕੀਤੀ ਹੈ, ਅੱਜ ਵੀ ਆਏ ਸੀ। ਹਾਂ ਬਹੁਤ ਕੀਤੀ ਹੈ ਦੀਪ ਸਿੱਧੂ ਦੇ ਪਰਿਵਾਰ ਨੇ। ਸ਼ਹੀਦ ਭਾਈ ਕੇਹਰ ਸਿੰਘ ਦੇ ਪਰਿਵਾਰ ਨੇ ਵੀ ਮਦਦ ਕੀਤੀ ਹੈ, ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੇ ਵੀ ਮਦਦ ਕੀਤੀ ਹੈ। ਤੇ ਮੈਂ ਹੀ ਇਹਨਾਂ ਨੂੰ ਕਿਹਾ ਸੀ, ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੂੰ ਮੈਂ ਕਿਹਾ ਵੀ ਆਪਾਂ ਬਾਈ ਇਲੈਕਸ਼ਨ ਲੜਨਾ ਹੈ। ਜੇ ਅਸੀਂ ਪਹਿਲਾਂ ਹੀ ਪਲੈਨਿੰਗ ਕੀਤੀ ਹੋਈ ਸੀ ਬਈ ਜੇ ਮਹਾਰਾਜ ਨੇ ਆਪਾਂ ਨੂੰ ਜਿਤਾਤਾ ਤਾਂ ਆਪਾਂ ਇਕੱਲੇ MP ਤੱਕ ਨਹੀਂ ਗੱਲ ਰੱਖਣੀ ਜੀ, ਹਾਂ MP ਬਣ ਗਏ ਬਹੁਤ ਹੈ ਨਾ। ਫਿਰ ਆਪਾਂ ਜੇ ਕੌਮ ਸਾਨੂੰ ਸੇਵਾ ਬਖਸ਼ੂਗੀ ਤਾਂ ਅਸੀਂ ਕੌਮ ਨੂੰ ਸੇਧ ਵੀ ਦੇਵਾਂਗੇ।
ਤਾਂ 1-2 ਮਿੰਟ ਹੋਰ ਗੱਲ ਕਰਾਂਗੇ ਕਿਉਂਕਿ ਅਸੀਂ ਇੱਕ ਚਿਹਰਾ ਦਿਖਾ ਦਈਏ ਜਿਨ੍ਹਾਂ ਨੇ ਖਾਸ ਕਰਕੇ ਮਦਦ ਕੀਤੀ ਸੀ। ਗੁਰਸੇਵਕ ਸਿੰਘ ਜਵਾਰ ਕੀ ਇਹੀ ਹੈ, ਇੱਧਰ ਚਿਹਰਾ ਦਿਖਾ ਦਿਓ। ਮੇਰੀ ਜਿੱਤ ਦੇ ਪਿੱਛੇ ਸਭ ਤੋਂ ਵੱਡਾ ਇਹ ਹੈ, ਇਹੀ ਮੈਨੂੰ ਲੈ ਕੇ ਆਏ ਆ ਗੁਰਸੇਵਕ ਸਿੰਘ ਜਵਾਰ ਕੇ। ਇਹਨਾਂ ਨੂੰ ਲਿਆਉਣੇ ਕਰਕੇ ਬਹੁਤ ਕੁਝ ਹੋਇਆ ਇਹਨਾਂ ਨਾਲ, ਇਹਨਾਂ ਨੂੰ ਪਾਰਟੀ ਚੋਂ ਵੀ ਕੱਢਿਆ ਗਿਆ, ਮਾਨ ਸਾਹਿਬ ਨੇ ਕੱਢਿਆ ਹੈ, ਬਹੁਤ ਕੁਝ ਇਹਨਾਂ ਨਾਲ ਹੋਇਆ, ਲੈਟਰਾਂ ਵੀ ਆਈਆਂ ਜੀ ਤੁਸੀਂ ਸਰਬਜੀਤ ਸਿੰਘ ਖਾਲਸਾ ਦੀ ਮਦਦ ਕਿਉਂ ਕਰਦੇ ਹੋ ਤੇ ਨਾ ਕਰੋ, ਤੇ ਬਹੁਤ ਕੁਝ ਇਹਨਾਂ ਨੂੰ ਸਹਿਣਾ ਪਿਆ ਮੇਰੇ ਕਰਕੇ। ਮੈਂ ਇਹਨਾਂ ਦਾ ਬਹੁਤ ਬਹੁਤ ਰਿਣੀ ਹੈ। ਜਵਾਰ ਕੇ ਸਾਹਿਬ 2 ਮਿੰਟ ਤੁਹਾਡੇ ਨਾਲ ਗਿਲਾ ਹੈ, ਸ਼ਿਕਵਾ ਕਿਸੇ ਨਾਲ ਹੋਵੇ? ਨਾ ਰਾਜੀ ਆਪਾਂ ਨੂੰ ਕੋਈ ਨਹੀਂ, ਆਪਾਂ ਧੰਨਵਾਦ ਕਰਦੇ ਜਿਹੜਾ ਕੁਝ ਕੀਤਾ ਉਹਨਾਂ ਨੇ, ਵਧੀਆ ਧੰਨਵਾਦ ਹੈ। ਅੱਜ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ? ਅੱਜ ਦੀ ਜਿਹੜੀ ਜਿੱਤ ਹੈ ਇਹ ਮੈਂ ਕਹਿੰਦਾ ਜਿਹੜੀ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ। ਜਿਵੇਂ ਘੱਲੂਘਾਰਾ ਹਫ਼ਤਾ ਚੱਲਦਾ ਹੈ, ਉਹ 'ਚ ਜੇ ਇਸ ਤਰੀਕ ਦੇ ਵਿੱਚ ਜਿਹੜੀ 1 ਤਰੀਕ ਹੈ ਵੋਟਾਂ ਪਈਆਂ ਹੈ, 1 ਤਰੀਕ ਨੂੰ ਹਿੰਦੁਸਤਾਨ ਦੀ ਸਰਕਾਰ ਨੇ, ਇੰਦਰਾ ਗਾਂਧੀ ਨੇ ਫੌਜਾਂ ਚੜਾਈਆਂ ਜਿਵੇਂ ਬਾਹਰਲੇ ਦੇਸ਼ ਨਾਲ ਲੜਾਈ ਕਰਨੀ ਹੁੰਦੀ ਹੈ, ਤੇ ਉਹਦਾ ਜਵਾਬ 4 ਤਰੀਕ ਨੂੰ ਲੋਕਾਂ ਨੇ ਅੱਜ ਗਿਣਤੀ 'ਚ ਦਿੱਤਾ। ਜੀ ਬਿਲਕੁਲ। ਤੁਸੀਂ ਬਾਹਰ ਹੱਥ ਜੋੜ ਕੇ ਬੇਨਤੀ ਕਰ ਰਹੇ ਸੀ, ਕਹਿੰਦੇ ਕਿ ਕੇਸ ਰੱਖੋ, ਸਿੰਘ ਸਜੋ, ਗੁਰੂ ਦੇ ਲੜ ਲੱਗੋ। ਗੁਰੂ ਦੇ ਲੜ ਲੱਗੋ। ਮੈਂ ਇਹੀ ਚਾਹੂੰਗਾ ਵੀ ਜਿਹੜੇ ਮੇਰੇ ਹਲਕੇ ਦੇ ਚ ਸਿੱਖ ਪਰਿਵਾਰ 'ਚ ਜਿਹੜੇ ਮੁੰਡੇ ਕਲੀਨ ਸ਼ੇਵ ਹੈ ਨਾ ਤੇ ਕੇਸ ਵੀ ਕਤਲ ਕਰਾਏ ਹੋਏ ਆ, ਵੀ ਮੈਂ ਉਹਨਾਂ ਨੂੰ ਅਪੀਲ ਕੀਤੀ ਹੈ ਬਾਈ ਜੀ, ਬਈ ਜੇ ਤੁਸੀਂ ਮੈਨੂੰ ਭੋਰਾ ਵੀ ਪਿਆਰ ਕਰਦੇ ਹੋ ਨਾ, ਬਈ ਕੇਸ ਦਾੜੀ ਪ੍ਰਕਾਸ਼ ਕਰੋ। ਹਾਂ ਬਈ ਚਲੋ ਤੁਸੀਂ ਪਹਿਲਾਂ ਕੇਸ ਦਾੜੀ ਦਾ ਪ੍ਰਕਾਸ਼ ਕਰੋ, ਫਿਰ ਗੁਰੂ ਦੇ ਸਿੰਘ ਵੀ ਮੈਂ ਤਾਂ ਵੈਸੇ ਉਹਨਾਂ ਨੂੰ ਕਿਹਾ ਵੀ ਸਿੰਘ ਵੀ ਸਜੋ, ਤੇ ਜਿਹੜੇ ਨਹੀਂ ਸਜਣਗੇ ਉਹਨਾਂ ਨੂੰ ਫਿਰ ਮੈਂ ਹੌਲੀ ਹੌਲੀ ਪ੍ਰੇਰਿਤ ਕਰੂੰਗਾ ਵੀ ਆਪਾਂ ਸਿੰਘ ਵੀ ਸਜਣਾ ਹੈ। ਅਪੀਲ ਮੈਂ ਸਿੰਘ ਸਜਣ ਦੀ ਵੀ ਕੀਤੀ ਹੈ ਬਈ ਤੁਸੀਂ ਸਿੰਘ ਵੀ ਸਜੋ। ਪਹਿਲਾ ਸਵਾਲ ਕੀ ਰਹੂਗਾ ਤੁਹਾਡਾ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ ਜਾ ਕੇ ਪਹਿਲਾ ਸਵਾਲ ਕੀ ਕਰੋਗੇ? ਪਹਿਲਾ ਸਵਾਲ ਮੇਰਾ ਇਹ ਹੈ ਜੀ, ਬਈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ, ਹਰੇਕ ਹੀ ਕਹਿ ਦਿੰਦਾ ਹੈ ਜੀ ਉਹ ਮੈਂਟਲੀ ਅਪਸੈਟ ਸੀ, ਬਈ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜਾ ਮਹਾਰਾਜ ਦੀ ਬੇਅਦਬੀ ਕਰਦਾ ਹੈ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ। ਹਾਂ, ਉਸ ਤੋਂ ਬਾਅਦ ਕੋਈ ਅਗਲੀਆਂ ਰਣਨੀਤੀਆਂ, ਅਗਲੇ ਪਲਾਨ ਜਿਹੜੇ ਕਾਹਦੇ ਬਾਰੇ ਜੋ ਸਿਆਸਤ ਵੱਡੀ ਵੀ ਕਰਨੀ ਆ? ਹੁਣ ਇਹ ਤਾਂ ਇਹ ਨਹੀਂ ਵੀ ਇਕੱਲੀ ਫਰੀਦਕੋਟ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਗੱਲ ਕਰਨੀ ਆ, ਵੀ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ। ਬਹੁਤ ਕੁਛ ਹੈ ਜੀ। ਅਸੀਂ ਇਹ ਚਾਹੁੰਦੇ ਹਾਂ, ਮੈਂ ਪਰਸਨਲੀ ਇਹ ਚਾਹੁੰਦਾ ਵੀ ਜੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਹੋ ਸਕਦਾ ਹੈ ਤਾਂ ਯੂਨਾਈਟਿਡ ਸਟੇਟਸ ਆਫ ਇੰਡੀਆ ਕਿਉਂ ਨਹੀਂ ਹੋ ਸਕਦਾ? ਬਈ ਅਸੀਂ ਹਰੇਕ ਸਟੇਟ ਦਾ ਹੁਣ ਵੀ ਤਾਂ ਆਪਣਾ ਹੀ ਕਾਨੂੰਨ ਹੈ ਨਾ। ਰਾਜਸਥਾਨ ਦੇ ਵਿੱਚ ਕਈ ਚੀਜ਼ਾਂ ਲਾਊਡ ਹੈ ਜੋ ਪੰਜਾਬ 'ਚ ਨਹੀਂ ਹੈ, ਠੀਕ ਹੈ ਨਾ। ਅਸੀਂ ਵੀ ਤਾਂ ਉਹੀ ਚਾਹੁੰਦੇ ਹਾਂ ਵੀ ਹਰੇਕ ਸਟੇਟ ਦਾ ਜਿਵੇਂ ਹੁਣ ਹੈ, ਆਲਮੋਸਟ ਹਰੇਕ ਸਟੇਟ ਦਾ ਆਪਣਾ ਕਾਨੂੰਨ ਹੈ। ਹਾਂ, ਤੇ ਉਰੇ ਵੀ ਐਵੇਂ ਸਾਨੂੰ ਪੰਜਾਬ ਨੂੰ ਵੀ ਐਵੇਂ ਚਾਹੀਦਾ ਵੀ ਅਸੀਂ ਆਪਣਾ ਕਾਨੂੰਨ ਆਪ ਬਣਾਈਏ। ਹਾਂਜੀ ਹਾਂਜੀ, ਤੁਸੀਂ ਕੁਝ ਕਹਿਣਾ? ਅਸੀਂ ਕਹਿੰਦੇ ਜਿਹੜੇ ਕਿਸਾਨਾਂ ਇਹਨਾਂ ਨੂੰ ਬੇਨਤੀ ਕਰਦੇ ਆ, ਅਸੀਂ ਜਿਹੜੇ ਕਿਸਾਨਾਂ ਦੇ ਮਸਲੇ ਹੈ, ਜਿਵੇਂ MSP ਦਾ ਹੈਗਾ ਮਸਲਾ, ਉਹ ਪਹਿਲ ਦੇ ਆਧਾਰ ਤੇ ਉਠਾਉਣਾ ਚਾਹੀਦਾ ਹੈ। ਦੂਜਾ ਹੈਗਾ ਜਿਹੜੇ ਬਾਰਡਰ ਨੇ, ਬਾਰਡਰ ਖੋਲ੍ਹਣੇ ਚਾਹੀਦੇ ਆ। ਬਾਰਡਰ ਖੋਲ੍ਹਣੇ ਤਾਂ ਜ਼ਰੂਰੀ ਨੇ, ਜਿਹੜੀ ਸਾਡੀ ਕਣਕ ਹੈ ਤੇ ਜਾਂ ਜੀਰੀ ਹੈ, ਇਹ 8-9 ਹਜ਼ਾਰ 10 ਹਜ਼ਾਰ ਤੱਕ ਕੁਇੰਟਲ ਵਿਕਦੀ ਹੈ ਬਾਹਰਲੇ ਨਾਲ ਦੇ ਮੁਲਕਾਂ 'ਚ। ਜੇ ਬਾਰਡਰ ਖੁੱਲ੍ਹ ਜਾਣ ਤਾਂ ਜਿਹੜੇ ਕਿਸਾਨ ਨੇ ਜਾਂ ਬੇਰੁਜ਼ਗਾਰ ਨੇ ਤੇ ਵਪਾਰੀ ਹੈ, ਉਹ ਸਾਡੇ ਵਪਾਰੀ ਹੱਥ ਰੰਗ ਲੈਣਗੇ। ਤੇ ਬੰਦੀ ਸਿੰਘਾਂ ਦਾ ਮਸਲਾ ਹੈ, ਬੰਦੀ ਸਿੰਘਾਂ ਦਾ ਮਸਲਾ ਜ਼ੋਰ ਨਾਲ ਉਠਾਉਣਾ ਚਾਹੀਦਾ ਹੈ। ਡਿਬਰੂਗੜ੍ਹ ਵਾਲੇ ਜਿਹੜੇ ਮੁੰਡੇ ਹੈਗੇ ਉਹਨਾਂ ਨੂੰ ਛੱਡਣਾ ਚਾਹੀਦਾ ਹੈ। ਹੋਰ ਜਿਹੜੇ ਪੰਜਾਬ ਦੇ ਜਿੰਨੇ ਮਸਲੇ ਹੁਣ ਤੁਸੀਂ ਦੇਖ ਲਓ, ਆਪਣਾ ਸ਼ੰਭੂ ਬਾਰਡਰ ਜਾਂ ਖਨੌਰੀ ਬਾਰਡਰ, ਕਿਸਾਨਾਂ ਤੇ BJP ਨੇ ਗੋਲੀਆਂ ਚਲਾਈਆਂ ਹੈ। ਅੱਜ ਉਹਨਾਂ ਦੀ ਸਰਕਾਰ 'ਚ ਫਿਰ ਬਹੁਮਤ ਮਿਲ ਗਿਆ। ਇਹਦਾ ਮਤਲਬ ਐਂ ਤਾਂ ਨਹੀਂ ਵੀ ਉਹ ਮੁੜ ਕੇ ਆ ਕੇ ਸਰਕਾਰ ਬਣਾ ਕੇ ਫਿਰ ਪੰਜਾਬੀਆਂ ਜ਼ੁਲਮ ਕਰਨਾ। ਉਹਦੇ ਬਾਰੇ ਸਾਨੂੰ ਸੋਚਣਾ ਪਊਗਾ। ਬਿਲਕੁਲ ਸੋਚੋਗੇ ਭਾਈ ਸਾਹਿਬ ਜੋ ਇਹ ਗੱਲਾਂ ਕਹੀਆਂ ਨੇ? ਬਿਲਕੁਲ ਜੀ, ਇਹ ਵੀ ਅਸੀਂ ਗੱਲਾਂ ਚੱਕਾਂਗੇ। ਹੋਰ ਵੀ ਬਹੁਤ ਹੈ ਜੀ। ਅਸੀਂ ਹੁਣ ਸਾਰਾ ਪਲੈਨਿੰਗ ਕਰਾਂਗੇ ਵੀ ਕਿਵੇਂ ਵੀ ਅੰਮ੍ਰਿਤਪਾਲ ਔਰ ਅਸੀਂ ਦੋਵੇਂ ਰਲ ਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਸੇਧ ਦੇਵਾਂਗੇ, ਅਗਵਾਈ ਕਰਾਂਗੇ ਅਸੀਂ ਰਲ ਕੇ। ਸਮਾਂ ਵੀ ਹੋ ਗਿਆ, ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਤਾਂ ਅਸੀਂ ਇੱਕ ਵਾਰ ਫਿਰ ਤੋਂ ਵਧਾਈਆਂ ਦੇਵਾਂਗੇ। ਸੁਖਵਿੰਦਰ ਸਿੰਘ ਜੀ, ਸ਼ੁਕਰੀਆ ਤੁਹਾਡਾ ਵੀ, ਤੁਸੀਂ ਹਮੇਸ਼ਾ ਸਾਥ ਦਿੱਤਾ। ਤਾਂ ਕੁਝ ਕਹਿਣਾ ਤੁਸੀਂ ਇਹਨਾਂ ਦੇ ਬਾਰੇ, ਕੋਈ 2 ਸ਼ਬਦ? ਸਮੁੱਚੇ ਸਿੱਖ ਜਗਤ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਨ ਸ਼ੁਕਰ ਕਰਦਾ। ਇਹ ਸ਼ਹੀਦਾਂ ਦੀ ਜਿੱਤ ਹੋਈ ਹੈ ਸਮੁੱਚੇ ਸਿੱਖਾਂ ਦਾ,
ਸਮੁੱਚੇ ਸਿੰਘਾਂ ਦਾ, ਸਾਰਿਆਂ ਦਾ, ਤੁਹਾਡੀ ਸਮੁੱਚੀ ਇੰਡੋਜ਼ ਟੀਮ ਦਾ ਧੰਨਵਾਦ ਕਰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਅਸੀਂ ਅੱਗੇ ਚੱਲ ਕੇ ਹੋਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਹੁਣ ਅਗਲੀਆਂ ਰਣਨੀਤੀਆਂ ਕੀ ਰਹਿਣਗੀਆਂ, ਕਿਉਂਕਿ ਇੱਕ MP ਬਣਨ ਤੋਂ ਬਾਅਦ ਲੋਕ ਸਭਾ ਦੀ ਤੁਸੀਂ ਪਹੁੰਚੋਗੇ ਲੋਕ ਸਭਾ ਦੇ ਵਿੱਚ, ਉੱਥੇ ਸੀਟਾਂ ਤੇ ਬੈਠੋਗੇ ਜਾ ਕੇ, ਉਸੇ ਸੀਟ ਦੇ ਸਾਹਮਣੇ ਇੰਦਰਾ ਗਾਂਧੀ ਦੇ ਪੋਤੇ ਬੈਠੇ ਹੋਣਗੇ, ਉਸੇ ਸੀਟ ਤੇ ਤੁਸੀਂ ਬੈਠੇ ਹੋਵੋਗੇ, ਉਹਨਾਂ ਦੇ ਆਮੋ ਸਾਹਮਣੇ ਹੋਵੋਗੇ। ਇਹ ਬਹੁਤ ਵੱਡੀ ਗੱਲ ਹੈ ਜੀ ਵੀ 40 ਸਾਲ ਬਾਅਦ ਵੀ ਮੈਂ ਜਿੱਤ ਕੇ ਜਦ ਰਾਹੁਲ ਗਾਂਧੀ ਦੇ ਸੋਨੀਆ ਗਾਂਧੀ ਦੇ ਸਾਹਮਣੇ ਬੈਠੂੰਗਾ, ਜਾਂ ਕਿਸੇ ਦੇ ਮੋਦੀ ਵੀ ਹੋਊਗਾ, ਉੱਥੇ ਸਾਰੀਆਂ ਪਾਰਟੀਆਂ ਦੇ ਹੋਣਗੇ। ਬਹੁਤ ਇਹ ਮਤਲਬ ਸੋਚਣ ਵਾਲੀ ਗੱਲ ਹੈ, ਫਖਰ ਵਾਲੀ ਗੱਲ ਹੈ ਬਈ ਜੀ। ਬਈ ਸਿੱਖ ਕੌਮ ਭੁੱਲੀ ਨਹੀਂ ਸ਼ਹੀਦ ਬੇਅੰਤ ਸਿੰਘ ਦੇ ਵਾਰਸਾਂ ਨੂੰ। ਕੋਈ ਉਲਾਂਭਾ ਤਾਂ ਨਹੀਂ ਹੈ ਕਿਸੇ ਲੀਡਰ ਦੇ ਸਿਰ ਜਾਂ ਕਿਸੇ ਕੌਮ ਦੇ ਸਿਰ? ਬਹੁਤ ਉਲਾਂਭੇ ਆ ਜੀ ਕੌਮ ਦੇ, ਜਿਹੜੇ ਆਮ ਜਿਹੜਾ ਸਿੱਖ ਹੈ ਕੌਮ ਦਾ, ਮੇਰਾ ਉਹਨੂੰ ਕਦੇ ਵੀ ਨਾ ਉਲਾਂਭਾ ਸੀ, ਨਾ ਹੈ, ਨਾ ਰਹੂਗਾ। ਜਿਹੜੀ ਇੱਥੋਂ ਨਹੀਂ ਰੱਖੀ ਗਈ ਹੈ ਇੱਕ ਪੰਥਕ ਸਿਆਸਤ ਦੀ, ਜੇਕਰ ਆਪਾਂ ਗੱਲ ਕੀਤੀ ਜਾਵੇ ਫਰੀਦਕੋਟ ਤੋਂ, ਖਾਸ ਕਰਕੇ ਖਡੂਰ ਸਾਹਿਬ ਤੋਂ, ਜਿਹੜੀ ਇੱਕ ਨਹੀਂ ਰੱਖੀ ਗਈ ਆ ਦੁਬਾਰਾ ਤੋਂ ਮੁੜ ਸਰਜੀਤ ਹੋ ਰਹੀ ਹੈ ਪੰਥਕ ਸਿਆਸਤ, ਉਸ ਸਿਆਸਤ ਨੂੰ ਕਿਵੇਂ ਦੇਖਦੇ ਹੋ? ਹੁਣ ਆਉਣ ਵਾਲੀਆਂ 2027 ਦੀਆਂ ਬਾਈ ਇਲੈਕਸ਼ਨ ਵੀ ਆਉਣੀਆਂ ਨੇ, ਵਿੱਚ ਦੀ 2027 ਦੀ ਇਲੈਕਸ਼ਨ ਵੀ ਆਉਣੀਆਂ। ਮੇਰਾ ਸੋਚਣਾ ਇਹ ਹੈ ਬਈ ਆਪਾਂ ਸ਼ਹੀਦ ਪਰਿਵਾਰਾਂ ਨੂੰ ਅੱਗੇ ਲੈ ਕੇ ਆਈਏ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਕੌਮ ਵਾਸਤੇ। ਪਹਿਲਾ ਸਵਾਲ ਕੀ ਰਹੂਗਾ ਤੁਹਾਡਾ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ ਜਾ ਕੇ ਪਹਿਲਾ ਸਵਾਲ ਕੀ ਕਰੋਗੇ? ਪਹਿਲਾ ਸਵਾਲ ਮੇਰਾ ਇਹ ਹੈ ਜੀ ਬਈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ, ਹਰੇਕ ਹੀ ਕਹਿ ਦਿੰਦਾ ਹੈ ਜੀ ਉਹ ਮੈਂਟਲੀ ਅਪਸੈਟ ਸੀ। ਬਈ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜੇ ਮਹਾਰਾਜ ਦੀ ਬੇਅਦਬੀ ਕਰਦਾ ਹੈ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਸਟੇਜਾਂ ਤੇ ਬੋਲਦੇ ਰਹੇ ਨੇ ਕਿ ਪਿੱਪਲ ਦੇ ਪੱਤਿਆਂ ਵੇ ਕਾਹਦੀ ਖੜ ਲਾਈ ਆ, ਝੜ ਗਏ ਪੁਰਾਣੇ ਰੁੱਤ ਨਵਿਆਂ ਦੀ ਆਈ ਆ। ਤਾਂ ਵਾਕਈ ਅੱਜ ਇੱਕ ਨਵਾਂ ਚਿਹਰਾ ਜਿਹੜਾ ਕਿ ਪੰਜਾਬ ਦੇ ਲੋਕਾਂ ਨੇ ਲੋਕ ਸਭਾ ਦੇ ਵਿੱਚ ਭੇਜਿਆ ਹੈਗਾ, ਭਾਈ ਸਰਬਜੀਤ ਸਿੰਘ ਖਾਲਸਾ। ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਆਜ਼ਾਦ ਉਮੀਦਵਾਰ ਸੀ, ਮੁੱਖ ਮੰਤਰੀ ਦੇ ਲੰਗੋਟੀਆ ਜਾਰ ਨੂੰ ਹਰਾ ਕੇ ਅੱਗੇ ਪਹੁੰਚੇ ਨੇ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਹਤਾਂ ਕਿਵੇਂ ਨੇ? ਦਿਨ ਕਿਵੇਂ ਲੰਘੇ ਨੇ ਜੋ ਵੋਟਾਂ ਦੇ ਸੀ, ਇਲੈਕਸ਼ਨਾਂ ਦੇ ਸੀ? ਵਧੀਆ ਨੇ, ਸਿਹਤਾਂ ਵੀ ਠੀਕ ਹੈ, ਦਿਨ ਵੀ ਵਧੀਆ ਲੰਘੇ। ਹਾਂ, ਅੱਜ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਅੱਜ ਦੀ ਜਿੱਤ ਨੂੰ ਨਾ ਤਾਂ ਕਹਿੰਦੇ ਜਸ਼ਨ ਮਨਾ ਸਕਦੇ ਆ ਤੇ ਨਾ ਖੁਸ਼ੀਆਂ ਮਨਾ ਸਕਦੇ। ਨਹੀਂ, ਕੁਛ ਨਹੀਂ। ਅਸੀਂ ਜੀ ਦੇਖੋ ਜਿਹੜੀ ਮੇਰੀ ਜਿੱਤ ਹੈ ਇਹ ਤਾਂ ਫਰੀਦਕੋਟ ਨੂੰ ਹੀ ਸਮਰਪਿਤ ਹੈ, ਉਹਦੇ ਲੋਕਾਂ ਨੂੰ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ, ਅਣਥੱਕ ਮਿਹਨਤ ਕੀਤੀ ਹੈ, ਤੇ ਸਾਰੇ ਆਪਣੇ ਹਲਕੇ ਦੇ ਮੁੰਡਿਆਂ ਨੇ ਜਿਨ੍ਹਾਂ ਨੇ ਭੱਜ ਨੱਠ ਕੀਤੀ, ਬਾਹਰ ਵਾਲੇ ਜਿਹੜੇ ਸਿੱਖ ਹੈ ਆਪਣੇ ਜਿਨ੍ਹਾਂ ਨੇ ਮੈਨੂੰ ਫਾਈਨੈਂਸ਼ਲੀ ਵੀ ਮਦਦ ਕੀਤੀ ਹੈ ਨਾ, ਸਾਰਾ ਕੁਝ ਕੀਤਾ। ਦੇਖੋ ਮੈਂ ਤਾਂ ਇੱਕ ਗਰੀਬ ਵਾਲਾ ਬੰਦਾ ਹੈ, ਮਤਲਬ ਗਰੀਬ ਸਿੱਖ ਹੈ, ਤੇ ਮੈਂ ਪਹਿਲਾਂ ਹੀ ਦੱਸਤਾ ਸੀ ਵੀ ਮੇਰੇ ਕੋਲ ਤਾਂ ਪੈਸਾ ਹੈ ਨਹੀਂ। ਮੈਂ ਆਪਣਾ ਨੰਬਰ ਪਾਇਆ ਸੀ ਆਨਲਾਈਨ, ਤੇ ਬਹੁਤ ਮਦਦ ਕੀਤੀ ਮੇਰੀ, ਲੋਕਾਂ ਨੇ ਬਹੁਤ ਮਦਦ ਕੀਤੀ। ਉਸ ਤੋਂ ਬਾਅਦ ਤੇ ਜਿਹੜੀ ਫਿਜ਼ੀਕਲ ਕੰਮ ਸੀ ਉਹ ਫਰੀਦਕੋਟ ਦੇ ਯੂਥ ਨੇ ਬਹੁਤ ਕੀਤਾ ਹੈ। ਮੈਂ ਕਹਿੰਦਾ ਇੰਨੀ ਮਿਹਨਤ ਕੀਤੀ ਮੁੰਡਿਆਂ ਨੇ, ਇੰਨੀ ਮਿਹਨਤ ਕੀਤੀ, ਇਹਨਾਂ ਨੂੰ ਗਰਮੀ ਦੀ ਨਹੀਂ ਸੀ ਪਰਵਾਹ, ਇਹਨਾਂ ਨੂੰ ਕੁਝ ਪਰਵਾਹ ਨਹੀਂ ਸੀ, ਬਹੁਤ ਮਿਹਨਤ ਕੀਤੀ ਇਹਨਾਂ ਨੇ। ਮੈਂ ਸਾਰਿਆਂ ਦਾ ਹੀ ਬਹੁਤ 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 ਧੰਨਵਾਦੀ ਹਾਂ। ਹੁਣ ਅਗਲੀਆਂ ਰਣਨੀਤੀਆਂ ਕੀ ਰਹਿਣਗੀਆਂ, ਕਿਉਂਕਿ ਇੱਕ MP ਬਣਨ ਤੋਂ ਬਾਅਦ ਲੋਕ ਸਭਾ ਦੀ ਤੁਸੀਂ ਪਹੁੰਚੋਗੇ ਲੋਕ ਸਭਾ ਦੇ ਵਿੱਚ, ਉੱਥੇ ਸੀਟਾਂ ਤੇ ਬੈਠੋਗੇ ਜਾ ਕੇ, ਉਸੇ ਸੀਟ ਦੇ ਸਾਹਮਣੇ ਇੰਦਰਾ ਗਾਂਧੀ ਦੇ ਪੋਤੇ ਬੈਠੇ ਹੋਣਗੇ, ਉਸੇ ਸੀਟ ਤੇ ਤੁਸੀਂ ਬੈਠੇ ਹੋਵੋਗੇ, ਉਹਨਾਂ ਦੇ ਆਮੋ ਸਾਹਮਣੇ ਹੋਵੋਗੇ। ਇਹ ਨਾ ਜੀ ਸਾਰੀ ਦੁਨੀਆ ਦੇ ਵਿੱਚ ਇੱਕ ਸੰਦੇਸ਼ ਜਾਊਗਾ ਕਿ ਜਿਹੜੀ ਸਿੱਖ ਕੌਮ ਹੈ ਆਪਣੇ ਸ਼ਹੀਦਾਂ ਦੇ ਵਾਰਸਾਂ ਨੂੰ ਕਦੇ ਭੁੱਲਦੀ ਨਹੀਂ ਹੈ, ਉਹਨਾਂ ਦਾ ਵੀ ਓਨਾ ਹੀ ਸਤਿਕਾਰ ਕਰਦੀ ਹੈ ਜਿੰਨਾ ਸ਼ਹੀਦਾਂ ਦਾ ਕਰਦੀ ਹੈ। ਇਹ ਬਹੁਤ ਵੱਡੀ ਗੱਲ ਹੈ ਜੀ ਵੀ 40 ਸਾਲ ਬਾਅਦ ਵੀ ਮੈਂ ਜਿੱਤ ਕੇ ਜਦ ਰਾਹੁਲ ਗਾਂਧੀ ਦੇ ਸੋਨੀਆ ਗਾਂਧੀ ਦੇ ਸਾਹਮਣੇ ਬੈਠੂੰਗਾ, ਜਾਂ ਕਿਸੇ ਦੇ ਮੋਦੀ ਵੀ ਹੋਊਗਾ, ਉੱਥੇ ਸਾਰੀਆਂ ਪਾਰਟੀਆਂ ਦੇ ਹੋਣਗੇ। ਉਹ ਸੁਨੇਹਾ ਬਹੁਤ ਆਪਣਾ ਛਾਤੀ ਚੌੜੀ ਹੋ ਜੂਗੀ ਮੇਰੀ ਜਦੋਂ ਉਹ ਦੇਖਣਗੇ ਨਾ ਬਈ ਯਾਰ 40 ਸਾਲ ਹੋ ਗਏ ਤੇ ਬਾਪੂ ਨੂੰ ਇਹ ਕੀਤੇ ਨੂੰ, ਅੱਜ ਵੀ ਇਹ ਜਿਤਾ ਕੇ ਫਿਰ ਉਹਦੇ ਮੁੰਡੇ ਨੂੰ ਵੀ ਜਿਤਾ ਕੇ ਭੇਜਤਾ। ਬਹੁਤ ਇਹ ਮਤਲਬ ਸੋਚਣ ਵਾਲੀ ਗੱਲ ਹੈ, ਫਖਰ ਵਾਲੀ ਗੱਲ ਹੈ ਬਈ ਜੀ। ਬਈ ਸਿੱਖ ਕੌਮ ਭੁੱਲੀ ਨਹੀਂ ਸ਼ਹੀਦ ਬੇਅੰਤ ਸਿੰਘ ਦੇ ਵਾਰਸਾਂ ਨੂੰ।
ਹਾਂ ਜਿਤਾ ਕੇ ਭੇਜਿਆ 40 ਸਾਲ ਬਾਅਦ ਵੀ। ਕੋਈ ਉਲਾਂਭਾ ਤਾਂ ਨਹੀਂ ਹੈ ਕਿਸੇ ਲੀਡਰ ਦੇ ਸਿਰ ਜਾਂ ਕਿਸੇ ਕੌਮ ਦੇ ਲੀਡਰਾਂ ਨੂੰ ਤਾਂ ਸਿਰ? ਬਹੁਤ ਲਾਂਭੇ ਆ ਜੀ ਕੌਮ ਦੇ ਜਿਹੜੇ ਆਮ ਜਿਹੜਾ ਸਿੱਖ ਹੈ ਕੌਮ ਦਾ, ਮੇਰਾ ਉਹਨੂੰ ਕਦੇ ਵੀ ਨਾ ਉਲਾਂਭਾ ਸੀ ਨਾ ਹੈ ਨਾ ਰਹੂਗਾ। ਲੀਡਰਾਂ ਨਾਲ ਤਾਂ ਬੜੇ ਉਲਾਂਭੇ ਆ। ਲੀਡਰ ਕਾਹਦੇ, ਲੀਡਰ ਤਾਂ ਮੈਂ ਕਹਿੰਦਾ ਵੀ ਬਸ ਚੋਪੀ ਭਰੀ ਹੈ। ਹਾਂ ਕਹਿੰਦੇ ਹੁੰਦੇ ਨੇ ਜੇ ਝੁੱਗਾ ਚੱਕਦੇ ਤਾਂ ਢਿੱਡ ਆਪਦਾ ਹੀ ਨੰਗਾ ਹੁੰਦਾ। ਆਪਦੀ ਕੌਮ ਦੀ ਜਿਹੜੀ ਪੱਤ ਰੱਖੀ ਜਾਵੇ ਹਨਾ। ਹਾਂ ਬਿਲਕੁਲ ਬਿਲਕੁਲ ਬਿਲਕੁਲ। ਹਾਂ ਭਰਾ ਮਾਰੂ ਜੰਗ ਹੋ ਜਾਂਦੀ ਹੈ। ਬੜਿਆਂ ਨੇ ਬਹੁਤ ਕੁਝ ਕੀਤਾ ਹੈ ਤੇ ਨਤੀਜੇ ਵੀ ਉਹਨਾਂ ਨੇ ਭੁਗਤੀ ਲਏ ਹੈ। ਜਿਹੜੀ ਇੱਥੋਂ ਨਹੀਂ ਰੱਖੀ ਗਈ ਹੈ ਇੱਕ ਪੰਥਕ ਸਿਆਸਤ ਦੀ, ਜੇਕਰ ਆਪਾਂ ਗੱਲ ਕੀਤੀ ਜਾਵੇ ਫਰੀਦਕੋਟ ਤੋਂ ਖਾਸ ਕਰਕੇ ਖਡੂਰ ਸਾਹਿਬ ਤੋਂ ਜਿਹੜੀ ਇੱਕ ਨਹੀਂ ਰੱਖੀ ਗਈ ਆ ਦੁਬਾਰਾ ਤੋਂ ਮੁੜ ਸਰਜੀਤ ਹੋ ਰਹੀ ਹੈ ਪੰਥਕ ਸਿਆਸਤ, ਉਸ ਸਿਆਸਤ ਨੂੰ ਕਿਵੇਂ ਦੇਖਦੇ ਹੋ? ਹੁਣ ਆਉਣ ਵਾਲੀਆਂ 2027 ਦੀਆਂ ਬਾਈ ਇਲੈਕਸ਼ਨ ਵੀ ਆਉਣੀਆਂ ਨੇ, ਵਿੱਚ ਦੀ 2027 ਦੀ ਇਲੈਕਸ਼ਨ ਵੀ ਆਉਣੀਆਂ, ਉਹ ਇਲੈਕਸ਼ਨਾਂ ਦੇ ਵਿੱਚ ਕੀ ਤੁਹਾਡਾ ਜਿਹੜਾ ਕਿ? ਨਹੀਂ ਅਸੀਂ ਜੀ ਪਹਿਲਾਂ ਤਾਂ ਸਾਡਾ ਫੋਕਸ ਹੈ ਆ ਬਾਈ ਇਲੈਕਸ਼ਨ। ਅਸੀਂ ਬਰਨਾਲੇ ਤੋਂ, ਦੇਖੋ ਗੱਲ ਇਹ ਹੈ ਮੇਰਾ ਸੋਚਣਾ ਇਹ ਹੈ ਬਈ ਆਪਾਂ ਸ਼ਹੀਦ ਪਰਿਵਾਰਾਂ ਨੂੰ ਅੱਗੇ ਲੈ ਕੇ ਆਈਏ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਕੌਮ ਵਾਸਤੇ। ਤੇ ਜਿਵੇਂ ਸ਼ਹੀਦ ਭਾਈ ਸਤਵੰਤ ਸਿੰਘ ਦਾ ਪਰਿਵਾਰ ਹੈ, ਮੈਂ ਉਹਨਾਂ ਨੂੰ ਬਰਨਾਲੇ ਤੋਂ ਸਲਾਹ ਹੈ ਮੇਰੀ, ਮੈਂ ਪਹਿਲਾਂ ਹੀ ਸੋਚਿਆ ਹੋਇਆ ਸੀ ਬਈ ਉਹਨਾਂ ਨੂੰ ਆਪਾਂ ਬਰਨਾਲੇ ਤੋਂ ਇਲੈਕਸ਼ਨ ਲੜਾਵਾਂਗੇ। ਬਰਨਾਲਾ ਹੀ ਕਿਉਂ? ਕਿਉਂਕਿ ਫਰੀਦਕੋਟ ਹਲਕੇ ਦੇ ਵਿੱਚ ਗਿੱਦੜਬਾਹਾ ਵੀ ਖਾਲੀ ਹੋ ਚੁੱਕਿਆ। ਗਿੱਦੜਬਾਹੇ ਤੋਂ ਕਿਉਂ ਨਹੀਂ ਤੁਹਾਡਾ ਹਲਕਾ ਆਪਦਾ ਐਮਪੀ ਦਾ? ਉਹਨਾਂ ਨੂੰ ਜੀ ਉਹਨਾਂ ਦੀ ਮਰਜ਼ੀ, ਉਹ ਕਹਿੰਦੇ ਵੀ ਮੈਂ ਬਰਨਾਲੇ ਤੋਂ ਲੜਨਾ ਹੈ। ਹੁਣ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਜੇ ਅਸੀਂ ਇੰਨੀ ਵੀ ਨਹੀਂ ਮੰਨ ਸਕਦੇ ਫਿਰ ਕਰਾਂਗੇ ਕੀ? ਹਾਂ ਚਾਹ ਹੋਇਆ ਮਨ ਦੇ ਵਿੱਚ ਜਦੋਂ ਇਲੈਕਸ਼ਨਾਂ ਦਾ ਰਿਜ਼ਲਟ ਆਉਣਾ ਸੀ, ਕਿਤੇ ਇਹ ਤਾਂ ਨਹੀਂ ਡਰ ਲੱਗਿਆ ਵੀ ਕਿਤੇ ਬਠਿੰਡੇ ਵਾਲੀ ਨਾ ਹੋ ਜੇ ਜਾਂ ਕਿਤੇ ਭਦੌੜ ਵਾਲੀ ਨਾ ਹੋਵੇ? ਐਵੇਂ ਨਹੀਂ, ਐ ਤਾਂ ਮੈਨੂੰ ਪਤਾ ਸੀ ਵੀ ਅਸੀਂ ਬਈ ਛੇਤੀ ਖੜੇ ਨਹੀਂ ਹਾਰਦੇ, ਪਰ ਜਦੋਂ ਲੀਡ ਬਣ ਗਈ ਸਵੇਰੇ ਹੀ ਮਤਲਬ ਉਹ ਬੋਲੇ ਜੀ ਸਰਬਜੀਤ ਸਿੰਘ, ਫਿਰ ਮੈਂ ਕਿਹਾ ਹੁਣ ਨਹੀਂ ਇਹ ਟੁੱਟਦੀ। ਉਹ ਮਹਾਰਾਜ ਨੇ ਫਿਰ ਮਨ ਦੀ ਸੁਣ ਲਈ, ਉਹ ਫਿਰ ਚੱਲਦੀ ਹੋ ਗਈ। ਅਰਦਾਸਾਂ ਬੇਨਤੀਆਂ ਜੋਦੜੀਆਂ ਕਰੀਆਂ ਕੰਮ ਆਈਆਂ? ਬਿਲਕੁਲ ਬਹੁਤ ਜੀ ਬਹੁਤ ਬਹੁਤ। ਸ਼ਹੀਦ ਮੈਨੂੰ ਇੰਨੀ ਗੱਲ ਪਤਾ ਬਈ ਜਿਹੜੇ ਸਿੰਘ ਸ਼ਹੀਦ ਹੈ ਨਾ ਬਹੁਤ ਸਮਰੱਥ ਹੈ। ਹਾਂ ਬਹੁਤ ਉਹਨਾਂ ਸ਼ਕਤੀ ਹੈ। ਦੀਪ ਸਿੱਧੂ ਦੇ ਪਰਿਵਾਰ ਨੇ ਵੀ ਆ ਕੇ ਮਦਦ ਕਰੀ। ਦੀਪ ਸਿੱਧੂ ਬਹੁਤ ਅੱਜ ਕੀਤੀ ਜੀ, ਬਹੁਤ ਕੀਤੀ ਹੈ, ਅੱਜ ਵੀ ਆਏ ਸੀ। ਹਾਂ ਬਹੁਤ ਕੀਤੀ ਹੈ ਦੀਪ ਸਿੱਧੂ ਦੇ ਪਰਿਵਾਰ ਨੇ। ਸ਼ਹੀਦ ਭਾਈ ਕੇਹਰ ਸਿੰਘ ਦੇ ਪਰਿਵਾਰ ਨੇ ਵੀ ਮਦਦ ਕੀਤੀ ਹੈ। ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੇ ਵੀ ਮਦਦ ਕੀਤੀ ਹੈ। ਤੇ ਮੈਂ ਹੀ ਇਹਨਾਂ ਨੂੰ ਕਿਹਾ ਸੀ, ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੂੰ ਮੈਂ ਕਿਹਾ ਵੀ ਆਪਾਂ ਬਾਈ ਇਲੈਕਸ਼ਨ ਲੜਨਾ ਹੈ। ਜੇ ਅਸੀਂ ਪਹਿਲਾਂ ਹੀ ਪਲੈਨਿੰਗ ਕੀਤੀ ਹੋਈ ਸੀ ਬਈ ਜੇ ਮਹਾਰਾਜ ਨੇ ਆਪਾਂ ਨੂੰ ਜਿਤਾਤਾ ਤਾਂ ਆਪਾਂ ਇਕੱਲੇ ਐਮਪੀ ਤੱਕ ਨਹੀਂ ਗੱਲ ਰੱਖਣੀ ਜੀ, ਹਾਂ ਐਮਪੀ ਬਣ ਗਏ ਬਹੁਤ ਹੈ ਨਾ। ਫਿਰ ਆਪਾਂ ਜੇ ਕੌਮ ਸਾਨੂੰ ਸੇਵਾ ਬਖਸ਼ੂਗੀ ਤਾਂ ਅਸੀਂ ਕੌਮ ਨੂੰ ਸੇਧ ਵੀ ਦੇਵਾਂਗੇ। ਤਾਂ 1-2 ਮਿੰਟ ਹੋਰ ਗੱਲ ਕਰਾਂਗੇ ਕਿਉਂਕਿ ਅਸੀਂ ਇੱਕ ਚਿਹਰਾ ਦਿਖਾ ਦਈਏ ਜਿਨ੍ਹਾਂ ਨੇ ਖਾਸ ਕਰਕੇ ਮਦਦ ਕੀਤੀ ਸੀ। ਗੁਰਸੇਵਕ ਸਿੰਘ ਜਵਾਰ ਕੀ ਇਹੀ ਹੈ, ਇੱਧਰ ਚਿਹਰਾ ਦਿਖਾ ਦਿਓ। ਮੇਰੀ ਜਿੱਤ ਦੇ ਪਿੱਛੇ ਸਭ ਤੋਂ ਵੱਡਾ ਇਹ ਹੈ, ਇਹੀ ਮੈਨੂੰ ਲੈ ਕੇ ਆਏ ਆ ਗੁਰਸੇਵਕ ਸਿੰਘ ਜਵਾਰ ਕੇ। ਇਹਨਾਂ ਨੂੰ ਲਿਆਉਣੇ ਕਰਕੇ ਬਹੁਤ ਕੁਝ ਹੋਇਆ ਇਹਨਾਂ ਨਾਲ। ਇਹਨਾਂ ਨੂੰ ਪਾਰਟੀ 'ਚੋਂ ਵੀ ਕੱਢਿਆ ਗਿਆ, ਮਾਨ ਸਾਹਿਬ ਨੇ ਕੱਢਿਆ ਹੈ। ਬਹੁਤ ਕੁਝ ਇਹਨਾਂ ਨਾਲ ਹੋਇਆ, ਲੈਟਰਾਂ ਵੀ ਆਈਆਂ ਜੀ ਤੁਸੀਂ ਸਰਬਜੀਤ ਸਿੰਘ ਖਾਲਸਾ ਦੀ ਮਦਦ ਕਿਉਂ ਕਰਦੇ ਹੋ ਤੇ ਨਾ ਕਰੋ, ਤੇ ਬਹੁਤ ਕੁਝ ਇਹਨਾਂ ਨੂੰ ਸਹਿਣਾ ਪਿਆ ਮੇਰੇ ਕਰਕੇ। ਮੈਂ ਇਹਨਾਂ ਦਾ ਬਹੁਤ ਬਹੁਤ ਰਿਣੀ ਹੈ। ਜਵਾਰ ਕੇ ਸਾਹਿਬ 2 ਮਿੰਟ ਤੁਹਾਡੇ ਨਾਲ ਗਿਲਾ ਹੈ, ਸ਼ਿਕਵਾ ਕਿਸੇ ਨਾਲ ਹੋਵੇ? ਨਾ ਜੀ ਆਪਾਂ ਨੂੰ ਕੋਈ ਨਹੀਂ। ਆਪਾਂ ਧੰਨਵਾਦ ਕਰਦੇ ਜਿਹੜਾ ਕੁਝ ਕੀਤਾ ਉਹਨਾਂ ਨੇ, ਵਧੀਆ ਧੰਨਵਾਦ ਹੈ। ਅੱਜ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ? ਅੱਜ ਦੀ ਜਿਹੜੀ ਜਿੱਤ ਹੈ ਇਹ ਮੈਂ ਕਹਿੰਦਾ ਜਿਹੜੀ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ। ਜਿਵੇਂ ਘੱਲੂ ਘਰ ਆਪ ਤਾਂ ਚੱਲਦਾ ਹੈ, ਉਹ 'ਚ ਜੇ ਇਸ ਤਰੀਕ ਦੇ ਵਿੱਚ ਜਿਹੜੀ 1 ਤਰੀਕ ਹੈ ਵੋਟਾਂ ਪਈਆਂ ਹੈ, 1 ਤਰੀਕ ਨੂੰ ਹਿੰਦੁਸਤਾਨ ਦੀ ਸਰਕਾਰ ਨੇ, ਇੰਦਰਾ ਗਾਂਧੀ ਨੇ ਫੌਜਾਂ ਚੜਾਈਆਂ ਜਿਵੇਂ ਬਾਹਰਲੇ ਦੇਸ਼ ਨਾਲ ਲੜਾਈ ਕਰਨੀ ਹੁੰਦੀ ਹੈ ਜੀ, ਅਤੇ ਉਹਦਾ ਜਵਾਬ 4 ਤਰੀਕ ਨੂੰ ਲੋਕਾਂ ਨੇ ਅੱਜ ਗਿਣਤੀ ਦਿੱਤਾ ਜੀ। ਬਿਲਕੁਲ। ਤੁਸੀਂ ਬਾਹਰ ਹੱਥ ਜੋੜ ਕੇ ਬੇਨਤੀ ਕਰ ਰਹੇ ਸੀ, ਕਹਿੰਦੇ ਕਿ ਕੇਸ ਰੱਖੋ ਸਿੰਘ ਸਜੋ ਗੁਰੂ ਦੇ ਲੜ ਲੱਗੋ। ਗੁਰੂ ਦੇ ਲੜ ਲੱਗੋ। ਮੈਂ ਇਹੀ ਚਾਹੂੰਗਾ ਵੀ ਜਿਹੜੇ ਮੇਰੇ ਹਲਕੇ ਦੇ ਚ ਸਿੱਖ ਪਰਿਵਾਰ 'ਚ ਜਿਹੜੇ ਮੁੰਡੇ ਕਲੀਨ ਸ਼ੇਵ ਹੈ ਨਾ, ਤੇ ਕੇਸ ਵੀ ਕਤਲ ਕਰਾਏ ਹੋਏ ਆ, ਵੀ ਮੈਂ ਉਹਨਾਂ ਨੂੰ ਅਪੀਲ ਕੀਤੀ ਹੈ ਬਾਈ ਜੀ ਬਈ ਜੇ ਤੁਸੀਂ ਮੈਨੂੰ ਭੋਰਾ ਵੀ ਪਿਆਰ ਕਰਦੇ ਹੋ ਨਾ ਬਈ ਕੇਸ ਦਾੜੀ ਪ੍ਰਕਾਸ਼ ਕਰੋ। ਹਾਂ ਬਈ ਚਲੋ
ਤੁਸੀਂ ਪਹਿਲਾਂ ਕੇਸ ਦਾੜੀ ਦਾ ਪ੍ਰਕਾਸ਼ ਕਰੋ, ਫਿਰ ਗੁਰੂ ਦੇ ਸਿੰਘ ਵੀ ਸੀ। ਮੈਂ ਤਾਂ ਵੈਸੇ ਉਹਨਾਂ ਨੂੰ ਕਿਹਾ ਵੀ ਸਿੰਘ ਵੀ ਸਜੋ, ਤੇ ਜਿਹੜੇ ਨਹੀਂ ਸਜਣਗੇ ਉਹਨਾਂ ਨੂੰ ਫਿਰ ਮੈਂ ਹੌਲੀ ਹੌਲੀ ਪ੍ਰੇਰਿਤ ਕਰੂੰਗਾ ਵੀ ਆਪਾਂ ਸਿੰਘ ਵੀ ਸਜਣਾ ਹੈ। ਅਪੀਲ ਮੈਂ ਸਿੰਘ ਸਜਣ ਦੀ ਵੀ ਕੀਤੀ ਹੈ ਵੀ ਤੁਸੀਂ ਸਿੰਘ ਵੀ ਸਜੋ। ਪਹਿਲਾ ਸਵਾਲ ਕੀ ਰਹੂਗਾ ਤੁਹਾਡਾ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ ਜਾ ਕੇ ਪਹਿਲਾ ਸਵਾਲ ਕੀ ਕਰੋਗੇ? ਪਹਿਲਾ ਸਵਾਲ ਮੇਰਾ ਇਹ ਹੈ ਜੀ ਬਈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ, ਹਰੇਕ ਹੀ ਕਹਿ ਦਿੰਦਾ ਹੈ ਜੀ ਉਹ ਮੈਂਟਲੀ ਅਪਸੈਟ ਸੀ। ਵੀ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜਾ ਮਹਾਰਾਜ ਦੀ ਬੇਅਦਬੀ ਕਰਦਾ ਹੈ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ। ਹਾਂ, ਉਸ ਤੋਂ ਬਾਅਦ ਕੋਈ ਅਗਲੀਆਂ ਰਣਨੀਤੀਆਂ, ਅਗਲੇ ਪਲਾਨ ਜਿਹੜੇ ਕਾਹਦੇ ਬਾਰੇ ਜੋ ਸਿਆਸਤ ਵੱਡੀ ਵੀ ਕਰਨੀ ਆ? ਹੁਣ ਇਹ ਤਾਂ ਇਹ ਨਹੀਂ ਵੀ ਇਕੱਲੀ ਫਰੀਦਕੋਟ। ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਗੱਲ ਕਰਨੀ ਆ ਵੀ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ। ਬਹੁਤ ਕੁਛ ਹੈ ਜੀ। ਅਸੀਂ ਇਹ ਚਾਹੁੰਦੇ ਹਾਂ, ਮੈਂ ਪਰਸਨਲੀ ਇਹ ਚਾਹੁੰਦਾ ਵੀ ਜੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਹੋ ਸਕਦਾ ਹੈ ਤਾਂ ਯੂਨਾਈਟਿਡ ਸਟੇਟਸ ਆਫ ਇੰਡੀਆ ਕਿਉਂ ਨਹੀਂ ਹੋ ਸਕਦਾ? ਬਈ ਅਸੀਂ ਹਰੇਕ ਸਟੇਟ ਦਾ ਹੁਣ ਵੀ ਤਾਂ ਆਪਣਾ ਹੀ ਕਾਨੂੰਨ ਹੈ ਨਾ। ਰਾਜਸਥਾਨ ਦੇ ਵਿੱਚ ਕਈ ਚੀਜ਼ਾਂ ਅਲਾਊਡ ਹੈ ਜੋ ਪੰਜਾਬ 'ਚ ਨਹੀਂ ਹੈ, ਠੀਕ ਹੈ ਨਾ। ਅਸੀਂ ਵੀ ਤਾਂ ਉਹੀ ਚਾਹੁੰਦੇ ਹਾਂ ਵੀ ਹਰੇਕ ਸਟੇਟ ਦਾ ਜਿਵੇਂ ਹੁਣ ਹੈ, ਆਲਮੋਸਟ ਹਰੇਕ ਸਟੇਟ ਦਾ ਆਪਣਾ ਕਾਨੂੰਨ ਹੈ। ਹਾਂ, ਤੇ ਉਰੇ ਵੀ ਐਵੇਂ ਹੀ ਸਾਨੂੰ ਪੰਜਾਬ ਨੂੰ ਵੀ ਐਵੇਂ ਚਾਹੀਦਾ ਵੀ ਅਸੀਂ ਆਪਣਾ ਕਾਨੂੰਨ ਆਪ ਬਣਾਈਏ। ਹਾਂਜੀ ਹਾਂਜੀ, ਤੁਸੀਂ ਕੁਝ ਕਹਿਣਾ? ਅਸੀਂ ਕਹਿੰਦੇ ਜਿਹੜੇ ਕਿਸਾਨਾਂ ਇਹਨਾਂ ਨੂੰ ਬੇਨਤੀ ਕਰਦੇ ਆ ਵੀ ਜਿਹੜੇ ਕਿਸਾਨਾਂ ਦੇ ਮਸਲੇ ਹੈ, ਜਿਵੇਂ ਐਮਐਸਪੀ ਦਾ ਹੈਗਾ ਮਸਲਾ, ਉਹ ਸੋ ਪਹਿਲ ਦੇ ਆਧਾਰ ਤੇ ਉਠਾਉਣਾ ਚਾਹੀਦਾ ਹੈ ਜੀ। ਦੂਜਾ ਹੈਗਾ ਜਿਹੜੇ ਬਾਰਡਰ ਨੇ, ਬਾਰਡਰ ਖੋਲ੍ਹਣੇ ਚਾਹੀਦੇ ਆ। ਬਾਰਡਰ ਖੋਲ੍ਹਣੇ ਤਾਂ ਜ਼ਰੂਰੀ ਨੇ, ਜਿਹੜੀ ਸਾਡੀ ਕਣਕ ਹੈ ਤੇ ਜਾਂ ਜੀਰੀ ਹੈ, ਇਹ 8-9 ਹਜ਼ਾਰ 10 ਹਜ਼ਾਰ ਤੱਕ ਕੁਇੰਟਲ ਵਿਕਦੀ ਹੈ ਬਾਹਰਲੇ ਨਾਲ ਦੇ ਮੁਲਕਾਂ 'ਚ। ਜੇ ਬਾਰਡਰ ਖੁੱਲ੍ਹ ਜਾਣ ਤਾਂ ਜਿਹੜੇ ਕਿਸਾਨ ਨੇ ਜਾਂ ਬੇਰੁਜ਼ਗਾਰ ਨੇ ਤੇ ਵਪਾਰੀ ਹੈ, ਉਹ ਸਾਡੇ ਵਪਾਰੀ ਹੱਥ ਰੰਗ ਲੈਣਗੇ। ਤੇ ਬੰਦੀ ਸਿੰਘਾਂ ਦਾ ਮਸਲਾ ਹੈ, ਬੰਦੀ ਸਿੰਘਾਂ ਦਾ ਮਸਲਾ ਜ਼ੋਰ ਨਾਲ ਉਠਾਉਣਾ ਚਾਹੀਦਾ ਹੈ। ਡਿਬਰੂਗੜ੍ਹ ਵਾਲੇ ਜਿਹੜੇ ਮੁੰਡੇ ਹੈਗੇ ਉਹਨਾਂ ਨੂੰ ਛੱਡਣਾ ਚਾਹੀਦਾ ਹੈ। ਹੋਰ ਜਿਹੜੇ ਪੰਜਾਬ ਦੇ ਜਿੰਨੇ ਮਸਲੇ ਹੁਣ ਤੁਸੀਂ ਦੇਖ ਲਓ, ਆਪਣਾ ਸ਼ੰਭੂ ਬਾਰਡਰ ਜਾਂ ਖਨੌਰੀ ਬਾਰਡਰ, ਕਿਸਾਨਾਂ ਤੇ ਬੀਜੇਪੀ ਨੇ ਗੋਲੀਆਂ ਚਲਾਈਆਂ ਹੈ। ਅੱਜ ਉਹਨਾਂ ਦੀ ਸਰਕਾਰ 'ਚ ਫਿਰ ਬਹੁਮਤ ਮਿਲ ਗਿਆ। ਇਹਦਾ ਮਤਲਬ ਐਂ ਤਾਂ ਨਹੀਂ ਵੀ ਉਹ ਮੁੜ ਕੇ ਆ ਕੇ ਸਰਕਾਰ ਬਣਾ ਕੇ ਫਿਰ ਪੰਜਾਬੀਆਂ ਜ਼ੁਲਮ ਕਰਨ। ਉਹਦੇ ਬਾਰੇ ਸਾਨੂੰ ਸੋਚਣਾ ਪਊਗਾ। ਬਿਲਕੁਲ ਸੋਚੋਗੇ ਭਾਈ ਸਾਹਿਬ ਜੋ ਇਹ ਗੱਲਾਂ ਕਹੀਆਂ ਨੇ? ਬਿਲਕੁਲ ਜੀ, ਇਹ ਵੀ ਅਸੀਂ ਗੱਲਾਂ ਚੱਕਾਂਗੇ। ਹੋਰ ਵੀ ਬਹੁਤ ਹੈ ਜੀ। ਅਸੀਂ ਹੁਣ ਸਾਰਾ ਪਲੈਨਿੰਗ ਕਰਾਂਗੇ ਵੀ ਕਿਵੇਂ ਵੀ ਅੰਮ੍ਰਿਤਪਾਲ ਔਰ ਅਸੀਂ ਦੋਵੇਂ ਰਲ ਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਸੇਧ ਦੇਵਾਂਗੇ, ਅਗਵਾਈ ਕਰਾਂਗੇ ਅਸੀਂ ਰਲ ਕੇ। ਸਮਾਂ ਵੀ ਹੋ ਗਿਆ, ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਤਾਂ ਅਸੀਂ ਇੱਕ ਵਾਰ ਫਿਰ ਤੋਂ ਵਧਾਈਆਂ ਦੇਵਾਂਗੇ। ਸੁਖਵਿੰਦਰ ਸਿੰਘ ਜੀ, ਸ਼ੁਕਰੀਆ ਤੁਹਾਡਾ ਵੀ, ਤੁਸੀਂ ਹਮੇਸ਼ਾ ਸਾਥ ਦਿੱਤਾ। ਤਾਂ ਕੁਝ ਕਹਿਣਾ ਤੁਸੀਂ ਇਹਨਾਂ ਦੇ ਬਾਰੇ, ਕੋਈ ਦੋ ਸ਼ਬਦ? ਸਮੁੱਚੇ ਸਿੱਖ ਜਗਤ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਨ ਸ਼ਕਰ ਕਰਦਾ। ਇਹ ਸ਼ਹੀਦਾਂ ਦੀ ਜਿੱਤ ਹੋਈ ਹੈ। ਸਮੁੱਚੇ ਸਿੱਖਾਂ ਦਾ, ਸਮੁੱਚੇ ਸਿੰਘਾਂ ਦਾ, ਸਾਰਿਆਂ ਦਾ, ਤੁਹਾਡੀ ਸਮੁੱਚੀ ਇੰਡੋਜ਼ ਟੀਮ ਦਾ ਧੰਨਵਾਦ ਕਰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਅਸੀਂ ਅੱਗੇ ਚੱਲ ਕੇ ਹੋਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਹੁਣ ਅਗਲੀਆਂ ਰਣਨੀਤੀਆਂ ਕੀ ਰਹਿਣਗੀਆਂ, ਕਿਉਂਕਿ ਇੱਕ MP ਬਣਨ ਤੋਂ ਬਾਅਦ ਲੋਕ ਸਭਾ ਦੀ ਤੁਸੀਂ ਪਹੁੰਚੋਗੇ ਲੋਕ ਸਭਾ ਦੇ ਵਿੱਚ, ਉੱਥੇ ਸੀਟਾਂ ਤੇ ਬੈਠੋਗੇ ਜਾ ਕੇ। ਉਸੇ ਸੀਟ ਦੇ ਸਾਹਮਣੇ ਇੰਦਰਾ ਗਾਂਧੀ ਦੇ ਪੋਤੇ ਬੈਠੇ ਹੋਣਗੇ, ਉਸੇ ਸੀਟ ਤੇ ਤੁਸੀਂ ਬੈਠੇ ਹੋਵੋਗੇ, ਉਹਨਾਂ ਦੇ ਆਮੋ ਸਾਹਮਣੇ ਹੋਵੋਗੇ। ਇਹ ਬਹੁਤ ਵੱਡੀ ਗੱਲ ਹੈ ਜੀ ਵੀ 40 ਸਾਲ ਬਾਅਦ ਵੀ ਮੈਂ ਜਿੱਤ ਕੇ ਜਦ ਰਾਹੁਲ ਗਾਂਧੀ ਦੇ, ਸੋਨੀਆ ਗਾਂਧੀ ਦੇ ਸਾਹਮਣੇ ਬੈਠੂੰਗਾ ਜਾਂ ਕਿਸੇ ਦੇ ਮੋਦੀ ਵੀ ਹੋਊਗਾ, ਉੱਥੇ ਸਾਰੀਆਂ ਪਾਰਟੀਆਂ ਦੇ ਹੋਣਗੇ। ਬਹੁਤ ਇਹ ਮਤਲਬ ਸੋਚਣ ਵਾਲੀ ਗੱਲ ਹੈ, ਫਖਰ ਵਾਲੀ ਗੱਲ ਹੈ ਬਈ ਜੀ। ਬਈ ਸਿੱਖ ਕੌਮ ਭੁੱਲੀ ਨਹੀਂ ਸ਼ਹੀਦ ਬੇਅੰਤ ਸਿੰਘ ਦੇ ਵਾਰਸਾਂ ਨੂੰ। ਕੋਈ ਉਲਾਂਭਾ ਤਾਂ ਨਹੀਂ ਹੈ ਕਿਸੇ ਲੀਡਰ ਦੇ ਸਿਰ ਜਾਂ ਕਿਸੇ ਕੌਮ ਦੇ ਸਿਰ? ਬਹੁਤ ਉਲਾਂਭੇ ਹੈ ਜੀ ਕੌਮ ਦੇ। ਜਿਹੜੇ ਆਮ ਜਿਹੜਾ ਸਿੱਖ ਹੈ ਕੌਮ ਦਾ, ਮੇਰਾ ਉਹਨੂੰ ਕਦੇ ਵੀ ਨਾ ਉਲਾਂਭਾ ਸੀ, ਨਾ ਹੈ, ਨਾ ਰਹੂਗਾ। ਜਿਹੜੀ ਇੱਥੋਂ ਨਹੀਂ ਰੱਖੀ ਗਈ ਹੈ ਇੱਕ ਪੰਥਕ ਸਿਆਸਤ ਦੀ, ਜੇਕਰ ਆਪਾਂ ਗੱਲ ਕੀਤੀ ਜਾਵੇ ਫਰੀਦਕੋਟ ਤੋਂ, ਖਾਸ ਕਰਕੇ ਖਡੂਰ ਸਾਹਿਬ ਤੋਂ, ਜਿਹੜੀ ਇੱਕ ਨਹੀਂ ਰੱਖੀ ਗਈ ਆ ਦੁਬਾਰਾ ਤੋਂ ਮੁੜ ਸਰਜੀਤ ਹੋ ਰਹੀ ਹੈ ਪੰਥਕ ਸਿਆਸਤ, ਉਸ ਸਿਆਸਤ ਨੂੰ ਕਿਵੇਂ ਦੇਖਦੇ ਹੋ? ਹੁਣ ਆਉਣ ਵਾਲੀਆਂ 2027 ਦੀਆਂ ਬਾਈ ਇਲੈਕਸ਼ਨ ਵੀ ਆਉਣੀਆਂ ਨੇ, ਵਿੱਚ ਦੀ 2027 ਦੀ ਇਲੈਕਸ਼ਨ ਵੀ ਆਉਣੀਆਂ। ਮੇਰਾ ਸੋਚਣਾ ਇਹ ਹੈ ਬਈ ਆਪਾਂ ਸ਼ਹੀਦ ਪਰਿਵਾਰਾਂ ਨੂੰ ਅੱਗੇ ਲੈ ਕੇ ਆਈਏ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਕੌਮ ਵਾਸਤੇ। ਪਹਿਲਾ ਸਵਾਲ ਕੀ ਰਹੂਗਾ ਤੁਹਾਡਾ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ ਜਾ ਕੇ ਪਹਿਲਾ ਸਵਾਲ ਕੀ ਕਰੋਗੇ? ਪਹਿਲਾ ਸਵਾਲ ਮੇਰਾ ਇਹ ਹੈ ਜੀ ਬਈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ, ਹਰੇਕ ਹੀ ਕਹਿ ਦਿੰਦਾ ਹੈ ਜੀ ਉਹ ਮੈਂਟਲੀ ਅਪਸੈਟ ਸੀ। ਵੀ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜੇ ਮਹਾਰਾਜ ਦੀ ਬੇਅਦਬੀ ਕਰਦਾ ਹੈ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਸਟੇਜਾਂ ਤੇ ਬੋਲਦੇ ਰਹੇ ਨੇ ਕਿ ਪਿੱਪਲ ਦੇ ਪੱਤਿਆਂ ਵੇ ਕਾਦੀ ਖੜ ਲਾਈ ਆ, ਝੜ ਗਏ ਪੁਰਾਣੇ ਰੁੱਤ ਨਵਿਆਂ ਦੀ ਆਈ ਆ। ਤਾਂ ਵਾਕਈ ਅੱਜ ਇੱਕ ਨਵਾਂ ਚਿਹਰਾ ਜਿਹੜਾ ਕਿ ਪੰਜਾਬ ਦੇ ਲੋਕਾਂ ਨੇ ਲੋਕ ਸਭਾ ਦੇ ਵਿੱਚ ਭੇਜਿਆ ਹੈਗਾ, ਭਾਈ ਸਰਬਜੀਤ ਸਿੰਘ ਖਾਲਸਾ। ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਆਜ਼ਾਦ ਉਮੀਦਵਾਰ ਸੀ, ਮੁੱਖ ਮੰਤਰੀ ਦੇ ਲੰਗੋਟੀਆ ਯਾਰ ਨੂੰ ਹਰਾ ਕੇ ਅੱਗੇ ਪਹੁੰਚੇ ਨੇ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਹਤਾਂ ਕਿਵੇਂ ਨੇ? ਦਿਨ ਕਿਵੇਂ ਲੰਘੇ ਨੇ ਜੋ ਵੋਟਾਂ ਦੇ ਸੀ, ਇਲੈਕਸ਼ਨਾਂ ਦੇ ਸੀ? ਵਧੀਆ ਨੇ, ਸਿਹਤਾਂ ਵੀ ਠੀਕ ਹੈ, ਦਿਨ ਵੀ ਵਧੀਆ ਲੰਘੇ। ਹਾਂ, ਅੱਜ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਅੱਜ ਦੀ ਜਿੱਤ ਨੂੰ ਨਾ ਤਾਂ ਕਹਿੰਦੇ ਜਸ਼ਨ ਮਨਾ ਸਕਦੇ ਆ ਤੇ ਨਾ ਖੁਸ਼ੀਆਂ ਮਨਾ ਸਕਦੇ ਜੀ। ਨਹੀਂ ਕੁਛ ਨਹੀਂ। ਅਸੀਂ ਜੀ ਦੇਖੋ, ਜਿਹੜੀ ਮੇਰੀ ਜਿੱਤ ਹੈ ਇਹ ਤਾਂ ਫਰੀਦਕੋਟ ਨੂੰ ਹੀ ਸਮਰਪਿਤ ਹੈ, ਉਹਦੇ ਲੋਕਾਂ ਨੂੰ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ, ਅਣਥੱਕ ਮਿਹਨਤ ਕੀਤੀ ਹੈ। ਤੇ ਸਾਰੇ ਆਪਣੇ ਹਲਕੇ ਦੇ ਮੁੰਡਿਆਂ ਨੇ ਜਿਨ੍ਹਾਂ ਨੇ ਭੱਜ ਨੱਠ ਕੀਤੀ, ਬਾਹਰ ਵਾਲੇ ਜਿਹੜੇ ਸਿੱਖ ਹੈ ਆਪਣੇ, ਜਿਨ੍ਹਾਂ ਨੇ ਮੈਨੂੰ ਫਾਈਨੈਂਸ਼ਲੀ ਵੀ ਮਦਦ ਕੀਤੀ ਹੈ ਨਾ, ਸਾਰਾ ਕੁਝ ਕੀਤਾ। ਦੇਖੋ, ਮੈਂ ਤਾਂ ਇੱਕ ਗਰੀਬ ਵਾਲਾ ਬੰਦਾ ਹੈ, ਮਤਲਬ ਗਰੀਬ ਸਿੱਖ ਹੈ। ਤੇ ਮੈਂ ਪਹਿਲਾਂ ਹੀ ਦੱਸਤਾ ਸੀ ਵੀ ਮੇਰੇ ਕੋਲ ਤਾਂ ਪੈਸਾ ਹੈ ਨਹੀਂ। ਮੈਂ ਆਪਣਾ ਨੰਬਰ ਪਾਇਆ ਸੀ ਔਨਲਾਈਨ, ਤੇ ਬਹੁਤ ਮਦਦ ਕੀਤੀ ਮੇਰੀ, ਲੋਕਾਂ ਨੇ ਬਹੁਤ ਮਦਦ ਕੀਤੀ। ਉਸ ਤੋਂ ਬਾਅਦ ਤੇ ਜਿਹੜੀ ਫਿਜ਼ੀਕਲ ਕੰਮ ਸੀ ਉਹ ਫਰੀਦਕੋਟ ਦੇ ਯੂਥ ਨੇ ਬਹੁਤ ਕੀਤਾ ਹੈ। ਮੈਂ ਕਹਿੰਦਾ ਇੰਨੀ ਮਿਹਨਤ ਕੀਤੀ ਮੁੰਡਿਆਂ ਨੇ, ਇੰਨੀ ਮਿਹਨਤ ਕੀਤੀ। ਇਹਨਾਂ ਨੂੰ ਗਰਮੀ ਦੀ ਨਹੀਂ ਸੀ ਪਰਵਾਹ, ਇਹਨਾਂ ਨੂੰ ਕੁਝ ਪਰਵਾਹ ਨਹੀਂ ਸੀ। ਬਹੁਤ ਮਿਹਨਤ ਕੀਤੀ ਇਹਨਾਂ ਨੇ। ਮੈਂ ਸਾਰਿਆਂ ਦਾ ਹੀ ਬਹੁਤ 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 ਧੰਨਵਾਦੀ ਹਾਂ। ਹੁਣ ਅਗਲੀਆਂ ਰਣਨੀਤੀਆਂ ਕੀ ਰਹਿਣਗੀਆਂ? ਕਿਉਂਕਿ ਇੱਕ MP ਬਣਨ ਤੋਂ ਬਾਅਦ ਲੋਕ ਸਭਾ ਦੀ ਉਸ ਤੁਸੀਂ ਪਹੁੰਚੋਗੇ ਲੋਕ ਸਭਾ ਦੇ ਵਿੱਚ, ਉੱਥੇ ਸੀਟਾਂ ਤੇ ਬੈਠੋਗੇ ਜਾ ਕੇ। ਉਸੇ ਸੀਟ ਦੇ ਸਾਹਮਣੇ ਇੰਦਰਾ ਗਾਂਧੀ ਦੇ ਪੋਤੇ ਬੈਠੇ ਹੋਣਗੇ, ਉਸੇ ਸੀਟ ਤੇ ਤੁਸੀਂ ਬੈਠੇ ਹੋਵੋਗੇ, ਉਹਨਾਂ ਦੇ ਆਮੋ ਸਾਹਮਣੇ ਹੋਵੋਗੇ। ਇਹ ਨਾ ਜੀ ਸਾਰੀ ਦੁਨੀਆ ਦੇ ਵਿੱਚ ਇੱਕ ਸੰਦੇਸ਼ ਜਾਊਗਾ ਕਿ ਜਿਹੜੀ ਸਿੱਖ ਕੌਮ ਹੈ ਆਪਣੇ ਸ਼ਹੀਦਾਂ ਦੇ ਵਾਰਸਾਂ ਨੂੰ ਕਦੇ ਭੁੱਲਦੀ ਨਹੀਂ ਹੈ। ਉਹਨਾਂ ਦਾ ਵੀ ਓਨਾ ਹੀ ਸਤਿਕਾਰ ਕਰਦੀ ਹੈ ਜਿੰਨਾ ਸ਼ਹੀਦਾਂ ਦਾ ਕਰਦੀ ਹੈ। ਇਹ ਬਹੁਤ ਵੱਡੀ ਗੱਲ ਹੈ ਜੀ ਵੀ 40 ਸਾਲ ਬਾਅਦ ਵੀ ਮੈਂ ਜਿੱਤ ਕੇ ਜਦ ਰਾਹੁਲ ਗਾਂਧੀ ਦੇ, ਸੋਨੀਆ ਗਾਂਧੀ ਦੇ ਸਾਹਮਣੇ ਬੈਠੂੰਗਾ, ਜਾਂ ਕਿਸੇ ਦੇ ਮੋਦੀ ਵੀ ਹੋਊਗਾ, ਉੱਥੇ ਸਾਰੀਆਂ ਪਾਰਟੀਆਂ ਦੇ ਹੋਣਗੇ, ਉਹ ਸੁਨੇਹਾ ਬਹੁਤ ਆਪਣਾ ਛਾਤੀ ਚੌੜੀ ਹੋ ਜੂਗੀ ਮੇਰੀ ਜਦੋਂ ਉਹ ਦੇਖਣਗੇ ਨਾ ਬਈ ਯਾਰ 40 ਸਾਲ ਹੋ ਗਏ ਤੇ ਬਾਪੂ ਨੂੰ ਇਹ ਕੀਤੇ ਨੂੰ, ਅੱਜ ਵੀ ਇਹ ਜਿਤਾ ਕੇ ਫਿਰ ਉਹਨਾਂ ਦਾ ਉਹਦੇ ਮੁੰਡੇ ਨੂੰ ਵੀ ਜਿਤਾ ਕੇ ਭੇਜਤਾ। ਬਹੁਤ ਇਹ ਮਤਲਬ ਸੋਚਣ ਵਾਲੀ ਗੱਲ ਹੈ, ਫਕਰ ਵਾਲੀ ਗੱਲ ਹੈ ਬਈ ਜੀ। ਬਈ ਸਿੱਖ ਕੌਮ ਭੁੱਲੀ ਨਹੀਂ ਸ਼ਹੀਦ ਬੇਅੰਤ ਸਿੰਘ ਦੇ ਵਾਰਸਾਂ ਨੂੰ, ਹਾਂ, ਜਿਤਾ ਕੇ ਭੇਜਿਆ 40 ਸਾਲ ਬਾਅਦ ਵੀ। ਕੋਈ ਉਲਾਂਭਾ ਤਾਂ ਨਹੀਂ ਹੈ ਕਿਸੇ ਲੀਡਰ ਦੇ ਸਿਰ ਜਾਂ ਕਿਸੇ ਕੌਮ ਦੇ ਸਿਰ? ਬਹੁਤ ਉਲਾਂਭੇ ਆ ਜੀ ਕੌਮ ਦੇ। ਜਿਹੜੇ ਆਮ ਜਿਹੜਾ ਸਿੱਖ ਹੈ ਕੌਮ ਦਾ, ਮੇਰਾ ਉਹਨੂੰ ਕਦੇ ਵੀ ਨਾ ਉਲਾਂਭਾ ਸੀ, ਨਾ ਹੈ, ਨਾ ਰਹੂਗਾ। ਲੀਡਰਾਂ ਨਾਲ ਤਾਂ ਬੜੇ ਉਲਾਂਭੇ ਆ। ਲੀਡਰ ਕਾਹਦੇ? ਲੀਡਰ ਤਾਂ ਮੈਂ ਕਹਿੰਦਾ ਵੀ ਬਸ ਚੋਪੀ ਭਰੀ ਹੈ। ਹਾਂ, ਕਹਿੰਦੇ ਹੁੰਦੇ ਨੇ ਜੇ ਝੁੱਗਾ ਚੱਕਦੇ ਤਾਂ ਢਿੱਡ ਆਪਦਾ ਹੀ ਨੰਗਾ ਹੁੰਦਾ। ਆਪਦੀ ਕੌਮ ਦੀ ਜਿਹੜੀ ਪੱਤ ਰੱਖੀ ਜਾਵੇ, ਹਨਾ। ਹਾਂ, ਬਿਲਕੁਲ ਬਿਲਕੁਲ ਬਿਲਕੁਲ। ਹਾਂ, ਭਰਾ ਮਾਰੂ ਜੰਗ ਹੋ ਜਾਂਦੀ ਹੈ। ਬੜਿਆਂ ਨੇ ਬਹੁਤ ਕੁਝ ਕੀਤਾ ਹੈ ਤੇ ਨਤੀਜੇ ਵੀ ਉਹਨਾਂ ਨੇ ਭੁਗਤੀ ਲਏ ਹੈ। ਜਿਹੜੀ ਇੱਥੋਂ ਨਹੀਂ ਰੱਖੀ ਗਈ ਹੈ ਇੱਕ ਪੰਥਕ ਸਿਆਸਤ ਦੀ, ਜੇਕਰ ਆਪਾਂ ਗੱਲ ਕੀਤੀ ਜਾਵੇ ਫਰੀਦਕੋਟ ਤੋਂ, ਖਾਸ ਕਰਕੇ ਖਡੂਰ ਸਾਹਿਬ ਤੋਂ, ਜਿਹੜੀ ਇੱਕ ਨਹੀਂ ਰੱਖੀ ਗਈ ਆ ਦੁਬਾਰਾ ਤੋਂ ਮੁੜ ਸਰਜੀਤ ਹੋ ਰਹੀ ਹੈ ਪੰਥਕ ਸਿਆਸਤ, ਉਸ ਸਿਆਸਤ ਨੂੰ ਕਿਵੇਂ ਦੇਖਦੇ ਹੋ? ਹੁਣ ਆਉਣ ਵਾਲੀਆਂ 2027 ਦੀਆਂ ਬਾਈ ਇਲੈਕਸ਼ਨ ਵੀ ਆਉਣੀਆਂ ਨੇ, ਵਿੱਚ ਦੀ 2027 ਦੀ ਇਲੈਕਸ਼ਨ ਵੀ ਆਉਣੀਆਂ, ਉਹ ਇਲੈਕਸ਼ਨਾਂ ਦੇ ਵਿੱਚ ਕੀ ਤੁਹਾਡਾ ਜਿਹੜਾ ਕਿ? ਨਹੀਂ, ਅਸੀਂ ਜੀ ਪਹਿਲਾਂ ਤਾਂ ਸਾਡਾ ਫੋਕਸ ਹੈ ਆ ਬਾਈ ਇਲੈਕਸ਼ਨ। ਅਸੀਂ ਬਰਨਾਲੇ ਤੋਂ, ਦੇਖੋ ਗੱਲ ਇਹ ਹੈ ਮੇਰਾ ਸੋਚਣਾ ਇਹ ਹੈ ਬਈ ਆਪਾਂ ਸ਼ਹੀਦ ਪਰਿਵਾਰਾਂ ਨੂੰ ਅੱਗੇ ਲੈ ਕੇ ਆਈਏ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਕੌਮ ਵਾਸਤੇ। ਤੇ ਜਿਵੇਂ ਸ਼ਹੀਦ ਭਾਈ ਸਤਵੰਤ ਸਿੰਘ ਦਾ ਪਰਿਵਾਰ ਹੈ, ਮੈਂ ਉਹਨਾਂ ਨੂੰ ਬਰਨਾਲੇ ਤੋਂ ਸਲਾਹ ਹੈ ਮੇਰੀ, ਮੈਂ ਪਹਿਲਾਂ ਹੀ ਸੋਚਿਆ ਹੋਇਆ ਸੀ ਬਈ ਉਹਨਾਂ ਨੂੰ ਆਪਾਂ ਬਰਨਾਲੇ ਤੋਂ ਇਲੈਕਸ਼ਨ ਲੜਾਵਾਂਗੇ। ਬਰਨਾਲਾ ਹੀ ਕਿਉਂ? ਕਿਉਂਕਿ ਫਰੀਦਕੋਟ ਹਲਕੇ ਦੇ ਵਿੱਚ ਗਿੱਦੜਬਾਹਾ ਵੀ ਖਾਲੀ ਹੋ ਚੁੱਕਿਆ। ਗਿੱਦੜਬਾਹੇ ਤੋਂ ਕਿਉਂ ਨਹੀਂ ਤੁਹਾਡਾ ਹਲਕਾ ਆਪਦਾ MP ਦਾ? ਉਹਨਾਂ ਨੂੰ ਜੀ ਉਹਨਾਂ ਦੀ ਮਰਜ਼ੀ, ਉਹ ਕਹਿੰਦੇ ਵੀ ਮੈਂ ਬਰਨਾਲੇ ਤੋਂ ਲੜਨਾ ਹੈ। ਹੁਣ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਜੇ ਅਸੀਂ ਇੰਨੀ ਵੀ ਨਹੀਂ ਮੰਨ ਸਕਦੇ ਫਿਰ ਕਰਾਂਗੇ ਕੀ? ਹਾਂ,
ਚਾਹ ਹੋਇਆ ਮਨ ਦੇ ਵਿੱਚ ਜਦੋਂ ਇਲੈਕਸ਼ਨਾਂ ਦਾ ਰਿਜ਼ਲਟ ਆਉਣਾ ਸੀ, ਕਿਤੇ ਇਹ ਤਾਂ ਨਹੀਂ ਡਰ ਲੱਗਿਆ ਵੀ ਕਿਤੇ ਬਠਿੰਡੇ ਵਾਲੀ ਨਾ ਹੋ ਜੇ ਜਾਂ ਕਿਤੇ ਭਦੌੜ ਵਾਲੀ ਨਾ ਹੋ ਜੇ? ਐਵੇਂ ਨਹੀਂ, ਐ ਤਾਂ ਮੈਨੂੰ ਪਤਾ ਸੀ ਵੀ ਅਸੀਂ ਬਈ ਛੇਤੀ ਖੜੇ ਨਹੀਂ ਹਾਰਦੇ, ਪਰ ਜਦੋਂ ਲੀਡ ਬਣ ਗਈ ਸਵੇਰੇ ਹੀ ਮਤਲਬ ਉਹ ਬੋਲੇ ਜੀ ਸਰਬਜੀਤ ਸਿੰਘ, ਫਿਰ ਮੈਂ ਕਿਹਾ ਹੁਣ ਨਹੀਂ ਇਹ ਟੁੱਟਦੀ, ਉਹ ਮਹਾਰਾਜ ਨੇ ਫਿਰ ਮਨ ਦੀ ਸੁਣ ਲਈ, ਉਹ ਫਿਰ ਚੱਲਦੀ ਹੋ ਗਈ। ਅਰਦਾਸਾਂ ਬੇਨਤੀਆਂ ਜੋਦੜੀਆਂ ਕਰੀਆਂ ਕੰਮ ਆਈਆਂ? ਬਿਲਕੁਲ, ਬਹੁਤ ਜੀ ਬਹੁਤ ਸ਼ਹੀਦ, ਮੈਨੂੰ ਇੰਨੀ ਗੱਲ ਪਤਾ ਬਈ ਜਿਹੜੇ ਸਿੰਘ ਸ਼ਹੀਦ ਹੈ ਨਾ ਉਹ ਬਹੁਤ ਸਮਰੱਥ ਹੈ, ਹਾਂ ਬਹੁਤ ਚੁਣਾ ਸ਼ਕਤੀ ਹੈ। ਦੀਪ ਸਿੱਧੂ ਦੇ ਪਰਿਵਾਰ ਨੇ ਵੀ ਆ ਕੇ ਮਦਦ ਕਰੀ? ਦੀਪ ਸਿੱਧੂ ਬਹੁਤ ਅੱਜ ਕੀਤੀ ਜੀ, ਬਹੁਤ ਕੀਤੀ ਹੈ, ਅੱਜ ਵੀ ਆਏ ਸੀ, ਹਾਂ ਬਹੁਤ ਕੀਤੀ ਹੈ ਦੀਪ ਸਿੱਧੂ ਦੇ ਪਰਿਵਾਰ ਨੇ। ਸ਼ਹੀਦ ਭਾਈ ਕੇਹਰ ਸਿੰਘ ਦੇ ਪਰਿਵਾਰ ਨੇ ਵੀ ਮਦਦ ਕੀਤੀ ਹੈ, ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੇ ਵੀ ਮਦਦ ਕੀਤੀ ਹੈ। ਤੇ ਮੈਂ ਹੀ ਇਹਨਾਂ ਨੂੰ ਕਿਹਾ ਸੀ, ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੂੰ ਮੈਂ ਕਿਹਾ ਵੀ ਆਪਾਂ ਬਾਈ ਇਲੈਕਸ਼ਨ ਲੜਨਾ ਹੈ, ਜੇ ਅਸੀਂ ਪਹਿਲਾਂ ਹੀ ਪਲੈਨਿੰਗ ਕੀਤੀ ਹੋਈ ਸੀ ਬਈ ਜੇ ਮਹਾਰਾਜ ਨੇ ਆਪਾਂ ਨੂੰ ਜਿਤਾਤਾ ਤਾਂ ਆਪਾਂ ਇਕੱਲੇ ਐਮਪੀ ਤੱਕ ਨਹੀਂ ਗੱਲ ਰੱਖਣੀ ਜੀ, ਹਾਂ ਐਮਪੀ ਬਣ ਗਏ ਬਹੁਤ ਹੈ ਨਾ, ਫਿਰ ਆਪਾਂ ਜੇ ਕੌਮ ਸਾਨੂੰ ਸੇਵਾ ਬਖਸ਼ੂਗੀ ਤਾਂ ਅਸੀਂ ਕੌਮ ਨੂੰ ਸੇਧ ਵੀ ਦੇਵਾਂਗੇ। ਤਾਂ 1-2 ਮਿੰਟ ਹੋਰ ਗੱਲ ਕਰਾਂਗੇ, ਕਿਉਂਕਿ ਅਸੀਂ ਇੱਕ ਚਿਹਰਾ ਦਿਖਾ ਦਈਏ ਜਿਨ੍ਹਾਂ ਨੇ ਖਾਸ ਕਰਕੇ ਮਦਦ ਕੀਤੀ ਸੀ, ਗੁਰਸੇਵਕ ਸਿੰਘ ਜਵਾਰ ਕੀ। ਇਹੀ ਹੈ, ਇੱਧਰ ਚਿਹਰਾ ਦਿਖਾ ਦਿਓ। ਮੇਰੀ ਜਿੱਤ ਦੇ ਪਿੱਛੇ ਸਭ ਤੋਂ ਵੱਡਾ ਇਹ ਹੈ, ਇਹੀ ਮੈਨੂੰ ਲੈ ਕੇ ਆਏ ਆ ਗੁਰਸੇਵਕ ਸਿੰਘ ਜਵਾਰ ਕੇ। ਇਹਨਾਂ ਨੂੰ ਲਿਆਉਣੇ ਕਰਕੇ ਬਹੁਤ ਕੁਝ ਹੋਇਆ ਇਹਨਾਂ ਨਾਲ, ਇਹਨਾਂ ਨੂੰ ਪਾਰਟੀ 'ਚੋਂ ਵੀ ਕੱਢਿਆ ਗਿਆ, ਮਾਨ ਸਾਹਿਬ ਨੇ ਕੱਢਿਆ ਹੈ, ਬਹੁਤ ਕੁਝ ਇਹਨਾਂ ਨਾਲ ਹੋਇਆ, ਲੈਟਰਾਂ ਵੀ ਆਈਆਂ ਜੀ ਤੁਸੀਂ ਸਰਬਜੀਤ ਸਿੰਘ ਖਾਲਸਾ ਦੀ ਮਦਦ ਕਿਉਂ ਕਰਦੇ ਹੋ ਤੇ ਨਾ ਕਰੋ, ਤੇ ਬਹੁਤ ਕੁਝ ਇਹਨਾਂ ਨੂੰ ਸਹਿਣਾ ਪਿਆ ਮੇਰੇ ਕਰਕੇ। ਮੈਂ ਇਹਨਾਂ ਦਾ ਬਹੁਤ ਰਿਣੀ ਹੈ। ਜਵਾਰ ਕੇ ਸਾਹਿਬ 2 ਮਿੰਟ ਤੁਹਾਡੇ ਨਾਲ, ਗਿਲਾ ਹੈ ਸ਼ਿਕਵਾ ਕਿਸੇ ਨਾਲ ਹੋਵੇ? ਨਾ ਰਾਜੀ ਆਪਾਂ ਨੂੰ ਕੋਈ ਨਹੀਂ, ਆਪਾਂ ਧੰਨਵਾਦ ਕਰਦੇ ਜਿਹੜਾ ਕੁਝ ਕੀਤਾ ਉਹਨਾਂ ਨੇ, ਵਧੀਆ ਧੰਨਵਾਦ ਹੈ। ਅੱਜ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ? ਅੱਜ ਦੀ ਜਿਹੜੀ ਜਿੱਤ ਹੈ ਇਹ ਮੈਂ ਕਹਿੰਦਾ ਜਿਹੜੀ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ, ਜਿਵੇਂ ਘੱਲੂ ਘਰ ਆਪ ਤਾਂ ਚੱਲਦਾ ਹੈ, ਉਹ 'ਚ ਜੇ ਇਸ ਤਰੀਕ ਦੇ ਵਿੱਚ ਜਿਹੜੀ 1 ਤਰੀਕ ਹੈ ਵੋਟਾਂ ਪਈਆਂ ਹੈ, 1 ਤਰੀਕ ਨੂੰ ਹਿੰਦੁਸਤਾਨ ਦੀ ਸਰਕਾਰ ਨੇ, ਇੰਦਰਾ ਗਾਂਧੀ ਨੇ ਫੌਜਾਂ ਚੜਾਈਆਂ ਜਿਵੇਂ ਬਾਹਰਲੇ ਦੇਸ਼ ਨਾਲ ਲੜਾਈ ਕਰਨੀ ਹੁੰਦੀ ਹੈ, ਤੇ ਉਹਦਾ ਜਵਾਬ 4 ਤਰੀਕ ਨੂੰ ਲੋਕਾਂ ਨੇ ਅੱਜ ਗਿਣਤੀ ਦਿੱਤਾ ਜੀ। ਬਿਲਕੁਲ, ਤੁਸੀਂ ਬਾਹਰ ਹੱਥ ਜੋੜ ਕੇ ਬੇਨਤੀ ਕਰ ਰਹੇ ਸੀ, ਕਹਿੰਦੇ ਕਿ ਕੇਸ ਰੱਖੋ ਸਿੰਘ ਸਜੋ, ਗੁਰੂ ਦੇ ਲੜ ਲੱਗੋ। ਗੁਰੂ ਦੇ ਲੜ ਲੱਗੋ। ਮੈਂ ਇਹੀ ਚਾਹੂੰਗਾ ਵੀ ਜਿਹੜੇ ਮੇਰੇ ਹਲਕੇ ਦੇ ਚ ਸਿੱਖ ਪਰਿਵਾਰ 'ਚ ਜਿਹੜੇ ਮੁੰਡੇ ਕਲੀਨ ਸ਼ੇਵ ਹੈ ਨਾ ਤੇ ਕੇਸ ਵੀ ਕਤਲ ਕਰਾਏ ਹੋਏ ਆ, ਵੀ ਮੈਂ ਉਹਨਾਂ ਨੂੰ ਅਪੀਲ ਕੀਤੀ ਹੈ ਬਾਈ ਜੀ ਬਈ ਜੇ ਤੁਸੀਂ ਮੈਨੂੰ ਭੋਰਾ ਵੀ ਪਿਆਰ ਮਹਾਰਾਜ ਦੀ ਬੇਅਦਬੀ ਕਰਦਾ ਹੈ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ। ਹਾਂ, ਉਸ ਤੋਂ ਬਾਅਦ ਕੋਈ ਅਗਲੀਆਂ ਰਣਨੀਤੀਆਂ, ਅਗਲੇ ਪਲਾਨ ਜਿਹੜੇ ਕਾਹਦੇ ਬਾਰੇ ਜੋ ਸਿਆਸਤ ਵੱਡੀ ਵੀ ਕਰਨੀ ਆ ਹੁਣ, ਇਹ ਤਾਂ ਇਹ ਨਹੀਂ ਵੀ ਇਕੱਲੀ ਫਰੀਦਕੋਟ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਗੱਲ ਕਰਨੀ ਆ, ਵੀ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ। ਬਹੁਤ ਕੁਛ ਹੈ ਜੀ, ਅਸੀਂ ਇਹ ਚਾਹੁੰਦੇ ਹਾਂ, ਮੈਂ ਪਰਸਨਲੀ ਇਹ ਚਾਹੁੰਦਾ ਵੀ ਜੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਹੋ ਸਕਦਾ ਹੈ ਤਾਂ ਯੂਨਾਈਟਿਡ ਸਟੇਟਸ ਆਫ ਇੰਡੀਆ ਕਿਉਂ ਨਹੀਂ ਹੋ ਸਕਦਾ? ਬਈ ਅਸੀਂ ਹਰੇਕ ਸਟੇਟ ਦਾ ਹੁਣ ਵੀ ਤਾਂ ਆਪਣਾ ਹੀ ਕਾਨੂੰਨ ਹੈ ਨਾ, ਰਾਜਸਥਾਨ ਦੇ ਵਿੱਚ ਕਈ ਚੀਜ਼ ਜੋ ਪੰਜਾਬ 'ਚ ਨਹੀਂ ਹੈ, ਠੀਕ ਹੈ ਨਾ, ਅਸੀਂ ਵੀ ਤਾਂ ਉਹੀ ਚਾਹੁੰਦੇ ਹਾਂ ਵੀ ਹਰੇਕ ਸਟੇਟ ਦਾ ਜਿਵੇਂ ਹੁਣ ਹੈ, ਆਲਮੋਸਟ ਹਰੇਕ ਸਟੇਟ ਦਾ ਆਪਣਾ ਕਾਨੂੰਨ ਹੈ। ਹਾਂ, ਤੇ ਉਰੇ ਵੀ ਐਵੇਂ ਸਾਨੂੰ ਪੰਜਾਬ ਨੂੰ ਵੀ ਐਵੇਂ ਚਾਹੀਦਾ ਵੀ ਅਸੀਂ ਆਪਣਾ ਕਾਨੂੰਨ ਆਪ ਬਣਾਈਏ। ਹਾਂਜੀ, ਤੁਸੀਂ ਕੁਝ ਕਹਿਣਾ? ਅਸੀਂ ਕਹਿੰਦੇ ਜਿਹੜੇ ਕਿਸਾਨਾਂ ਇਹਨਾਂ ਨੂੰ ਬੇਨਤੀ ਕਰਦੇ ਆ, ਅਸੀਂ ਜਿਹੜੇ ਕਿਸਾਨਾਂ ਦੇ ਮਸਲੇ ਹੈ ਜਿਵੇਂ MSP ਦਾ ਹੈਗਾ ਮਸਲਾ, ਉਹ ਪਹਿਲ ਦੇ ਆਧਾਰ ਤੇ ਉਠਾਉਣਾ ਚਾਹੀਦਾ ਹੈ। ਦੂਜਾ ਹੈਗਾ ਜਿਹੜੇ ਬਾਰਡਰ ਨੇ, ਬਾਰਡਰ ਖੋਲ੍ਹਣੇ ਚਾਹੀਦੇ ਆ। ਬਾਰਡਰ ਖੋਲ੍ਹਣੇ ਤਾਂ ਜ਼ਰੂਰੀ ਨੇ, ਜਿਹੜੀ ਸਾਡੀ ਕਣਕ ਹੈ ਤੇ ਜਾਂ ਜੀਰੀ ਹੈ ਇਹ 8-9 ਹਜ਼ਾਰ 10 ਹਜ਼ਾਰ ਤੱਕ ਕੁਇੰਟਲ ਵਿਕਦੀ ਹੈ ਬਾਹਰਲੇ ਨਾਲ ਦੇ ਮੁਲਕਾਂ 'ਚ। ਜੇ ਬਾਰਡਰ ਖੁੱਲ੍ਹ ਜਾਣ ਤਾਂ ਜਿਹੜੇ ਕਿਸਾਨ ਨੇ ਜਾਂ ਬੇਰੁਜ਼ਗਾਰ ਨੇ ਤੇ ਵਪਾਰੀ ਹੈ, ਉਹ ਸਾਡੇ ਵਪਾਰੀ ਹੱਥ ਰੰਗ ਲੈਣਗੇ। ਤੇ ਬੰਦੀ ਸਿੰਘਾਂ ਦਾ ਮਸਲਾ ਹੈ, ਬੰਦੀ ਸਿੰਘਾਂ ਦਾ ਮਸਲਾ ਜ਼ੋਰ ਨਾਲ ਉਠਾਉਣਾ ਚਾਹੀਦਾ ਹੈ। ਡਿਬਰੂਗੜ੍ਹ ਵਾਲੇ ਜਿਹੜੇ ਮੁੰਡੇ ਹੈਗੇ ਉਹਨਾਂ ਨੂੰ ਛੱਡਣਾ ਚਾਹੀਦਾ ਹੈ। ਹੋਰ ਜਿਹੜੇ ਪੰਜਾਬ ਦੇ ਜਿੰਨੇ ਮਸਲੇ ਹੁਣ ਤੁਸੀਂ ਦੇਖ ਲਓ, ਆਪਣਾ ਸ਼ੰਭੂ ਬਾਰਡਰ ਜਾਂ ਖਨੌਰੀ ਬਾਰਡਰ, ਕਿਸਾਨਾਂ ਤੇ BJP ਨੇ ਗੋਲੀਆਂ ਚਲਾਈਆਂ ਹੈ, ਅੱਜ ਉਹਨਾਂ ਦੀ ਸਰਕਾਰ 'ਚ ਫਿਰ ਬਹੁਮਤ ਮਿਲ ਗਿਆ। ਇਹਦਾ ਮਤਲਬ ਐਂ ਤਾਂ ਨਹੀਂ ਵੀ ਉਹ ਮੁੜ ਕੇ ਆ ਕੇ ਸਰਕਾਰ ਬਣਾ ਕੇ ਫਿਰ ਪੰਜਾਬੀਆਂ ਜ਼ੁਲਮ ਕਰਨਾ, ਉਹਦੇ ਬਾਰੇ ਸਾਨੂੰ ਸੋਚਣਾ ਪਊਗਾ। ਬਿਲਕੁਲ ਸੋਚੋਗੇ ਭਾਈ ਸਾਹਿਬ ਜੋ ਇਹ ਗੱਲਾਂ ਕਹੀਆਂ ਨੇ?
ਬਿਲਕੁਲ ਜੀ, ਇਹ ਵੀ ਅਸੀਂ ਗੱਲਾਂ ਚੱਕਾਂਗੇ। ਹੋਰ ਵੀ ਬਹੁਤ ਹੈ ਜੀ। ਅਸੀਂ ਹੁਣ ਸਾਰਾ ਪਲੈਨਿੰਗ ਕਰਾਂਗੇ ਵੀ ਕਿਵੇਂ ਵੀ ਅੰਮ੍ਰਿਤਪਾਲ ਔਰ ਅਸੀਂ ਦੋਵੇਂ ਰਲ ਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਸੇਧ ਦੇਵਾਂਗੇ, ਅਗਵਾਈ ਕਰਾਂਗੇ ਅਸੀਂ ਜੀ। ਰਲ ਤੁਹਾਡਾ ਕੇ। ਸਮਾਂ ਵੀ ਹੋ ਗਿਆ, ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਧੰਨਵਾਦ। ਤਾਂ ਅਸੀਂ ਇੱਕ ਵਾਰ ਫੇਰ ਤੋਂ ਵਧਾਈਆਂ ਦੇਵਾਂਗੇ। ਸੁਖਵਿੰਦਰ ਸਿੰਘ ਜੀ, ਸ਼ੁਕਰੀਆ ਤੁਹਾਡਾ ਵੀ, ਤੁਸੀਂ ਹਮੇਸ਼ਾ ਸਾਥ ਦਿੱਤਾ। ਤਾਂ ਕੁਝ ਕਹਿਣਾ ਤੁਸੀਂ ਇਹਨਾਂ ਦੇ ਬਾਰੇ, ਕੋਈ ਦੋ ਸ਼ਬਦ? ਸਮੁੱਚੇ ਸਿੱਖ ਜਗਤ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਨ ਸ਼ਕਰ ਕਰਦਾ। ਇਹ ਸ਼ਹੀਦਾਂ ਦੀ ਜਿੱਤ ਹੋਈ ਹੈ। ਸਮੁੱਚੇ ਸਿੱਖਾਂ ਦਾ, ਸਮੁੱਚੇ ਸਿੰਘਾਂ ਦਾ, ਸਾਰਿਆਂ ਦਾ, ਤੁਹਾਡੀ ਸਮੁੱਚੀ ਇੰਡੋਜ਼ ਟੀਮ ਦਾ ਧੰਨਵਾਦ ਕਰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਅਸੀਂ ਅੱਗੇ ਚੱਲ ਕੇ ਹੋਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਹੁਣ ਅਗਲੀਆਂ ਰਣਨੀਤੀਆਂ ਕੀ ਰਹਿਣਗੀਆਂ, ਕਿਉਂਕਿ ਇੱਕ MP ਬਣਨ ਤੋਂ ਬਾਅਦ ਲੋਕ ਸਭਾ ਦੀ ਤੁਸੀਂ ਪਹੁੰਚੋਗੇ ਲੋਕ ਸਭਾ ਦੇ ਵਿੱਚ, ਉੱਥੇ ਸੀਟਾਂ ਤੇ ਬੈਠੋਗੇ ਜਾ ਕੇ। ਉਸੇ ਸੀਟ ਦੇ ਸਾਹਮਣੇ ਇੰਦਰਾ ਗਾਂਧੀ ਦੇ ਪੋਤੇ ਬੈਠੇ ਹੋਣਗੇ, ਉਸੇ ਸੀਟ ਤੇ ਤੁਸੀਂ ਬੈਠੇ ਹੋਵੋਗੇ, ਉਹਨਾਂ ਦੇ ਆਮੋ ਸਾਹਮਣੇ ਹੋਵੋਗੇ। ਇਹ ਬਹੁਤ ਵੱਡੀ ਗੱਲ ਹੈ ਜੀ ਵੀ 40 ਸਾਲ ਬਾਅਦ ਵੀ ਮੈਂ ਜਿੱਤ ਕੇ ਜਦ ਰਾਹੁਲ ਗਾਂਧੀ ਦੇ, ਸੋਨੀਆ ਗਾਂਧੀ ਦੇ ਸਾਹਮਣੇ ਬੈਠੂੰਗਾ, ਜਾਂ ਕਿਸੇ ਦੇ ਮੋਦੀ ਵੀ ਹੋਊਗਾ, ਉੱਥੇ ਸਾਰੀਆਂ ਪਾਰਟੀਆਂ ਦੇ ਹੋਣਗੇ। ਬਹੁਤ ਮਤਲਬ ਸੋਚਣ ਵਾਲੀ ਗੱਲ ਹੈ, ਫਖਰ ਵਾਲੀ ਗੱਲ ਹੈ ਬਈ ਜੀ। ਬਈ ਸਿੱਖ ਕੌਮ ਭੁੱਲੀ ਨਹੀਂ ਸ਼ਹੀਦ ਬੇਅੰਤ ਸਿੰਘ ਦੇ ਵਾਰਸਾਂ ਨੂੰ। ਕੋਈ ਉਲਾਂਭਾ ਤਾਂ ਨਹੀਂ ਹੈ ਕਿਸੇ ਲੀਡਰ ਦੇ ਸਿਰ ਜਾਂ ਕਿਸੇ ਕੌਮ ਦੇ ਸਿਰ? ਬਹੁਤ ਉਲਾਂਭੇ ਆ ਜੀ ਕੌਮ ਦੇ, ਜਿਹੜੇ ਆਮ ਜਿਹੜਾ ਸਿੱਖ ਹੈ ਕੌਮ ਦਾ, ਮੇਰਾ ਉਹਨੂੰ ਕਦੇ ਵੀ ਨਾ ਉਲਾਂਭਾ ਸੀ, ਨਾ ਹੈ, ਨਾ ਰਹੂਗਾ। ਜਿਹੜੀ ਇੱਥੋਂ ਨਹੀਂ ਰੱਖੀ ਗਈ ਹੈ ਇੱਕ ਪੰਥਕ ਸਿਆਸਤ ਦੀ, ਜੇਕਰ ਆਪਾਂ ਗੱਲ ਕੀਤੀ ਜਾਵੇ ਫਰੀਦਕੋਟ ਤੋਂ, ਖਾਸ ਕਰਕੇ ਖਡੂਰ ਸਾਹਿਬ ਤੋਂ, ਜਿਹੜੀ ਇੱਕ ਨਹੀਂ ਰੱਖੀ ਗਈ ਆ, ਦੁਬਾਰਾ ਤੋਂ ਮੁੜ ਸਰਜੀਤ ਹੋ ਰਹੀ ਹੈ ਪੰਥਕ ਸਿਆਸਤ, ਉਸ ਸਿਆਸਤ ਨੂੰ ਕਿਵੇਂ ਦੇਖਦੇ ਹੋ? ਹੁਣ ਆਉਣ ਵਾਲੀਆਂ 2027 ਦੀਆਂ ਬਾਈ ਇਲੈਕਸ਼ਨ ਵੀ ਆਉਣੀਆਂ ਨੇ, ਵਿੱਚ ਦੀ 2027 ਦੀ ਇਲੈਕਸ਼ਨ ਵੀ ਆਉਣੀਆਂ। ਮੇਰਾ ਸੋਚਣਾ ਇਹ ਹੈ ਬਈ ਆਪਾਂ ਸ਼ਹੀਦ ਪਰਿਵਾਰਾਂ ਨੂੰ ਅੱਗੇ ਲੈ ਕੇ ਆਈਏ, ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਕੌਮ ਵਾਸਤੇ। ਪਹਿਲਾ ਸਵਾਲ ਕੀ ਰਹੂਗਾ ਤੁਹਾਡਾ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ ਜਾ ਕੇ ਪਹਿਲਾ ਸਵਾਲ ਕੀ ਕਰੋਗੇ? ਪਹਿਲਾ ਸਵਾਲ ਮੇਰਾ ਇਹ ਹੈ ਜੀ ਬਈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ, ਹਰੇਕ ਹੀ ਕਹਿ ਦਿੰਦਾ ਹੈ ਜੀ ਉਹ ਮੈਂਟਲੀ ਅਪਸੈਟ ਸੀ। ਬਈ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜੇ ਮਹਾਰਾਜ ਦੀ ਬੇਅਦਬੀ ਕਰਦਾ ਹੈ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਸਟੇਜਾਂ ਤੇ ਬੋਲਦੇ ਰਹੇ ਨੇ ਕਿ ਪਿੱਪਲ ਦੇ ਪੱਤਿਆਂ ਵੇ ਕਾਹਦੀ ਖੜ ਲਾਈ ਆ, ਝੜ ਗਏ ਪੁਰਾਣੇ ਰੁੱਤ ਨਵਿਆਂ ਦੀ ਆਈ ਆ। ਤਾਂ ਵਾਕਈ ਅੱਜ ਇੱਕ ਨਵਾਂ ਚਿਹਰਾ ਜਿਹੜਾ ਕਿ ਪੰਜਾਬ ਦੇ ਲੋਕਾਂ ਨੇ ਲੋਕ ਸਭਾ ਦੇ ਵਿੱਚ ਭੇਜਿਆ ਹੈਗਾ, ਭਾਈ ਸਰਬਜੀਤ ਸਿੰਘ ਖਾਲਸਾ। ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਆਜ਼ਾਦ ਉਮੀਦਵਾਰ ਸੀ, ਮੁੱਖ ਮੰਤਰੀ ਦੇ ਲੰਗੋਟੀਆ ਜਾਰ ਨੂੰ ਹਰਾ ਕੇ ਅੱਗੇ ਪਹੁੰਚੇ ਨੇ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਹਤਾਂ ਕਿਵੇਂ ਨੇ? ਦਿਨ ਕਿਵੇਂ ਲੰਘੇ ਨੇ ਜੋ ਵੋਟਾਂ ਦੇ ਸੀ, ਇਲੈਕਸ਼ਨਾਂ ਦੇ ਸੀ? ਵਧੀਆ ਨੇ, ਸਿਹਤਾਂ ਵੀ ਠੀਕ ਹੈ, ਦਿਨ ਵੀ ਵਧੀਆ ਲੰਘੇ। ਹਾਂ, ਅੱਜ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਅੱਜ ਦੀ ਜਿੱਤ ਨੂੰ ਨਾ ਤਾਂ ਕਹਿੰਦੇ ਜਸ਼ਨ ਮਨਾ ਸਕਦੇ ਆ ਤੇ ਨਾ ਖੁਸ਼ੀਆਂ ਮਨਾ ਸਕਦੇ। ਨਹੀਂ, ਕੁਛ ਨਹੀਂ। ਅਸੀਂ ਜੀ ਦੇਖੋ ਜਿਹੜੀ ਮੇਰੀ ਜਿੱਤ ਹੈ ਇਹ ਤਾਂ ਫਰੀਦਕੋਟ ਨੂੰ ਹੀ ਸਮਰਪਿਤ ਹੈ, ਉਹਦੇ ਲੋਕਾਂ ਨੂੰ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ, ਅਣਥੱਕ ਮਿਹਨਤ ਕੀਤੀ ਹੈ, ਤੇ ਸਾਰੇ ਆਪਣੇ ਹਲਕੇ ਦੇ ਮੁੰਡਿਆਂ ਨੇ ਜਿਨ੍ਹਾਂ ਨੇ ਭੱਜ ਨੱਠ ਕੀਤੀ, ਬਾਹਰ ਵਾਲੇ ਜਿਹੜੇ ਸਿੱਖ ਹੈ ਆਪਣੇ ਜਿਨ੍ਹਾਂ ਨੇ ਮੈਨੂੰ ਫਾਈਨੈਂਸ਼ਲੀ ਵੀ ਮਦਦ ਕੀਤੀ ਹੈ ਨਾ, ਸਾਰਾ ਕੁਝ ਕੀਤਾ। ਦੇਖੋ ਮੈਂ ਤਾਂ ਇੱਕ ਗਰੀਬ ਵਾਲਾ ਬੰਦਾ ਹੈ, ਮਤਲਬ ਗਰੀਬ ਸਿੱਖ ਹੈ, ਤੇ ਮੈਂ ਪਹਿਲਾਂ ਹੀ ਦੱਸਤਾ ਸੀ ਵੀ ਮੇਰੇ ਕੋਲ ਤਾਂ ਪੈਸਾ ਹੈ ਨਹੀਂ। ਮੈਂ ਆਪਣਾ ਨੰਬਰ ਪਾਇਆ ਸੀ ਆਨਲਾਈਨ, ਤੇ ਬਹੁਤ ਮਦਦ ਕੀਤੀ ਮੇਰੀ, ਲੋਕਾਂ ਨੇ ਬਹੁਤ ਮਦਦ ਕੀਤੀ। ਉਸ ਤੋਂ ਬਾਅਦ ਤੇ ਜਿਹੜੀ ਫਿਜ਼ੀਕਲ ਕੰਮ ਸੀ ਉਹ ਫਰੀਦਕੋਟ ਦੇ ਯੂਥ ਨੇ ਬਹੁਤ ਕੀਤਾ ਹੈ। ਮੈਂ ਕਹਿੰਦਾ ਇੰਨੀ ਮਿਹਨਤ ਕੀਤੀ ਮੁੰਡਿਆਂ ਨੇ, ਇੰਨੀ ਮਿਹਨਤ ਕੀਤੀ, ਇਹਨਾਂ ਨੂੰ ਗਰਮੀ ਦੀ ਨਹੀਂ ਸੀ ਪਰਵਾਹ, ਇਹਨਾਂ ਨੂੰ ਕੁਝ ਪਰਵਾਹ ਨਹੀਂ ਸੀ, ਬਹੁਤ ਮਿਹਨਤ ਕੀਤੀ ਇਹਨਾਂ ਨੇ। ਮੈਂ ਸਾਰਿਆਂ ਦਾ ਹੀ ਬਹੁਤ 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 ਧੰਨਵਾਦੀ ਹਾਂ। ਹੁਣ ਅਗਲੀਆਂ ਰਣਨੀਤੀਆਂ ਕੀ ਰਹਿਣਗੀਆਂ, ਕਿਉਂਕਿ ਇੱਕ MP ਬਣਨ ਤੋਂ ਬਾਅਦ ਲੋਕ ਸਭਾ ਦੀ ਤੁਸੀਂ ਪਹੁੰਚੋਗੇ ਲੋਕ ਸਭਾ ਦੇ ਵਿੱਚ, ਉੱਥੇ ਸੀਟਾਂ ਤੇ ਬੈਠੋਗੇ ਜਾ ਕੇ, ਉਸੇ ਸੀਟ ਦੇ ਸਾਹਮਣੇ ਇੰਦਰਾ ਗਾਂਧੀ ਦੇ ਪੋਤੇ ਬੈਠੇ ਹੋਣਗੇ, ਉਸੇ ਸੀਟ ਤੇ ਤੁਸੀਂ ਬੈਠੇ ਹੋਵੋਗੇ, ਉਹਨਾਂ ਦੇ ਆਮੋ ਸਾਹਮਣੇ ਹੋਵੋਗੇ। ਇਹ ਨਾ ਜੀ ਸਾਰੀ ਦੁਨੀਆ ਦੇ ਵਿੱਚ ਇੱਕ ਸੰਦੇਸ਼ ਜਾਊਗਾ ਕਿ ਜਿਹੜੀ ਸਿੱਖ ਕੌਮ ਹੈ ਆਪਣੇ ਸ਼ਹੀਦਾਂ ਦੇ ਵਾਰਸਾਂ ਨੂੰ ਕਦੇ ਭੁੱਲਦੀ ਨਹੀਂ ਹੈ, ਉਹਨਾਂ ਦਾ ਵੀ ਓਨਾ ਹੀ ਸਤਿਕਾਰ ਕਰਦੀ ਹੈ ਜਿੰਨਾ ਸ਼ਹੀਦਾਂ ਦਾ ਕਰਦੀ ਹੈ। ਇਹ ਬਹੁਤ ਵੱਡੀ ਗੱਲ ਹੈ ਜੀ ਵੀ 40 ਸਾਲ ਬਾਅਦ ਵੀ ਮੈਂ ਜਿੱਤ ਕੇ ਜਦ ਰਾਹੁਲ ਗਾਂਧੀ ਦੇ, ਸੋਨੀਆ ਗਾਂਧੀ ਦੇ ਸਾਹਮਣੇ ਬੈਠੂੰਗਾ,
ਜਾਂ ਕਿਸੇ ਦੇ ਮੋਦੀ ਵੀ ਹੋਊਗਾ, ਉੱਥੇ ਸਾਰੀਆਂ ਪਾਰਟੀਆਂ ਦੇ ਹੋਣਗੇ। ਉਹ ਸੁਨੇਹਾ ਬਹੁਤ ਆਪਣਾ ਛਾਤੀ ਚੌੜੀ ਹੋ ਜੂਗੀ ਮੇਰੀ ਜਦੋਂ ਉਹ ਦੇਖਣਗੇ ਨਾ ਬਈ ਯਾਰ 40 ਸਾਲ ਹੋ ਗਏ ਤੇ ਬਾਪੂ ਨੂੰ ਇਹ ਕੀਤੇ ਨੂੰ, ਅੱਜ ਵੀ ਇਹ ਜਿਤਾ ਕੇ ਫਿਰ ਉਹਦੇ ਮੁੰਡੇ ਨੂੰ ਵੀ ਜਿਤਾ ਕੇ ਭੇਜਤਾ। ਬਹੁਤ ਇਹ ਮਤਲਬ ਸੋਚਣ ਵਾਲੀ ਗੱਲ ਹੈ, ਫਕਰ ਵਾਲੀ ਗੱਲ ਹੈ ਇਹ ਬਈ ਜੀ। ਬਈ ਸਿੱਖ ਕੌਮ ਭੁੱਲੀ ਨਹੀਂ ਸ਼ਹੀਦ ਬੇਅੰਤ ਸਿੰਘ ਦੇ ਵਾਰਸਾਂ ਨੂੰ, ਹਾਂ, ਜਿਤਾ ਕੇ ਭੇਜਿਆ 40 ਸਾਲ ਬਾਅਦ ਵੀ। ਕੋਈ ਉਲਾਂਭਾ ਤਾਂ ਨਹੀਂ ਹੈ ਕਿਸੇ ਲੀਡਰ ਦੇ ਸਿਰ ਜਾਂ ਕਿਸੇ ਕੌਮ ਦੇ ਸਿਰ? ਬਹੁਤ ਉਲਾਂਭੇ ਆ ਜੀ ਕੌਮ ਦੇ, ਜਿਹੜੇ ਆਮ ਜਿਹੜਾ ਸਿੱਖ ਹੈ ਕੌਮ ਦਾ, ਮੇਰਾ ਉਹਨੂੰ ਕਦੇ ਵੀ ਨਾ ਉਲਾਂਭਾ ਸੀ, ਨਾ ਹੈ, ਨਾ ਰਹੂਗਾ। ਲੀਡਰਾਂ ਨਾਲ ਤਾਂ ਬੜੇ ਉਲਾਂਭੇ ਆ। ਲੀਡਰ ਤਾਂ ਮੈਂ ਕਹਿੰਦਾ ਵੀ ਬਸ ਚੋਪੀ ਭਰੀ ਹੈ। ਕਹਿੰਦੇ ਹੁੰਦੇ ਨੇ ਜੇ ਝੁੱਗਾ ਚੱਕਦੇ ਤਾਂ ਢਿੱਡ ਆਪਦਾ ਹੀ ਨੰਗਾ ਹੁੰਦਾ। ਆਪਦੀ ਕੌਮ ਦੀ ਜਿਹੜੀ ਪੱਤ ਰੱਖੀ ਜਾਵੇ, ਹਨਾ। ਹਾਂ ਬਿਲਕੁਲ ਬਿਲਕੁਲ ਬਿਲਕੁਲ। ਹਾਂ, ਭਰਾ ਮਾਰੂ ਜੰਗ ਹੋ ਜਾਂਦੀ ਹੈ। ਬੜਿਆਂ ਨੇ ਬਹੁਤ ਕੁਝ ਕੀਤਾ ਹੈ ਤੇ ਨਤੀਜੇ ਵੀ ਉਹਨਾਂ ਨੇ ਭੁਗਤੀ ਲਏ ਹੈ। ਜਿਹੜੀ ਇੱਥੋਂ ਨਹੀਂ ਰੱਖੀ ਗਈ ਹੈ ਇੱਕ ਪੰਥਕ ਸਿਆਸਤ ਦੀ, ਜੇਕਰ ਆਪਾਂ ਗੱਲ ਕੀਤੀ ਜਾਵੇ ਫਰੀਦਕੋਟ ਤੋਂ ਖਾਸ ਕਰਕੇ ਖਡੂਰ ਸਾਹਿਬ ਤੋਂ, ਜਿਹੜੀ ਇੱਕ ਨਹੀਂ ਰੱਖੀ ਗਈ ਆ ਦੁਬਾਰਾ ਤੋਂ ਮੁੜ ਸਰਜੀਤ ਹੋ ਰਹੀ ਹੈ ਪੰਥਕ ਸਿਆਸਤ, ਉਸ ਸਿਆਸਤ ਨੂੰ ਕਿਵੇਂ ਦੇਖਦੇ ਹੋ? ਹੁਣ ਆਉਣ ਵਾਲੀਆਂ 2027 ਦੀਆਂ ਬਾਈ ਇਲੈਕਸ਼ਨ ਵੀ ਆਉਣੀਆਂ ਨੇ, ਵਿੱਚ ਦੀ 2027 ਦੀ ਇਲੈਕਸ਼ਨ ਵੀ ਆਉਣੀਆਂ, ਉਹ ਇਲੈਕਸ਼ਨਾਂ ਦੇ ਵਿੱਚ ਕੀ ਤੁਹਾਡਾ ਜਿਹੜਾ ਕਿ? ਨਹੀਂ, ਅਸੀਂ ਜੀ ਪਹਿਲਾਂ ਤਾਂ ਸਾਡਾ ਫੋਕਸ ਹੈ ਆ ਬਾਈ ਇਲੈਕਸ਼ਨ। ਅਸੀਂ ਬਰਨਾਲੇ ਤੋਂ, ਦੇਖੋ ਗੱਲ ਇਹ ਹੈ ਮੇਰਾ ਸੋਚਣਾ ਇਹ ਹੈ ਬਈ ਆਪਾਂ ਸ਼ਹੀਦ ਪਰਿਵਾਰਾਂ ਨੂੰ ਅੱਗੇ ਲੈ ਕੇ ਆਈਏ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਕੌਮ ਵਾਸਤੇ। ਤੇ ਜਿਵੇਂ ਸ਼ਹੀਦ ਭਾਈ ਸਤਵੰਤ ਸਿੰਘ ਦਾ ਪਰਿਵਾਰ ਹੈ, ਮੈਂ ਉਹਨਾਂ ਨੂੰ ਬਰਨਾਲੇ ਤੋਂ ਸਲਾਹ ਹੈ ਮੇਰੀ, ਮੈਂ ਪਹਿਲਾਂ ਹੀ ਸੋਚਿਆ ਹੋਇਆ ਸੀ ਬਈ ਉਹਨਾਂ ਨੂੰ ਆਪਾਂ ਬਰਨਾਲੇ ਤੋਂ ਇਲੈਕਸ਼ਨ ਲੜਾਵਾਂਗੇ। ਬਰਨਾਲਾ ਹੀ ਕਿਉਂ? ਕਿਉਂਕਿ ਫਰੀਦਕੋਟ ਹਲਕੇ ਦੇ ਵਿੱਚ ਗਿੱਦੜਬਾਹਾ ਵੀ ਖਾਲੀ ਹੋ ਚੁੱਕਿਆ। ਗਿੱਦੜਬਾਹੇ ਤੋਂ ਕਿਉਂ ਨਹੀਂ ਤੁਹਾਡਾ ਹਲਕਾ ਆਪਦਾ MP ਦਾ? ਉਹਨਾਂ ਨੂੰ ਜੀ ਉਹਨਾਂ ਦੀ ਮਰਜ਼ੀ, ਉਹ ਕਹਿੰਦੇ ਵੀ ਮੈਂ ਬਰਨਾਲੇ ਤੋਂ ਲੜਨਾ ਹੈ। ਹੁਣ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਜੇ ਅਸੀਂ ਇੰਨੀ ਵੀ ਨਹੀਂ ਮੰਨ ਸਕਦੇ ਫਿਰ ਕਰਾਂਗੇ ਕੀ? ਹਾਂ, ਚਾਹ ਹੋਇਆ ਮਨ ਦੇ ਵਿੱਚ ਜਦੋਂ ਇਲੈਕਸ਼ਨਾਂ ਦਾ ਰਿਜ਼ਲਟ ਆਉਣਾ ਸੀ, ਕਿਤੇ ਇਹ ਤਾਂ ਨਹੀਂ ਡਰ ਲੱਗਿਆ ਵੀ ਕਿਤੇ ਬਠਿੰਡੇ ਵਾਲੀ ਨਾ ਹੋ ਜੇ ਜਾਂ ਕਿਤੇ ਭਦੌੜ ਵਾਲੀ ਨਾ ਹੋਵੇ? ਐਵੇਂ ਨਹੀਂ, ਐ ਤਾਂ ਮੈਨੂੰ ਪਤਾ ਸੀ ਵੀ ਅਸੀਂ ਬਈ ਛੇਤੀ ਖੜੇ ਨਹੀਂ ਹਾਰਦੇ, ਪਰ ਜਦੋਂ ਲੀਡ ਬਣ ਗਈ ਸਵੇਰੇ ਹੀ ਮਤਲਬ ਉਹ ਬੋਲੇ ਜੀ ਸਰਬਜੀਤ ਸਿੰਘ, ਫਿਰ ਮੈਂ ਕਿਹਾ ਹੁਣ ਨਹੀਂ ਇਹ ਟੁੱਟਦੀ। ਉਹ ਮਹਾਰਾਜ ਨੇ ਫਿਰ ਮਨ ਦੀ ਸੁਣ ਲਈ, ਉਹ ਫਿਰ ਚੱਲਦੀ ਹੋ ਗਈ। ਅਰਦਾਸਾਂ ਬੇਨਤੀਆਂ ਜੋਦੜੀਆਂ ਕਰੀਆਂ ਕੰਮ ਆਈਆਂ? ਬਿਲਕੁਲ, ਬਹੁਤ ਜੀ ਬਹੁਤ ਸ਼ਹੀਦ। ਮੈਨੂੰ ਇੰਨੀ ਗੱਲ ਪਤਾ ਬਈ ਜਿਹੜੇ ਸਿੰਘ ਸ਼ਹੀਦ ਹੈ ਨਾ ਬਹੁਤ ਸਮਰੱਥ ਹੈ। ਹਾਂ, ਬਹੁਤ ਉਹਨਾਂ ਸ਼ਕਤੀ ਹੈ। ਦੀਪ ਸਿੱਧੂ ਦੇ ਪਰਿਵਾਰ ਨੇ ਵੀ ਆ ਕੇ ਮਦਦ ਕਰੀ। ਦੀਪ ਸਿੱਧੂ ਬਹੁਤ ਅੱਜ ਕੀਤੀ ਜੀ, ਬਹੁਤ ਕੀਤੀ ਹੈ, ਅੱਜ ਵੀ ਆਏ ਸੀ। ਹਾਂ, ਬਹੁਤ ਕੀਤੀ ਹੈ ਦੀਪ ਸਿੱਧੂ ਦੇ ਪਰਿਵਾਰ ਨੇ। ਸ਼ਹੀਦ ਭਾਈ ਕੇਹਰ ਸਿੰਘ ਦੇ ਪਰਿਵਾਰ ਨੇ ਵੀ ਮਦਦ ਕੀਤੀ ਹੈ। ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੇ ਵੀ ਮਦਦ ਕੀਤੀ ਹੈ। ਤੇ ਮੈਂ ਹੀ ਇਹਨਾਂ ਨੂੰ ਕਿਹਾ ਸੀ, ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੂੰ ਮੈਂ ਕਿਹਾ ਵੀ ਆਪਾਂ ਬਾਈ ਇਲੈਕਸ਼ਨ ਲੜਨਾ ਹੈ। ਜੇ ਅਸੀਂ ਪਹਿਲਾਂ ਹੀ ਪਲੈਨਿੰਗ ਕੀਤੀ ਹੋਈ ਸੀ ਬਈ ਜੇ ਮਹਾਰਾਜ ਨੇ ਆਪਾਂ ਨੂੰ ਜਿਤਾਤਾ ਤਾਂ ਆਪਾਂ ਇਕੱਲੇ MP ਤੱਕ ਨਹੀਂ ਗੱਲ ਰੱਖਣੀ ਜੀ, ਹਾਂ MP ਬਣ ਗਏ ਬਹੁਤ ਹੈ ਨਾ। ਫਿਰ ਆਪਾਂ ਜੇ ਕੌਮ ਸਾਨੂੰ ਸੇਵਾ ਬਖਸ਼ੂਗੀ ਤਾਂ ਅਸੀਂ ਕੌਮ ਨੂੰ ਸੇਧ ਵੀ ਦੇਵਾਂਗੇ। ਤਾਂ 1-2 ਮਿੰਟ ਹੋਰ ਗੱਲ ਕਰਾਂਗੇ ਕਿਉਂਕਿ ਅਸੀਂ ਇੱਕ ਚਿਹਰਾ ਦਿਖਾ ਦਈਏ ਜਿਨ੍ਹਾਂ ਨੇ ਖਾਸ ਕਰਕੇ ਮਦਦ ਕੀਤੀ ਸੀ। ਗੁਰਸੇਵਕ ਸਿੰਘ ਜਵਾਰ ਕੀ ਇਹੀ ਹੈ, ਇੱਧਰ ਚਿਹਰਾ ਦਿਖਾ ਦਿਓ। ਮੇਰੀ ਜਿੱਤ ਦੇ ਪਿੱਛੇ ਸਭ ਤੋਂ ਵੱਡਾ ਇਹੀ ਮੈਨੂੰ ਲੈ ਕੇ ਆਏ ਆ ਗੁਰਸੇਵਕ ਸਿੰਘ ਜਵਾਰ ਕੇ। ਇਹਨਾਂ ਨੂੰ ਲਿਆਉਣੇ ਕਰਕੇ ਬਹੁਤ ਕੁਝ ਹੋਇਆ ਇਹਨਾਂ ਨਾਲ। ਇਹਨਾਂ ਨੂੰ ਪਾਰਟੀ 'ਚੋਂ ਵੀ ਕੱਢਿਆ ਗਿਆ, ਮਾਨ ਸਾਹਿਬ ਨੇ ਕੱਢਿਆ ਹੈ। ਬਹੁਤ ਕੁਝ ਇਹਨਾਂ ਨਾਲ ਹੋਇਆ, ਲੈਟਰਾਂ ਵੀ ਆਈਆਂ ਜੀ ਤੁਸੀਂ ਸਰਬਜੀਤ ਸਿੰਘ ਖਾਲਸਾ ਦੀ ਮਦਦ ਕਿਉਂ ਕਰਦੇ ਹੋ ਤੇ ਨਾ ਕਰੋ, ਤੇ ਬਹੁਤ ਕੁਝ ਇਹਨਾਂ ਨੂੰ ਸਹਿਣਾ ਪਿਆ ਮੇਰੇ ਕਰਕੇ। ਮੈਂ ਇਹਨਾਂ ਦਾ ਬਹੁਤ ਰਿਣੀ ਹੈ। ਜਵਾਰ ਕੇ ਸਾਹਿਬ 2 ਮਿੰਟ ਤੁਹਾਡੇ ਨਾਲ ਗਿਲਾ ਹੈ, ਸ਼ਿਕਵਾ ਕਿਸੇ ਨਾਲ ਹੋਵੇ? ਨਾ ਜੀ, ਆਪਾਂ ਨੂੰ ਕੋਈ ਨਹੀਂ। ਆਪਾਂ ਧੰਨਵਾਦ ਕਰਦੇ ਜਿਹੜਾ ਕੁਝ ਕੀਤਾ ਉਹਨਾਂ ਨੇ, ਵਧੀਆ ਧੰਨਵਾਦ ਹੈ। ਅੱਜ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ? ਅੱਜ ਦੀ ਜਿਹੜੀ ਜਿੱਤ ਹੈ ਇਹ ਮੈਂ ਕਹਿੰਦਾ ਜਿਹੜੀ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ। ਜਿਵੇਂ ਘੱਲੂ ਘਰ ਆਪ ਤਾਂ ਚੱਲਦਾ ਹੈ, ਉਹ 'ਚ ਜੇ ਇਸ ਤਰੀਕ ਦੇ ਵਿੱਚ ਜਿਹੜੀ 1 ਤਰੀਕ ਹੈ ਵੋਟਾਂ ਪਈਆਂ ਹੈ, 1 ਤਰੀਕ ਨੂੰ ਹਿੰਦੁਸਤਾਨ ਦੀ ਸਰਕਾਰ ਨੇ, ਇੰਦਰਾ ਗਾਂਧੀ ਨੇ ਫੌਜਾਂ ਚੜਾਈਆਂ ਜਿਵੇਂ ਬਾਹਰਲੇ ਦੇਸ਼ ਨਾਲ ਲੜਾਈ ਕਰਨੀ ਹੁੰਦੀ ਹੈ ਜੀ, ਅਤੇ ਉਹਦਾ ਜਵਾਬ 4 ਤਰੀਕ ਨੂੰ ਲੋਕਾਂ ਨੇ ਅੱਜ ਗਿਣਤੀ ਦਿੱਤਾ ਜੀ। ਬਿਲਕੁਲ।
ਤੁਸੀਂ ਬਾਹਰ ਹੱਥ ਜੋੜ ਕੇ ਬੇਨਤੀ ਕਰ ਰਹੇ ਸੀ, ਕਹਿੰਦੇ ਕਿ ਕੇਸ ਰੱਖੋ ਸਿੰਘ ਸਜੋ ਗੁਰੂ ਦੇ ਲੜ ਲੱਗੋ। ਗੁਰੂ ਦੇ ਲੜ ਲੱਗੋ। ਮੈਂ ਇਹੀ ਚਾਹੂੰਗਾ ਵੀ ਜਿਹੜੇ ਮੇਰੇ ਹਲਕੇ ਦੇ ਚ ਸਿੱਖ ਪਰਿਵਾਰ 'ਚ ਜਿਹੜੇ ਮੁੰਡੇ ਕਲੀਨ ਸ਼ੇਵ ਹੈ ਨਾ ਤੇ ਕੇਸ ਵੀ ਕਤਲ ਕਰਾਏ ਹੋਏ ਆ, ਵੀ ਮੈਂ ਉਹਨਾਂ ਨੂੰ ਅਪੀਲ ਕੀਤੀ ਹੈ ਬਾਈ ਜੀ, ਬਈ ਜੇ ਤੁਸੀਂ ਮੈਨੂੰ ਭੋਰਾ ਵੀ ਪਿਆਰ ਕਰਦੇ ਹੋ ਨਾ, ਬਈ ਕੇਸ ਦਾੜੀ ਪ੍ਰਕਾਸ਼ ਕਰੋ। ਹਾਂ ਬਈ ਚਲੋ ਤੁਸੀਂ ਪਹਿਲਾਂ ਕੇਸ ਦਾੜੀ ਦਾ ਪ੍ਰਕਾਸ਼ ਕਰੋ, ਫਿਰ ਗੁਰੂ ਦੇ ਸਿੰਘ ਵੀ ਸੀ। ਮੈਂ ਤਾਂ ਵੈਸੇ ਉਹਨਾਂ ਨੂੰ ਕਿਹਾ ਵੀ ਸਿੰਘ ਵੀ ਸਜੋ, ਤੇ ਜਿਹੜੇ ਨਹੀਂ ਸਜਣਗੇ ਉਹਨਾਂ ਨੂੰ ਫਿਰ ਮੈਂ ਹੌਲੀ ਹੌਲੀ ਪ੍ਰੇਰਿਤ ਕਰੂੰਗਾ ਵੀ ਆਪਾਂ ਸਿੰਘ ਵੀ ਸਜਣਾ ਹੈ। ਅਪੀਲ ਮੈਂ ਸਿੰਘ ਸਜਣ ਦੀ ਵੀ ਕੀਤੀ ਹੈ ਬਈ ਤੁਸੀਂ ਸਿੰਘ ਵੀ ਸਜੋ। ਪਹਿਲਾ ਸਵਾਲ ਕੀ ਰਹੂਗਾ ਤੁਹਾਡਾ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ ਜਾ ਕੇ ਪਹਿਲਾ ਸਵਾਲ ਕੀ ਕਰੋਗੇ? ਪਹਿਲਾ ਸਵਾਲ ਮੇਰਾ ਇਹ ਹੈ ਜੀ, ਬਈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ, ਹਰੇਕ ਹੀ ਕਹਿ ਦਿੰਦਾ ਹੈ ਜੀ ਉਹ ਮੈਂਟਲੀ ਅਪਸੈਟ ਸੀ, ਬਈ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜਾ ਮਹਾਰਾਜ ਦੀ ਬੇਅਦਬੀ ਕਰਦਾ ਹੈ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ। ਹਾਂ ਉਸ ਤੋਂ ਬਾਅਦ ਕੋਈ ਅਗਲੀਆਂ ਰਣਨੀਤੀਆਂ, ਅਗਲੇ ਪਲਾਨ ਜਿਹੜੇ ਕਾਹਦੇ ਬਾਰੇ ਜੋ ਸਿਆਸਤ ਵੱਡੀ ਵੀ ਕਰਨੀ ਆ? ਹੁਣ ਇਹ ਤਾਂ ਇਹ ਨਹੀਂ ਵੀ ਇਕੱਲੀ ਫਰੀਦਕੋਟ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਗੱਲ ਕਰਨੀ ਆ, ਵੀ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ। ਬਹੁਤ ਕੁਛ ਹੈ ਜੀ। ਅਸੀਂ ਇਹ ਚਾਹੁੰਦੇ ਹਾਂ, ਮੈਂ ਪਰਸਨਲੀ ਇਹ ਚਾਹੁੰਦਾ ਵੀ ਜੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਹੋ ਸਕਦਾ ਹੈ ਤਾਂ ਯੂਨਾਈਟਿਡ ਸਟੇਟਸ ਆਫ ਇੰਡੀਆ ਕਿਉਂ ਨਹੀਂ ਹੋ ਸਕਦਾ? ਬਈ ਅਸੀਂ ਹਰੇਕ ਸਟੇਟ ਦਾ ਹੁਣ ਵੀ ਤਾਂ ਆਪਣਾ ਹੀ ਕਾਨੂੰਨ ਹੈ ਨਾ। ਰਾਜਸਥਾਨ ਦੇ ਵਿੱਚ ਕਈ ਚੀਜ਼ਾਂ ਅਲਾਊਡ ਹੈ ਜੋ ਪੰਜਾਬ 'ਚ ਨਹੀਂ ਹੈ, ਠੀਕ ਹੈ ਨਾ। ਅਸੀਂ ਵੀ ਤਾਂ ਉਹੀ ਚਾਹੁੰਦੇ ਹਾਂ ਵੀ ਹਰੇਕ ਸਟੇਟ ਦਾ ਜਿਵੇਂ ਹੁਣ ਹੈ, ਆਲਮੋਸਟ ਹਰੇਕ ਸਟੇਟ ਦਾ ਆਪਣਾ ਕਾਨੂੰਨ ਹੈ। ਹਾਂ ਤੇ ਉਰੇ ਵੀ ਐਵੇਂ ਸਾਨੂੰ ਪੰਜਾਬ ਨੂੰ ਵੀ ਐਵੇਂ ਚਾਹੀਦਾ ਵੀ ਅਸੀਂ ਆਪਣਾ ਕਾਨੂੰਨ ਆਪ ਬਣਾਈਏ। ਹਾਂਜੀ ਹਾਂਜੀ, ਤੁਸੀਂ ਕੁਝ ਕਹਿਣਾ? ਅਸੀਂ ਕਹਿੰਦੇ ਜਿਹੜੇ ਕਿਸਾਨਾਂ ਇਹਨਾਂ ਨੂੰ ਬੇਨਤੀ ਕਰਦੇ ਆ, ਜਿਹੜੇ ਕਿਸਾਨਾਂ ਦੇ ਮਸਲੇ ਹੈ, ਜਿਵੇਂ MSP ਦਾ ਹੈਗਾ ਮਸਲਾ, ਉਹ ਸੋ ਪਹਿਲ ਦੇ ਆਧਾਰ ਤੇ ਉਠਾਉਣਾ ਚਾਹੀਦਾ ਹੈ। ਦੂਜਾ ਹੈਗਾ ਜਿਹੜੇ ਬਾਰਡਰ ਨੇ, ਬਾਰਡਰ ਖੋਲ੍ਹਣੇ ਚਾਹੀਦੇ ਆ। ਬਾਰਡਰ ਖੋਲ੍ਹਣੇ ਤਾਂ ਜ਼ਰੂਰੀ ਨੇ, ਜਿਹੜੀ ਸਾਡੀ ਕਣਕ ਹੈ ਤੇ ਜਾਂ ਜੀਰੀ ਹੈ, ਇਹ 8-9 ਹਜ਼ਾਰ 10 ਹਜ਼ਾਰ ਤੱਕ ਕੁਇੰਟਲ ਵਿਕਦੀ ਹੈ ਬਾਹਰਲੇ ਨਾਲ ਦੇ ਮੁਲਕਾਂ 'ਚ। ਜੇ ਬਾਰਡਰ ਖੁੱਲ੍ਹ ਜਾਣ ਤਾਂ ਜਿਹੜੇ ਕਿਸਾਨ ਨੇ ਜਾਂ ਬੇਰੁਜ਼ਗਾਰ ਨੇ ਤੇ ਵਪਾਰੀ ਹੈ, ਉਹ ਸਾਡੇ ਵਪਾਰੀ ਹੱਥ ਰੰਗ ਲੈਣਗੇ। ਤੇ ਬੰਦੀ ਸਿੰਘਾਂ ਦਾ ਮਸਲਾ ਹੈ, ਬੰਦੀ ਸਿੰਘਾਂ ਦਾ ਮਸਲਾ ਜ਼ੋਰ ਨਾਲ ਉਠਾਉਣਾ ਚਾਹੀਦਾ ਹੈ। ਡਿਬਰੂਗੜ੍ਹ ਵਾਲੇ ਜਿਹੜੇ ਮੁੰਡੇ ਹੈਗੇ ਉਹਨਾਂ ਨੂੰ ਛੱਡਣਾ ਚਾਹੀਦਾ ਹੈ। ਹੋਰ ਜਿਹੜੇ ਪੰਜਾਬ ਦੇ ਜਿੰਨੇ ਮਸਲੇ ਹੁਣ ਤੁਸੀਂ ਦੇਖ ਲਓ, ਆਪਣਾ ਸ਼ੰਭੂ ਬਾਰਡਰ ਜਾਂ ਖਨੌਰੀ ਬਾਰਡਰ, ਕਿਸਾਨਾਂ ਤੇ BJP ਨੇ ਗੋਲੀਆਂ ਚਲਾਈਆਂ ਹੈ। ਅੱਜ ਉਹਨਾਂ ਦੀ ਸਰਕਾਰ 'ਚ ਫਿਰ ਬਹੁਮਤ ਮਿਲ ਗਿਆ। ਇਹਦਾ ਮਤਲਬ ਐਂ ਤਾਂ ਨਹੀਂ ਵੀ ਉਹ ਮੁੜ ਕੇ ਆ ਕੇ ਸਰਕਾਰ ਬਣਾ ਕੇ ਫਿਰ ਪੰਜਾਬੀਆਂ ਜ਼ੁਲਮ ਕਰਨ। ਉਹਦੇ ਬਾਰੇ ਸਾਨੂੰ ਸੋਚਣਾ ਪਊਗਾ। ਬਿਲਕੁਲ ਸੋਚੋਗੇ ਭਾਈ ਸਾਹਿਬ ਜੋ ਇਹ ਗੱਲਾਂ ਕਹੀਆਂ ਨੇ? ਬਿਲਕੁਲ ਜੀ, ਇਹ ਵੀ ਅਸੀਂ ਗੱਲਾਂ ਚੱਕਾਂਗੇ। ਹੋਰ ਵੀ ਬਹੁਤ ਹੈ ਜੀ। ਅਸੀਂ ਹੁਣ ਸਾਰਾ ਪਲੈਨਿੰਗ ਕਰਾਂਗੇ ਵੀ ਕਿਵੇਂ ਵੀ ਅੰਮ੍ਰਿਤਪਾਲ ਔਰ ਅਸੀਂ ਦੋਵੇਂ ਰਲ ਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਸੇਧ ਦੇਵਾਂਗੇ, ਅਗਵਾਈ ਕਰਾਂਗੇ ਅਸੀਂ ਰਲ ਕੇ। ਸਮਾਂ ਵੀ ਹੋ ਗਿਆ, ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਤਾਂ ਅਸੀਂ ਇੱਕ ਵਾਰ ਫਿਰ ਤੋਂ ਵਧਾਈਆਂ ਦੇਵਾਂਗੇ। ਸੁਖਵਿੰਦਰ ਸਿੰਘ ਜੀ, ਸ਼ੁਕਰੀਆ ਤੁਹਾਡਾ ਵੀ, ਤੁਸੀਂ ਹਮੇਸ਼ਾ ਸਾਥ ਦਿੱਤਾ। ਤਾਂ ਕੁਝ ਕਹਿਣਾ ਤੁਸੀਂ ਇਹਨਾਂ ਦੇ ਬਾਰੇ, ਕੋਈ ਦੋ ਸ਼ਬਦ? ਸਮੁੱਚੇ ਸਿੱਖ ਜਗਤ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਨ ਸ਼ਕਰ ਕਰਦਾ। ਇਹ ਸ਼ਹੀਦਾਂ ਦੀ ਜਿੱਤ ਹੋਈ ਹੈ, ਸਮੁੱਚੇ ਸਿੱਖਾਂ ਦਾ, ਸਮੁੱਚੇ ਸਿੰਘਾਂ ਦਾ, ਸਾਰਿਆਂ ਦਾ, ਤੁਹਾਡੀ ਸਮੁੱਚੀ ਇੰਡੋਜ਼ ਟੀਮ ਦਾ ਧੰਨਵਾਦ ਕਰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਅਸੀਂ ਅੱਗੇ ਚੱਲ ਕੇ ਹੋਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਹੁਣ ਅਗਲੀਆਂ ਰਣਨੀਤੀਆਂ ਕੀ ਰਹਿਣਗੀਆਂ, ਕਿਉਂਕਿ ਇੱਕ MP ਬਣਨ ਤੋਂ ਬਾਅਦ ਲੋਕ ਸਭਾ ਦੀ ਤੁਸੀਂ ਪਹੁੰਚੋਗੇ ਲੋਕ ਸਭਾ ਦੇ ਵਿੱਚ, ਉੱਥੇ ਸੀਟਾਂ ਤੇ ਬੈਠੋਗੇ ਜਾ ਕੇ। ਉਸੇ ਸੀਟ ਦੇ ਸਾਹਮਣੇ ਇੰਦਰਾ ਗਾਂਧੀ ਦੇ ਪੋਤੇ ਬੈਠੇ ਹੋਣਗੇ, ਉਸੇ ਸੀਟ ਤੇ ਤੁਸੀਂ ਬੈਠੇ ਹੋਵੋਗੇ, ਉਹਨਾਂ ਦੇ ਆਮੋ ਸਾਹਮਣੇ ਹੋਵੋਗੇ। ਇਹ ਬਹੁਤ ਵੱਡੀ ਗੱਲ ਹੈ ਜੀ ਵੀ 40 ਸਾਲ ਬਾਅਦ ਵੀ ਮੈਂ ਜਿੱਤ ਕੇ ਜਦ ਰਾਹੁਲ ਗਾਂਧੀ ਦੇ, ਸੋਨੀਆ ਗਾਂਧੀ ਦੇ ਸਾਹਮਣੇ ਬੈਠੂੰਗਾ, ਜਾਂ ਕਿਸੇ ਦੇ ਮੋਦੀ ਵੀ ਹੋਊਗਾ, ਉੱਥੇ ਸਾਰੀਆਂ ਪਾਰਟੀਆਂ ਦੇ ਹੋਣਗੇ। ਬਹੁਤ ਇਹ ਮਤਲਬ ਸੋਚਣ ਵਾਲੀ ਗੱਲ ਹੈ, ਫਕਰ ਵਾਲੀ ਗੱਲ ਹੈ ਬਈ ਜੀ। ਬਈ ਸਿੱਖ ਕੌਮ ਭੁੱਲੀ ਨਹੀਂ ਸ਼ਹੀਦ ਬੇਅੰਤ ਸਿੰਘ ਦੇ ਵਾਰਸਾਂ ਨੂੰ। ਕੋਈ ਉਲਾਂਭਾ ਤਾਂ ਨਹੀਂ ਹੈ ਕਿਸੇ ਲੀਡਰ ਦੇ ਸਿਰ ਜਾਂ ਕਿਸੇ ਕੌਮ ਦੇ ਸਿਰ? ਬਹੁਤ ਉਲਾਂਭੇ ਆ ਜੀ ਕੌਮ ਦੇ। ਜਿਹੜੇ ਆਮ ਜਿਹੜਾ ਸਿੱਖ ਹੈ ਕੌਮ ਦਾ, ਮੇਰਾ ਉਹਨੂੰ ਕਦੇ ਵੀ ਨਾ ਉਲਾਂਭਾ ਸੀ, ਨਾ ਹੈ, ਨਾ ਰਹੂਗਾ। ਜਿਹੜੀ ਇੱਥੋਂ
ਨੀਂਹ ਰੱਖੀ ਗਈ ਹੈ ਇੱਕ ਪੰਥਕ ਸਿਆਸਤ ਦੀ, ਜੇਕਰ ਆਪਾਂ ਗੱਲ ਕੀਤੀ ਜਾਵੇ ਫਰੀਦਕੋਟ ਤੋਂ ਖਾਸ ਕਰਕੇ ਖਡੂਰ ਸਾਹਿਬ ਤੋਂ ਜਿਹੜੀ ਇੱਕ ਨੀਂਹ ਰੱਖੀ ਗਈ ਆ ਦੁਬਾਰਾ ਤੋਂ ਮੁੜ ਸਰਜੀਤ ਹੋ ਰਹੀ ਹੈ ਪੰਥਕ ਸਿਆਸਤ, ਉਸ ਸਿਆਸਤ ਨੂੰ ਕਿਵੇਂ ਦੇਖਦੇ ਹੋ? ਹੁਣ ਆਉਣ ਵਾਲੀਆਂ 2027 ਦੀਆਂ ਬਾਈ ਇਲੈਕਸ਼ਨ ਵੀ ਆਉਣੀਆਂ ਨੇ, ਵਿੱਚ ਦੀ 2027 ਦੀ ਇਲੈਕਸ਼ਨ ਵੀ ਆਉਣੀਆਂ। ਮੇਰਾ ਸੋਚਣਾ ਇਹ ਹੈ ਬਈ ਆਪਾਂ ਸ਼ਹੀਦ ਪਰਿਵਾਰਾਂ ਨੂੰ ਅੱਗੇ ਲੈ ਕੇ ਆਈਏ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਕੌਮ ਵਾਸਤੇ। ਪਹਿਲਾ ਸਵਾਲ ਕੀ ਰਹੂਗਾ ਤੁਹਾਡਾ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ ਜਾ ਕੇ ਪਹਿਲਾ ਸਵਾਲ ਕੀ ਕਰੋਗੇ? ਪਹਿਲਾ ਸਵਾਲ ਮੇਰਾ ਇਹ ਹੈ ਜੀ ਬਈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ, ਹਰੇਕ ਹੀ ਕਹਿ ਦਿੰਦਾ ਹੈ ਜੀ ਉਹ ਮੈਂਟਲੀ ਅਪਸੈਟ ਸੀ, ਬਈ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜਾ ਮਹਾਰਾਜ ਦੀ ਬੇਅਦਬੀ ਕਰਦਾ ਹੈ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਸਟੇਜਾਂ ਤੇ ਬੋਲਦੇ ਰਹੇ ਨੇ ਕਿ ਪਿੱਪਲ ਦੇ ਪੱਤਿਆਂ ਵੇ ਕਾਦੀ ਖੜ ਲਾਈ ਆ, ਝੜ ਗਏ ਪੁਰਾਣੇ ਰੁੱਤ ਨਵਿਆਂ ਦੀ ਆਈ ਆ। ਤਾਂ ਵਾਕਈ ਅੱਜ ਇੱਕ ਨਵਾਂ ਚਿਹਰਾ ਜਿਹੜਾ ਕਿ ਪੰਜਾਬ ਦੇ ਲੋਕਾਂ ਨੇ ਲੋਕ ਸਭਾ ਦੇ ਵਿੱਚ ਭੇਜਿਆ ਹੈਗਾ, ਭਾਈ ਸਰਬਜੀਤ ਸਿੰਘ ਖਾਲਸਾ। ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਆਜ਼ਾਦ ਉਮੀਦਵਾਰ ਸੀ, ਮੁੱਖ ਮੰਤਰੀ ਦੇ ਲੰਗੋਟੀਆ ਜਾਰ ਨੂੰ ਹਰਾ ਕੇ ਅੱਗੇ ਪਹੁੰਚੇ ਨੇ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਹਤਾਂ ਕਿਵੇਂ ਨੇ? ਦਿਨ ਕਿਵੇਂ ਲੰਘੇ ਨੇ ਜੋ ਵੋਟਾਂ ਦੇ ਸੀ, ਇਲੈਕਸ਼ਨਾਂ ਦੇ ਸੀ? ਵਧੀਆ ਨੇ, ਸਿਹਤਾਂ ਵੀ ਠੀਕ ਹੈ, ਦਿਨ ਵੀ ਵਧੀਆ ਲੰਘੇ। ਹਾਂ, ਅੱਜ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਅੱਜ ਦੀ ਜਿੱਤ ਨੂੰ ਨਾ ਤਾਂ ਕਹਿੰਦੇ ਜਸ਼ਨ ਮਨਾ ਸਕਦੇ ਆ ਤੇ ਨਾ ਖੁਸ਼ੀਆਂ ਮਨਾ ਸਕਦੇ ਜੀ। ਨਹੀਂ, ਕੁਛ ਨਹੀਂ। ਅਸੀਂ ਜੀ ਦੇਖੋ ਜਿਹੜੀ ਮੇਰੀ ਜਿੱਤ ਹੈ ਇਹ ਤਾਂ ਫਰੀਦਕੋਟ ਨੂੰ ਹੀ ਸਮਰਪਿਤ ਹੈ, ਉਹਦੇ ਲੋਕਾਂ ਨੂੰ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ, ਅਣਥੱਕ ਮਿਹਨਤ ਕੀਤੀ ਹੈ, ਤੇ ਸਾਰੇ ਆਪਣੇ ਹਲਕੇ ਦੇ ਮੁੰਡਿਆਂ ਨੇ ਜਿਨ੍ਹਾਂ ਨੇ ਭੱਜ ਨੱਠ ਕੀਤੀ, ਬਾਹਰ ਵਾਲੇ ਜਿਹੜੇ ਸਿੱਖ ਹੈ ਆਪਣੇ ਜਿਨ੍ਹਾਂ ਨੇ ਮੈਨੂੰ ਫਾਈਨੈਂਸ਼ਲੀ ਵੀ ਮਦਦ ਕੀਤੀ ਹੈ ਨਾ, ਸਾਰਾ ਕੁਝ ਕੀਤਾ। ਦੇਖੋ ਮੈਂ ਤਾਂ ਇੱਕ ਗਰੀਬ ਵਾਲਾ ਬੰਦਾ ਹੈ, ਮਤਲਬ ਗਰੀਬ ਸਿੱਖ ਹੈ, ਤੇ ਮੈਂ ਪਹਿਲਾਂ ਹੀ ਦੱਸਤਾ ਸੀ ਵੀ ਮੇਰੇ ਕੋਲੇ ਤਾਂ ਪੈਸਾ ਹੈ ਨਹੀਂ। ਮੈਂ ਆਪਣਾ ਨੰਬਰ ਪਾਇਆ ਸੀ ਆਨਲਾਈਨ ਤੇ ਬਹੁਤ ਮਦਦ ਕੀਤੀ ਮੇਰੀ, ਲੋਕਾਂ ਨੇ ਬਹੁਤ ਮਦਦ ਕੀਤੀ। ਉਸ ਤੋਂ ਬਾਅਦ ਤੇ ਜਿਹੜੀ ਫਿਜ਼ੀਕਲ ਕੰਮ ਸੀ ਉਹ ਫਰੀਦਕੋਟ ਦੇ ਯੂਥ ਨੇ ਬਹੁਤ ਕੀਤਾ ਹੈ। ਮੈਂ ਕਹਿੰਦਾ ਇੰਨੀ ਮਿਹਨਤ ਕੀਤੀ ਮੁੰਡਿਆਂ ਨੇ, ਇੰਨੀ ਮਿਹਨਤ ਕੀਤੀ, ਇਹਨਾਂ ਨੂੰ ਗਰਮੀ ਦੀ ਨਹੀਂ ਸੀ ਪਰਵਾਹ, ਇਹਨਾਂ ਨੂੰ ਕੁਝ ਪਰਵਾਹ ਨਹੀਂ ਸੀ, ਬਹੁਤ ਮਿਹਨਤ ਕੀਤੀ ਇਹਨਾਂ ਨੇ। ਮੈਂ ਸਾਰਿਆਂ ਦਾ ਹੀ ਬਹੁਤ 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 ਧੰਨਵਾਦੀ ਹਾਂ। ਹੁਣ ਅਗਲੀਆਂ ਰਣਨੀਤੀਆਂ ਕੀ ਰਹਿਣਗੀਆਂ? ਕਿਉਂਕਿ ਇੱਕ MP ਬਣਨ ਤੋਂ ਬਾਅਦ ਲੋਕ ਸਭਾ ਦੀ ਉਸ ਤੁਸੀਂ ਪਹੁੰਚੋਗੇ ਲੋਕ ਸਭਾ ਦੇ ਵਿੱਚ, ਉੱਥੇ ਸੀਟਾਂ ਤੇ ਬੈਠੋਗੇ ਜਾ ਕੇ, ਉਸੇ ਸੀਟ ਦੇ ਸਾਹਮਣੇ ਇੰਦਰਾ ਗਾਂਧੀ ਦੇ ਪੋਤੇ ਬੈਠੇ ਹੋਣਗੇ, ਉਸੇ ਸੀਟ ਤੇ ਤੁਸੀਂ ਬੈਠੇ ਹੋਵੋਗੇ, ਉਹਨਾਂ ਦੇ ਆਮੋ ਸਾਹਮਣੇ ਹੋਵੋਗੇ। ਇਹ ਨਾ ਜੀ ਸਾਰੀ ਦੁਨੀਆ ਦੇ ਵਿੱਚ ਇੱਕ ਸੰਦੇਸ਼ ਜਾਊਗਾ ਕਿ ਜਿਹੜੀ ਸਿੱਖ ਕੌਮ ਹੈ ਆਪਣੇ ਸ਼ਹੀਦਾਂ ਦੇ ਵਾਰਸਾਂ ਨੂੰ ਕਦੇ ਭੁੱਲਦੀ ਨਹੀਂ ਹੈ, ਉਹਨਾਂ ਦਾ ਵੀ ਓਨਾ ਹੀ ਸਤਿਕਾਰ ਕਰਦੀ ਹੈ ਜਿੰਨਾ ਸ਼ਹੀਦਾਂ ਦਾ ਕਰਦੀ ਹੈ। ਇਹ ਬਹੁਤ ਵੱਡੀ ਗੱਲ ਹੈ ਜੀ ਵੀ 40 ਸਾਲ ਬਾਅਦ ਵੀ ਮੈਂ ਜਿੱਤ ਕੇ ਜਦ ਰਾਹੁਲ ਗਾਂਧੀ ਦੇ, ਸੋਨੀਆ ਗਾਂਧੀ ਦੇ ਸਾਹਮਣੇ ਬੈਠੂੰਗਾ, ਜਾਂ ਕਿਸੇ ਦੇ ਮੋਦੀ ਵੀ ਹੋਊਗਾ, ਉੱਥੇ ਸਾਰੀਆਂ ਪਾਰਟੀਆਂ ਦੇ ਹੋਣਗੇ, ਉਹ ਸੁਨੇਹਾ ਬਹੁਤ ਆਪਣਾ ਛਾਤੀ ਚੌੜੀ ਹੋ ਜੂਗੀ ਮੇਰੀ ਜਦੋਂ ਉਹ ਦੇਖਣਗੇ ਨਾ ਬਈ ਯਾਰ 40 ਸਾਲ ਹੋ ਗਏ ਤੇ ਬਾਪੂ ਨੂੰ ਇਹ ਕੀਤੇ ਨੂੰ, ਅੱਜ ਵੀ ਇਹ ਜਿਤਾ ਕੇ ਫਿਰ ਉਹਨਾਂ ਦਾ ਉਹਦੇ ਮੁੰਡੇ ਨੂੰ ਵੀ ਜਿਤਾ ਕੇ ਭੇਜਤਾ। ਬਹੁਤ ਇਹ ਮਤਲਬ ਸੋਚਣ ਵਾਲੀ ਗੱਲ ਹੈ, ਫਕਰ ਵਾਲੀ ਗੱਲ ਹੈ ਬਈ ਜੀ, ਬਈ ਸਿੱਖ ਕੌਮ ਭੁੱਲੀ ਨਹੀਂ ਸ਼ਹੀਦ ਬੇਅੰਤ ਸਿੰਘ ਦੇ ਵਾਰਸਾਂ ਨੂੰ, ਹਾਂ ਜਿਤਾ ਕੇ ਭੇਜਿਆ 40 ਸਾਲ ਬਾਅਦ ਵੀ। ਕੋਈ ਉਲਾਂਭਾ ਤਾਂ ਨਹੀਂ ਹੈ ਕਿਸੇ ਲੀਡਰ ਦੇ ਸਿਰ ਜਾਂ ਕਿਸੇ ਕੌਮ ਦੇ ਸਿਰ? ਬਹੁਤ ਉਲਾਂਭੇ ਆ ਜੀ ਕੌਮ ਦੇ, ਜਿਹੜੇ ਆਮ ਜਿਹੜਾ ਸਿੱਖ ਹੈ ਕੌਮ ਦਾ, ਮੇਰਾ ਉਹਨੂੰ ਕਦੇ ਵੀ ਨਾ ਉਲਾਂਭਾ ਸੀ, ਨਾ ਹੈ, ਨਾ ਰਹੂਗਾ। ਲੀਡਰਾਂ ਨਾਲ ਤਾਂ ਬੜੇ ਉਲਾਂਭੇ ਆ, ਲੀਡਰ ਕਾਹਦੇ, ਲੀਡਰ ਤਾਂ ਮੈਂ ਕਹਿੰਦਾ ਵੀ ਬਸ ਚੋਪੀ ਭਰੀ ਹੈ। ਹਾਂ, ਕਹਿੰਦੇ ਹੁੰਦੇ ਨੇ ਜੇ ਝੁੱਗਾ ਚੱਕਦੇ ਤਾਂ ਢਿੱਡ ਆਪਦਾ ਹੀ ਨੰਗਾ ਹੁੰਦਾ, ਆਪਦੀ ਕੌਮ ਦੀ ਜਿਹੜੀ ਪੱਤ ਰੱਖੀ ਜਾਵੇ, ਹਨਾ। ਹਾਂ ਬਿਲਕੁਲ ਬਿਲਕੁਲ ਬਿਲਕੁਲ। ਹਾਂ, ਭਰਾ ਮਾਰੂ ਜੰਗ ਹੋ ਜਾਂਦੀ ਹੈ, ਬੜਿਆਂ ਨੇ ਬਹੁਤ ਕੁਝ ਕੀਤਾ ਹੈ ਤੇ ਨਤੀਜੇ ਵੀ ਉਹਨਾਂ ਨੇ ਭੁਗਤੀ ਲਏ ਹੈ। ਜਿਹੜੀ ਇੱਥੋਂ ਨੀਂਹ ਰੱਖੀ ਗਈ ਹੈ ਇੱਕ ਪੰਥਕ ਸਿਆਸਤ ਦੀ, ਜੇਕਰ ਆਪਾਂ ਗੱਲ ਕੀਤੀ ਜਾਵੇ ਫਰੀਦਕੋਟ ਤੋਂ ਖਾਸ ਕਰਕੇ ਖਡੂਰ ਸਾਹਿਬ ਤੋਂ ਜਿਹੜੀ ਇੱਕ ਨੀਂਹ ਰੱਖੀ ਗਈ ਆ ਦੁਬਾਰਾ ਤੋਂ ਮੁੜ ਸਰਜੀਤ ਹੋ ਰਹੀ ਆ ਪੰਥਕ ਸਿਆਸਤ, ਉਸ ਸਿਆਸਤ ਨੂੰ ਕਿਵੇਂ ਦੇਖਦੇ ਹੋ? ਹੁਣ ਆਉਣ ਵਾਲੀਆਂ 2027 ਦੀਆਂ ਬਾਈ ਇਲੈਕਸ਼ਨ ਵੀ ਆਉਣੀਆਂ ਨੇ, ਵਿੱਚ ਦੀ 2027 ਦੀ ਇਲੈਕਸ਼ਨ ਵੀ ਆਉਣੀਆਂ, ਉਹ ਇਲੈਕਸ਼ਨਾਂ ਦੇ ਵਿੱਚ ਕੀ ਤੁਹਾਡਾ ਜਿਹੜਾ ਕਿ? ਨਹੀਂ, ਅਸੀਂ ਜੀ ਪਹਿਲਾਂ ਤਾਂ ਸਾਡਾ ਫੋਕਸ ਹੈ ਆ ਬਾਈ ਇਲੈਕਸ਼ਨ। ਅਸੀਂ ਬਰਨਾਲੇ ਤੋਂ, ਦੇਖੋ ਗੱਲ ਇਹ ਹੈ
ਮੇਰਾ ਸੋਚਣਾ ਇਹ ਹੈ ਬਈ ਆਪਾਂ ਸ਼ਹੀਦ ਪਰਿਵਾਰਾਂ ਨੂੰ ਅੱਗੇ ਲੈ ਕੇ ਆਈਏ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਕੌਮ ਵਾਸਤੇ। ਤੇ ਜਿਵੇਂ ਸ਼ਹੀਦ ਭਾਈ ਸਤਵੰਤ ਸਿੰਘ ਦਾ ਪਰਿਵਾਰ ਹੈ, ਮੈਂ ਉਹਨਾਂ ਨੂੰ ਬਰਨਾਲੇ ਤੋਂ ਸਲਾਹ ਹੈ ਮੇਰੀ, ਮੈਂ ਪਹਿਲਾਂ ਹੀ ਸੋਚਿਆ ਹੋਇਆ ਸੀ ਬਈ ਉਹਨਾਂ ਨੂੰ ਆਪਾਂ ਬਰਨਾਲੇ ਤੋਂ ਇਲੈਕਸ਼ਨ ਲੜਾਵਾਂਗੇ। ਬਰਨਾਲਾ ਹੀ ਕਿਉਂ? ਕਿਉਂਕਿ ਫਰੀਦਕੋਟ ਹਲਕੇ ਦੇ ਵਿੱਚ ਗਿੱਦੜਬਾਹਾ ਵੀ ਖਾਲੀ ਹੋ ਚੁੱਕਿਆ, ਗਿੱਦੜਬਾਹੇ ਤੋਂ ਕਿਉਂ ਨਹੀਂ ਤੁਹਾਡਾ ਹਲਕਾ ਆਪਦਾ MP ਦਾ? ਉਹਨਾਂ ਨੂੰ ਜੀ ਉਹਨਾਂ ਦੀ ਮਰਜ਼ੀ, ਉਹ ਕਹਿੰਦੇ ਵੀ ਮੈਂ ਬਰਨਾਲੇ ਤੋਂ ਲੜਨਾ ਹੈ। ਹੁਣ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਜੇ ਅਸੀਂ ਇੰਨੀ ਵੀ ਨਹੀਂ ਮੰਨ ਸਕਦੇ ਫਿਰ ਕਰਾਂਗੇ ਕੀ? ਹਾਂ, ਚਾਹ ਹੋਇਆ ਮਨ ਦੇ ਵਿੱਚ ਜਦੋਂ ਇਲੈਕਸ਼ਨਾਂ ਦਾ ਰਿਜ਼ਲਟ ਆਉਣਾ ਸੀ, ਕਿਤੇ ਇਹ ਤਾਂ ਨਹੀਂ ਡਰ ਲੱਗਿਆ ਵੀ ਕਿਤੇ ਬਠਿੰਡੇ ਵਾਲੀ ਨਾ ਹੋ ਜੇ ਜਾਂ ਕਿਤੇ ਭਦੌੜ ਵਾਲੀ ਨਾ ਹੋ? ਐਵੇਂ ਨਹੀਂ, ਐ ਤਾਂ ਮੈਨੂੰ ਪਤਾ ਸੀ ਵੀ ਅਸੀਂ ਬਈ ਛੇਤੀ ਖੜੇ ਨਹੀਂ ਹਾਰਦੇ, ਪਰ ਜਦੋਂ ਲੀਡ ਬਣ ਗਈ ਸਵੇਰੇ ਹੀ ਮਤਲਬ ਉਹ ਬੋਲੇ ਜੀ ਸਰਬਜੀਤ ਸਿੰਘ, ਫਿਰ ਮੈਂ ਕਿਹਾ ਹੁਣ ਨਹੀਂ ਇਹ ਟੁੱਟਦੀ। ਉਹ ਮਹਾਰਾਜ ਨੇ ਫਿਰ ਮਨ ਦੀ ਸੁਣ ਲਈ, ਉਹ ਫਿਰ ਚੱਲਦੀ ਹੋ ਗਈ। ਅਰਦਾਸਾਂ ਬੇਨਤੀਆਂ ਜੋਦੜੀਆਂ ਕਰੀਆਂ ਕੰਮ ਆਈਆਂ? ਬਿਲਕੁਲ, ਬਹੁਤ ਜੀ ਬਹੁਤ ਸ਼ਹੀਦ। ਮੈਨੂੰ ਇੰਨੀ ਗੱਲ ਪਤਾ ਬਈ ਜਿਹੜੇ ਸਿੰਘ ਸ਼ਹੀਦ ਹੈ ਨਾ ਬਹੁਤ ਸਮਰੱਥ ਹੈ। ਹਾਂ, ਬਹੁਤ ਉਹਨਾਂ ਸ਼ਕਤੀ ਹੈ। ਦੀਪ ਸਿੱਧੂ ਦੇ ਪਰਿਵਾਰ ਨੇ ਵੀ ਆ ਕੇ ਮਦਦ ਕਰੀ। ਦੀਪ ਸਿੱਧੂ ਬਹੁਤ ਅੱਜ ਕੀਤੀ ਜੀ, ਬਹੁਤ ਕੀਤੀ ਹੈ, ਅੱਜ ਵੀ ਆਏ ਸੀ। ਹਾਂ, ਬਹੁਤ ਕੀਤੀ ਹੈ ਦੀਪ ਸਿੱਧੂ ਦੇ ਪਰਿਵਾਰ ਨੇ। ਸ਼ਹੀਦ ਭਾਈ ਕੇਹਰ ਸਿੰਘ ਦੇ ਪਰਿਵਾਰ ਨੇ ਵੀ ਮਦਦ ਕੀਤੀ ਹੈ, ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੇ ਵੀ ਮਦਦ ਕੀਤੀ ਹੈ। ਤੇ ਮੈਂ ਹੀ ਇਹਨਾਂ ਨੂੰ ਕਿਹਾ ਸੀ, ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੂੰ ਮੈਂ ਕਿਹਾ ਵੀ ਆਪਾਂ ਬਾਈ ਇਲੈਕਸ਼ਨ ਲੜਨਾ ਹੈ। ਜੇ ਅਸੀਂ ਪਹਿਲਾਂ ਹੀ ਪਲੈਨਿੰਗ ਕੀਤੀ ਹੋਈ ਸੀ ਬਈ ਜੇ ਮਹਾਰਾਜ ਨੇ ਆਪਾਂ ਨੂੰ ਜਿਤਾਤਾ ਤਾਂ ਆਪਾਂ ਇਕੱਲੇ MP ਤੱਕ ਨਹੀਂ ਗੱਲ ਰੱਖਣੀ ਜੀ, ਹਾਂ MP ਬਣ ਗਏ ਬਹੁਤ ਹੈ ਨਾ। ਫਿਰ ਆਪਾਂ ਜੇ ਕੌਮ ਸਾਨੂੰ ਸੇਵਾ ਬਖਸ਼ੂਗੀ ਤਾਂ ਅਸੀਂ ਕੌਮ ਨੂੰ ਸੇਧ ਵੀ ਦੇਵਾਂਗੇ। ਤਾਂ 1-2 ਮਿੰਟ ਹੋਰ ਗੱਲ ਕਰਾਂਗੇ, ਕਿਉਂਕਿ ਅਸੀਂ ਇੱਕ ਚਿਹਰਾ ਦਿਖਾ ਦਈਏ ਜਿਨ੍ਹਾਂ ਨੇ ਖਾਸ ਕਰਕੇ ਮਦਦ ਕੀਤੀ ਸੀ। ਗੁਰਸੇਵਕ ਸਿੰਘ ਜਵਾਰ ਕੀ ਇਹੀ ਹੈ, ਇੱਧਰ ਚਿਹਰਾ ਦਿਖਾ ਦਿਓ। ਮੇਰੀ ਜਿੱਤ ਦੇ ਪਿੱਛੇ ਸਭ ਤੋਂ ਵੱਡਾ ਇਹੀ ਮੈਨੂੰ ਲੈ ਕੇ ਆਏ ਆ ਗੁਰਸੇਵਕ ਸਿੰਘ ਜਵਾਰ ਕੇ। ਇਹਨਾਂ ਨੂੰ ਲਿਆਉਣੇ ਕਰਕੇ ਬਹੁਤ ਕੁਝ ਹੋਇਆ ਇਹਨਾਂ ਨਾਲ। ਇਹਨਾਂ ਨੂੰ ਪਾਰਟੀ 'ਚੋਂ ਵੀ ਕੱਢਿਆ ਗਿਆ, ਮਾਨ ਸਾਹਿਬ ਨੇ ਕੱਢਿਆ ਹੈ, ਬਹੁਤ ਕੁਝ ਇਹਨਾਂ ਨਾਲ ਹੋਇਆ। ਲੈਟਰਾਂ ਵੀ ਆਈਆਂ ਜੀ, ਤੁਸੀਂ ਸਰਬਜੀਤ ਸਿੰਘ ਖਾਲਸਾ ਦੀ ਮਦਦ ਕਿਉਂ ਕਰਦੇ ਹੋ ਤੇ ਨਾ ਕਰੋ, ਤੇ ਬਹੁਤ ਕੁਝ ਇਹਨਾਂ ਨੂੰ ਸਹਿਣਾ ਪਿਆ ਮੇਰੇ ਕਰਕੇ। ਮੈਂ ਇਹਨਾਂ ਦਾ ਬਹੁਤ ਰਿਣੀ ਹੈ। ਜਵਾਰ ਕੇ ਸਾਹਿਬ 2 ਮਿੰਟ ਤੁਹਾਡੇ ਨਾਲ ਗਿਲਾ ਹੈ, ਸ਼ਿਕਵਾ ਕਿਸੇ ਨਾਲ ਹੋਵੇ? ਨਾ ਰਾਜੀ ਆਪਾਂ ਨੂੰ ਕੋਈ ਨਹੀਂ। ਆਪਾਂ ਧੰਨਵਾਦ ਕਰਦੇ ਜਿਹੜਾ ਕੁਝ ਕੀਤਾ ਉਹਨਾਂ ਨੇ, ਵਧੀਆ ਧੰਨਵਾਦ ਹੈ। ਅੱਜ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ? ਅੱਜ ਦੀ ਜਿਹੜੀ ਜਿੱਤ ਹੈ ਇਹ ਮੈਂ ਕਹਿੰਦਾ ਜਿਹੜੀ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ। ਜਿਵੇਂ ਘੱਲੂਘਾਰਾ ਆਪ ਤਾਂ ਚੱਲਦਾ ਹੈ, ਉਹ 'ਚ ਜੇ ਇਸ ਤਰੀਕ ਦੇ ਵਿੱਚ ਜਿਹੜੀ 1 ਤਰੀਕ ਹੈ ਵੋਟਾਂ ਪਈਆਂ ਹੈ, 1 ਤਰੀਕ ਨੂੰ ਹਿੰਦੁਸਤਾਨ ਦੀ ਸਰਕਾਰ ਨੇ, ਇੰਦਰਾ ਗਾਂਧੀ ਨੇ ਫੌਜਾਂ ਚੜਾਈਆਂ ਜਿਵੇਂ ਬਾਹਰਲੇ ਦੇਸ਼ ਨਾਲ ਲੜਾਈ ਕਰਨੀ ਹੁੰਦੀ ਹੈ, ਅਤੇ ਉਹਦਾ ਜਵਾਬ 4 ਤਰੀਕ ਨੂੰ ਲੋਕਾਂ ਨੇ ਅੱਜ ਗਿਣਤੀ 'ਚ ਦਿੱਤਾ ਜੀ। ਬਿਲਕੁਲ, ਤੁਸੀਂ ਬਾਹਰ ਹੱਥ ਜੋੜ ਕੇ ਬੇਨਤੀ ਕਰ ਰਹੇ ਸੀ, ਕਹਿੰਦੇ ਕਿ ਕੇਸ ਰੱਖੋ, ਸਿੰਘ ਸਜੋ, ਗੁਰੂ ਦੇ ਲੜ ਲੱਗੋ। ਗੁਰੂ ਦੇ ਲੜ ਲੱਗੋ। ਮੈਂ ਇਹੀ ਚਾਹੂੰਗਾ ਵੀ ਜਿਹੜੇ ਮੇਰੇ ਹਲਕੇ ਦੇ 'ਚ ਸਿੱਖ ਪਰਿਵਾਰ 'ਚ ਜਿਹੜੇ ਮੁੰਡੇ ਕਲੀਨ ਸ਼ੇਵ ਹੈ ਨਾ, ਤੇ ਕੇਸ ਵੀ ਕਤਲ ਕਰਾਏ ਹੋਏ ਆ, ਵੀ ਮੈਂ ਉਹਨਾਂ ਨੂੰ ਅਪੀਲ ਕੀਤੀ ਹੈ ਬਾਈ ਜੀ, ਬਈ ਜੇ ਤੁਸੀਂ ਮੈਨੂੰ ਭੋਰਾ ਵੀ ਪਿਆਰ ਕਰਦੇ ਹੋ ਨਾ, ਬਈ ਕੇਸ ਦਾੜੀ ਪ੍ਰਕਾਸ਼ ਕਰੋ। ਹਾਂ ਬਈ ਚਲੋ ਤੁਸੀਂ ਪਹਿਲਾਂ ਕੇਸ ਦਾੜੀ ਦਾ ਪ੍ਰਕਾਸ਼ ਕਰੋ, ਫਿਰ ਗੁਰੂ ਦੇ ਸਿੰਘ ਵੀ ਸੀ। ਮੈਂ ਤਾਂ ਵੈਸੇ ਉਹਨਾਂ ਨੂੰ ਕਿਹਾ ਵੀ ਸਿੰਘ ਵੀ ਸਜੋ, ਤੇ ਜਿਹੜੇ ਨਹੀਂ ਸਜਣਗੇ ਉਹਨਾਂ ਨੂੰ ਫਿਰ ਮੈਂ ਹੌਲੀ ਪ੍ਰੇਰਿਤ ਕਰੂੰਗਾ ਵੀ ਆਪਾਂ ਸਿੰਘ ਵੀ ਸਜਣਾ ਹੈ। ਅਪੀਲ ਮੈਂ ਸਿੰਘ ਸਜਣ ਦੀ ਵੀ ਕੀਤੀ ਹੈ ਬਈ ਤੁਸੀਂ ਸਿੰਘ ਵੀ ਸਜੋ। ਪਹਿਲਾ ਸਵਾਲ ਕੀ ਰਹੂਗਾ ਤੁਹਾਡਾ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ ਜਾ ਕੇ ਪਹਿਲਾ ਸਵਾਲ ਕੀ ਕਰੋਗੇ? ਪਹਿਲਾ ਸਵਾਲ ਮੇਰਾ ਇਹ ਹੈ ਜੀ ਬਈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ, ਹਰੇਕ ਹੀ ਕਹਿ ਦਿੰਦਾ ਹੈ ਜੀ ਉਹ ਮੈਂਟਲੀ ਅਪਸੈਟ ਸੀ। ਬਈ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜਾ ਮਹਾਰਾਜ ਦੀ ਬੇਅਦਬੀ ਕਰਦਾ ਹੈ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ। ਹਾਂ, ਉਸ ਤੋਂ ਬਾਅਦ ਕੋਈ ਅਗਲੀਆਂ ਰਣਨੀਤੀਆਂ, ਅਗਲੇ ਪਲਾਨ ਜਿਹੜੇ ਕਾਹਦੇ ਬਾਰੇ ਜੋ ਸਿਆਸਤ ਵੱਡੀ ਵੀ ਕਰਨੀ ਆ? ਹੁਣ ਇਹ ਤਾਂ ਇਹ ਨਹੀਂ ਵੀ ਇਕੱਲੀ ਫਰੀਦਕੋਟ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਗੱਲ ਕਰਨੀ ਆ, ਵੀ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ। ਬਹੁਤ ਕੁਛ ਹੈ ਜੀ। ਅਸੀਂ ਇਹ ਚਾਹੁੰਦੇ ਹਾਂ, ਮੈਂ ਪਰਸਨਲੀ ਇਹ ਚਾਹੁੰਦਾ ਵੀ ਜੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਹੋ ਸਕਦਾ ਹੈ ਤਾਂ ਯੂਨਾਈਟਿਡ ਸਟੇਟਸ ਆਫ ਇੰਡੀਆ ਕਿਉਂ ਨਹੀਂ ਹੋ ਸਕਦਾ? ਬਈ ਅਸੀਂ ਹਰੇਕ ਸਟੇਟ ਦਾ ਹੁਣ ਵੀ ਤਾਂ ਆਪਣਾ ਹੀ ਕਾਨੂੰਨ ਹੈ ਨਾ। ਰਾਜਸਥਾਨ ਦੇ ਵਿੱਚ ਕਈ ਚੀਜ਼ਾਂ ਲਾਊਡ ਹੈ ਜੋ ਪੰਜਾਬ 'ਚ ਨਹੀਂ ਹੈ।
ਠੀਕ ਹੈ ਨਾ। ਅਸੀਂ ਵੀ ਤਾਂ ਉਹੀ ਚਾਹੁੰਦੇ ਆ ਵੀ ਹਰੇਕ ਸਟੇਟ ਦਾ ਜਿਵੇਂ ਹੁਣ ਹੈ, ਆਲਮੋਸਟ ਹਰੇਕ ਸਟੇਟ ਦਾ ਆਪਣਾ ਕਾਨੂੰਨ ਹੈ। ਹਾਂ, ਤੇ ਉਰੇ ਵੀ ਐਵੇਂ ਹੀ ਸਾਨੂੰ ਪੰਜਾਬ ਨੂੰ ਵੀ ਐਵੇਂ ਚਾਹੀਦਾ ਵੀ ਅਸੀਂ ਆਪਣਾ ਕਾਨੂੰਨ ਆਪ ਬਣਾਈਏ। ਹਾਂਜੀ ਹਾਂਜੀ, ਤੁਸੀਂ ਕੁਝ ਕਹਿਣਾ? ਅਸੀਂ ਕਹਿੰਦੇ ਜਿਹੜੇ ਕਿਸਾਨਾਂ ਇਹਨਾਂ ਨੂੰ ਬੇਨਤੀ ਕਰਦੇ ਆ, ਅਸੀਂ ਜਿਹੜੇ ਕਿਸਾਨਾਂ ਦੇ ਮਸਲੇ ਹੈ, ਜਿਵੇਂ MSP ਦਾ ਹੈਗਾ ਮਸਲਾ, ਉਹ ਸੋ ਪਹਿਲ ਦੇ ਆਧਾਰ ਤੇ ਉਠਾਉਣਾ ਚਾਹੀਦਾ ਹੈ। ਦੂਜਾ ਹੈਗਾ ਜਿਹੜੇ ਬਾਰਡਰ ਨੇ, ਬਾਰਡਰ ਖੋਲ੍ਹਣੇ ਚਾਹੀਦੇ ਆ। ਬਾਰਡਰ ਖੋਲ੍ਹਣੇ ਤਾਂ ਜ਼ਰੂਰੀ ਨੇ, ਜਿਹੜੀ ਸਾਡੀ ਕਣਕ ਹੈ ਤੇ ਜਾਂ ਜੀਰੀ ਹੈ, ਇਹ 8-9 ਹਜ਼ਾਰ 10 ਹਜ਼ਾਰ ਤੱਕ ਕੁਇੰਟਲ ਵਿਕਦੀ ਹੈ ਬਾਹਰਲੇ ਨਾਲ ਦੇ ਮੁਲਕਾਂ 'ਚ। ਜੇ ਬਾਰਡਰ ਖੁੱਲ੍ਹ ਜਾਣ ਤਾਂ ਜਿਹੜੇ ਕਿਸਾਨ ਨੇ ਜਾਂ ਬੇਰੁਜ਼ਗਾਰ ਨੇ ਤੇ ਵਪਾਰੀ ਹੈ, ਉਹ ਸਾਡੇ ਵਪਾਰੀ ਹੱਥ ਰੰਗ ਲੈਣਗੇ। ਤੇ ਬੰਦੀ ਸਿੰਘਾਂ ਦਾ ਮਸਲਾ ਹੈ, ਬੰਦੀ ਸਿੰਘਾਂ ਦਾ ਮਸਲਾ ਜ਼ੋਰ ਨਾਲ ਉਠਾਉਣਾ ਚਾਹੀਦਾ ਹੈ। ਡਿਬਰੂਗੜ੍ਹ ਵਾਲੇ ਜਿਹੜੇ ਮੁੰਡੇ ਹੈਗੇ ਉਹਨਾਂ ਨੂੰ ਛੱਡਣਾ ਚਾਹੀਦਾ ਹੈ। ਹੋਰ ਜਿਹੜੇ ਪੰਜਾਬ ਦੇ ਜਿੰਨੇ ਮਸਲੇ ਹੁਣ ਤੁਸੀਂ ਦੇਖ ਲਓ, ਆਪਣਾ ਸ਼ੰਭੂ ਬਾਰਡਰ ਜਾਂ ਖਨੌਰੀ ਬਾਰਡਰ, ਕਿਸਾਨਾਂ ਤੇ BJP ਨੇ ਗੋਲੀਆਂ ਚਲਾਈਆਂ ਹੈ। ਅੱਜ ਉਹਨਾਂ ਦੀ ਸਰਕਾਰ 'ਚ ਫਿਰ ਬਹੁਮਤ ਮਿਲ ਗਿਆ। ਇਹਦਾ ਮਤਲਬ ਐਂ ਤਾਂ ਨਹੀਂ ਵੀ ਉਹ ਮੁੜ ਕੇ ਆ ਕੇ ਸਰਕਾਰ ਬਣਾ ਕੇ ਫਿਰ ਪੰਜਾਬੀਆਂ ਜ਼ੁਲਮ ਕਰਨ। ਉਹਦੇ ਬਾਰੇ ਸਾਨੂੰ ਸੋਚਣਾ ਪਊਗਾ। ਬਿਲਕੁਲ ਸੋਚੋਗੇ ਭਾਈ ਸਾਹਿਬ ਜੋ ਇਹ ਗੱਲਾਂ ਕਹੀਆਂ ਨੇ? ਬਿਲਕੁਲ ਜੀ, ਇਹ ਵੀ ਅਸੀਂ ਗੱਲਾਂ ਚੱਕਾਂਗੇ। ਹੋਰ ਵੀ ਬਹੁਤ ਹੈ ਜੀ। ਅਸੀਂ ਹੁਣ ਸਾਰਾ ਪਲੈਨਿੰਗ ਕਰਾਂਗੇ ਵੀ ਕਿਵੇਂ ਵੀ ਅੰਮ੍ਰਿਤਪਾਲ ਔਰ ਅਸੀਂ ਦੋਵੇਂ ਰਲ ਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਸੇਧ ਦੇਵਾਂਗੇ, ਅਗਵਾਈ ਕਰਾਂਗੇ ਅਸੀਂ ਜੀ। ਰਲ ਤੁਹਾਡਾ ਕੇ। ਸਮਾਂ ਵੀ ਹੋ ਗਿਆ, ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਤਾਂ ਅਸੀਂ ਇੱਕ ਵਾਰ ਫਿਰ ਤੋਂ ਵਧਾਈਆਂ ਦੇਵਾਂਗੇ। ਸੁਖਵਿੰਦਰ ਸਿੰਘ ਜੀ, ਸ਼ੁਕਰੀਆ ਤੁਹਾਡਾ ਵੀ, ਤੁਸੀਂ ਹਮੇਸ਼ਾ ਸਾਥ ਦਿੱਤਾ। ਤਾਂ ਕੁਝ ਕਹਿਣਾ ਤੁਸੀਂ ਇਹਨਾਂ ਦੇ ਬਾਰੇ, ਕੋਈ ਦੋ ਸ਼ਬਦ? ਸਮੁੱਚੇ ਸਿੱਖ ਜਗਤ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਨ ਸ਼ੁਕਰ ਕਰਦਾ। ਇਹ ਸ਼ਹੀਦਾਂ ਦੀ ਜਿੱਤ ਹੋਈ ਹੈ। ਸਮੁੱਚੇ ਸਿੱਖਾਂ ਦਾ, ਸਮੁੱਚੇ ਸਿੰਘਾਂ ਦਾ, ਸਾਰਿਆਂ ਦਾ, ਤੁਹਾਡੀ ਸਮੁੱਚੀ ਇੰਡੋਜ਼ ਟੀਮ ਦਾ ਧੰਨਵਾਦ ਕਰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਅਸੀਂ ਅੱਗੇ ਚੱਲ ਕੇ ਹੋਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਹੁਣ ਅਗਲੀਆਂ ਰਣਨੀਤੀਆਂ ਕੀ ਰਹਿਣਗੀਆਂ, ਕਿਉਂਕਿ ਇੱਕ MP ਬਣਨ ਤੋਂ ਬਾਅਦ ਲੋਕ ਸਭਾ ਦੀ ਉਸ ਤੁਸੀਂ ਪਹੁੰਚੋਗੇ ਲੋਕ ਸਭਾ ਦੇ ਵਿੱਚ, ਉੱਥੇ ਸੀਟਾਂ ਤੇ ਬੈਠੋਗੇ ਜਾ ਕੇ। ਉਸੇ ਸੀਟ ਦੇ ਸਾਹਮਣੇ ਇੰਦਰਾ ਗਾਂਧੀ ਦੇ ਪੋਤੇ ਬੈਠੇ ਹੋਣਗੇ, ਉਸੇ ਸੀਟ ਤੇ ਤੁਸੀਂ ਬੈਠੇ ਹੋਵੋਗੇ, ਉਹਨਾਂ ਦੇ ਆਮੋ ਸਾਹਮਣੇ ਹੋਵੋਗੇ। ਇਹ ਬਹੁਤ ਵੱਡੀ ਗੱਲ ਹੈ ਜੀ ਵੀ 40 ਸਾਲ ਬਾਅਦ ਵੀ ਮੈਂ ਜਿੱਤ ਕੇ ਜਦ ਰਾਹੁਲ ਗਾਂਧੀ ਦੇ, ਸੋਨੀਆ ਗਾਂਧੀ ਦੇ ਸਾਹਮਣੇ ਬੈਠੂੰਗਾ ਜਾਂ ਕਿਸੇ ਦੇ ਮੋਦੀ ਵੀ ਹੋਊਗਾ, ਉੱਥੇ ਸਾਰੀਆਂ ਪਾਰਟੀਆਂ ਦੇ ਹੋਣਗੇ। ਬਹੁਤ ਇਹ ਮਤਲਬ ਸੋਚਣ ਵਾਲੀ ਗੱਲ ਹੈ, ਫਖਰ ਵਾਲੀ ਗੱਲ ਹੈ ਬਈ ਜੀ। ਬਈ ਸਿੱਖ ਕੌਮ ਭੁੱਲੀ ਨਹੀਂ ਸ਼ਹੀਦ ਬੇਅੰਤ ਸਿੰਘ ਦੇ ਵਾਰਸਾਂ ਨੂੰ। ਕੋਈ ਉਲਾਂਭਾ ਤਾਂ ਨਹੀਂ ਹੈ ਕਿਸੇ ਲੀਡਰ ਦੇ ਸਿਰ ਜਾਂ ਕਿਸੇ ਕੌਮ ਦੇ ਸਿਰ? ਬਹੁਤ ਉਲਾਂਭੇ ਆ ਜੀ ਕੌਮ ਦੇ। ਜਿਹੜੇ ਆਮ ਜਿਹੜਾ ਸਿੱਖ ਹੈ ਕੌਮ ਦਾ, ਮੇਰਾ ਉਹਨੂੰ ਕਦੇ ਵੀ ਨਾ ਉਲਾਂਭਾ ਸੀ, ਨਾ ਹੈ, ਨਾ ਰਹੂਗਾ। ਜਿਹੜੀ ਇੱਥੋਂ ਨਹੀਂ ਰੱਖੀ ਗਈ ਹੈ ਇੱਕ ਪੰਥਕ ਸਿਆਸਤ ਦੀ, ਜੇਕਰ ਆਪਾਂ ਗੱਲ ਕੀਤੀ ਜਾਵੇ ਫਰੀਦਕੋਟ ਤੋਂ, ਖਾਸ ਕਰਕੇ ਖਡੂਰ ਸਾਹਿਬ ਤੋਂ, ਜਿਹੜੀ ਇੱਕ ਨਹੀਂ ਰੱਖੀ ਗਈ ਆ ਦੁਬਾਰਾ ਤੋਂ ਮੁੜ ਸਰਜੀਤ ਹੋ ਰਹੀ ਹੈ ਪੰਥਕ ਸਿਆਸਤ, ਉਸ ਸਿਆਸਤ ਨੂੰ ਕਿਵੇਂ ਦੇਖਦੇ ਹੋ? ਹੁਣ ਆਉਣ ਵਾਲੀਆਂ 2027 ਦੀਆਂ ਬਾਈ ਇਲੈਕਸ਼ਨ ਵੀ ਆਉਣੀਆਂ ਨੇ, ਵਿੱਚ ਦੀ 2027 ਦੀ ਇਲੈਕਸ਼ਨ ਵੀ ਆਉਣੀਆਂ। ਮੇਰਾ ਸੋਚਣਾ ਇਹ ਹੈ ਬਈ ਆਪਾਂ ਸ਼ਹੀਦ ਪਰਿਵਾਰਾਂ ਨੂੰ ਅੱਗੇ ਲੈ ਕੇ ਆਈਏ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਕੌਮ ਵਾਸਤੇ। ਪਹਿਲਾ ਸਵਾਲ ਕੀ ਰਹੂਗਾ ਤੁਹਾਡਾ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ ਜਾ ਕੇ ਪਹਿਲਾ ਸਵਾਲ ਕੀ ਕਰੋਗੇ? ਪਹਿਲਾ ਸਵਾਲ ਮੇਰਾ ਇਹ ਹੈ ਜੀ ਬਈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ, ਹਰੇਕ ਹੀ ਕਹਿ ਦਿੰਦਾ ਹੈ ਜੀ ਉਹ ਮੈਂਟਲੀ ਅਪਸੈਟ ਸੀ। ਵੀ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜੇ ਮਹਾਰਾਜ ਦੀ ਬੇਅਦਬੀ ਕਰਦਾ ਹੈ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਸਟੇਜਾਂ ਤੇ ਬੋਲਦੇ ਰਹੇ ਨੇ ਕਿ ਪਿੱਪਲ ਦੇ ਪੱਤਿਆਂ ਵੇ ਕਾਹਦੀ ਖੜ ਲਾਈ ਆ, ਝੜ ਗਏ ਪੁਰਾਣੇ ਰੁੱਤ ਨਵਿਆਂ ਦੀ ਆਈ ਆ। ਤਾਂ ਵਾਕਈ ਅੱਜ ਇੱਕ ਨਵਾਂ ਚਿਹਰਾ ਜਿਹੜਾ ਕਿ ਪੰਜਾਬ ਦੇ ਲੋਕਾਂ ਨੇ ਲੋਕ ਸਭਾ ਦੇ ਵਿੱਚ ਭੇਜਿਆ ਹੈਗਾ, ਭਾਈ ਸਰਬਜੀਤ ਸਿੰਘ ਖਾਲਸਾ। ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਆਜ਼ਾਦ ਉਮੀਦਵਾਰ ਸੀ, ਮੁੱਖ ਮੰਤਰੀ ਦੇ ਲੰਗੋਟੀਆ ਯਾਰ ਨੂੰ ਹਰਾ ਕੇ ਅੱਗੇ ਪਹੁੰਚੇ ਨੇ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਹਤਾਂ ਕਿਵੇਂ ਨੇ? ਦਿਨ ਕਿਵੇਂ ਲੰਘੇ ਨੇ ਜੋ ਵੋਟਾਂ ਦੇ ਸੀ, ਇਲੈਕਸ਼ਨਾਂ ਦੇ ਸੀ? ਵਧੀਆ ਨੇ, ਸਿਹਤਾਂ ਵੀ ਠੀਕ ਹੈ, ਦਿਨ ਵੀ ਵਧੀਆ ਲੰਘੇ। ਹਾਂ, ਅੱਜ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਅੱਜ ਦੀ ਜਿੱਤ ਨੂੰ ਨਾ ਤਾਂ ਕਹਿੰਦੇ ਜਸ਼ਨ ਮਨਾ ਸਕਦੇ ਆ ਤੇ ਨਾ ਖੁਸ਼ੀਆਂ ਮਨਾ ਸਕਦੇ। ਨਹੀਂ, ਕੁਛ ਨਹੀਂ। ਅਸੀਂ ਜੀ ਦੇਖੋ ਜਿਹੜੀ ਮੇਰੀ ਜਿੱਤ ਹੈ ਇਹ ਤਾਂ ਫਰੀਦਕੋਟ ਨੂੰ ਹੀ ਸਮਰਪਿਤ ਹੈ, ਉਹਦੇ ਲੋਕਾਂ ਨੂੰ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ, ਅਣਥੱਕ ਮਿਹਨਤ ਕੀਤੀ ਹੈ। ਤੇ ਸਾਰੇ ਆਪਣੇ ਹਲਕੇ ਦੇ ਮੁੰਡਿਆਂ ਨੇ ਜਿਨ੍ਹਾਂ ਨੇ ਭੱਜ ਨੱਠ ਕੀਤੀ, ਬਾਹਰ ਵਾਲੇ ਜਿਹੜੇ ਸਿੱਖ ਹੈ ਆਪਣੇ ਜਿਨ੍ਹਾਂ ਨੇ ਮੈਨੂੰ ਫਾਈਨੈਂਸ਼ਲੀ ਵੀ ਮਦਦ ਕੀਤੀ ਹੈ ਨਾ, ਸਾਰਾ ਕੁਝ ਕੀਤਾ। ਦੇਖੋ ਮੈਂ ਤਾਂ ਇੱਕ ਗਰੀਬ ਵਾਲਾ ਬੰਦਾ ਹੈ, ਮਤਲਬ ਗਰੀਬ ਸਿੱਖ ਹੈ,
ਤੇ ਮੈਂ ਪਹਿਲਾਂ ਹੀ ਦੱਸਤਾ ਸੀ ਵੀ ਮੇਰੇ ਕੋਲੇ ਤਾਂ ਪੈਸਾ ਹੈ ਨਹੀਂ। ਮੈਂ ਆਪਣਾ ਨੰਬਰ ਪਾਇਆ ਸੀ ਆਨਲਾਈਨ ਤੇ ਬਹੁਤ ਮਦਦ ਕੀਤੀ ਮੇਰੀ, ਲੋਕਾਂ ਨੇ ਬਹੁਤ ਮਦਦ ਕੀਤੀ। ਉਸ ਤੋਂ ਬਾਅਦ ਤੇ ਜਿਹੜੀ ਫਿਜ਼ੀਕਲ ਕੰਮ ਸੀ ਉਹ ਫਰੀਦਕੋਟ ਦੇ ਯੂਥ ਨੇ ਬਹੁਤ ਕੀਤਾ ਹੈ। ਮੈਂ ਕਹਿੰਦਾ ਇੰਨੀ ਮਿਹਨਤ ਕੀਤੀ ਮੁੰਡਿਆਂ ਨੇ, ਇੰਨੀ ਮਿਹਨਤ ਕੀਤੀ, ਇਹਨਾਂ ਨੂੰ ਗਰਮੀ ਦੀ ਨਹੀਂ ਸੀ ਪਰਵਾਹ, ਇਹਨਾਂ ਨੂੰ ਕੁਝ ਪਰਵਾਹ ਨਹੀਂ ਸੀ। ਬਹੁਤ ਮਿਹਨਤ ਕੀਤੀ ਇਹਨਾਂ ਨੇ। ਮੈਂ ਸਾਰਿਆਂ ਦਾ ਹੀ ਬਹੁਤ 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 ਧੰਨਵਾਦੀ ਹਾਂ। ਹੁਣ ਅਗਲੀਆਂ ਰਣਨੀਤੀਆਂ ਕੀ ਰਹਿਣਗੀਆਂ, ਕਿਉਂਕਿ ਇੱਕ MP ਬਣਨ ਤੋਂ ਬਾਅਦ ਲੋਕ ਸਭਾ ਦੀ ਉਸ ਤੁਸੀਂ ਪਹੁੰਚੋਗੇ ਲੋਕ ਸਭਾ ਦੇ ਵਿੱਚ, ਉੱਥੇ ਸੀਟਾਂ ਤੇ ਬੈਠੋਗੇ ਜਾ ਕੇ, ਉਸੇ ਸੀਟ ਦੇ ਸਾਹਮਣੇ ਇੰਦਰਾ ਗਾਂਧੀ ਦੇ ਪੋਤੇ ਬੈਠੇ ਹੋਣਗੇ, ਉਸੇ ਸੀਟ ਤੇ ਤੁਸੀਂ ਬੈਠੇ ਹੋਵੋਗੇ, ਉਹਨਾਂ ਦੇ ਆਮੋ ਸਾਹਮਣੇ ਹੋਵੋਗੇ। ਇਹ ਨਾ ਜੀ ਸਾਰੀ ਦੁਨੀਆ ਦੇ ਵਿੱਚ ਇੱਕ ਸੰਦੇਸ਼ ਜਾਊਗਾ ਕਿ ਜਿਹੜੀ ਸਿੱਖ ਕੌਮ ਹੈ ਆਪਣੇ ਸ਼ਹੀਦਾਂ ਦੇ ਵਾਰਸਾਂ ਨੂੰ ਕਦੇ ਭੁੱਲਦੀ ਨਹੀਂ ਹੈ। ਉਹਨਾਂ ਦਾ ਵੀ ਓਨਾ ਹੀ ਸਤਿਕਾਰ ਕਰਦੀ ਹੈ ਜਿੰਨਾ ਸ਼ਹੀਦਾਂ ਦਾ ਕਰਦੀ ਹੈ। ਇਹ ਬਹੁਤ ਵੱਡੀ ਗੱਲ ਹੈ ਜੀ ਵੀ 40 ਸਾਲ ਬਾਅਦ ਵੀ ਮੈਂ ਜਿੱਤ ਕੇ ਜਦ ਰਾਹੁਲ ਗਾਂਧੀ ਦੇ, ਸੋਨੀਆ ਗਾਂਧੀ ਦੇ ਸਾਹਮਣੇ ਬੈਠੂੰਗਾ ਜਾਂ ਕਿਸੇ ਦੇ ਮੋਦੀ ਵੀ ਹੋਊਗਾ, ਉੱਥੇ ਸਾਰੀਆਂ ਪਾਰਟੀਆਂ ਦੇ ਹੋਣਗੇ, ਉਹ ਸੁਨੇਹਾ ਬਹੁਤ ਆਪਣਾ ਛਾਤੀ ਚੌੜੀ ਹੋ ਜੂਗੀ ਮੇਰੀ ਜਦੋਂ ਉਹ ਦੇਖਣਗੇ ਨਾ ਬਈ ਯਾਰ 40 ਸਾਲ ਹੋ ਗਏ ਤੇ ਬਾਪੂ ਨੂੰ ਇਹ ਕੀਤੇ ਨੂੰ, ਅੱਜ ਵੀ ਇਹ ਜਿਤਾ ਕੇ ਫਿਰ ਉਹਨਾਂ ਦਾ ਉਹਦੇ ਮੁੰਡੇ ਨੂੰ ਵੀ ਜਿਤਾ ਕੇ ਭੇਜਤਾ। ਬਹੁਤ ਇਹ ਮਤਲਬ ਸੋਚਣ ਵਾਲੀ ਗੱਲ ਹੈ, ਫਕਰ ਵਾਲੀ ਗੱਲ ਹੈ ਬਈ ਜੀ, ਬਈ ਸਿੱਖ ਕੌਮ ਭੁੱਲੀ ਨਹੀਂ ਸ਼ਹੀਦ ਬੇਅੰਤ ਸਿੰਘ ਦੇ ਵਾਰਸਾਂ ਨੂੰ, ਹਾਂ ਜਿਤਾ ਕੇ ਭੇਜਿਆ 40 ਸਾਲ ਬਾਅਦ ਵੀ। ਕੋਈ ਉਲਾਂਭਾ ਤਾਂ ਨਹੀਂ ਹੈ ਕਿਸੇ ਲੀਡਰ ਦੇ ਸਿਰ ਜਾਂ ਕਿਸੇ ਕੌਮ ਦੇ ਸਿਰ? ਬਹੁਤ ਉਲਾਂਭੇ ਆ ਜੀ ਕੌਮ ਦੇ, ਜਿਹੜੇ ਆਮ ਜਿਹੜਾ ਸਿੱਖ ਹੈ ਕੌਮ ਦਾ, ਮੇਰਾ ਉਹਨੂੰ ਕਦੇ ਵੀ ਨਾ ਉਲਾਂਭਾ ਸੀ, ਨਾ ਹੈ, ਨਾ ਰਹੂਗਾ। ਲੀਡਰਾਂ ਨਾਲ ਤਾਂ ਬੜੇ ਉਲਾਂਭੇ ਆ। ਲੀਡਰ ਕਾਹਦੇ, ਲੀਡਰ ਤਾਂ ਮੈਂ ਕਹਿੰਦਾ ਵੀ ਬਸ ਚੋਪੀ ਭਰੀ ਹੈ। ਕਹਿੰਦੇ ਹੁੰਦੇ ਨੇ ਜੇ ਝੁੱਗਾ ਚੱਕਦੇ ਤਾਂ ਢਿੱਡ ਆਪਦਾ ਹੀ ਨੰਗਾ ਹੁੰਦਾ, ਆਪਦੀ ਕੌਮ ਦੀ ਜਿਹੜੀ ਪੱਤ ਰੱਖੀ ਜਾਵੇ, ਹਨਾ। ਹਾਂ ਬਿਲਕੁਲ ਬਿਲਕੁਲ ਬਿਲਕੁਲ। ਹਾਂ ਭਰਾ ਮਾਰੂ ਜੰਗ ਹੋ ਜਾਂਦੀ ਹੈ। ਬੜਿਆਂ ਨੇ ਬਹੁਤ ਕੁਝ ਕੀਤਾ ਹੈ ਤੇ ਨਤੀਜੇ ਵੀ ਉਹਨਾਂ ਨੇ ਭੁਗਤੀ ਲਏ ਹੈ। ਜਿਹੜੀ ਇੱਥੋਂ ਨਹੀਂ ਰੱਖੀ ਗਈ ਹੈ ਇੱਕ ਪੰਥਕ ਸਿਆਸਤ ਦੀ, ਜੇਕਰ ਆਪਾਂ ਗੱਲ ਕੀਤੀ ਜਾਵੇ ਫਰੀਦਕੋਟ ਤੋਂ ਖਾਸ ਕਰਕੇ ਖਡੂਰ ਸਾਹਿਬ ਤੋਂ, ਜਿਹੜੀ ਇੱਕ ਨਹੀਂ ਰੱਖੀ ਗਈ ਆ ਦੁਬਾਰਾ ਤੋਂ ਮੁੜ ਸਰਜੀਤ ਹੋ ਰਹੀ ਹੈ ਪੰਥਕ ਸਿਆਸਤ, ਉਸ ਸਿਆਸਤ ਨੂੰ ਕਿਵੇਂ ਦੇਖਦੇ ਹੋ? ਹੁਣ ਆਉਣ ਵਾਲੀਆਂ 2027 ਦੀਆਂ ਬਾਈ ਇਲੈਕਸ਼ਨ ਵੀ ਆਉਣੀਆਂ ਨੇ, ਵਿੱਚ ਦੀ 2027 ਦੀ ਇਲੈਕਸ਼ਨ ਵੀ ਆਉਣੀਆਂ, ਉਹ ਇਲੈਕਸ਼ਨਾਂ ਦੇ ਵਿੱਚ ਕੀ ਤੁਹਾਡਾ ਜਿਹੜਾ ਕਿ? ਨਹੀਂ ਅਸੀਂ ਜੀ ਪਹਿਲਾਂ ਤਾਂ ਸਾਡਾ ਫੋਕਸ ਹੈ ਆ ਬਾਈ ਇਲੈਕਸ਼ਨ। ਅਸੀਂ ਬਰਨਾਲੇ ਤੋਂ, ਦੇਖੋ ਗੱਲ ਇਹ ਹੈ ਮੇਰਾ ਸੋਚਣਾ ਇਹ ਹੈ ਬਈ ਆਪਾਂ ਸ਼ਹੀਦ ਪਰਿਵਾਰਾਂ ਨੂੰ ਅੱਗੇ ਲੈ ਕੇ ਆਈਏ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਕੌਮ ਵਾਸਤੇ। ਤੇ ਜਿਵੇਂ ਸ਼ਹੀਦ ਭਾਈ ਸਤਵੰਤ ਸਿੰਘ ਦਾ ਪਰਿਵਾਰ ਹੈ, ਮੈਂ ਉਹਨਾਂ ਨੂੰ ਬਰਨਾਲੇ ਤੋਂ ਸਲਾਹ ਹੈ ਮੇਰੀ, ਮੈਂ ਪਹਿਲਾਂ ਹੀ ਸੋਚਿਆ ਹੋਇਆ ਸੀ ਬਈ ਉਹਨਾਂ ਨੂੰ ਆਪਾਂ ਬਰਨਾਲੇ ਤੋਂ ਇਲੈਕਸ਼ਨ ਲੜਾਵਾਂਗੇ। ਬਰਨਾਲਾ ਹੀ ਕਿਉਂ? ਕਿਉਂਕਿ ਫਰੀਦਕੋਟ ਹਲਕੇ ਦੇ ਵਿੱਚ ਗਿੱਦੜਬਾਹਾ ਵੀ ਖਾਲੀ ਹੋ ਚੁੱਕਿਆ, ਗਿੱਦੜਬਾਹੇ ਤੋਂ ਕਿਉਂ ਨਹੀਂ ਤੁਹਾਡਾ ਹਲਕਾ ਆਪਦਾ MP ਦਾ? ਉਹਨਾਂ ਨੂੰ ਜੀ ਉਹਨਾਂ ਦੀ ਮਰਜ਼ੀ, ਉਹ ਕਹਿੰਦੇ ਵੀ ਮੈਂ ਬਰਨਾਲੇ ਤੋਂ ਲੜਨਾ ਹੈ। ਹੁਣ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਜੇ ਅਸੀਂ ਇੰਨੀ ਵੀ ਨਹੀਂ ਮੰਨ ਸਕਦੇ ਫਿਰ ਕਰਾਂਗੇ ਕੀ? ਹਾਂ ਚਾਹ ਹੋਇਆ ਮਨ ਦੇ ਵਿੱਚ ਜਦੋਂ ਇਲੈਕਸ਼ਨਾਂ ਦਾ ਰਿਜ਼ਲਟ ਆਉਣਾ ਸੀ, ਕਿਤੇ ਇਹ ਤਾਂ ਨਹੀਂ ਡਰ ਲੱਗਿਆ ਵੀ ਕਿਤੇ ਬਠਿੰਡੇ ਵਾਲੀ ਨਾ ਹੋ ਜੇ ਜਾਂ ਕਿਤੇ ਭਦੌੜ ਵਾਲੀ ਨਾ ਹੋ? ਐਵੇਂ ਨਹੀਂ, ਐ ਤਾਂ ਮੈਨੂੰ ਪਤਾ ਸੀ ਵੀ ਅਸੀਂ ਬਈ ਛੇਤੀ ਖੜੇ ਨਹੀਂ ਹਾਰਦੇ, ਪਰ ਜਦੋਂ ਲੀਡ ਬਣ ਗਈ ਸਵੇਰੇ ਹੀ ਮਤਲਬ ਉਹ ਬੋਲੇ ਜੀ ਸਰਬਜੀਤ ਸਿੰਘ, ਫਿਰ ਮੈਂ ਕਿਹਾ ਹੁਣ ਨਹੀਂ ਇਹ ਟੁੱਟਦੀ। ਉਹ ਮਹਾਰਾਜ ਨੇ ਫਿਰ ਮਨ ਦੀ ਸੁਣ ਲਈ, ਉਹ ਫਿਰ ਚੱਲਦੀ ਹੋ ਗਈ। ਅਰਦਾਸਾਂ ਬੇਨਤੀਆਂ ਜੋਦੜੀਆਂ ਕਰੀਆਂ ਕੰਮ ਆਈਆਂ? ਬਿਲਕੁਲ ਬਹੁਤ ਜੀ ਬਹੁਤ ਬਹੁਤ। ਸ਼ਹੀਦ ਮੈਨੂੰ ਇੰਨੀ ਗੱਲ ਪਤਾ ਬਈ ਜਿਹੜੇ ਸਿੰਘ ਸ਼ਹੀਦ ਹੈ ਨਾ ਉਹ ਬਹੁਤ ਸਮਰੱਥ ਹੈ। ਹਾਂ ਬਹੁਤ ਉਹਨਾਂ ਸ਼ਕਤੀ ਹੈ। ਦੀਪ ਸਿੱਧੂ ਦੇ ਪਰਿਵਾਰ ਨੇ ਵੀ ਆ ਕੇ ਮਦਦ ਕਰੀ। ਦੀਪ ਸਿੱਧੂ ਬਹੁਤ ਅੱਜ ਕੀਤੀ ਜੀ, ਬਹੁਤ ਕੀਤੀ ਹੈ, ਅੱਜ ਵੀ ਆਏ ਸੀ। ਹਾਂ ਬਹੁਤ ਕੀਤੀ ਹੈ ਦੀਪ ਸਿੱਧੂ ਦੇ ਪਰਿਵਾਰ ਨੇ। ਸ਼ਹੀਦ ਭਾਈ ਕੇਹਰ ਸਿੰਘ ਦੇ ਪਰਿਵਾਰ ਨੇ ਵੀ ਮਦਦ ਕੀਤੀ ਹੈ, ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੇ ਵੀ ਮਦਦ ਕੀਤੀ ਹੈ। ਤੇ ਮੈਂ ਹੀ ਇਹਨਾਂ ਨੂੰ ਕਿਹਾ ਸੀ, ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੂੰ ਮੈਂ ਕਿਹਾ ਵੀ ਆਪਾਂ ਬਾਈ ਇਲੈਕਸ਼ਨ ਲੜਨਾ ਹੈ। ਜੇ ਅਸੀਂ ਪਹਿਲਾਂ ਹੀ ਪਲੈਨਿੰਗ ਕੀਤੀ ਹੋਈ ਸੀ ਬਈ ਜੇ ਮਹਾਰਾਜ ਨੇ ਆਪਾਂ ਨੂੰ ਜਿਤਾਤਾ ਤਾਂ ਆਪਾਂ ਇਕੱਲੇ MP ਤੱਕ ਨਹੀਂ ਗੱਲ ਰੱਖਣੀ ਜੀ, ਹਾਂ MP ਬਣ ਗਏ ਬਹੁਤ ਹੈ ਨਾ। ਫਿਰ ਆਪਾਂ ਜੇ ਕੌਮ ਸਾਨੂੰ ਸੇਵਾ ਬਖਸ਼ੂਗੀ ਤਾਂ ਅਸੀਂ ਕੌਮ ਨੂੰ ਸੇਧ ਵੀ ਦੇਵਾਂਗੇ।
ਤਾਂ 1-2 ਮਿੰਟ ਹੋਰ ਗੱਲ ਕਰਾਂਗੇ ਕਿਉਂਕਿ ਅਸੀਂ ਇੱਕ ਚਿਹਰਾ ਦਿਖਾ ਦਈਏ ਜਿਨ੍ਹਾਂ ਨੇ ਖਾਸ ਕਰਕੇ ਮਦਦ ਕੀਤੀ ਸੀ। ਗੁਰਸੇਵਕ ਸਿੰਘ ਜਵਾਰ ਕੀ ਇਹੀ ਹੈ, ਇੱਧਰ ਚਿਹਰਾ ਦਿਖਾ ਦਿਓ। ਮੇਰੀ ਜਿੱਤ ਦੇ ਪਿੱਛੇ ਸਭ ਤੋਂ ਵੱਡਾ ਇਹ ਹੈ, ਇਹੀ ਮੈਨੂੰ ਲੈ ਕੇ ਆਏ ਆ ਗੁਰਸੇਵਕ ਸਿੰਘ ਜਵਾਰ ਕੇ। ਇਹਨਾਂ ਨੂੰ ਲਿਆਉਣੇ ਕਰਕੇ ਬਹੁਤ ਕੁਝ ਹੋਇਆ ਇਹਨਾਂ ਨਾਲ, ਇਹਨਾਂ ਨੂੰ ਪਾਰਟੀ ਚੋਂ ਵੀ ਕੱਢਿਆ ਗਿਆ, ਮਾਨ ਸਾਹਿਬ ਨੇ ਕੱਢਿਆ ਹੈ, ਬਹੁਤ ਕੁਝ ਇਹਨਾਂ ਨਾਲ ਹੋਇਆ, ਲੈਟਰਾਂ ਵੀ ਆਈਆਂ ਜੀ ਤੁਸੀਂ ਸਰਬਜੀਤ ਸਿੰਘ ਖਾਲਸਾ ਦੀ ਮਦਦ ਕਿਉਂ ਕਰਦੇ ਹੋ ਤੇ ਨਾ ਕਰੋ, ਤੇ ਬਹੁਤ ਕੁਝ ਇਹਨਾਂ ਨੂੰ ਸਹਿਣਾ ਪਿਆ ਮੇਰੇ ਕਰਕੇ। ਮੈਂ ਇਹਨਾਂ ਦਾ ਬਹੁਤ ਬਹੁਤ ਰਿਣੀ ਹੈ। ਜਵਾਰ ਕੇ ਸਾਹਿਬ 2 ਮਿੰਟ ਤੁਹਾਡੇ ਨਾਲ ਗਿਲਾ ਹੈ, ਸ਼ਿਕਵਾ ਕਿਸੇ ਨਾਲ ਹੋਵੇ? ਨਾ ਰਾਜੀ ਆਪਾਂ ਨੂੰ ਕੋਈ ਨਹੀਂ, ਆਪਾਂ ਧੰਨਵਾਦ ਕਰਦੇ ਜਿਹੜਾ ਕੁਝ ਕੀਤਾ ਉਹਨਾਂ ਨੇ, ਵਧੀਆ ਧੰਨਵਾਦ ਹੈ। ਅੱਜ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ? ਅੱਜ ਦੀ ਜਿਹੜੀ ਜਿੱਤ ਹੈ ਇਹ ਮੈਂ ਕਹਿੰਦਾ ਜਿਹੜੀ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ। ਜਿਵੇਂ ਘੱਲੂ ਘਰ ਹਫ਼ਤਾ ਚੱਲਦਾ ਹੈ, ਉਹ 'ਚ ਜੇ ਇਸ ਤਰੀਕ ਦੇ ਵਿੱਚ ਜਿਹੜੀ 1 ਤਰੀਕ ਹੈ ਵੋਟਾਂ ਪਈਆਂ ਹੈ, 1 ਤਰੀਕ ਨੂੰ ਹਿੰਦੁਸਤਾਨ ਦੀ ਸਰਕਾਰ ਨੇ, ਇੰਦਰਾ ਗਾਂਧੀ ਨੇ ਫੌਜਾਂ ਚੜਾਈਆਂ ਜਿਵੇਂ ਬਾਹਰਲੇ ਦੇਸ਼ ਨਾਲ ਲੜਾਈ ਕਰਨੀ ਹੁੰਦੀ ਹੈ ਜੀ, ਤੇ ਉਹਦਾ ਜਵਾਬ 4 ਤਰੀਕ ਨੂੰ ਲੋਕਾਂ ਨੇ ਅੱਜ ਗਿਣਤੀ 'ਚ ਦਿੱਤਾ ਜੀ। ਬਿਲਕੁਲ। ਤੁਸੀਂ ਬਾਹਰ ਹੱਥ ਜੋੜ ਕੇ ਬੇਨਤੀ ਕਰ ਰਹੇ ਸੀ, ਕਹਿੰਦੇ ਕਿ ਕੇਸ ਰੱਖੋ, ਸਿੰਘ ਸਜੋ, ਗੁਰੂ ਦੇ ਲੜ ਲੱਗੋ। ਗੁਰੂ ਦੇ ਲੜ ਲੱਗੋ। ਮੈਂ ਇਹੀ ਚਾਹੂੰਗਾ ਵੀ ਜਿਹੜੇ ਮੇਰੇ ਹਲਕੇ ਦੇ ਚ ਸਿੱਖ ਪਰਿਵਾਰ 'ਚ ਜਿਹੜੇ ਮੁੰਡੇ ਕਲੀਨ ਸ਼ੇਵ ਹੈ ਨਾ ਤੇ ਕੇਸ ਵੀ ਕਤਲ ਕਰਾਏ ਹੋਏ ਆ, ਵੀ ਮੈਂ ਉਹਨਾਂ ਨੂੰ ਅਪੀਲ ਕੀਤੀ ਹੈ ਬਾਈ ਜੀ, ਬਈ ਜੇ ਤੁਸੀਂ ਮੈਨੂੰ ਭੋਰਾ ਵੀ ਪਿਆਰ ਕਰਦੇ ਹੋ ਨਾ, ਬਈ ਕੇਸ ਦਾੜੀ ਪ੍ਰਕਾਸ਼ ਕਰੋ। ਹਾਂ ਬਈ ਚਲੋ ਤੁਸੀਂ ਪਹਿਲਾਂ ਕੇਸ ਦਾੜੀ ਦਾ ਪ੍ਰਕਾਸ਼ ਕਰੋ, ਫਿਰ ਗੁਰੂ ਦੇ ਸਿੰਘ ਵੀ ਮੈਂ ਤਾਂ ਵੈਸੇ ਉਹਨਾਂ ਨੂੰ ਕਿਹਾ ਵੀ ਸਿੰਘ ਵੀ ਸਜੋ, ਤੇ ਜਿਹੜੇ ਨਹੀਂ ਸਜਣਗੇ ਉਹਨਾਂ ਨੂੰ ਫਿਰ ਮੈਂ ਹੌਲੀ ਹੌਲੀ ਪ੍ਰੇਰਿਤ ਕਰੂੰਗਾ ਵੀ ਆਪਾਂ ਸਿੰਘ ਵੀ ਸਜਣਾ ਹੈ। ਅਪੀਲ ਮੈਂ ਸਿੰਘ ਸਜਣ ਦੀ ਵੀ ਕੀਤੀ ਹੈ ਬਈ ਤੁਸੀਂ ਸਿੰਘ ਵੀ ਸਜੋ। ਪਹਿਲਾ ਸਵਾਲ ਕੀ ਰਹੂਗਾ ਤੁਹਾਡਾ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ ਜਾ ਕੇ ਪਹਿਲਾ ਸਵਾਲ ਕੀ ਕਰੋਗੇ? ਪਹਿਲਾ ਸਵਾਲ ਮੇਰਾ ਇਹ ਹੈ ਜੀ, ਬਈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ, ਹਰੇਕ ਹੀ ਕਹਿ ਦਿੰਦਾ ਹੈ ਜੀ ਉਹ ਮੈਂਟਲੀ ਅਪਸੈਟ ਸੀ, ਬਈ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜਾ ਮਹਾਰਾਜ ਦੀ ਬੇਅਦਬੀ ਕਰਦਾ ਹੈ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ। ਹਾਂ, ਉਸ ਤੋਂ ਬਾਅਦ ਕੋਈ ਅਗਲੀਆਂ ਰਣਨੀਤੀਆਂ, ਅਗਲੇ ਪਲਾਨ ਜਿਹੜੇ ਕਾਹਦੇ ਬਾਰੇ ਜੋ ਸਿਆਸਤ ਵੱਡੀ ਵੀ ਕਰਨੀ ਆ ਹੁਣ, ਇਹ ਤਾਂ ਇਹ ਨਹੀਂ ਵੀ ਇਕੱਲੀ ਫਰੀਦਕੋਟ। ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਗੱਲ ਕਰਨੀ ਆ ਵੀ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ। ਬਹੁਤ ਕੁਛ ਹੈ ਜੀ। ਅਸੀਂ ਇਹ ਚਾਹੁੰਦੇ ਹਾਂ, ਮੈਂ ਪਰਸਨਲੀ ਇਹ ਚਾਹੁੰਦਾ ਵੀ ਜੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਹੋ ਸਕਦਾ ਹੈ ਤਾਂ ਯੂਨਾਈਟਿਡ ਸਟੇਟਸ ਆਫ ਇੰਡੀਆ ਕਿਉਂ ਨਹੀਂ ਹੋ ਸਕਦਾ? ਬਈ ਅਸੀਂ ਹਰੇਕ ਸਟੇਟ ਦਾ ਹੁਣ ਵੀ ਤਾਂ ਆਪਣਾ ਹੀ ਕਾਨੂੰਨ ਹੈ ਨਾ। ਰਾਜਸਥਾਨ ਦੇ ਵਿੱਚ ਕਈ ਚੀਜ਼ਾਂ ਲਾਊਡ ਹੈ ਜੋ ਪੰਜਾਬ 'ਚ ਨਹੀਂ ਹੈ, ਠੀਕ ਹੈ ਨਾ। ਅਸੀਂ ਵੀ ਤਾਂ ਉਹੀ ਚਾਹੁੰਦੇ ਹਾਂ ਵੀ ਹਰੇਕ ਸਟੇਟ ਦਾ ਜਿਵੇਂ ਹੁਣ ਹੈ, ਆਲਮੋਸਟ ਹਰੇਕ ਸਟੇਟ ਦਾ ਆਪਣਾ ਕਾਨੂੰਨ ਹੈ। ਹਾਂ, ਤੇ ਉਰੇ ਵੀ ਐਵੇਂ ਸਾਨੂੰ ਪੰਜਾਬ ਨੂੰ ਵੀ ਐਵੇਂ ਚਾਹੀਦਾ ਵੀ ਅਸੀਂ ਆਪਣਾ ਕਾਨੂੰਨ ਆਪ ਬਣਾਈਏ। ਹਾਂਜੀ ਹਾਂਜੀ, ਤੁਸੀਂ ਕੁਝ ਕਹਿਣਾ? ਅਸੀਂ ਕਹਿੰਦੇ ਜਿਹੜੇ ਕਿਸਾਨਾਂ ਇਹਨਾਂ ਨੂੰ ਬੇਨਤੀ ਕਰਦੇ ਆ, ਅਸੀਂ ਜਿਹੜੇ ਕਿਸਾਨਾਂ ਦੇ ਮਸਲੇ ਹੈ ਜਿਵੇਂ MSP ਦਾ ਹੈਗਾ ਮਸਲਾ, ਉਹ ਪਹਿਲ ਦੇ ਆਧਾਰ ਤੇ ਉਠਾਉਣਾ ਚਾਹੀਦਾ ਹੈ। ਦੂਜਾ ਹੈਗਾ ਜਿਹੜੇ ਬਾਰਡਰ ਨੇ, ਬਾਰਡਰ ਖੋਲ੍ਹਣੇ ਚਾਹੀਦੇ ਆ। ਬਾਰਡਰ ਖੋਲ੍ਹਣੇ ਤਾਂ ਜ਼ਰੂਰੀ ਨੇ, ਜਿਹੜੀ ਸਾਡੀ ਕਣਕ ਹੈ ਤੇ ਜਾਂ ਜੀਰੀ ਹੈ, ਇਹ 8-9 ਹਜ਼ਾਰ 10 ਹਜ਼ਾਰ ਤੱਕ ਕੁਇੰਟਲ ਵਿਕਦੀ ਹੈ ਬਾਹਰਲੇ ਨਾਲ ਦੇ ਮੁਲਕਾਂ 'ਚ। ਜੇ ਬਾਰਡਰ ਖੁੱਲ੍ਹ ਜਾਣ ਤਾਂ ਜਿਹੜੇ ਕਿਸਾਨ ਨੇ ਜਾਂ ਬੇਰੁਜ਼ਗਾਰ ਨੇ ਤੇ ਵਪਾਰੀ ਹੈ, ਉਹ ਸਾਡੇ ਵਪਾਰੀ ਹੱਥ ਰੰਗ ਲੈਣਗੇ। ਤੇ ਬੰਦੀ ਸਿੰਘਾਂ ਦਾ ਮਸਲਾ ਹੈ, ਬੰਦੀ ਸਿੰਘਾਂ ਦਾ ਮਸਲਾ ਜ਼ੋਰ ਨਾਲ ਉਠਾਉਣਾ ਚਾਹੀਦਾ ਹੈ। ਡਿਬਰੂਗੜ੍ਹ ਵਾਲੇ ਜਿਹੜੇ ਮੁੰਡੇ ਹੈਗੇ ਉਹਨਾਂ ਨੂੰ ਛੱਡਣਾ ਚਾਹੀਦਾ ਹੈ। ਹੋਰ ਜਿਹੜੇ ਪੰਜਾਬ ਦੇ ਜਿੰਨੇ ਮਸਲੇ ਹੁਣ ਤੁਸੀਂ ਦੇਖ ਲਓ, ਆਪਣਾ ਸ਼ੰਭੂ ਬਾਰਡਰ ਜਾਂ ਖਨੌਰੀ ਬਾਰਡਰ, ਕਿਸਾਨਾਂ ਤੇ BJP ਨੇ ਗੋਲੀਆਂ ਚਲਾਈਆਂ ਹੈ। ਅੱਜ ਉਹਨਾਂ ਦੀ ਸਰਕਾਰ 'ਚ ਫਿਰ ਬਹੁਮਤ ਮਿਲ ਗਿਆ। ਇਹਦਾ ਮਤਲਬ ਐਂ ਤਾਂ ਨਹੀਂ ਵੀ ਉਹ ਮੁੜ ਕੇ ਆ ਕੇ ਸਰਕਾਰ ਬਣਾ ਕੇ ਫਿਰ ਪੰਜਾਬੀਆਂ ਜ਼ੁਲਮ ਕਰਨ। ਉਹਦੇ ਬਾਰੇ ਸਾਨੂੰ ਸੋਚਣਾ ਪਊਗਾ। ਬਿਲਕੁਲ ਸੋਚੋਗੇ ਭਾਈ ਸਾਹਿਬ ਜੋ ਇਹ ਗੱਲਾਂ ਕਹੀਆਂ ਨੇ? ਬਿਲਕੁਲ ਜੀ, ਇਹ ਵੀ ਅਸੀਂ ਗੱਲਾਂ ਚੱਕਾਂਗੇ। ਹੋਰ ਵੀ ਬਹੁਤ ਹੈ ਜੀ। ਅਸੀਂ ਹੁਣ ਸਾਰਾ ਪਲੈਨਿੰਗ ਕਰਾਂਗੇ ਵੀ ਕਿਵੇਂ ਵੀ ਅੰਮ੍ਰਿਤਪਾਲ ਔਰ ਅਸੀਂ ਦੋਵੇਂ ਰਲ ਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਸੇਧ ਦੇਵਾਂਗੇ, ਅਗਵਾਈ ਕਰਾਂਗੇ ਅਸੀਂ ਰਲ ਕੇ। ਸਮਾਂ ਵੀ ਹੋ ਗਿਆ, ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਤਾਂ ਅਸੀਂ ਇੱਕ ਵਾਰ ਫਿਰ ਤੋਂ ਵਧਾਈਆਂ ਦੇਵਾਂਗੇ। ਸੁਖਵਿੰਦਰ ਸਿੰਘ ਜੀ, ਸ਼ੁਕਰੀਆ ਤੁਹਾਡਾ ਵੀ, ਤੁਸੀਂ ਹਮੇਸ਼ਾ ਸਾਥ ਦਿੱਤਾ। ਤਾਂ ਕੁਝ ਕਹਿਣਾ ਤੁਸੀਂ ਇਹਨਾਂ ਦੇ ਬਾਰੇ, ਕੋਈ 2 ਸ਼ਬਦ? ਸਮੁੱਚੇ ਸਿੱਖ ਜਗਤ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਨ ਸ਼ੁਕਰ ਕਰਦਾ। ਇਹ ਸ਼ਹੀਦਾਂ ਦੀ ਜਿੱਤ ਹੋਈ ਹੈ ਸਮੁੱਚੇ ਸਿੱਖਾਂ ਦਾ,
ਸਮੁੱਚੇ ਸਿੰਘਾਂ ਦਾ, ਸਾਰਿਆਂ ਦਾ, ਤੁਹਾਡੀ ਸਮੁੱਚੀ ਇੰਡੋਜ਼ ਟੀਮ ਦਾ ਧੰਨਵਾਦ ਕਰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਅਸੀਂ ਅੱਗੇ ਚੱਲ ਕੇ ਹੋਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਹੁਣ ਅਗਲੀਆਂ ਰਣਨੀਤੀਆਂ ਕੀ ਰਹਿਣਗੀਆਂ, ਕਿਉਂਕਿ ਇੱਕ MP ਬਣਨ ਤੋਂ ਬਾਅਦ ਲੋਕ ਸਭਾ ਦੀ ਤੁਸੀਂ ਪਹੁੰਚੋਗੇ ਲੋਕ ਸਭਾ ਦੇ ਵਿੱਚ, ਉੱਥੇ ਸੀਟਾਂ ਤੇ ਬੈਠੋਗੇ ਜਾ ਕੇ, ਉਸੇ ਸੀਟ ਦੇ ਸਾਹਮਣੇ ਇੰਦਰਾ ਗਾਂਧੀ ਦੇ ਪੋਤੇ ਬੈਠੇ ਹੋਣਗੇ, ਉਸੇ ਸੀਟ ਤੇ ਤੁਸੀਂ ਬੈਠੇ ਹੋਵੋਗੇ, ਉਹਨਾਂ ਦੇ ਆਮੋ ਸਾਹਮਣੇ ਹੋਵੋਗੇ। ਇਹ ਬਹੁਤ ਵੱਡੀ ਗੱਲ ਹੈ ਜੀ ਵੀ 40 ਸਾਲ ਬਾਅਦ ਵੀ ਮੈਂ ਜਿੱਤ ਕੇ ਜਦ ਰਾਹੁਲ ਗਾਂਧੀ ਦੇ ਸੋਨੀਆ ਗਾਂਧੀ ਦੇ ਸਾਹਮਣੇ ਬੈਠੂੰਗਾ, ਜਾਂ ਕਿਸੇ ਦੇ ਮੋਦੀ ਵੀ ਹੋਊਗਾ, ਉੱਥੇ ਸਾਰੀਆਂ ਪਾਰਟੀਆਂ ਦੇ ਹੋਣਗੇ। ਬਹੁਤ ਮਤਲਬ ਸੋਚਣ ਵਾਲੀ ਗੱਲ ਹੈ, ਫਖਰ ਵਾਲੀ ਗੱਲ ਹੈ ਬਈ ਜੀ। ਬਈ ਸਿੱਖ ਕੌਮ ਭੁੱਲੀ ਨਹੀਂ ਸ਼ਹੀਦ ਬੇਅੰਤ ਸਿੰਘ ਦੇ ਵਾਰਸਾਂ ਨੂੰ। ਕੋਈ ਉਲਾਂਭਾ ਤਾਂ ਨਹੀਂ ਹੈ ਕਿਸੇ ਲੀਡਰ ਦੇ ਸਿਰ ਜਾਂ ਕਿਸੇ ਕੌਮ ਦੇ ਸਿਰ? ਬਹੁਤ ਉਲਾਂਭੇ ਆ ਜੀ ਕੌਮ ਦੇ, ਜਿਹੜੇ ਆਮ ਜਿਹੜਾ ਸਿੱਖ ਹੈ ਕੌਮ ਦਾ, ਮੇਰਾ ਉਹਨੂੰ ਕਦੇ ਵੀ ਨਾ ਉਲਾਂਭਾ ਸੀ, ਨਾ ਹੈ, ਨਾ ਰਹੂਗਾ। ਜਿਹੜੀ ਇੱਥੋਂ ਨਹੀਂ ਰੱਖੀ ਗਈ ਹੈ ਇੱਕ ਪੰਥਕ ਸਿਆਸਤ ਦੀ, ਜੇਕਰ ਆਪਾਂ ਗੱਲ ਕੀਤੀ ਜਾਵੇ ਫਰੀਦਕੋਟ ਤੋਂ, ਖਾਸ ਕਰਕੇ ਖਡੂਰ ਸਾਹਿਬ ਤੋਂ, ਜਿਹੜੀ ਇੱਕ ਨਹੀਂ ਰੱਖੀ ਗਈ ਆ ਦੁਬਾਰਾ ਤੋਂ ਮੁੜ ਸਰਜੀਤ ਹੋ ਰਹੀ ਹੈ ਪੰਥਕ ਸਿਆਸਤ, ਉਸ ਸਿਆਸਤ ਨੂੰ ਕਿਵੇਂ ਦੇਖਦੇ ਹੋ? ਹੁਣ ਆਉਣ ਵਾਲੀਆਂ 2027 ਦੀਆਂ ਬਾਈ ਇਲੈਕਸ਼ਨ ਵੀ ਆਉਣੀਆਂ ਨੇ, ਵਿੱਚ ਦੀ 2027 ਦੀ ਇਲੈਕਸ਼ਨ ਵੀ ਆਉਣੀਆਂ। ਮੇਰਾ ਸੋਚਣਾ ਇਹ ਹੈ ਬਈ ਆਪਾਂ ਸ਼ਹੀਦ ਪਰਿਵਾਰਾਂ ਨੂੰ ਅੱਗੇ ਲੈ ਕੇ ਆਈਏ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਕੌਮ ਵਾਸਤੇ। ਪਹਿਲਾ ਸਵਾਲ ਕੀ ਰਹੂਗਾ ਤੁਹਾਡਾ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ ਜਾ ਕੇ ਪਹਿਲਾ ਸਵਾਲ ਕੀ ਕਰੋਗੇ? ਪਹਿਲਾ ਸਵਾਲ ਮੇਰਾ ਇਹ ਹੈ ਜੀ ਬਈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ, ਹਰੇਕ ਹੀ ਕਹਿ ਦਿੰਦਾ ਹੈ ਜੀ ਉਹ ਮੈਂਟਲੀ ਅਪਸੈਟ ਸੀ। ਬਈ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜੇ ਮਹਾਰਾਜ ਦੀ ਬੇਅਦਬੀ ਕਰਦਾ ਹੈ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਸਟੇਜਾਂ ਤੇ ਬੋਲਦੇ ਰਹੇ ਨੇ ਕਿ ਪਿੱਪਲ ਦੇ ਪੱਤਿਆਂ ਵੇ ਕਾਹਦੀ ਖੜ ਲਾਈ ਆ, ਝੜ ਗਏ ਪੁਰਾਣੇ ਰੁੱਤ ਨਵਿਆਂ ਦੀ ਆਈ ਆ। ਤਾਂ ਵਾਕਈ ਅੱਜ ਇੱਕ ਨਵਾਂ ਚਿਹਰਾ ਜਿਹੜਾ ਕਿ ਪੰਜਾਬ ਦੇ ਲੋਕਾਂ ਨੇ ਲੋਕ ਸਭਾ ਦੇ ਵਿੱਚ ਭੇਜਿਆ ਹੈਗਾ, ਭਾਈ ਸਰਬਜੀਤ ਸਿੰਘ ਖਾਲਸਾ। ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਆਜ਼ਾਦ ਉਮੀਦਵਾਰ ਸੀ, ਮੁੱਖ ਮੰਤਰੀ ਦੇ ਲੰਗੋਟੀਆ ਜਾਰ ਨੂੰ ਹਰਾ ਕੇ ਅੱਗੇ ਪਹੁੰਚੇ ਨੇ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਹਤਾਂ ਕਿਵੇਂ ਨੇ? ਦਿਨ ਕਿਵੇਂ ਲੰਘੇ ਨੇ ਜੋ ਵੋਟਾਂ ਦੇ ਸੀ, ਇਲੈਕਸ਼ਨਾਂ ਦੇ ਸੀ? ਵਧੀਆ ਨੇ, ਸਿਹਤਾਂ ਵੀ ਠੀਕ ਹੈ, ਦਿਨ ਵੀ ਵਧੀਆ ਲੰਘੇ। ਹਾਂ, ਅੱਜ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਅੱਜ ਦੀ ਜਿੱਤ ਨੂੰ ਨਾ ਤਾਂ ਕਹਿੰਦੇ ਜਸ਼ਨ ਮਨਾ ਸਕਦੇ ਆ ਤੇ ਨਾ ਖੁਸ਼ੀਆਂ ਮਨਾ ਸਕਦੇ। ਨਹੀਂ, ਕੁਛ ਨਹੀਂ। ਅਸੀਂ ਜੀ ਦੇਖੋ ਜਿਹੜੀ ਮੇਰੀ ਜਿੱਤ ਹੈ ਇਹ ਤਾਂ ਫਰੀਦਕੋਟ ਨੂੰ ਹੀ ਸਮਰਪਿਤ ਹੈ, ਉਹਦੇ ਲੋਕਾਂ ਨੂੰ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ, ਅਣਥੱਕ ਮਿਹਨਤ ਕੀਤੀ ਹੈ, ਤੇ ਸਾਰੇ ਆਪਣੇ ਹਲਕੇ ਦੇ ਮੁੰਡਿਆਂ ਨੇ ਜਿਨ੍ਹਾਂ ਨੇ ਭੱਜ ਨੱਠ ਕੀਤੀ, ਬਾਹਰ ਵਾਲੇ ਜਿਹੜੇ ਸਿੱਖ ਹੈ ਆਪਣੇ ਜਿਨ੍ਹਾਂ ਨੇ ਮੈਨੂੰ ਫਾਈਨੈਂਸ਼ਲੀ ਵੀ ਮਦਦ ਕੀਤੀ ਹੈ ਨਾ, ਸਾਰਾ ਕੁਝ ਕੀਤਾ। ਦੇਖੋ ਮੈਂ ਤਾਂ ਇੱਕ ਗਰੀਬ ਵਾਲਾ ਬੰਦਾ ਹੈ, ਮਤਲਬ ਗਰੀਬ ਸਿੱਖ ਹੈ, ਤੇ ਮੈਂ ਪਹਿਲਾਂ ਹੀ ਦੱਸਤਾ ਸੀ ਵੀ ਮੇਰੇ ਕੋਲੇ ਤਾਂ ਪੈਸਾ ਹੈ ਨਹੀਂ। ਮੈਂ ਆਪਣਾ ਨੰਬਰ ਪਾਇਆ ਸੀ ਆਨਲਾਈਨ, ਤੇ ਬਹੁਤ ਮਦਦ ਕੀਤੀ ਮੇਰੀ, ਲੋਕਾਂ ਨੇ ਬਹੁਤ ਮਦਦ ਕੀਤੀ। ਉਸ ਤੋਂ ਬਾਅਦ ਤੇ ਜਿਹੜੀ ਫਿਜ਼ੀਕਲ ਕੰਮ ਸੀ ਉਹ ਫਰੀਦਕੋਟ ਦੇ ਯੂਥ ਨੇ ਬਹੁਤ ਕੀਤਾ ਹੈ। ਮੈਂ ਕਹਿੰਦਾ ਇੰਨੀ ਮਿਹਨਤ ਕੀਤੀ ਮੁੰਡਿਆਂ ਨੇ, ਇੰਨੀ ਮਿਹਨਤ ਕੀਤੀ, ਇਹਨਾਂ ਨੂੰ ਗਰਮੀ ਦੀ ਨਹੀਂ ਸੀ ਪਰਵਾਹ, ਇਹਨਾਂ ਨੂੰ ਕੁਝ ਪਰਵਾਹ ਨਹੀਂ ਸੀ, ਬਹੁਤ ਮਿਹਨਤ ਕੀਤੀ ਇਹਨਾਂ ਨੇ। ਮੈਂ ਸਾਰਿਆਂ ਦਾ ਹੀ ਬਹੁਤ 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 ਧੰਨਵਾਦੀ ਹਾਂ। ਹੁਣ ਅਗਲੀਆਂ ਰਣਨੀਤੀਆਂ ਕੀ ਰਹਿਣਗੀਆਂ, ਕਿਉਂਕਿ ਇੱਕ MP ਬਣਨ ਤੋਂ ਬਾਅਦ ਲੋਕ ਸਭਾ ਦੀ ਤੁਸੀਂ ਪਹੁੰਚੋਗੇ ਲੋਕ ਸਭਾ ਦੇ ਵਿੱਚ, ਉੱਥੇ ਸੀਟਾਂ ਤੇ ਬੈਠੋਗੇ ਜਾ ਕੇ, ਉਸੇ ਸੀਟ ਦੇ ਸਾਹਮਣੇ ਇੰਦਰਾ ਗਾਂਧੀ ਦੇ ਪੋਤੇ ਬੈਠੇ ਹੋਣਗੇ, ਉਸੇ ਸੀਟ ਤੇ ਤੁਸੀਂ ਬੈਠੇ ਹੋਵੋਗੇ, ਉਹਨਾਂ ਦੇ ਆਮੋ ਸਾਹਮਣੇ ਹੋਵੋਗੇ। ਇਹ ਨਾ ਜੀ ਸਾਰੀ ਦੁਨੀਆ ਦੇ ਵਿੱਚ ਇੱਕ ਸੰਦੇਸ਼ ਜਾਊਗਾ ਕਿ ਜਿਹੜੀ ਸਿੱਖ ਕੌਮ ਹੈ ਆਪਣੇ ਸ਼ਹੀਦਾਂ ਦੇ ਵਾਰਸਾਂ ਨੂੰ ਕਦੇ ਭੁੱਲਦੀ ਨਹੀਂ ਹੈ, ਉਹਨਾਂ ਦਾ ਵੀ ਓਨਾ ਹੀ ਸਤਿਕਾਰ ਕਰਦੀ ਹੈ ਜਿੰਨਾ ਸ਼ਹੀਦਾਂ ਦਾ ਕਰਦੀ ਹੈ। ਇਹ ਬਹੁਤ ਵੱਡੀ ਗੱਲ ਹੈ ਜੀ ਵੀ 40 ਸਾਲ ਬਾਅਦ ਵੀ ਮੈਂ ਜਿੱਤ ਕੇ ਜਦ ਰਾਹੁਲ ਗਾਂਧੀ ਦੇ ਸੋਨੀਆ ਗਾਂਧੀ ਦੇ ਸਾਹਮਣੇ ਬੈਠੂੰਗਾ, ਜਾਂ ਕਿਸੇ ਦੇ ਮੋਦੀ ਵੀ ਹੋਊਗਾ, ਉੱਥੇ ਸਾਰੀਆਂ ਪਾਰਟੀਆਂ ਦੇ ਹੋਣਗੇ। ਉਹ ਸੁਨੇਹਾ ਬਹੁਤ ਆਪਣਾ ਛਾਤੀ ਚੌੜੀ ਹੋ ਜੂਗੀ ਮੇਰੀ ਜਦੋਂ ਉਹ ਦੇਖਣਗੇ ਨਾ ਬਈ ਯਾਰ 40 ਸਾਲ ਹੋ ਗਏ ਤੇ ਬਾਪੂ ਨੂੰ ਇਹ ਕੀਤੇ ਨੂੰ, ਅੱਜ ਵੀ ਇਹ ਜਿਤਾ ਕੇ ਫਿਰ ਉਹਦੇ ਮੁੰਡੇ ਨੂੰ ਵੀ ਜਿਤਾ ਕੇ ਭੇਜਤਾ। ਬਹੁਤ ਮਤਲਬ ਸੋਚਣ ਵਾਲੀ ਗੱਲ ਹੈ, ਫਖਰ ਵਾਲੀ ਗੱਲ ਹੈ ਬਈ ਜੀ। ਬਈ ਸਿੱਖ ਕੌਮ ਭੁੱਲੀ ਨਹੀਂ ਸ਼ਹੀਦ ਬੇਅੰਤ ਸਿੰਘ ਦੇ ਵਾਰਸਾਂ ਨੂੰ।
ਹਾਂ ਜਿਤਾ ਕੇ ਭੇਜਿਆ 40 ਸਾਲ ਬਾਅਦ ਵੀ। ਕੋਈ ਉਲਾਂਭਾ ਤਾਂ ਨਹੀਂ ਹੈ ਕਿਸੇ ਲੀਡਰ ਦੇ ਸਿਰ ਜਾਂ ਕਿਸੇ ਕੌਮ ਦੇ ਲੀਡਰਾਂ ਨੂੰ ਤਾਂ ਸਿਰ? ਬਹੁਤ ਲਾਂਭੇ ਆ ਜੀ ਕੌਮ ਦੇ, ਜਿਹੜੇ ਆਮ ਜਿਹੜਾ ਸਿੱਖ ਹੈ ਕੌਮ ਦਾ, ਮੇਰਾ ਉਹਨੂੰ ਕਦੇ ਵੀ ਨਾ ਉਲਾਂਭਾ ਸੀ, ਨਾ ਹੈ, ਨਾ ਰਹੂਗਾ। ਲੀਡਰਾਂ ਨਾਲ ਤਾਂ ਬੜੇ ਉਲਾਂਭੇ ਆ। ਲੀਡਰ ਕਾਹਦੇ, ਲੀਡਰ ਤਾਂ ਮੈਂ ਕਹਿੰਦਾ ਵੀ ਬਸ ਚੋਪੀ ਭਰੀ ਹੈ। ਹਾਂ ਕਹਿੰਦੇ ਹੁੰਦੇ ਨੇ ਜੇ ਝੁੱਗਾ ਚੱਕਦੇ ਤਾਂ ਢਿੱਡ ਆਪਦਾ ਹੀ ਨੰਗਾ ਹੁੰਦਾ। ਆਪਦੀ ਕੌਮ ਦੀ ਜਿਹੜੀ ਪੱਤ ਰੱਖੀ ਜਾਵੇ, ਹਨਾ। ਹਾਂ ਬਿਲਕੁਲ ਬਿਲਕੁਲ ਬਿਲਕੁਲ। ਹਾਂ ਭਰਾ ਮਾਰੂ ਜੰਗ ਹੋ ਜਾਂਦੀ ਹੈ। ਬੜਿਆਂ ਨੇ ਬਹੁਤ ਕੁਝ ਕੀਤਾ ਹੈ ਤੇ ਨਤੀਜੇ ਵੀ ਉਹਨਾਂ ਨੇ ਭੁਗਤੀ ਲਏ ਹੈ। ਜਿਹੜੀ ਇੱਥੋਂ ਨਹੀਂ ਰੱਖੀ ਗਈ ਹੈ ਇੱਕ ਪੰਥਕ ਸਿਆਸਤ ਦੀ, ਜੇਕਰ ਆਪਾਂ ਗੱਲ ਕੀਤੀ ਜਾਵੇ ਫਰੀਦਕੋਟ ਤੋਂ ਖਾਸ ਕਰਕੇ ਖਡੂਰ ਸਾਹਿਬ ਤੋਂ, ਜਿਹੜੀ ਇੱਕ ਨਹੀਂ ਰੱਖੀ ਗਈ ਆ ਦੁਬਾਰਾ ਤੋਂ ਮੁੜ ਸਰਜੀਤ ਹੋ ਰਹੀ ਹੈ ਪੰਥਕ ਸਿਆਸਤ, ਉਸ ਸਿਆਸਤ ਨੂੰ ਕਿਵੇਂ ਦੇਖਦੇ ਹੋ? ਹੁਣ ਆਉਣ ਵਾਲੀਆਂ 2027 ਦੀਆਂ ਬਾਈ ਇਲੈਕਸ਼ਨ ਵੀ ਆਉਣੀਆਂ ਨੇ, ਵਿੱਚ ਦੀ 2027 ਦੀ ਇਲੈਕਸ਼ਨ ਵੀ ਆਉਣੀਆਂ, ਉਹ ਇਲੈਕਸ਼ਨਾਂ ਦੇ ਵਿੱਚ ਕੀ ਤੁਹਾਡਾ ਜਿਹੜਾ ਕਿ? ਨਹੀਂ ਅਸੀਂ ਜੀ ਪਹਿਲਾਂ ਤਾਂ ਸਾਡਾ ਫੋਕਸ ਹੈ ਆ ਬਾਈ ਇਲੈਕਸ਼ਨ। ਅਸੀਂ ਬਰਨਾਲੇ ਤੋਂ, ਦੇਖੋ ਗੱਲ ਇਹ ਹੈ, ਮੇਰਾ ਸੋਚਣਾ ਇਹ ਹੈ ਬਈ ਆਪਾਂ ਸ਼ਹੀਦ ਪਰਿਵਾਰਾਂ ਨੂੰ ਅੱਗੇ ਲੈ ਕੇ ਆਈਏ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਕੌਮ ਵਾਸਤੇ। ਤੇ ਜਿਵੇਂ ਸ਼ਹੀਦ ਭਾਈ ਸਤਵੰਤ ਸਿੰਘ ਦਾ ਪਰਿਵਾਰ ਹੈ, ਮੈਂ ਉਹਨਾਂ ਨੂੰ ਬਰਨਾਲੇ ਤੋਂ ਸਲਾਹ ਹੈ ਮੇਰੀ, ਮੈਂ ਪਹਿਲਾਂ ਹੀ ਸੋਚਿਆ ਹੋਇਆ ਸੀ ਬਈ ਉਹਨਾਂ ਨੂੰ ਆਪਾਂ ਬਰਨਾਲੇ ਤੋਂ ਇਲੈਕਸ਼ਨ ਲੜਾਵਾਂਗੇ। ਬਰਨਾਲਾ ਹੀ ਕਿਉਂ? ਕਿਉਂਕਿ ਫਰੀਦਕੋਟ ਹਲਕੇ ਦੇ ਵਿੱਚ ਗਿੱਦੜਬਾਹਾ ਵੀ ਖਾਲੀ ਹੋ ਚੁੱਕਿਆ। ਗਿੱਦੜਬਾਹੇ ਤੋਂ ਕਿਉਂ ਨਹੀਂ ਤੁਹਾਡਾ ਹਲਕਾ ਆਪਦਾ MP ਦਾ? ਉਹਨਾਂ ਨੂੰ ਜੀ ਉਹਨਾਂ ਦੀ ਮਰਜ਼ੀ, ਉਹ ਕਹਿੰਦੇ ਵੀ ਮੈਂ ਬਰਨਾਲੇ ਤੋਂ ਲੜਨਾ ਹੈ। ਹੁਣ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਜੇ ਅਸੀਂ ਇੰਨੀ ਵੀ ਨਹੀਂ ਮੰਨ ਸਕਦੇ ਫਿਰ ਕਰਾਂਗੇ ਕੀ? ਹਾਂ ਚਾਹ ਹੋਇਆ ਮਨ ਦੇ ਵਿੱਚ ਜਦੋਂ ਇਲੈਕਸ਼ਨਾਂ ਦਾ ਰਿਜ਼ਲਟ ਆਉਣਾ ਸੀ, ਕਿਤੇ ਇਹ ਤਾਂ ਨਹੀਂ ਡਰ ਲੱਗਿਆ ਵੀ ਕਿਤੇ ਬਠਿੰਡੇ ਵਾਲੀ ਨਾ ਹੋ ਜੇ ਜਾਂ ਕਿਤੇ ਭਦੌੜ ਵਾਲੀ ਨਾ ਹੋ? ਐਵੇਂ ਨਹੀਂ, ਐ ਤਾਂ ਮੈਨੂੰ ਪਤਾ ਸੀ ਵੀ ਅਸੀਂ ਬਈ ਛੇਤੀ ਖੜੇ ਨਹੀਂ ਹਾਰਦੇ, ਪਰ ਜਦੋਂ ਲੀਡ ਬਣ ਗਈ ਸਵੇਰੇ ਹੀ ਮਤਲਬ ਉਹ ਬੋਲੇ ਜੀ ਸਰਬਜੀਤ ਸਿੰਘ, ਫਿਰ ਮੈਂ ਕਿਹਾ ਹੁਣ ਨਹੀਂ ਇਹ ਟੁੱਟਦੀ। ਉਹ ਮਹਾਰਾਜ ਨੇ ਫਿਰ ਮਨ ਦੀ ਸੁਣ ਲਈ, ਉਹ ਫਿਰ ਚੱਲਦੀ ਹੋ ਗਈ। ਅਰਦਾਸਾਂ ਬੇਨਤੀਆਂ ਜੋਦੜੀਆਂ ਕਰੀਆਂ ਕੰਮ ਆਈਆਂ? ਬਿਲਕੁਲ ਬਹੁਤ ਜੀ ਬਹੁਤ ਸ਼ਹੀਦ ਨੂੰ ਇੰਨੀ ਕਹਤਾ ਬਈ ਜਿਹੜੇ ਸਿੰਘ ਸ਼ਹੀਦ ਹੈ ਨਾ ਬਹੁਤ ਸਮਰੱਥ ਹੈ। ਹਾਂ ਬਹੁਤ ਚੁਣਾ ਸ਼ਕਤੀ ਹੈ। ਦੀਪ ਸਿੱਧੂ ਦੇ ਪਰਿਵਾਰ ਨੇ ਵੀ ਆ ਕੇ ਮਦਦ ਕਰੀ। ਦੀਪ ਸਿੱਧੂ ਬਹੁਤ ਅੱਜ ਕੀਤੀ ਜੀ, ਬਹੁਤ ਕੀਤੀ ਹੈ, ਅੱਜ ਵੀ ਆਏ ਸੀ। ਹਾਂ ਬਹੁਤ ਕੀਤੀ ਹੈ ਦੀਪ ਸਿੱਧੂ ਦੇ ਪਰਿਵਾਰ ਨੇ। ਸ਼ਹੀਦ ਭਾਈ ਕੇਹਰ ਸਿੰਘ ਦੇ ਪਰਿਵਾਰ ਨੇ ਵੀ ਮਦਦ ਕੀਤੀ ਹੈ। ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੇ ਵੀ ਮਦਦ ਕੀਤੀ ਹੈ। ਤੇ ਮੈਂ ਹੀ ਇਹਨਾਂ ਨੂੰ ਕਿਹਾ ਸੀ, ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੂੰ ਮੈਂ ਕਿਹਾ ਵੀ ਆਪਾਂ ਬਾਈ ਇਲੈਕਸ਼ਨ ਲੜਨਾ ਹੈ। ਜੇ ਅਸੀਂ ਪਹਿਲਾਂ ਹੀ ਪਲੈਨਿੰਗ ਕੀਤੀ ਹੋਈ ਸੀ ਬਈ ਜੇ ਮਹਾਰਾਜ ਨੇ ਆਪਾਂ ਨੂੰ ਜਿਤਾਤਾ ਤਾਂ ਆਪਾਂ ਇਕੱਲੇ MP ਤੱਕ ਨਹੀਂ ਗੱਲ ਰੱਖਣੀ ਜੀ, ਹਾਂ MP ਬਣ ਗਏ ਬਹੁਤ ਹੈ ਨਾ। ਫਿਰ ਆਪਾਂ ਜੇ ਕੌਮ ਸਾਨੂੰ ਸੇਵਾ ਬਖਸ਼ੂਗੀ ਤਾਂ ਅਸੀਂ ਕੌਮ ਨੂੰ ਸੇਧ ਵੀ ਦੇਵਾਂਗੇ। ਤਾਂ 1-2 ਮਿੰਟ ਹੋਰ ਗੱਲ ਕਰਾਂਗੇ ਕਿਉਂਕਿ ਅਸੀਂ ਇੱਕ ਚਿਹਰਾ ਦਿਖਾ ਦਈਏ ਜਿਨ੍ਹਾਂ ਨੇ ਖਾਸ ਕਰਕੇ ਮਦਦ ਕੀਤੀ ਸੀ। ਗੁਰਸੇਵਕ ਸਿੰਘ ਜਵਾਰ ਕੀ ਇਹੀ ਹੈ, ਇੱਧਰ ਚਿਹਰਾ ਦਿਖਾ ਦਿਓ। ਮੇਰੀ ਜਿੱਤ ਦੇ ਪਿੱਛੇ ਸਭ ਤੋਂ ਵੱਡਾ ਇਹ ਹੈ, ਇਹੀ ਮੈਨੂੰ ਲੈ ਕੇ ਆਏ ਆ ਗੁਰਸੇਵਕ ਸਿੰਘ ਜਵਾਰ ਕੇ। ਇਹਨਾਂ ਨੂੰ ਲਿਆਉਣੇ ਕਰਕੇ ਬਹੁਤ ਕੁਝ ਹੋਇਆ ਇਹਨਾਂ ਨਾਲ। ਇਹਨਾਂ ਨੂੰ ਪਾਰਟੀ 'ਚੋਂ ਵੀ ਕੱਢਿਆ ਗਿਆ, ਮਾਨ ਸਾਹਿਬ ਨੇ ਕੱਢਿਆ ਹੈ। ਬਹੁਤ ਕੁਝ ਇਹਨਾਂ ਨਾਲ ਹੋਇਆ, ਲੈਟਰਾਂ ਵੀ ਆਈਆਂ ਜੀ ਤੁਸੀਂ ਸਰਬਜੀਤ ਸਿੰਘ ਖਾਲਸਾ ਦੀ ਮਦਦ ਕਿਉਂ ਕਰਦੇ ਹੋ ਤੇ ਨਾ ਕਰੋ, ਤੇ ਬਹੁਤ ਕੁਝ ਇਹਨਾਂ ਨੂੰ ਸਹਿਣਾ ਪਿਆ ਮੇਰੇ ਕਰਕੇ। ਮੈਂ ਇਹਨਾਂ ਦਾ ਬਹੁਤ ਰਿਣੀ ਹੈ। ਜਵਾਰ ਕੇ ਸਾਹਿਬ 2 ਮਿੰਟ ਤੁਹਾਡੇ ਨਾਲ ਗਿਲਾ ਹੈ, ਸ਼ਿਕਵਾ ਕਿਸੇ ਨਾਲ ਹੋਵੇ? ਨਾ ਜੀ ਆਪਾਂ ਨੂੰ ਕੋਈ ਨਹੀਂ। ਆਪਾਂ ਧੰਨਵਾਦ ਕਰਦੇ ਜਿਹੜਾ ਕੁਝ ਕੀਤਾ ਉਹਨਾਂ ਨੇ, ਵਧੀਆ ਧੰਨਵਾਦ ਹੈ। ਅੱਜ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ? ਅੱਜ ਦੀ ਜਿਹੜੀ ਜਿੱਤ ਹੈ ਇਹ ਮੈਂ ਕਹਿੰਦਾ ਜਿਹੜੀ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ। ਜਿਵੇਂ ਘੱਲੂਘਾਰਾ ਹਫ਼ਤਾ ਚੱਲਦਾ ਹੈ, ਉਹ 'ਚ ਜੇ ਇਸ ਤਰੀਕ ਦੇ ਵਿੱਚ ਜਿਹੜੀ 1 ਤਰੀਕ ਹੈ ਵੋਟਾਂ ਪਈਆਂ ਹੈ, 1 ਤਰੀਕ ਨੂੰ ਹਿੰਦੁਸਤਾਨ ਦੀ ਸਰਕਾਰ ਨੇ, ਇੰਦਰਾ ਗਾਂਧੀ ਨੇ ਫੌਜਾਂ ਚੜਾਈਆਂ ਜਿਵੇਂ ਬਾਹਰਲੇ ਦੇਸ਼ ਨਾਲ ਲੜਾਈ ਕਰਨੀ ਹੁੰਦੀ ਹੈ ਜੀ, ਤੇ ਉਹਦਾ ਜਵਾਬ 4 ਤਰੀਕ ਨੂੰ ਲੋਕਾਂ ਨੇ ਅੱਜ ਗਿਣਤੀ ਦਿੱਤਾ ਜੀ। ਬਿਲਕੁਲ ਤੁਸੀਂ ਬਾਹਰ ਹੱਥ ਜੋੜ ਕੇ ਬੇਨਤੀ ਕਰ ਰਹੇ ਸੀ, ਕਹਿੰਦੇ ਕਿ ਕੇਸ ਰੱਖੋ ਸਿੰਘ ਸਜੋ ਗੁਰੂ ਦੇ ਲੜ ਲੱਗੋ। ਗੁਰੂ ਦੇ ਲੜ ਲੱਗੋ। ਮੈਂ ਇਹੀ ਚਾਹੂੰਗਾ ਵੀ ਜਿਹੜੇ ਮੇਰੇ ਹਲਕੇ ਦੇ ਚ ਸਿੱਖ ਪਰਿਵਾਰ 'ਚ ਜਿਹੜੇ ਮੁੰਡੇ ਕਲੀਨ ਸ਼ੇਵ ਹੈ ਨਾ, ਤੇ ਕੇਸ ਵੀ ਕਤਲ ਕਰਾਏ ਹੋਏ ਆ, ਵੀ ਮੈਂ ਉਹਨਾਂ ਨੂੰ ਅਪੀਲ ਕੀਤੀ ਹੈ ਬਾਈ ਜੀ ਬਈ ਜੇ ਤੁਸੀਂ ਮੈਨੂੰ ਭੋਰਾ ਵੀ ਪਿਆਰ ਕਰਦੇ ਹੋ ਨਾ ਬਈ ਕੇਸ ਦਾੜੀ ਪ੍ਰਕਾਸ਼ ਕਰੋ। ਹਾਂ ਬਈ ਚਲੋ
ਤੁਸੀਂ ਪਹਿਲਾਂ ਕੇਸ ਦਾੜੀ ਦਾ ਪ੍ਰਕਾਸ਼ ਕਰੋ, ਫਿਰ ਗੁਰੂ ਦੇ ਸਿੰਘ ਵੀ ਸੀ। ਮੈਂ ਤਾਂ ਵੈਸੇ ਉਹਨਾਂ ਨੂੰ ਕਿਹਾ ਵੀ ਸਿੰਘ ਵੀ ਸਜੋ, ਤੇ ਜਿਹੜੇ ਨਹੀਂ ਸਜਣਗੇ ਉਹਨਾਂ ਨੂੰ ਫਿਰ ਮੈਂ ਹੌਲੀ ਹੌਲੀ ਪ੍ਰੇਰਿਤ ਕਰੂੰਗਾ ਵੀ ਆਪਾਂ ਸਿੰਘ ਵੀ ਸਜਣਾ ਹੈ। ਅਪੀਲ ਮੈਂ ਸਿੰਘ ਸਜਣ ਦੀ ਵੀ ਕੀਤੀ ਹੈ ਬਈ ਤੁਸੀਂ ਸਿੰਘ ਵੀ ਸਜੋ। ਪਹਿਲਾ ਸਵਾਲ ਕੀ ਰਹੂਗਾ ਤੁਹਾਡਾ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ ਜਾ ਕੇ ਪਹਿਲਾ ਸਵਾਲ ਕੀ ਕਰੋਗੇ? ਪਹਿਲਾ ਸਵਾਲ ਮੇਰਾ ਇਹ ਹੈ ਜੀ ਬਈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ, ਹਰੇਕ ਹੀ ਕਹਿ ਦਿੰਦਾ ਹੈ ਜੀ ਉਹ ਮੈਂਟਲੀ ਅਪਸੈਟ ਸੀ। ਬਈ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜਾ ਮਹਾਰਾਜ ਦੀ ਬੇਅਦਬੀ ਕਰਦਾ ਹੈ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ। ਹਾਂ, ਉਸ ਤੋਂ ਬਾਅਦ ਕੋਈ ਅਗਲੀਆਂ ਰਣਨੀਤੀਆਂ, ਅਗਲੇ ਪਲਾਨ ਜਿਹੜੇ ਕਾਹਦੇ ਬਾਰੇ ਜੋ ਸਿਆਸਤ ਵੱਡੀ ਵੀ ਕਰਨੀ ਆ? ਹੁਣ ਇਹ ਤਾਂ ਇਹ ਨਹੀਂ ਵੀ ਇਕੱਲੀ ਫਰੀਦਕੋਟ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਗੱਲ ਕਰਨੀ ਆ ਵੀ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ। ਬਹੁਤ ਕੁਛ ਹੈ ਜੀ। ਅਸੀਂ ਇਹ ਚਾਹੁੰਦੇ ਹਾਂ, ਮੈਂ ਪਰਸਨਲੀ ਇਹ ਚਾਹੁੰਦਾ ਵੀ ਜੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਹੋ ਸਕਦਾ ਹੈ ਤਾਂ ਯੂਨਾਈਟਿਡ ਸਟੇਟਸ ਆਫ ਇੰਡੀਆ ਕਿਉਂ ਨਹੀਂ ਹੋ ਸਕਦਾ? ਬਈ ਅਸੀਂ ਹਰੇਕ ਸਟੇਟ ਦਾ ਹੁਣ ਵੀ ਤਾਂ ਆਪਣਾ ਹੀ ਕਾਨੂੰਨ ਹੈ ਨਾ। ਰਾਜਸਥਾਨ ਦੇ ਵਿੱਚ ਕਈ ਚੀਜ਼ਾਂ ਅਲਾਊਡ ਹੈ ਜੋ ਪੰਜਾਬ 'ਚ ਨਹੀਂ ਹੈ, ਠੀਕ ਹੈ ਨਾ। ਅਸੀਂ ਵੀ ਤਾਂ ਉਹੀ ਚਾਹੁੰਦੇ ਹਾਂ ਵੀ ਹਰੇਕ ਸਟੇਟ ਦਾ ਜਿਵੇਂ ਹੁਣ ਹੈ, ਆਲਮੋਸਟ ਹਰੇਕ ਸਟੇਟ ਦਾ ਆਪਣਾ ਕਾਨੂੰਨ ਹੈ। ਹਾਂ, ਤੇ ਉਰੇ ਵੀ ਐਵੇਂ ਸਾਨੂੰ ਪੰਜਾਬ ਨੂੰ ਵੀ ਐਵੇਂ ਚਾਹੀਦਾ ਵੀ ਅਸੀਂ ਆਪਣਾ ਕਾਨੂੰਨ ਆਪ ਬਣਾਈਏ। ਹਾਂਜੀ ਹਾਂਜੀ, ਤੁਸੀਂ ਕੁਝ ਕਹਿਣਾ? ਅਸੀਂ ਕਹਿੰਦੇ ਜਿਹੜੇ ਕਿਸਾਨਾਂ ਇਹਨਾਂ ਨੂੰ ਬੇਨਤੀ ਕਰਦੇ ਆ ਵੀ ਜਿਹੜੇ ਕਿਸਾਨਾਂ ਦੇ ਮਸਲੇ ਆ, ਜਿਵੇਂ MSP ਦਾ ਹੈਗਾ ਮਸਲਾ, ਉਹ ਸੋ ਪਹਿਲ ਦੇ ਆਧਾਰ ਤੇ ਉਠਾਉਣਾ ਚਾਹੀਦਾ ਹੈ ਜੀ। ਦੂਜਾ ਹੈਗਾ ਜਿਹੜੇ ਬਾਰਡਰ ਨੇ, ਬਾਰਡਰ ਖੋਲ੍ਹਣੇ ਚਾਹੀਦੇ ਆ। ਬਾਰਡਰ ਖੋਲ੍ਹਣੇ ਤਾਂ ਜ਼ਰੂਰੀ ਨੇ, ਜਿਹੜੀ ਸਾਡੀ ਕਣਕ ਹੈ ਤੇ ਜਾਂ ਜੀਰੀ ਹੈ, ਇਹ 8-9 ਹਜ਼ਾਰ 10 ਹਜ਼ਾਰ ਤੱਕ ਕੁਇੰਟਲ ਵਿਕਦੀ ਹੈ ਬਾਹਰਲੇ ਨਾਲ ਦੇ ਮੁਲਕਾਂ 'ਚ। ਜੇ ਬਾਰਡਰ ਖੁੱਲ੍ਹ ਜਾਣ ਤਾਂ ਜਿਹੜੇ ਕਿਸਾਨ ਨੇ ਜਾਂ ਬੇਰੁਜ਼ਗਾਰ ਨੇ ਤੇ ਵਪਾਰੀ ਹੈ, ਉਹ ਸਾਡੇ ਵਪਾਰੀ ਹੱਥ ਰੰਗ ਲੈਣਗੇ। ਤੇ ਬੰਦੀ ਸਿੰਘਾਂ ਦਾ ਮਸਲਾ ਹੈ, ਬੰਦੀ ਸਿੰਘਾਂ ਦਾ ਮਸਲਾ ਜ਼ੋਰ ਨਾਲ ਉਠਾਉਣਾ ਚਾਹੀਦਾ ਹੈ। ਡਿਬਰੂਗੜ੍ਹ ਵਾਲੇ ਜਿਹੜੇ ਮੁੰਡੇ ਹੈਗੇ ਉਹਨਾਂ ਨੂੰ ਛੱਡਣਾ ਚਾਹੀਦਾ ਹੈ। ਹੋਰ ਜਿਹੜੇ ਪੰਜਾਬ ਦੇ ਜਿੰਨੇ ਮਸਲੇ ਹੁਣ ਤੁਸੀਂ ਦੇਖ ਲਓ, ਆਪਣਾ ਸ਼ੰਭੂ ਬਾਰਡਰ ਜਾਂ ਖਨੌਰੀ ਬਾਰਡਰ, ਕਿਸਾਨਾਂ ਤੇ BJP ਨੇ ਗੋਲੀਆਂ ਚਲਾਈਆਂ ਹੈ। ਅੱਜ ਉਹਨਾਂ ਦੀ ਸਰਕਾਰ 'ਚ ਫਿਰ ਬਹੁਮਤ ਮਿਲ ਗਿਆ। ਇਹਦਾ ਮਤਲਬ ਐਂ ਤਾਂ ਨਹੀਂ ਵੀ ਉਹ ਮੁੜ ਕੇ ਆ ਕੇ ਸਰਕਾਰ ਬਣਾ ਕੇ ਫਿਰ ਪੰਜਾਬੀਆਂ ਜ਼ੁਲਮ ਕਰਨਾ। ਉਹਦੇ ਬਾਰੇ ਸਾਨੂੰ ਸੋਚਣਾ ਪਊਗਾ। ਬਿਲਕੁਲ ਸੋਚੋਗੇ ਭਾਈ ਸਾਹਿਬ ਜੋ ਇਹ ਗੱਲਾਂ ਕਹੀਆਂ ਨੇ? ਬਿਲਕੁਲ ਜੀ, ਇਹ ਵੀ ਅਸੀਂ ਗੱਲਾਂ ਚੱਕਾਂਗੇ। ਹੋਰ ਵੀ ਬਹੁਤ ਹੈ ਜੀ। ਅਸੀਂ ਹੁਣ ਸਾਰਾ ਪਲੈਨਿੰਗ ਕਰਾਂਗੇ ਵੀ ਕਿਵੇਂ ਵੀ ਅੰਮ੍ਰਿਤਪਾਲ ਔਰ ਅਸੀਂ ਦੋਵੇਂ ਰਲ ਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਸੇਧ ਦੇਵਾਂਗੇ, ਅਗਵਾਈ ਕਰਾਂਗੇ ਅਸੀਂ ਰਲ ਕੇ। ਸਮਾਂ ਵੀ ਹੋ ਗਿਆ, ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਤਾਂ ਅਸੀਂ ਇੱਕ ਵਾਰ ਫਿਰ ਤੋਂ ਵਧਾਈਆਂ ਦੇਵਾਂਗੇ। ਸੁਖਵਿੰਦਰ ਸਿੰਘ ਜੀ, ਸ਼ੁਕਰੀਆ ਤੁਹਾਡਾ ਵੀ, ਤੁਸੀਂ ਹਮੇਸ਼ਾ ਸਾਥ ਦਿੱਤਾ। ਤਾਂ ਕੁਝ ਕਹਿਣਾ ਤੁਸੀਂ ਇਹਨਾਂ ਦੇ ਬਾਰੇ, ਕੋਈ ਦੋ ਸ਼ਬਦ? ਸਮੁੱਚੇ ਸਿੱਖ ਜਗਤ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਨ ਸ਼ਕਰ ਕਰਦਾ। ਇਹ ਸ਼ਹੀਦਾਂ ਦੀ ਜਿੱਤ ਹੋਈ ਹੈ। ਸਮੁੱਚੇ ਸਿੱਖਾਂ ਦਾ, ਸਮੁੱਚੇ ਸਿੰਘਾਂ ਦਾ, ਸਾਰਿਆਂ ਦਾ, ਤੁਹਾਡੀ ਸਮੁੱਚੀ ਇੰਡੋਜ਼ ਟੀਮ ਦਾ ਧੰਨਵਾਦ ਕਰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਅਸੀਂ ਅੱਗੇ ਚੱਲ ਕੇ ਹੋਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਹੁਣ ਅਗਲੀਆਂ ਰਣਨੀਤੀਆਂ ਕੀ ਰਹਿਣਗੀਆਂ, ਕਿਉਂਕਿ ਇੱਕ MP ਬਣਨ ਤੋਂ ਬਾਅਦ ਲੋਕ ਸਭਾ ਦੀ ਤੁਸੀਂ ਪਹੁੰਚੋਗੇ ਲੋਕ ਸਭਾ ਦੇ ਵਿੱਚ, ਉੱਥੇ ਸੀਟਾਂ ਤੇ ਬੈਠੋਗੇ ਜਾ ਕੇ। ਉਸੇ ਸੀਟ ਦੇ ਸਾਹਮਣੇ ਇੰਦਰਾ ਗਾਂਧੀ ਦੇ ਪੋਤੇ ਬੈਠੇ ਹੋਣਗੇ, ਉਸੇ ਸੀਟ ਤੇ ਤੁਸੀਂ ਬੈਠੇ ਹੋਵੋਗੇ, ਉਹਨਾਂ ਦੇ ਆਮੋ ਸਾਹਮਣੇ ਹੋਵੋਗੇ। ਇਹ ਬਹੁਤ ਵੱਡੀ ਗੱਲ ਹੈ ਜੀ ਵੀ 40 ਸਾਲ ਬਾਅਦ ਵੀ ਮੈਂ ਜਿੱਤ ਕੇ ਜਦ ਰਾਹੁਲ ਗਾਂਧੀ ਦੇ, ਸੋਨੀਆ ਗਾਂਧੀ ਦੇ ਸਾਹਮਣੇ ਬੈਠੂੰਗਾ ਜਾਂ ਕਿਸੇ ਦੇ ਮੋਦੀ ਵੀ ਹੋਊਗਾ, ਉੱਥੇ ਸਾਰੀਆਂ ਪਾਰਟੀਆਂ ਦੇ ਹੋਣਗੇ। ਬਹੁਤ ਮਤਲਬ ਸੋਚਣ ਵਾਲੀ ਗੱਲ ਹੈ, ਫਕਰ ਵਾਲੀ ਗੱਲ ਹੈ ਬਈ ਜੀ। ਬਈ ਸਿੱਖ ਕੌਮ ਭੁੱਲੀ ਨਹੀਂ ਸ਼ਹੀਦ ਬੇਅੰਤ ਸਿੰਘ ਦੇ ਵਾਰਸਾਂ ਨੂੰ। ਕੋਈ ਉਲਾਂਭਾ ਤਾਂ ਨਹੀਂ ਹੈ ਕਿਸੇ ਲੀਡਰ ਦੇ ਸਿਰ ਜਾਂ ਕਿਸੇ ਕੌਮ ਦੇ ਸਿਰ? ਬਹੁਤ ਉਲਾਂਭੇ ਆ ਜੀ ਕੌਮ ਦੇ। ਜਿਹੜੇ ਆਮ ਜਿਹੜਾ ਸਿੱਖ ਹੈ ਕੌਮ ਦਾ, ਮੇਰਾ ਉਹਨੂੰ ਕਦੇ ਵੀ ਨਾ ਉਲਾਂਭਾ ਸੀ, ਨਾ ਹੈ, ਨਾ ਰਹੂਗਾ। ਜਿਹੜੀ ਇੱਥੋਂ ਨਹੀਂ ਰੱਖੀ ਗਈ ਹੈ ਇੱਕ ਪੰਥਕ ਸਿਆਸਤ ਦੀ, ਜੇਕਰ ਆਪਾਂ ਗੱਲ ਕੀਤੀ ਜਾਵੇ ਫਰੀਦਕੋਟ ਤੋਂ, ਖਾਸ ਕਰਕੇ ਖਡੂਰ ਸਾਹਿਬ ਤੋਂ, ਜਿਹੜੀ ਇੱਕ ਨਹੀਂ ਰੱਖੀ ਗਈ ਆ ਦੁਬਾਰਾ ਤੋਂ ਮੁੜ ਸਰਜੀਤ ਹੋ ਰਹੀ ਹੈ ਪੰਥਕ ਸਿਆਸਤ, ਉਸ ਸਿਆਸਤ ਨੂੰ ਕਿਵੇਂ ਦੇਖਦੇ ਹੋ? ਹੁਣ ਆਉਣ ਵਾਲੀਆਂ 2027 ਦੀਆਂ ਬਾਈ ਇਲੈਕਸ਼ਨ ਵੀ ਆਉਣੀਆਂ ਨੇ, ਵਿੱਚ ਦੀ 2027 ਦੀ ਇਲੈਕਸ਼ਨ ਵੀ ਆਉਣੀਆਂ। ਮੇਰਾ ਸੋਚਣਾ ਇਹ ਹੈ ਬਈ ਆਪਾਂ ਸ਼ਹੀਦ ਪਰਿਵਾਰਾਂ ਨੂੰ ਅੱਗੇ ਲੈ ਕੇ ਆਈਏ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਕੌਮ ਵਾਸਤੇ। ਪਹਿਲਾ ਸਵਾਲ ਕੀ ਰਹੂਗਾ ਤੁਹਾਡਾ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ ਜਾ ਕੇ ਪਹਿਲਾ ਸਵਾਲ ਕੀ ਕਰੋਗੇ? ਪਹਿਲਾ ਸਵਾਲ ਮੇਰਾ ਇਹ ਹੈ ਜੀ ਬਈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ, ਹਰੇਕ ਹੀ ਕਹਿ ਦਿੰਦਾ ਹੈ ਜੀ ਉਹ ਮੈਂਟਲੀ ਅਪਸੈਟ ਸੀ। ਬਈ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜਾ ਮਹਾਰਾਜ ਦੀ ਬੇਅਦਬੀ ਕਰਦਾ ਹੈ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਸਟੇਜਾਂ ਤੇ ਬੋਲਦੇ ਰਹੇ ਨੇ ਕਿ ਪਿੱਪਲ ਦੇ ਪੱਤਿਆਂ ਵੇ ਕਾਦੀ ਖੜ ਲਾਈ ਆ, ਝੜ ਗਏ ਪੁਰਾਣੇ ਰੁੱਤ ਨਵਿਆਂ ਦੀ ਆਈ ਆ। ਤਾਂ ਵਾਕਈ ਅੱਜ ਇੱਕ ਨਵਾਂ ਚਿਹਰਾ ਜਿਹੜਾ ਕਿ ਪੰਜਾਬ ਦੇ ਲੋਕਾਂ ਨੇ ਲੋਕ ਸਭਾ ਦੇ ਵਿੱਚ ਭੇਜਿਆ ਹੈਗਾ, ਭਾਈ ਸਰਬਜੀਤ ਸਿੰਘ ਖਾਲਸਾ। ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਆਜ਼ਾਦ ਉਮੀਦਵਾਰ ਸੀ, ਮੁੱਖ ਮੰਤਰੀ ਦੇ ਲੰਗੋਟੀਆ ਯਾਰ ਨੂੰ ਹਰਾ ਕੇ ਅੱਗੇ ਪਹੁੰਚੇ ਨੇ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਹਤਾਂ ਕਿਵੇਂ ਨੇ? ਦਿਨ ਕਿਵੇਂ ਲੰਘੇ ਨੇ ਜੋ ਵੋਟਾਂ ਦੇ ਸੀ, ਇਲੈਕਸ਼ਨਾਂ ਦੇ ਸੀ? ਵਧੀਆ ਨੇ, ਸਿਹਤਾਂ ਵੀ ਠੀਕ ਹੈ, ਦਿਨ ਵੀ ਵਧੀਆ ਲੰਘੇ। ਹਾਂ, ਅੱਜ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਅੱਜ ਦੀ ਜਿੱਤ ਨੂੰ ਨਾ ਤਾਂ ਕਹਿੰਦੇ ਜਸ਼ਨ ਮਨਾ ਸਕਦੇ ਆ ਤੇ ਨਾ ਖੁਸ਼ੀਆਂ ਮਨਾ ਸਕਦੇ। ਨਹੀਂ ਕੁਛ ਨਹੀਂ। ਅਸੀਂ ਜੀ ਦੇਖੋ, ਜਿਹੜੀ ਮੇਰੀ ਜਿੱਤ ਹੈ ਇਹ ਤਾਂ ਫਰੀਦਕੋਟ ਨੂੰ ਹੀ ਸਮਰਪਿਤ ਹੈ, ਉਹਦੇ ਲੋਕਾਂ ਨੂੰ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ, ਅਣਥੱਕ ਮਿਹਨਤ ਕੀਤੀ ਹੈ। ਤੇ ਸਾਰੇ ਆਪਣੇ ਹਲਕੇ ਦੇ ਮੁੰਡਿਆਂ ਨੇ ਜਿਨ੍ਹਾਂ ਨੇ ਭੱਜ ਨੱਠ ਕੀਤੀ, ਬਾਹਰ ਵਾਲੇ ਜਿਹੜੇ ਸਿੱਖ ਹੈ ਆਪਣੇ, ਜਿਨ੍ਹਾਂ ਨੇ ਮੈਨੂੰ ਫਾਈਨੈਂਸ਼ਲੀ ਵੀ ਮਦਦ ਕੀਤੀ ਹੈ ਨਾ, ਸਾਰਾ ਕੁਝ ਕੀਤਾ। ਦੇਖੋ, ਮੈਂ ਤਾਂ ਇੱਕ ਗਰੀਬ ਵਾਲਾ ਬੰਦਾ ਹੈ, ਮਤਲਬ ਗਰੀਬ ਸਿੱਖ ਹੈ। ਤੇ ਮੈਂ ਪਹਿਲਾਂ ਹੀ ਦੱਸਤਾ ਸੀ ਵੀ ਮੇਰੇ ਕੋਲੇ ਤਾਂ ਪੈਸਾ ਹੈ ਨਹੀਂ। ਮੈਂ ਆਪਣਾ ਨੰਬਰ ਪਾਇਆ ਸੀ ਔਨਲਾਈਨ, ਤੇ ਬਹੁਤ ਮਦਦ ਕੀਤੀ ਮੇਰੀ, ਲੋਕਾਂ ਨੇ ਬਹੁਤ ਮਦਦ ਕੀਤੀ। ਉਸ ਤੋਂ ਬਾਅਦ ਤੇ ਜਿਹੜੀ ਫਿਜ਼ੀਕਲ ਕੰਮ ਸੀ ਉਹ ਫਰੀਦਕੋਟ ਦੇ ਯੂਥ ਨੇ ਬਹੁਤ ਕੀਤਾ ਹੈ। ਮੈਂ ਕਹਿੰਦਾ ਇੰਨੀ ਮਿਹਨਤ ਕੀਤੀ ਮੁੰਡਿਆਂ ਨੇ, ਇੰਨੀ ਮਿਹਨਤ ਕੀਤੀ, ਇਹਨਾਂ ਨੂੰ ਗਰਮੀ ਦੀ ਨਹੀਂ ਸੀ ਪਰਵਾਹ, ਇਹਨਾਂ ਨੂੰ ਕੁਝ ਪਰਵਾਹ ਨਹੀਂ ਸੀ। ਬਹੁਤ ਮਿਹਨਤ ਕੀਤੀ ਇਹਨਾਂ ਨੇ। ਮੈਂ ਸਾਰਿਆਂ ਦਾ ਹੀ ਬਹੁਤ 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 ਧੰਨਵਾਦੀ ਹਾਂ। ਹੁਣ ਅਗਲੀਆਂ ਰਣਨੀਤੀਆਂ ਕੀ ਰਹਿਣਗੀਆਂ? ਕਿਉਂਕਿ ਇੱਕ MP ਬਣਨ ਤੋਂ ਬਾਅਦ ਲੋਕ ਸਭਾ ਦੀ ਉਸ ਤੁਸੀਂ ਪਹੁੰਚੋਗੇ ਲੋਕ ਸਭਾ ਦੇ ਵਿੱਚ, ਉੱਥੇ ਸੀਟਾਂ ਤੇ ਬੈਠੋਗੇ ਜਾ ਕੇ, ਉਸੇ ਸੀਟ ਦੇ ਸਾਹਮਣੇ ਇੰਦਰਾ ਗਾਂਧੀ ਦੇ ਪੋਤੇ ਬੈਠੇ ਹੋਣਗੇ, ਉਸੇ ਸੀਟ ਤੇ ਤੁਸੀਂ ਬੈਠੇ ਹੋਵੋਗੇ, ਉਹਨਾਂ ਦੇ ਆਮੋ ਸਾਹਮਣੇ ਹੋਵੋਗੇ। ਇਹ ਨਾ ਜੀ ਸਾਰੀ ਦੁਨੀਆ ਦੇ ਵਿੱਚ ਇੱਕ ਸੰਦੇਸ਼ ਜਾਊਗਾ ਕਿ ਜਿਹੜੀ ਸਿੱਖ ਕੌਮ ਹੈ ਆਪਣੇ ਸ਼ਹੀਦਾਂ ਦੇ ਵਾਰਸਾਂ ਨੂੰ ਕਦੇ ਭੁੱਲਦੀ ਨਹੀਂ ਹੈ। ਉਹਨਾਂ ਦਾ ਵੀ ਓਨਾ ਹੀ ਸਤਿਕਾਰ ਕਰਦੀ ਹੈ ਜਿੰਨਾ ਸ਼ਹੀਦਾਂ ਦਾ ਕਰਦੀ ਹੈ। ਇਹ ਬਹੁਤ ਵੱਡੀ ਗੱਲ ਹੈ ਜੀ ਵੀ 40 ਸਾਲ ਬਾਅਦ ਵੀ ਮੈਂ ਜਿੱਤ ਕੇ ਜਦ ਰਾਹੁਲ ਗਾਂਧੀ ਦੇ, ਸੋਨੀਆ ਗਾਂਧੀ ਦੇ ਸਾਹਮਣੇ ਬੈਠੂੰਗਾ, ਜਾਂ ਕਿਸੇ ਦੇ ਮੋਦੀ ਵੀ ਹੋਊਗਾ, ਉੱਥੇ ਸਾਰੀਆਂ ਪਾਰਟੀਆਂ ਦੇ ਹੋਣਗੇ, ਉਹ ਸੁਨੇਹਾ ਬਹੁਤ ਆਪਣਾ ਛਾਤੀ ਚੌੜੀ ਹੋ ਜੂਗੀ ਮੇਰੀ ਜਦੋਂ ਉਹ ਦੇਖਣਗੇ ਨਾ ਵੀ ਯਾਰ 40 ਸਾਲ ਹੋ ਗਏ ਤੇ ਬਾਪੂ ਨੂੰ ਇਹ ਕੀਤੇ ਨੂੰ, ਅੱਜ ਵੀ ਇਹ ਜਿਤਾ ਕੇ ਫਿਰ ਉਹਨਾਂ ਦਾ ਉਹਦੇ ਮੁੰਡੇ ਨੂੰ ਵੀ ਜਿਤਾ ਕੇ ਭੇਜਤਾ। ਬਹੁਤ ਇਹ ਮਤਲਬ ਸੋਚਣ ਵਾਲੀ ਗੱਲ ਹੈ, ਫਕਰ ਵਾਲੀ ਗੱਲ ਹੈ ਬਈ ਜੀ, ਬਈ ਸਿੱਖ ਕੌਮ ਭੁੱਲੀ ਨਹੀਂ ਸ਼ਹੀਦ ਬੇਅੰਤ ਸਿੰਘ ਦੇ ਵਾਰਸਾਂ ਨੂੰ। ਹਾਂ, ਜਿਤਾ ਕੇ ਭੇਜਿਆ 40 ਸਾਲ ਬਾਅਦ ਵੀ। ਕੋਈ ਉਲਾਂਭਾ ਤਾਂ ਨਹੀਂ ਹੈ ਕਿਸੇ ਲੀਡਰ ਦੇ ਸਿਰ ਜਾਂ ਕਿਸੇ ਕੌਮ ਦੇ ਸਿਰ? ਬਹੁਤ ਉਲਾਂਭੇ ਆ ਜੀ ਕੌਮ ਦੇ, ਜਿਹੜੇ ਆਮ ਜਿਹੜਾ ਸਿੱਖ ਹੈ ਕੌਮ ਦਾ, ਮੇਰਾ ਉਹਨੂੰ ਕਦੇ ਵੀ ਨਾ ਉਲਾਂਭਾ ਸੀ, ਨਾ ਹੈ, ਨਾ ਰਹੂਗਾ। ਲੀਡਰਾਂ ਨਾਲ ਤਾਂ ਬੜੇ ਉਲਾਂਭੇ ਆ। ਲੀਡਰ ਤਾਂ ਮੈਂ ਕਹਿੰਦਾ ਵੀ ਬਸ ਚੋਪੀ ਭਰੀ ਹੈ। ਕਹਿੰਦੇ ਹੁੰਦੇ ਨੇ ਜੇ ਝੁੱਗਾ ਚੱਕਦੇ ਤਾਂ ਢਿੱਡ ਆਪਦਾ ਹੀ ਨੰਗਾ ਹੁੰਦਾ। ਆਪਦੀ ਕੌਮ ਦੀ ਜਿਹੜੀ ਪੱਤ ਰੱਖੀ ਜਾਵੇ, ਹਨਾ। ਹਾਂ, ਬਿਲਕੁਲ ਬਿਲਕੁਲ ਬਿਲਕੁਲ। ਹਾਂ, ਭਰਾ ਮਾਰੂ ਜੰਗ ਹੋ ਜਾਂਦੀ ਹੈ। ਬੜਿਆਂ ਨੇ ਬਹੁਤ ਕੁਝ ਕੀਤਾ ਹੈ ਤੇ ਨਤੀਜੇ ਵੀ ਉਹਨਾਂ ਨੇ ਭੁਗਤੀ ਲਏ ਹੈ। ਜਿਹੜੀ ਇੱਥੋਂ ਨਹੀਂ ਰੱਖੀ ਗਈ ਹੈ ਇੱਕ ਪੰਥਕ ਸਿਆਸਤ ਦੀ, ਜੇਕਰ ਆਪਾਂ ਗੱਲ ਕੀਤੀ ਜਾਵੇ ਫਰੀਦਕੋਟ ਤੋਂ, ਖਾਸ ਕਰਕੇ ਖਡੂਰ ਸਾਹਿਬ ਤੋਂ, ਜਿਹੜੀ ਇੱਕ ਨਹੀਂ ਰੱਖੀ ਗਈ ਆ ਦੁਬਾਰਾ ਤੋਂ ਮੁੜ ਸਰਜੀਤ ਹੋ ਰਹੀ ਆ ਪੰਥਕ ਸਿਆਸਤ, ਉਸ ਸਿਆਸਤ ਨੂੰ ਕਿਵੇਂ ਦੇਖਦੇ ਹੋ? ਹੁਣ ਆਉਣ ਵਾਲੀਆਂ 2027 ਦੀਆਂ ਬਾਈ ਇਲੈਕਸ਼ਨ ਵੀ ਆਉਣੀਆਂ ਨੇ, ਵਿੱਚ ਦੀ 2027 ਦੀ ਇਲੈਕਸ਼ਨ ਵੀ ਆਉਣੀ ਆ, ਉਹ ਇਲੈਕਸ਼ਨਾਂ ਦੇ ਵਿੱਚ ਕੀ ਤੁਹਾਡਾ ਜਿਹੜਾ ਕਿ? ਨਹੀਂ, ਅਸੀਂ ਜੀ ਪਹਿਲਾਂ ਤਾਂ ਸਾਡਾ ਫੋਕਸ ਹੈ ਆ ਬਾਈ ਇਲੈਕਸ਼ਨ। ਅਸੀਂ ਬਰਨਾਲੇ ਤੋਂ, ਦੇਖੋ ਗੱਲ ਇਹ ਹੈ, ਮੇਰਾ ਸੋਚਣਾ ਇਹ ਹੈ ਬਈ ਆਪਾਂ ਸ਼ਹੀਦ ਪਰਿਵਾਰਾਂ ਨੂੰ ਅੱਗੇ ਲੈ ਕੇ ਆਈਏ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਕੌਮ ਵਾਸਤੇ। ਤੇ ਜਿਵੇਂ ਸ਼ਹੀਦ ਭਾਈ ਸਤਵੰਤ ਸਿੰਘ ਦਾ ਪਰਿਵਾਰ ਹੈ, ਮੈਂ ਉਹਨਾਂ ਨੂੰ ਬਰਨਾਲੇ ਤੋਂ ਸਲਾਹ ਹੈ ਮੇਰੀ, ਮੈਂ ਪਹਿਲਾਂ ਹੀ ਸੋਚਿਆ ਹੋਇਆ ਸੀ ਬਈ ਉਹਨਾਂ ਨੂੰ ਆਪਾਂ ਬਰਨਾਲੇ ਤੋਂ ਇਲੈਕਸ਼ਨ ਲੜਾਵਾਂਗੇ। ਬਰਨਾਲਾ ਹੀ ਕਿਉਂ? ਕਿਉਂਕਿ ਫਰੀਦਕੋਟ ਹਲਕੇ ਦੇ ਵਿੱਚ ਗਿੱਦੜਬਾਹਾ ਵੀ ਖਾਲੀ ਹੋ ਚੁੱਕਿਆ। ਗਿੱਦੜਬਾਹੇ ਤੋਂ ਕਿਉਂ ਨਹੀਂ ਤੁਹਾਡਾ ਹਲਕਾ ਆਪਦਾ MP ਦਾ? ਉਹਨਾਂ ਨੂੰ ਜੀ ਉਹਨਾਂ ਦੀ ਮਰਜ਼ੀ, ਉਹ ਕਹਿੰਦੇ ਵੀ ਮੈਂ ਬਰਨਾਲੇ ਤੋਂ ਲੜਨਾ ਹੈ। ਹੁਣ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਜੇ ਅਸੀਂ ਇੰਨੀ ਵੀ ਨਹੀਂ ਮੰਨ ਸਕਦੇ ਫਿਰ ਕਰਾਂਗੇ ਕੀ? ਹਾਂ,
ਚਾਹ ਹੋਇਆ ਮਨ ਦੇ ਵਿੱਚ ਜਦੋਂ ਇਲੈਕਸ਼ਨਾਂ ਦਾ ਰਿਜ਼ਲਟ ਆਉਣਾ ਸੀ, ਕਿਤੇ ਇਹ ਤਾਂ ਨਹੀਂ ਡਰ ਲੱਗਿਆ ਵੀ ਕਿਤੇ ਬਠਿੰਡੇ ਵਾਲੀ ਨਾ ਹੋ ਜੇ ਜਾਂ ਕਿਤੇ ਭਦੌੜ ਵਾਲੀ ਨਾ ਹੋ ਜੇ? ਐਵੇਂ ਨਹੀਂ, ਐ ਤਾਂ ਮੈਨੂੰ ਪਤਾ ਸੀ ਵੀ ਅਸੀਂ ਬਈ ਛੇਤੀ ਖੜੇ ਨਹੀਂ ਹਾਰਦੇ, ਪਰ ਜਦੋਂ ਲੀਡ ਬਣ ਗਈ ਸਵੇਰੇ ਹੀ ਮਤਲਬ ਉਹ ਬੋਲੇ ਜੀ ਸਰਬਜੀਤ ਸਿੰਘ, ਫਿਰ ਮੈਂ ਕਿਹਾ ਹੁਣ ਨਹੀਂ ਇਹ ਟੁੱਟਦੀ, ਉਹ ਮਹਾਰਾਜ ਨੇ ਫਿਰ ਮਨ ਦੀ ਸੁਣ ਲਈ, ਉਹ ਫਿਰ ਚੱਲਦੀ ਹੋ ਗਈ। ਅਰਦਾਸਾਂ ਬੇਨਤੀਆਂ ਜੋਦੜੀਆਂ ਕਰੀਆਂ ਕੰਮ ਆਈਆਂ? ਬਿਲਕੁਲ, ਬਹੁਤ ਜੀ ਬਹੁਤ ਸ਼ਹੀਦ, ਮੈਨੂੰ ਇੰਨੀ ਗੱਲ ਪਤਾ ਬਈ ਜਿਹੜੇ ਸਿੰਘ ਸ਼ਹੀਦ ਹੈ ਨਾ ਬਹੁਤ ਸਮਰੱਥ ਹੈ, ਹਾਂ ਬਹੁਤ ਉਹਨਾਂ ਸ਼ਕਤੀ ਹੈ। ਦੀਪ ਸਿੱਧੂ ਦੇ ਪਰਿਵਾਰ ਨੇ ਵੀ ਆ ਕੇ ਮਦਦ ਕਰੀ, ਦੀਪ ਸਿੱਧੂ ਬਹੁਤ ਅੱਜ ਕੀਤੀ ਜੀ, ਬਹੁਤ ਕੀਤੀ ਹੈ, ਅੱਜ ਵੀ ਆਏ ਸੀ, ਹਾਂ ਬਹੁਤ ਕੀਤੀ ਹੈ ਦੀਪ ਸਿੱਧੂ ਦੇ ਪਰਿਵਾਰ ਨੇ। ਸ਼ਹੀਦ ਭਾਈ ਕੇਹਰ ਸਿੰਘ ਦੇ ਪਰਿਵਾਰ ਨੇ ਵੀ ਮਦਦ ਕੀਤੀ ਹੈ, ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੇ ਵੀ ਮਦਦ ਕੀਤੀ ਹੈ। ਤੇ ਮੈਂ ਹੀ ਇਹਨਾਂ ਨੂੰ ਕਿਹਾ ਸੀ, ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੂੰ ਮੈਂ ਕਿਹਾ ਵੀ ਆਪਾਂ ਬਾਈ ਇਲੈਕਸ਼ਨ ਲੜਨਾ ਹੈ, ਜੇ ਅਸੀਂ ਪਹਿਲਾਂ ਹੀ ਪਲੈਨਿੰਗ ਕੀਤੀ ਹੋਈ ਸੀ ਬਈ ਜੇ ਮਹਾਰਾਜ ਨੇ ਆਪਾਂ ਨੂੰ ਜਿਤਾਤਾ ਤਾਂ ਆਪਾਂ ਇਕੱਲੇ ਐਮਪੀ ਤੱਕ ਨਹੀਂ ਗੱਲ ਰੱਖਣੀ ਜੀ, ਹਾਂ ਐਮਪੀ ਬਣ ਗਏ ਬਹੁਤ ਹੈ ਨਾ, ਫਿਰ ਆਪਾਂ ਜੇ ਕੌਮ ਸਾਨੂੰ ਸੇਵਾ ਬਖਸ਼ੂਗੀ ਤਾਂ ਅਸੀਂ ਕੌਮ ਨੂੰ ਸੇਧ ਵੀ ਦੇਵਾਂਗੇ। ਤਾਂ 1-2 ਮਿੰਟ ਹੋਰ ਗੱਲ ਕਰਾਂਗੇ, ਕਿਉਂਕਿ ਅਸੀਂ ਇੱਕ ਚਿਹਰਾ ਦਿਖਾ ਦਈਏ ਜਿਨ੍ਹਾਂ ਨੇ ਖਾਸ ਕਰਕੇ ਮਦਦ ਕੀਤੀ ਸੀ, ਗੁਰਸੇਵਕ ਸਿੰਘ ਜਵਾਰ ਕੀ। ਇਹੀ ਹੈ, ਇੱਧਰ ਚਿਹਰਾ ਦਿਖਾ ਦਿਓ। ਮੇਰੀ ਜਿੱਤ ਦੇ ਪਿੱਛੇ ਸਭ ਤੋਂ ਵੱਡਾ ਇਹੀ ਮੈਨੂੰ ਲੈ ਕੇ ਆਏ ਆ ਗੁਰਸੇਵਕ ਸਿੰਘ ਜਵਾਰ ਕੇ। ਇਹਨਾਂ ਨੂੰ ਲਿਆਉਣੇ ਕਰਕੇ ਬਹੁਤ ਕੁਝ ਹੋਇਆ ਇਹਨਾਂ ਨਾਲ, ਇਹਨਾਂ ਨੂੰ ਪਾਰਟੀ ਚੋਂ ਵੀ ਕੱਢਿਆ ਗਿਆ, ਮਾਨ ਸਾਹਿਬ ਨੇ ਕੱਢਿਆ ਹੈ, ਬਹੁਤ ਕੁਝ ਇਹਨਾਂ ਨਾਲ ਹੋਇਆ, ਲੈਟਰਾਂ ਵੀ ਆਈਆਂ ਜੀ ਤੁਸੀਂ ਸਰਬਜੀਤ ਸਿੰਘ ਖਾਲਸਾ ਦੀ ਮਦਦ ਕਿਉਂ ਕਰਦੇ ਹੋ ਤੇ ਨਾ ਕਰੋ, ਤੇ ਬਹੁਤ ਕੁਝ ਇਹਨਾਂ ਨੂੰ ਸਹਿਣਾ ਪਿਆ ਮੇਰੇ ਕਰਕੇ। ਮੈਂ ਇਹਨਾਂ ਦਾ ਬਹੁਤ ਰਿਣੀ ਹੈ। ਜਵਾਰ ਕੇ ਸਾਹਿਬ 2 ਮਿੰਟ ਤੁਹਾਡੇ ਨਾਲ, ਗਿਲਾ ਹੈ ਸ਼ਿਕਵਾ ਕਿਸੇ ਨਾਲ ਹੋਵੇ? ਨਾ ਰਾਜੀ ਆਪਾਂ ਨੂੰ ਕੋਈ ਨਹੀਂ, ਆਪਾਂ ਧੰਨਵਾਦ ਕਰਦੇ ਹਾਂ ਜਿਹੜਾ ਕੁਝ ਕੀਤਾ ਉਹਨਾਂ ਨੇ, ਵਧੀਆ ਧੰਨਵਾਦ ਹੈ। ਅੱਜ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ? ਅੱਜ ਦੀ ਜਿਹੜੀ ਜਿੱਤ ਹੈ ਇਹ ਮੈਂ ਕਹਿੰਦਾ ਜਿਹੜੀ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ, ਜਿਵੇਂ ਘੱਲੂਘਾਰਾ ਹਫ਼ਤਾ ਚੱਲਦਾ ਹੈ, ਉਹ 'ਚ ਜੇ ਇਸ ਤਰੀਕ ਦੇ ਵਿੱਚ ਜਿਹੜੀ 1 ਤਰੀਕ ਹੈ ਵੋਟਾਂ ਪਈਆਂ ਹੈ, 1 ਤਰੀਕ ਨੂੰ ਹਿੰਦੁਸਤਾਨ ਦੀ ਸਰਕਾਰ ਨੇ, ਇੰਦਰਾ ਗਾਂਧੀ ਨੇ ਫੌਜਾਂ ਚੜ੍ਹਾਈਆਂ ਜਿਵੇਂ ਬਾਹਰਲੇ ਦੇਸ਼ ਨਾਲ ਲੜਾਈ ਕਰਨੀ ਹੁੰਦੀ ਹੈ, ਅਤੇ ਉਹਦਾ ਜਵਾਬ 4 ਤਰੀਕ ਨੂੰ ਲੋਕਾਂ ਨੇ ਅੱਜ ਗਿਣਤੀ 'ਚ ਦਿੱਤਾ ਜੀ। ਬਿਲਕੁਲ, ਤੁਸੀਂ ਬਾਹਰ ਹੱਥ ਜੋੜ ਕੇ ਬੇਨਤੀ ਕਰ ਰਹੇ ਸੀ, ਕਹਿੰਦੇ ਕਿ ਕੇਸ ਰੱਖੋ ਸਿੰਘ ਸਜੋ ਗੁਰੂ ਦੇ ਲੜ ਲੱਗੋ। ਗੁਰੂ ਦੇ ਲੜ ਲੱਗੋ। ਮੈਂ ਇਹੀ ਚਾਹੂੰਗਾ ਵੀ ਜਿਹੜੇ ਮੇਰੇ ਹਲਕੇ ਦੇ ਸਿੱਖ ਪਰਿਵਾਰ 'ਚ ਜਿਹੜੇ ਮੁੰਡੇ ਕਲੀਨ ਸ਼ੇਵ ਹੈ ਨਾ, ਤੇ ਕੇਸ ਵੀ ਕਤਲ ਕਰਾਏ ਹੋਏ ਆ, ਵੀ ਮੈਂ ਉਹਨਾਂ ਨੂੰ ਅਪੀਲ ਕੀਤੀ ਹੈ ਬਾਈ ਜੀ, ਬਈ ਜੇ ਤੁਸੀਂ ਮੈਨੂੰ ਭੋਰਾ ਵੀ ਪਿਆਰ ਕਰਦੇ ਹੋ ਨਾ, ਬਈ ਕੇਸ ਦਾੜੀ ਪ੍ਰਕਾਸ਼ ਕਰੋ। ਹਾਂ ਬਈ ਚਲੋ ਤੁਸੀਂ ਪਹਿਲਾਂ ਕੇਸ ਦਾੜੀ ਦਾ ਪ੍ਰਕਾਸ਼ ਕਰੋ, ਫਿਰ ਗੁਰੂ ਦੇ ਸਿੰਘ ਵੀ ਮੈਂ ਤਾਂ ਵੈਸੇ ਉਹਨਾਂ ਨੂੰ ਕਿਹਾ ਵੀ ਸਿੰਘ ਵੀ ਸਜੋ, ਤੇ ਜਿਹੜੇ ਨਹੀਂ ਸਜਣਗੇ ਉਹਨਾਂ ਨੂੰ ਫਿਰ ਮੈਂ ਹੌਲੀ ਪ੍ਰੇਰਿਤ ਕਰੂੰਗਾ ਵੀ ਆਪਾਂ ਸਿੰਘ ਵੀ ਸਜਣਾ ਹੈ। ਅਪੀਲ ਮੈਂ ਸਿੰਘ ਸਜਣ ਦੀ ਵੀ ਕੀਤੀ ਹੈ, ਬਈ ਤੁਸੀਂ ਸਿੰਘ ਵੀ ਸਜੋ। ਪਹਿਲਾ ਸਵਾਲ ਕੀ ਰਹੂਗਾ ਤੁਹਾਡਾ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ ਜਾ ਕੇ ਪਹਿਲਾ ਸਵਾਲ ਕੀ ਕਰੋਗੇ? ਪਹਿਲਾ ਸਵਾਲ ਮੇਰਾ ਇਹ ਹੈ ਜੀ, ਬਈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ, ਹਰੇਕ ਹੀ ਕਹਿ ਦਿੰਦਾ ਹੈ ਜੀ ਉਹ ਮੈਂਟਲੀ ਅਪਸੈਟ ਸੀ, ਬਈ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜਾ ਮਹਾਰਾਜ ਦੀ ਬੇਅਦਬੀ ਕਰਦਾ ਹੈ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ। ਹਾਂ, ਉਸ ਤੋਂ ਬਾਅਦ ਕੋਈ ਅਗਲੀਆਂ ਰਣਨੀਤੀਆਂ, ਅਗਲੇ ਪਲਾਨ ਜਿਹੜੇ ਕਾਹਦੇ ਬਾਰੇ ਜੋ ਸਿਆਸਤ ਵੱਡੀ ਵੀ ਕਰਨੀ ਆ? ਹੁਣ ਇਹ ਤਾਂ ਇਹ ਨਹੀਂ ਵੀ ਇਕੱਲੀ ਫਰੀਦਕੋਟ, ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਗੱਲ ਕਰਨੀ ਆ, ਵੀ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ। ਬਹੁਤ ਕੁਛ ਹੈ ਜੀ। ਅਸੀਂ ਇਹ ਚਾਹੁੰਦੇ ਹਾਂ, ਮੈਂ ਪਰਸਨਲੀ ਇਹ ਚਾਹੁੰਦਾ ਵੀ ਜੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਹੋ ਸਕਦਾ ਹੈ ਤਾਂ ਯੂਨਾਈਟਿਡ ਸਟੇਟਸ ਆਫ ਇੰਡੀਆ ਕਿਉਂ ਨਹੀਂ ਹੋ ਸਕਦਾ? ਬਈ ਅਸੀਂ ਹਰੇਕ ਸਟੇਟ ਦਾ, ਹੁਣ ਵੀ ਤਾਂ ਆਪਣਾ ਹੀ ਕਾਨੂੰਨ ਹੈ ਨਾ, ਰਾਜਸਥਾਨ ਦੇ ਵਿੱਚ ਕਈ ਚੀਜ਼ਾਂ ਲਾਊਡ ਹੈ ਜੋ ਪੰਜਾਬ 'ਚ ਨਹੀਂ ਹੈ, ਠੀਕ ਹੈ ਨਾ। ਅਸੀਂ ਵੀ ਤਾਂ ਉਹੀ ਚਾਹੁੰਦੇ ਹਾਂ ਵੀ ਹਰੇਕ ਸਟੇਟ ਦਾ ਜਿਵੇਂ ਹੁਣ ਹੈ, ਆਲਮੋਸਟ ਹਰੇਕ ਸਟੇਟ ਦਾ ਆਪਣਾ ਕਾਨੂੰਨ ਹੈ। ਹਾਂ, ਤੇ ਉਰੇ ਵੀ ਐਵੇਂ ਸਾਨੂੰ ਪੰਜਾਬ ਨੂੰ ਵੀ ਐਵੇਂ ਚਾਹੀਦਾ ਵੀ ਅਸੀਂ ਆਪਣਾ ਕਾਨੂੰਨ ਆਪ ਬਣਾਈਏ। ਹਾਂਜੀ, ਤੁਸੀਂ ਕੁਝ ਕਹਿਣਾ? ਅਸੀਂ ਕਹਿੰਦੇ ਜਿਹੜੇ ਕਿਸਾਨਾਂ ਇਹਨਾਂ ਨੂੰ ਬੇਨਤੀ ਕਰਦੇ ਆ, ਜਿਹੜੇ ਕਿਸਾਨਾਂ ਦੇ ਮਸਲੇ ਹੈ, ਜਿਵੇਂ MSP ਦਾ ਹੈਗਾ ਮਸਲਾ, ਉਹ ਪਹਿਲ ਦੇ ਆਧਾਰ 'ਤੇ ਉਠਾਉਣਾ ਚਾਹੀਦਾ ਹੈ। ਦੂਜਾ ਹੈਗਾ ਜਿਹੜੇ ਬਾਰਡਰ ਨੇ, ਬਾਰਡਰ ਖੋਲ੍ਹਣੇ ਚਾਹੀਦੇ ਆ। ਬਾਰਡਰ ਖੋਲ੍ਹਣੇ ਤਾਂ ਜ਼ਰੂਰੀ ਨੇ, ਜਿਹੜੀ ਸਾਡੀ ਕਣਕ ਹੈ ਅਤੇ ਜਾਂ ਜੀਰੀ ਹੈ, ਇਹ 8-9 ਹਜ਼ਾਰ 10,000 ਤੱਕ ਕੁਆਂਟਲ ਵਿਕਦੀ ਹੈ ਬਾਹਰਲੇ ਨਾਲ ਦੇ ਮੁਲਕਾਂ 'ਚ,
ਜੇ ਬਾਰਡਰ ਖੁੱਲ੍ਹ ਜਾਣ ਤਾਂ ਜਿਹੜੇ ਕਿਸਾਨ ਨੇ ਜਾਂ ਬੇਰੁਜ਼ਗਾਰ ਨੇ ਤੇ ਵਪਾਰੀ ਹੈ, ਉਹ ਸਾਡੇ ਵਪਾਰੀ ਹੱਥ ਰੰਗ ਲੈਣਗੇ। ਤੇ ਬੰਦੀ ਸਿੰਘਾਂ ਦਾ ਮਸਲਾ ਹੈ, ਬੰਦੀ ਸਿੰਘਾਂ ਦਾ ਮਸਲਾ ਜ਼ੋਰ ਨਾਲ ਉਠਾਉਣਾ ਚਾਹੀਦਾ ਹੈ। ਡਿਬਰੂਗੜ੍ਹ ਵਾਲੇ ਜਿਹੜੇ ਮੁੰਡੇ ਹੈਗੇ ਉਹਨਾਂ ਨੂੰ ਛੱਡਣਾ ਚਾਹੀਦਾ ਹੈ। ਹੋਰ ਜਿਹੜੇ ਪੰਜਾਬ ਦੇ ਜਿੰਨੇ ਮਸਲੇ ਹੁਣ ਤੁਸੀਂ ਦੇਖ ਲਓ, ਆਪਣਾ ਸ਼ੰਭੂ ਬਾਰਡਰ ਜਾਂ ਖਨੌਰੀ ਬਾਰਡਰ, ਕਿਸਾਨਾਂ ਤੇ ਬੀਜੇਪੀ ਨੇ ਗੋਲੀਆਂ ਚਲਾਈਆਂ ਹੈ। ਅੱਜ ਉਹਨਾਂ ਦੀ ਸਰਕਾਰ 'ਚ ਫਿਰ ਬਹੁਮਤ ਮਿਲ ਗਿਆ। ਇਹਦਾ ਮਤਲਬ ਐਂ ਤਾਂ ਨਹੀਂ ਵੀ ਉਹ ਮੁੜ ਕੇ ਆ ਕੇ ਸਰਕਾਰ ਬਣਾ ਕੇ ਫਿਰ ਪੰਜਾਬੀਆਂ ਜ਼ੁਲਮ ਕਰਨ। ਉਹਦੇ ਬਾਰੇ ਸਾਨੂੰ ਸੋਚਣਾ ਪਊਗਾ। ਬਿਲਕੁਲ ਸੋਚੋਗੇ ਭਾਈ ਸਾਹਿਬ ਜੋ ਇਹ ਗੱਲਾਂ ਕਹੀਆਂ ਨੇ? ਬਿਲਕੁਲ ਜੀ, ਇਹ ਵੀ ਅਸੀਂ ਗੱਲਾਂ ਚੱਕਾਂਗੇ। ਹੋਰ ਵੀ ਬਹੁਤ ਹੈ ਜੀ। ਅਸੀਂ ਹੁਣ ਸਾਰਾ ਪਲੈਨਿੰਗ ਕਰਾਂਗੇ ਵੀ ਕਿਵੇਂ ਵੀ ਅੰਮ੍ਰਿਤਪਾਲ ਔਰ ਅਸੀਂ ਦੋਵੇਂ ਰਲ ਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਸੇਧ ਦੇਵਾਂਗੇ, ਅਗਵਾਈ ਕਰਾਂਗੇ ਅਸੀਂ ਜੀ। ਰਲ ਤੁਹਾਡਾ ਕੇ। ਸਮਾਂ ਵੀ ਹੋ ਗਿਆ, ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਤਾਂ ਅਸੀਂ ਇੱਕ ਵਾਰ ਫਿਰ ਤੋਂ ਵਧਾਈਆਂ ਦੇਵਾਂਗੇ। ਸੁਖਵਿੰਦਰ ਸਿੰਘ ਜੀ, ਸ਼ੁਕਰੀਆ ਤੁਹਾਡਾ ਵੀ, ਤੁਸੀਂ ਹਮੇਸ਼ਾ ਸਾਥ ਦਿੱਤਾ। ਤਾਂ ਕੁਝ ਕਹਿਣਾ ਤੁਸੀਂ ਇਹਨਾਂ ਦੇ ਬਾਰੇ, ਕੋਈ ਦੋ ਸ਼ਬਦ? ਸਮੁੱਚੇ ਸਿੱਖ ਜਗਤ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਨ ਸ਼ਕਰ ਕਰਦਾ। ਇਹ ਸ਼ਹੀਦਾਂ ਦੀ ਜਿੱਤ ਹੋਈ ਹੈ। ਸਮੁੱਚੇ ਸਿੱਖਾਂ ਦਾ, ਸਮੁੱਚੇ ਸਿੰਘਾਂ ਦਾ, ਸਾਰਿਆਂ ਦਾ, ਤੁਹਾਡੀ ਸਮੁੱਚੀ ਇੰਡੋਜ਼ ਟੀਮ ਦਾ ਧੰਨਵਾਦ ਕਰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਅਸੀਂ ਅੱਗੇ ਚੱਲ ਕੇ ਹੋਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਹੁਣ ਅਗਲੀਆਂ ਰਣਨੀਤੀਆਂ ਕੀ ਰਹਿਣਗੀਆਂ, ਕਿਉਂਕਿ ਇੱਕ MP ਬਣਨ ਤੋਂ ਬਾਅਦ ਲੋਕ ਸਭਾ ਦੀ ਤੁਸੀਂ ਪਹੁੰਚੋਗੇ ਲੋਕ ਸਭਾ ਦੇ ਵਿੱਚ, ਉੱਥੇ ਸੀਟਾਂ ਤੇ ਬੈਠੋਗੇ ਜਾ ਕੇ। ਉਸੇ ਸੀਟ ਦੇ ਸਾਹਮਣੇ ਇੰਦਰਾ ਗਾਂਧੀ ਦੇ ਪੋਤੇ ਬੈਠੇ ਹੋਣਗੇ, ਉਸੇ ਸੀਟ ਤੇ ਤੁਸੀਂ ਬੈਠੇ ਹੋਵੋਗੇ, ਉਹਨਾਂ ਦੇ ਆਮੋ ਸਾਹਮਣੇ ਹੋਵੋਗੇ। ਇਹ ਬਹੁਤ ਵੱਡੀ ਗੱਲ ਹੈ ਜੀ ਵੀ 40 ਸਾਲ ਬਾਅਦ ਵੀ ਮੈਂ ਜਿੱਤ ਕੇ ਜਦ ਰਾਹੁਲ ਗਾਂਧੀ ਦੇ, ਸੋਨੀਆ ਗਾਂਧੀ ਦੇ ਸਾਹਮਣੇ ਬੈਠੂੰਗਾ, ਜਾਂ ਕਿਸੇ ਦੇ ਮੋਦੀ ਵੀ ਹੋਊਗਾ, ਉੱਥੇ ਸਾਰੀਆਂ ਪਾਰਟੀਆਂ ਦੇ ਹੋਣਗੇ। ਬਹੁਤ ਮਤਲਬ ਸੋਚਣ ਵਾਲੀ ਗੱਲ ਹੈ, ਫਖਰ ਵਾਲੀ ਗੱਲ ਹੈ ਬਈ ਜੀ। ਬਈ ਸਿੱਖ ਕੌਮ ਭੁੱਲੀ ਨਹੀਂ ਸ਼ਹੀਦ ਬੇਅੰਤ ਸਿੰਘ ਦੇ ਵਾਰਸਾਂ ਨੂੰ। ਕੋਈ ਉਲਾਂਭਾ ਤਾਂ ਨਹੀਂ ਹੈ ਕਿਸੇ ਲੀਡਰ ਦੇ ਸਿਰ ਜਾਂ ਕਿਸੇ ਕੌਮ ਦੇ ਸਿਰ? ਬਹੁਤ ਉਲਾਂਭੇ ਆ ਜੀ ਕੌਮ ਦੇ। ਜਿਹੜੇ ਆਮ ਜਿਹੜਾ ਸਿੱਖ ਹੈ ਕੌਮ ਦਾ, ਮੇਰਾ ਉਹਨੂੰ ਕਦੇ ਵੀ ਨਾ ਉਲਾਂਭਾ ਸੀ, ਨਾ ਹੈ, ਨਾ ਰਹੂਗਾ। ਜਿਹੜੀ ਇੱਥੋਂ ਨਹੀਂ ਰੱਖੀ ਗਈ ਹੈ ਇੱਕ ਪੰਥਕ ਸਿਆਸਤ ਦੀ, ਜੇਕਰ ਆਪਾਂ ਗੱਲ ਕੀਤੀ ਜਾਵੇ ਫਰੀਦਕੋਟ ਤੋਂ, ਖਾਸ ਕਰਕੇ ਖਡੂਰ ਸਾਹਿਬ ਤੋਂ, ਜਿਹੜੀ ਇੱਕ ਨਹੀਂ ਰੱਖੀ ਗਈ ਆ ਦੁਬਾਰਾ ਤੋਂ ਮੁੜ ਸਰਜੀਤ ਹੋ ਰਹੀ ਹੈ ਪੰਥਕ ਸਿਆਸਤ, ਉਸ ਸਿਆਸਤ ਨੂੰ ਕਿਵੇਂ ਦੇਖਦੇ ਹੋ? ਹੁਣ ਆਉਣ ਵਾਲੀਆਂ 2027 ਦੀਆਂ ਬਾਈ ਇਲੈਕਸ਼ਨ ਵੀ ਆਉਣੀਆਂ ਨੇ, ਵਿੱਚ ਦੀ 2027 ਦੀ ਇਲੈਕਸ਼ਨ ਵੀ ਆਉਣੀਆਂ। ਮੇਰਾ ਸੋਚਣਾ ਇਹ ਹੈ ਬਈ ਆਪਾਂ ਸ਼ਹੀਦ ਪਰਿਵਾਰਾਂ ਨੂੰ ਅੱਗੇ ਲੈ ਕੇ ਆਈਏ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਕੌਮ ਵਾਸਤੇ। ਪਹਿਲਾ ਸਵਾਲ ਕੀ ਰਹੂਗਾ ਤੁਹਾਡਾ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ ਜਾ ਕੇ ਪਹਿਲਾ ਸਵਾਲ ਕੀ ਕਰੋਗੇ? ਪਹਿਲਾ ਸਵਾਲ ਮੇਰਾ ਇਹ ਹੈ ਜੀ ਬਈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ, ਹਰੇਕ ਹੀ ਕਹਿ ਦਿੰਦਾ ਹੈ ਜੀ ਉਹ ਮੈਂਟਲੀ ਅਪਸੈਟ ਸੀ। ਵੀ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜੇ ਮਹਾਰਾਜ ਦੀ ਬੇਅਦਬੀ ਕਰਦਾ ਹੈ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਸਟੇਜਾਂ ਤੇ ਬੋਲਦੇ ਰਹੇ ਨੇ ਕਿ ਪਿੱਪਲ ਦੇ ਪੱਤਿਆਂ ਵੇ ਕਾਹਦੀ ਖੜ ਲਾਈ ਆ, ਝੜ ਗਏ ਪੁਰਾਣੇ ਰੁੱਤ ਨਵਿਆਂ ਦੀ ਆਈ ਆ। ਤਾਂ ਵਾਕਈ ਅੱਜ ਇੱਕ ਨਵਾਂ ਚਿਹਰਾ ਜਿਹੜਾ ਕਿ ਪੰਜਾਬ ਦੇ ਲੋਕਾਂ ਨੇ ਲੋਕ ਸਭਾ ਦੇ ਵਿੱਚ ਭੇਜਿਆ ਹੈਗਾ, ਭਾਈ ਸਰਬਜੀਤ ਸਿੰਘ ਖਾਲਸਾ। ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਆਜ਼ਾਦ ਉਮੀਦਵਾਰ ਸੀ, ਮੁੱਖ ਮੰਤਰੀ ਦੇ ਲੰਗੋਟੀਆ ਯਾਰ ਨੂੰ ਹਰਾ ਕੇ ਅੱਗੇ ਪਹੁੰਚੇ ਨੇ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਹਤਾਂ ਕਿਵੇਂ ਨੇ? ਦਿਨ ਕਿਵੇਂ ਲੰਘੇ ਨੇ ਜੋ ਵੋਟਾਂ ਦੇ ਸੀ, ਇਲੈਕਸ਼ਨਾਂ ਦੇ ਸੀ? ਵਧੀਆ ਨੇ, ਸਿਹਤਾਂ ਵੀ ਠੀਕ ਹੈ, ਦਿਨ ਵੀ ਵਧੀਆ ਲੰਘੇ। ਹਾਂ, ਅੱਜ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਅੱਜ ਦੀ ਜਿੱਤ ਨੂੰ ਨਾ ਤਾਂ ਕਹਿੰਦੇ ਜਸ਼ਨ ਮਨਾ ਸਕਦੇ ਆ ਤੇ ਨਾ ਖੁਸ਼ੀਆਂ ਮਨਾ ਸਕਦੇ। ਨਹੀਂ, ਕੁਛ ਨਹੀਂ। ਅਸੀਂ ਜੀ ਦੇਖੋ ਜਿਹੜੀ ਮੇਰੀ ਜਿੱਤ ਹੈ ਇਹ ਤਾਂ ਫਰੀਦਕੋਟ ਨੂੰ ਹੀ ਸਮਰਪਿਤ ਹੈ, ਉਹਦੇ ਲੋਕਾਂ ਨੂੰ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ, ਅਣਥੱਕ ਮਿਹਨਤ ਕੀਤੀ ਹੈ। ਤੇ ਸਾਰੇ ਆਪਣੇ ਹਲਕੇ ਦੇ ਮੁੰਡਿਆਂ ਨੇ ਜਿਨ੍ਹਾਂ ਨੇ ਭੱਜ ਨੱਠ ਕੀਤੀ, ਬਾਹਰ ਵਾਲੇ ਜਿਹੜੇ ਸਿੱਖ ਹੈ ਆਪਣੇ ਜਿਨ੍ਹਾਂ ਨੇ ਮੈਨੂੰ ਫਾਈਨੈਂਸ਼ਲੀ ਵੀ ਮਦਦ ਕੀਤੀ ਹੈ ਨਾ, ਸਾਰਾ ਕੁਝ ਕੀਤਾ। ਦੇਖੋ ਮੈਂ ਤਾਂ ਇੱਕ ਗਰੀਬ ਵਾਲਾ ਬੰਦਾ ਹੈ, ਮਤਲਬ ਗਰੀਬ ਸਿੱਖ ਹੈ। ਤੇ ਮੈਂ ਪਹਿਲਾਂ ਹੀ ਦੱਸਤਾ ਸੀ ਵੀ ਮੇਰੇ ਕੋਲੇ ਤਾਂ ਪੈਸਾ ਹੈ ਨਹੀਂ। ਮੈਂ ਆਪਣਾ ਨੰਬਰ ਪਾਇਆ ਸੀ ਔਨਲਾਈਨ ਤੇ ਬਹੁਤ ਮਦਦ ਕੀਤੀ ਮੇਰੀ, ਲੋਕਾਂ ਨੇ ਬਹੁਤ ਮਦਦ ਕੀਤੀ। ਉਸ ਤੋਂ ਬਾਅਦ ਤੇ ਜਿਹੜੀ ਫਿਜ਼ੀਕਲ ਕੰਮ ਸੀ ਉਹ ਫਰੀਦਕੋਟ ਦੇ ਯੂਥ ਨੇ ਬਹੁਤ ਕੀਤਾ ਹੈ। ਮੈਂ ਕਹਿੰਦਾ ਇੰਨੀ ਮਿਹਨਤ ਕੀਤੀ ਮੁੰਡਿਆਂ ਨੇ, ਇੰਨੀ ਮਿਹਨਤ ਕੀਤੀ। ਇਹਨਾਂ ਨੂੰ ਗਰਮੀ ਦੀ ਨਹੀਂ ਸੀ ਪਰਵਾਹ, ਇਹਨਾਂ ਨੂੰ ਕੁਝ ਪਰਵਾਹ ਨਹੀਂ ਸੀ। ਬਹੁਤ ਮਿਹਨਤ ਕੀਤੀ ਇਹਨਾਂ ਨੇ। ਮੈਂ ਸਾਰਿਆਂ ਦਾ ਹੀ ਬਹੁਤ 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 ਧੰਨਵਾਦੀ ਹਾਂ।
ਹੁਣ ਅਗਲੀਆਂ ਰਣਨੀਤੀਆਂ ਕੀ ਰਹਿਣਗੀਆਂ, ਕਿਉਂਕਿ ਇੱਕ MP ਬਣਨ ਤੋਂ ਬਾਅਦ ਲੋਕ ਸਭਾ ਦੀ ਉਸ ਤੁਸੀਂ ਪਹੁੰਚੋਗੇ ਲੋਕ ਸਭਾ ਦੇ ਵਿੱਚ, ਉੱਥੇ ਸੀਟਾਂ ਤੇ ਬੈਠੋਗੇ ਜਾ ਕੇ, ਉਸੇ ਸੀਟ ਦੇ ਸਾਹਮਣੇ ਇੰਦਰਾ ਗਾਂਧੀ ਦੇ ਪੋਤੇ ਬੈਠੇ ਹੋਣਗੇ, ਉਸੇ ਸੀਟ ਤੇ ਤੁਸੀਂ ਬੈਠੇ ਹੋਵੋਗੇ, ਉਹਨਾਂ ਦੇ ਆਮੋ ਸਾਹਮਣੇ ਹੋਵੋਗੇ। ਇਹ ਨਾ ਜੀ ਸਾਰੀ ਦੁਨੀਆ ਦੇ ਵਿੱਚ ਇੱਕ ਸੰਦੇਸ਼ ਜਾਊਗਾ ਕਿ ਜਿਹੜੀ ਸਿੱਖ ਕੌਮ ਹੈ ਆਪਣੇ ਸ਼ਹੀਦਾਂ ਦੇ ਵਾਰਸਾਂ ਨੂੰ ਕਦੇ ਭੁੱਲਦੀ ਨਹੀਂ ਹੈ, ਉਹਨਾਂ ਦਾ ਵੀ ਓਨਾ ਹੀ ਸਤਿਕਾਰ ਕਰਦੀ ਹੈ ਜਿੰਨਾ ਸ਼ਹੀਦਾਂ ਦਾ ਕਰਦੀ ਹੈ। ਇਹ ਬਹੁਤ ਵੱਡੀ ਗੱਲ ਹੈ ਜੀ ਵੀ 40 ਸਾਲ ਬਾਅਦ ਵੀ ਮੈਂ ਜਿੱਤ ਕੇ ਜਦ ਰਾਹੁਲ ਗਾਂਧੀ ਦੇ ਸੋਨੀਆ ਗਾਂਧੀ ਦੇ ਸਾਹਮਣੇ ਬੈਠੂੰਗਾ ਜਾਂ ਕਿਸੇ ਦੇ ਮੋਦੀ ਵੀ ਹੋਊਗਾ, ਉੱਥੇ ਸਾਰੀਆਂ ਪਾਰਟੀਆਂ ਦੇ ਹੋਣਗੇ, ਉਹ ਸੁਨੇਹਾ ਬਹੁਤ ਆਪਣਾ ਛਾਤੀ ਚੌੜੀ ਹੋ ਜੂਗੀ ਮੇਰੀ ਜਦੋਂ ਉਹ ਦੇਖਣਗੇ ਨਾ ਬਈ ਯਾਰ 40 ਸਾਲ ਹੋ ਗਏ ਤੇ ਬਾਪੂ ਨੂੰ ਇਹ ਕੀਤੇ ਨੂੰ, ਅੱਜ ਵੀ ਇਹ ਜਿਤਾ ਕੇ ਫਿਰ ਉਹਦੇ ਮੁੰਡੇ ਨੂੰ ਵੀ ਜਿਤਾ ਕੇ ਭੇਜਤਾ। ਬਹੁਤ ਇਹ ਮਤਲਬ ਸੋਚਣ ਵਾਲੀ ਗੱਲ ਹੈ, ਫਕਰ ਵਾਲੀ ਗੱਲ ਹੈ ਬਈ ਜੀ, ਬਈ ਸਿੱਖ ਕੌਮ ਭੁੱਲੀ ਨਹੀਂ ਸ਼ਹੀਦ ਬੇਅੰਤ ਸਿੰਘ ਦੇ ਵਾਰਸਾਂ ਨੂੰ, ਹਾਂ ਜਿਤਾ ਕੇ ਭੇਜਿਆ 40 ਸਾਲ ਬਾਅਦ ਵੀ। ਕੋਈ ਉਲਾਂਭਾ ਤਾਂ ਨਹੀਂ ਹੈ ਕਿਸੇ ਲੀਡਰ ਦੇ ਸਿਰ ਜਾਂ ਕਿਸੇ ਕੌਮ ਦੇ ਸਿਰ? ਬਹੁਤ ਉਲਾਂਭੇ ਆ ਜੀ ਕੌਮ ਦੇ, ਜਿਹੜੇ ਆਮ ਜਿਹੜਾ ਸਿੱਖ ਹੈ ਕੌਮ ਦਾ, ਮੇਰਾ ਉਹਨੂੰ ਕਦੇ ਵੀ ਨਾ ਉਲਾਂਭਾ ਸੀ, ਨਾ ਹੈ, ਨਾ ਰਹੂਗਾ। ਲੀਡਰਾਂ ਨਾਲ ਤਾਂ ਬੜੇ ਉਲਾਂਭੇ ਆ, ਲੀਡਰ ਤਾਂ ਮੈਂ ਕਹਿੰਦਾ ਵੀ ਬਸ ਚੋਪੀ ਭਰੀ ਹੈ। ਕਹਿੰਦੇ ਹੁੰਦੇ ਨੇ ਜੇ ਝੁੱਗਾ ਚੱਕਦੇ ਤਾਂ ਢਿੱਡ ਆਪਦਾ ਹੀ ਨੰਗਾ ਹੁੰਦਾ, ਆਪਦੀ ਕੌਮ ਦੀ ਜਿਹੜੀ ਪੱਤ ਰੱਖੀ ਜਾਵੇ, ਹਨਾ। ਹਾਂ ਬਿਲਕੁਲ ਬਿਲਕੁਲ ਬਿਲਕੁਲ, ਹਾਂ ਭਰਾ ਮਾਰੂ ਜੰਗ ਹੋ ਜਾਂਦੀ ਹੈ। ਬੜਿਆਂ ਨੇ ਬਹੁਤ ਕੁਛ ਕੀਤਾ ਹੈ ਤੇ ਨਤੀਜੇ ਵੀ ਉਹਨਾਂ ਨੇ ਭੁਗਤੀ ਲਏ ਹੈ। ਜਿਹੜੀ ਇੱਥੋਂ ਨਹੀਂ ਰੱਖੀ ਗਈ ਹੈ ਇੱਕ ਪੰਥਕ ਸਿਆਸਤ ਦੀ, ਜੇਕਰ ਆਪਾਂ ਗੱਲ ਕੀਤੀ ਜਾਵੇ ਫਰੀਦਕੋਟ ਤੋਂ ਖਾਸ ਕਰਕੇ ਖਡੂਰ ਸਾਹਿਬ ਤੋਂ, ਜਿਹੜੀ ਇੱਕ ਨਹੀਂ ਰੱਖੀ ਗਈ ਆ ਦੁਬਾਰਾ ਤੋਂ ਮੁੜ ਸਰਜੀਤ ਹੋ ਰਹੀ ਆ ਪੰਥਕ ਸਿਆਸਤ, ਉਸ ਸਿਆਸਤ ਨੂੰ ਕਿਵੇਂ ਦੇਖਦੇ ਹੋ? ਹੁਣ ਆਉਣ ਵਾਲੀਆਂ 2027 ਦੀਆਂ ਬਾਈ ਇਲੈਕਸ਼ਨ ਵੀ ਆਉਣੀਆਂ ਨੇ, ਵਿੱਚ ਦੀ 2027 ਦੀ ਇਲੈਕਸ਼ਨ ਵੀ ਆਉਣੀਆਂ, ਉਹ ਇਲੈਕਸ਼ਨਾਂ ਦੇ ਵਿੱਚ ਕੀ ਤੁਹਾਡਾ ਜਿਹੜਾ ਕਿ? ਨਹੀਂ ਅਸੀਂ ਜੀ ਪਹਿਲਾਂ ਤਾਂ ਸਾਡਾ ਫੋਕਸ ਹੈ ਆ ਬਾਈ ਇਲੈਕਸ਼ਨ। ਅਸੀਂ ਬਰਨਾਲੇ ਤੋਂ, ਦੇਖੋ ਗੱਲ ਇਹ ਹੈ ਮੇਰਾ ਸੋਚਣਾ ਇਹ ਹੈ ਬਈ ਆਪਾਂ ਸ਼ਹੀਦ ਪਰਿਵਾਰਾਂ ਨੂੰ ਅੱਗੇ ਲੈ ਕੇ ਆਈਏ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਕੌਮ ਵਾਸਤੇ। ਤੇ ਜਿਵੇਂ ਸ਼ਹੀਦ ਭਾਈ ਸਤਵੰਤ ਸਿੰਘ ਦਾ ਪਰਿਵਾਰ ਹੈ, ਮੈਂ ਉਹਨਾਂ ਨੂੰ ਬਰਨਾਲੇ ਤੋਂ ਸਲਾਹ ਹੈ ਮੇਰੀ, ਮੈਂ ਪਹਿਲਾਂ ਹੀ ਸੋਚਿਆ ਹੋਇਆ ਸੀ ਬਈ ਉਹਨਾਂ ਨੂੰ ਆਪਾਂ ਬਰਨਾਲੇ ਤੋਂ ਇਲੈਕਸ਼ਨ ਲੜਾਵਾਂਗੇ। ਬਰਨਾਲਾ ਹੀ ਕਿਉਂ? ਕਿਉਂਕਿ ਫਰੀਦਕੋਟ ਹਲਕੇ ਦੇ ਵਿੱਚ ਗਿੱਦੜਬਾਹਾ ਵੀ ਖਾਲੀ ਹੋ ਚੁੱਕਿਆ, ਗਿੱਦੜਬਾਹੇ ਤੋਂ ਕਿਉਂ ਨਹੀਂ ਤੁਹਾਡਾ ਹਲਕਾ ਆਪਦਾ MP ਦਾ? ਉਹਨਾਂ ਨੂੰ ਜੀ ਉਹਨਾਂ ਦੀ ਮਰਜ਼ੀ, ਉਹ ਕਹਿੰਦੇ ਵੀ ਮੈਂ ਬਰਨਾਲੇ ਤੋਂ ਲੜਨਾ ਹੈ। ਹੁਣ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਜੇ ਅਸੀਂ ਇੰਨੀ ਵੀ ਨਹੀਂ ਮੰਨ ਸਕਦੇ ਫਿਰ ਕਰਾਂਗੇ ਕੀ? ਹਾਂ ਚਾਹ ਹੋਇਆ ਮਨ ਦੇ ਵਿੱਚ ਜਦੋਂ ਇਲੈਕਸ਼ਨਾਂ ਦਾ ਰਿਜ਼ਲਟ ਆਉਣਾ ਸੀ, ਕਿਤੇ ਇਹ ਤਾਂ ਨਹੀਂ ਡਰ ਲੱਗਿਆ ਵੀ ਕਿਤੇ ਬਠਿੰਡੇ ਵਾਲੀ ਨਾ ਹੋ ਜੇ ਜਾਂ ਕਿਤੇ ਭਦੌੜ ਵਾਲੀ ਨਾ ਹੋ? ਐਵੇਂ ਨਹੀਂ, ਐ ਤਾਂ ਮੈਨੂੰ ਪਤਾ ਸੀ ਵੀ ਅਸੀਂ ਬਈ ਛੇਤੀ ਖੜੇ ਨਹੀਂ ਹਾਰਦੇ, ਪਰ ਜਦੋਂ ਲੀਡ ਬਣ ਗਈ ਸਵੇਰੇ ਹੀ ਮਤਲਬ ਉਹ ਬੋਲੇ ਜੀ ਸਰਬਜੀਤ ਸਿੰਘ, ਫਿਰ ਮੈਂ ਕਿਹਾ ਹੁਣ ਨਹੀਂ ਇਹ ਟੁੱਟਦੀ, ਉਹ ਮਹਾਰਾਜ ਨੇ ਫਿਰ ਮਨ ਦੀ ਸੁਣ ਲਈ, ਉਹ ਫਿਰ ਚੱਲਦੀ ਹੋ ਗਈ। ਅਰਦਾਸਾਂ ਬੇਨਤੀਆਂ ਜੋਦੜੀਆਂ ਕਰੀਆਂ ਕੰਮ ਆਈਆਂ? ਬਿਲਕੁਲ ਬਹੁਤ ਜੀ ਬਹੁਤ ਸ਼ਹੀਦ, ਮੈਨੂੰ ਇੰਨੀ ਗੱਲ ਪਤਾ ਬਈ ਜਿਹੜੇ ਸਿੰਘ ਸ਼ਹੀਦ ਹੈ ਨਾ ਉਹ ਬਹੁਤ ਸਮਰੱਥ ਹੈ, ਹਾਂ ਬਹੁਤ ਚੁਣਾ ਸ਼ਕਤੀ ਹੈ। ਦੀਪ ਸਿੱਧੂ ਦੇ ਪਰਿਵਾਰ ਨੇ ਵੀ ਆ ਕੇ ਮਦਦ ਕਰੀ, ਦੀਪ ਸਿੱਧੂ ਬਹੁਤ ਅੱਜ ਕੀਤੀ ਜੀ, ਬਹੁਤ ਕੀਤੀ ਹੈ, ਅੱਜ ਵੀ ਆਏ ਸੀ, ਹਾਂ ਬਹੁਤ ਕੀਤੀ ਹੈ ਦੀਪ ਸਿੱਧੂ ਦੇ ਪਰਿਵਾਰ ਨੇ। ਸ਼ਹੀਦ ਭਾਈ ਕੇਹਰ ਸਿੰਘ ਦੇ ਪਰਿਵਾਰ ਨੇ ਵੀ ਮਦਦ ਕੀਤੀ ਹੈ, ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੇ ਵੀ ਮਦਦ ਕੀਤੀ ਹੈ। ਤੇ ਮੈਂ ਹੀ ਇਹਨਾਂ ਨੂੰ ਕਿਹਾ ਸੀ, ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੂੰ ਮੈਂ ਕਿਹਾ ਵੀ ਆਪਾਂ ਬਾਈ ਇਲੈਕਸ਼ਨ ਲੜਨਾ ਹੈ। ਜੇ ਅਸੀਂ ਪਹਿਲਾਂ ਹੀ ਪਲੈਨਿੰਗ ਕੀਤੀ ਹੋਈ ਸੀ ਬਈ ਜੇ ਮਹਾਰਾਜ ਨੇ ਆਪਾਂ ਨੂੰ ਜਿਤਾਤਾ ਤਾਂ ਆਪਾਂ ਇਕੱਲੇ MP ਤੱਕ ਨਹੀਂ ਗੱਲ ਰੱਖਣੀ ਜੀ, ਹਾਂ MP ਬਣ ਗਏ ਬਹੁਤ ਹੈ ਨਾ, ਫਿਰ ਆਪਾਂ ਜੇ ਕੌਮ ਸਾਨੂੰ ਸੇਵਾ ਬਖਸ਼ੂਗੀ ਤਾਂ ਅਸੀਂ ਕੌਮ ਨੂੰ ਸੇਧ ਵੀ ਦੇਵਾਂਗੇ। ਤਾਂ 1-2 ਮਿੰਟ ਹੋਰ ਗੱਲ ਕਰਾਂਗੇ ਕਿਉਂਕਿ ਅਸੀਂ ਇੱਕ ਚਿਹਰਾ ਦਿਖਾ ਦਈਏ ਜਿਨ੍ਹਾਂ ਨੇ ਖਾਸ ਕਰਕੇ ਮਦਦ ਕੀਤੀ ਸੀ, ਗੁਰਸੇਵਕ ਸਿੰਘ ਜਵਾਰ ਕੀ। ਇਹੀ ਹੈ, ਇੱਧਰ ਚਿਹਰਾ ਦਿਖਾ ਦਿਓ। ਮੇਰੀ ਜਿੱਤ ਦੇ ਪਿੱਛੇ ਸਭ ਤੋਂ ਵੱਡਾ ਇਹੀ ਮੈਨੂੰ ਲੈ ਕੇ ਆਏ ਆ ਗੁਰਸੇਵਕ ਸਿੰਘ ਜਵਾਰ ਕੇ। ਇਹਨਾਂ ਨੂੰ ਲਿਆਉਣੇ ਕਰਕੇ ਬਹੁਤ ਕੁਝ ਹੋਇਆ ਇਹਨਾਂ ਨਾਲ, ਇਹਨਾਂ ਨੂੰ ਪਾਰਟੀ 'ਚੋਂ ਵੀ ਕੱਢਿਆ ਗਿਆ, ਮਾਨ ਸਾਹਿਬ ਨੇ ਕੱਢਿਆ ਹੈ, ਬਹੁਤ ਕੁਝ ਇਹਨਾਂ ਨਾਲ ਹੋਇਆ, ਲੈਟਰਾਂ ਵੀ ਆਈਆਂ ਜੀ ਤੁਸੀਂ ਸਰਬਜੀਤ ਸਿੰਘ ਖਾਲਸਾ ਦੀ ਮਦਦ ਕਿਉਂ ਕਰਦੇ ਹੋ ਤੇ ਨਾ ਕਰੋ, ਤੇ ਬਹੁਤ ਕੁਝ ਇਹਨਾਂ ਨੂੰ ਸਹਿਣਾ ਪਿਆ ਮੇਰੇ ਕਰਕੇ। ਮੈਂ ਇਹਨਾਂ ਦਾ ਬਹੁਤ ਰਿਣੀ ਹੈ।
ਜਵਾਰਕੇ ਸਾਹਿਬ 2 ਮਿੰਟ ਤੁਹਾਡੇ ਨਾਲ ਗਿਲਾ ਹੈ, ਸ਼ਿਕਵਾ ਕਿਸੇ ਨਾਲ ਹੋਵੇ? ਨਾ ਰਾਜੀ ਆਪਾਂ ਨੂੰ ਕੋਈ ਨਹੀਂ। ਆਪਾਂ ਧੰਨਵਾਦ ਕਰਦੇ ਜਿਹੜਾ ਕੁਝ ਕੀਤਾ ਉਹਨਾਂ ਨੇ, ਉਹ ਵਧੀਆ ਧੰਨਵਾਦ ਹੈ। ਅੱਜ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ? ਅੱਜ ਦੀ ਜਿਹੜੀ ਜਿੱਤ ਹੈ ਇਹ ਮੈਂ ਕਹਿੰਦਾ ਜਿਹੜੀ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ। ਜਿਵੇਂ ਘੱਲੂ ਘਰ ਆਪਤਾ ਚੱਲਦਾ ਹੈ, ਉਹ 'ਚ ਜੇ ਇਸ ਤਰੀਕ ਦੇ ਵਿੱਚ ਜਿਹੜੀ 1 ਤਰੀਕ ਹੈ ਵੋਟਾਂ ਪਈਆਂ ਹੈ, 1 ਤਰੀਕ ਨੂੰ ਹਿੰਦੁਸਤਾਨ ਦੀ ਸਰਕਾਰ ਨੇ, ਇੰਦਰਾ ਗਾਂਧੀ ਨੇ ਫੌਜਾਂ ਚੜਾਈਆਂ ਜਿਵੇਂ ਬਾਹਰਲੇ ਦੇਸ਼ ਨਾਲ ਲੜਾਈ ਕਰਨੀ ਹੁੰਦੀ ਹੈ, ਅਤੇ ਉਹਦਾ ਜਵਾਬ 4 ਤਰੀਕ ਨੂੰ ਲੋਕਾਂ ਨੇ ਅੱਜ ਗਿਣਤੀ 'ਚ ਦਿੱਤਾ। ਜੀ ਬਿਲਕੁਲ। ਤੁਸੀਂ ਬਾਹਰ ਹੱਥ ਜੋੜ ਕੇ ਬੇਨਤੀ ਕਰ ਰਹੇ ਸੀ, ਕਹਿੰਦੇ ਕਿ ਕੇਸ ਰੱਖੋ, ਸਿੰਘ ਸਜੋ, ਗੁਰੂ ਦੇ ਲੜ ਲੱਗੋ। ਗੁਰੂ ਦੇ ਲੜ ਲੱਗੋ। ਮੈਂ ਇਹੀ ਚਾਹੂੰਗਾ ਵੀ ਜਿਹੜੇ ਮੇਰੇ ਹਲਕੇ ਦੇ ਚ ਸਿੱਖ ਪਰਿਵਾਰ 'ਚ ਜਿਹੜੇ ਮੁੰਡੇ ਕਲੀਨ ਸ਼ੇਵ ਹੈ ਨਾ ਜੀ, ਅਤੇ ਕੇਸ ਵੀ ਕਤਲ ਕਰਾਏ ਹੋਏ ਆ, ਵੀ ਮੈਂ ਉਹਨਾਂ ਨੂੰ ਅਪੀਲ ਕੀਤੀ ਹੈ ਬਾਈ ਜੀ, ਬਈ ਜੇ ਤੁਸੀਂ ਮੈਨੂੰ ਭੋਰਾ ਵੀ ਪਿਆਰ ਕਰਦੇ ਹੋ ਨਾ, ਬਈ ਕੇਸ ਦਾੜੀ ਪ੍ਰਕਾਸ਼ ਕਰੋ। ਹਾਂ ਬਈ ਚਲੋ ਤੁਸੀਂ ਪਹਿਲਾਂ ਕੇਸ ਦਾੜੀ ਦਾ ਪ੍ਰਕਾਸ਼ ਕਰੋ, ਫਿਰ ਗੁਰੂ ਦੇ ਸਿੰਘ ਵੀ ਸੀ। ਮੈਂ ਤਾਂ ਵੈਸੇ ਉਹਨਾਂ ਨੂੰ ਕਿਹਾ ਵੀ ਸਿੰਘ ਵੀ ਸਜੋ, ਅਤੇ ਜਿਹੜੇ ਨਹੀਂ ਸਜਣਗੇ ਉਹਨਾਂ ਨੂੰ ਫਿਰ ਮੈਂ ਹੌਲੀ ਹੌਲੀ ਪ੍ਰੇਰਿਤ ਕਰੂੰਗਾ ਵੀ ਆਪਾਂ ਸਿੰਘ ਵੀ ਸਜਣਾ ਹੈ। ਅਪੀਲ ਮੈਂ ਸਿੰਘ ਸਜਣ ਦੀ ਵੀ ਕੀਤੀ ਹੈ, ਬਈ ਤੁਸੀਂ ਸਿੰਘ ਵੀ ਸਜੋ। ਪਹਿਲਾ ਸਵਾਲ ਕੀ ਰਹੂਗਾ ਤੁਹਾਡਾ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ ਜਾ ਕੇ ਪਹਿਲਾ ਸਵਾਲ ਕੀ ਕਰੋਗੇ? ਪਹਿਲਾ ਸਵਾਲ ਮੇਰਾ ਇਹ ਹੈ ਜੀ, ਬਈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ, ਹਰੇਕ ਹੀ ਕਹਿ ਦਿੰਦਾ ਹੈ ਜੀ ਉਹ ਮੈਂਟਲੀ ਅਪਸੈਟ ਸੀ, ਬਈ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜਾ ਮਹਾਰਾਜ ਦੀ ਬੇਅਦਬੀ ਕਰਦਾ ਹੈ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ। ਹਾਂ, ਉਸ ਤੋਂ ਬਾਅਦ ਕੋਈ ਅਗਲੀਆਂ ਰਣਨੀਤੀਆਂ, ਅਗਲੇ ਪਲਾਨ ਜਿਹੜੇ ਕਾਹਦੇ ਬਾਰੇ ਜੋ ਸਿਆਸਤ ਵੱਡੀ ਵੀ ਕਰਨੀ ਆ? ਹੁਣ ਇਹ ਤਾਂ ਇਹ ਨਹੀਂ ਵੀ ਇਕੱਲੀ ਫਰੀਦਕੋਟ। ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਗੱਲ ਕਰਨੀ ਆ, ਵੀ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ। ਬਹੁਤ ਕੁਛ ਹੈ ਜੀ। ਅਸੀਂ ਇਹ ਚਾਹੁੰਦੇ ਹਾਂ, ਮੈਂ ਪਰਸਨਲੀ ਇਹ ਚਾਹੁੰਦਾ ਵੀ ਜੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਹੋ ਸਕਦਾ ਹੈ ਤਾਂ ਯੂਨਾਈਟਿਡ ਸਟੇਟਸ ਆਫ ਇੰਡੀਆ ਕਿਉਂ ਨਹੀਂ ਹੋ ਸਕਦਾ? ਬਈ ਅਸੀਂ ਹਰੇਕ ਸਟੇਟ ਦਾ ਹੁਣ ਵੀ ਤਾਂ ਆਪਣਾ ਹੀ ਕਾਨੂੰਨ ਹੈ ਨਾ। ਰਾਜਸਥਾਨ ਦੇ ਵਿੱਚ ਕਈ ਚੀਜ਼ਾਂ ਅਲਾਊਡ ਹੈ ਜੋ ਪੰਜਾਬ 'ਚ ਨਹੀਂ ਹੈ, ਠੀਕ ਹੈ ਨਾ। ਅਸੀਂ ਵੀ ਤਾਂ ਉਹੀ ਚਾਹੁੰਦੇ ਹਾਂ ਵੀ ਹਰੇਕ ਸਟੇਟ ਦਾ ਜਿਵੇਂ ਹੁਣ ਹੈ, ਆਲਮੋਸਟ ਹਰੇਕ ਸਟੇਟ ਦਾ ਆਪਣਾ ਕਾਨੂੰਨ ਹੈ। ਹਾਂ, ਅਤੇ ਉਰੇ ਵੀ ਐਵੇਂ ਸਾਨੂੰ ਪੰਜਾਬ ਨੂੰ ਵੀ ਐਵੇਂ ਚਾਹੀਦਾ ਵੀ ਅਸੀਂ ਆਪਣਾ ਕਾਨੂੰਨ ਆਪ ਬਣਾਈਏ। ਹਾਂਜੀ ਹਾਂਜੀ, ਤੁਸੀਂ ਕੁਛ ਕਹਿਣਾ? ਅਸੀਂ ਕਹਿੰਦੇ ਜਿਹੜੇ ਕਿਸਾਨਾਂ ਇਹਨਾਂ ਨੂੰ ਬੇਨਤੀ ਕਰਦੇ ਹਾਂ, ਅਸੀਂ ਜਿਹੜੇ ਕਿਸਾਨਾਂ ਦੇ ਮਸਲੇ ਹੈ, ਜਿਵੇਂ MSP ਦਾ ਹੈਗਾ ਮਸਲਾ, ਉਹ ਸੋ ਪਹਿਲ ਦੇ ਆਧਾਰ 'ਤੇ ਉਠਾਉਣਾ ਚਾਹੀਦਾ ਹੈ। ਦੂਜਾ ਹੈਗਾ ਜਿਹੜੇ ਬਾਰਡਰ ਨੇ, ਬਾਰਡਰ ਖੋਲ੍ਹਣੇ ਚਾਹੀਦੇ ਆ। ਬਾਰਡਰ ਖੋਲ੍ਹਣੇ ਤਾਂ ਜ਼ਰੂਰੀ ਨੇ, ਜਿਹੜੀ ਸਾਡੀ ਕਣਕ ਹੈ ਅਤੇ ਜਾਂ ਜੀਰੀ ਹੈ, ਇਹ 8-9 ਹਜ਼ਾਰ 10 ਹਜ਼ਾਰ ਤੱਕ ਕੁਇੰਟਲ ਵਿਕਦੀ ਹੈ ਬਾਹਰਲੇ ਨਾਲ ਦੇ ਮੁਲਕਾਂ 'ਚ। ਜੇ ਬਾਰਡਰ ਖੁੱਲ੍ਹ ਜਾਣ ਤਾਂ ਜਿਹੜੇ ਕਿਸਾਨ ਨੇ ਜਾਂ ਬੇਰੁਜ਼ਗਾਰ ਨੇ ਅਤੇ ਵਪਾਰੀ ਹੈ, ਉਹ ਸਾਡੇ ਵਪਾਰੀ ਹੱਥ ਰੰਗ ਲੈਣਗੇ। ਅਤੇ ਬੰਦੀ ਸਿੰਘਾਂ ਦਾ ਮਸਲਾ ਹੈ, ਬੰਦੀ ਸਿੰਘਾਂ ਦਾ ਮਸਲਾ ਜ਼ੋਰ ਨਾਲ ਉਠਾਉਣਾ ਚਾਹੀਦਾ ਹੈ। ਡਿਬਰੂਗੜ੍ਹ ਵਾਲੇ ਜਿਹੜੇ ਮੁੰਡੇ ਹੈਗੇ ਉਹਨਾਂ ਨੂੰ ਛੱਡਣਾ ਚਾਹੀਦਾ ਹੈ। ਹੋਰ ਜਿਹੜੇ ਪੰਜਾਬ ਦੇ ਜਿੰਨੇ ਮਸਲੇ ਹੁਣ ਤੁਸੀਂ ਦੇਖ ਲਓ, ਆਪਣਾ ਸ਼ੰਭੂ ਬਾਰਡਰ ਜਾਂ ਖਨੌਰੀ ਬਾਰਡਰ, ਕਿਸਾਨਾਂ 'ਤੇ BJP ਨੇ ਗੋਲੀਆਂ ਚਲਾਈਆਂ ਹੈ। ਅੱਜ ਉਹਨਾਂ ਦੀ ਸਰਕਾਰ 'ਚ ਫਿਰ ਬਹੁਮਤ ਮਿਲ ਗਿਆ। ਇਹਦਾ ਮਤਲਬ ਐਂ ਤਾਂ ਨਹੀਂ ਵੀ ਉਹ ਮੁੜ ਕੇ ਆ ਕੇ ਸਰਕਾਰ ਬਣਾ ਕੇ ਫਿਰ ਪੰਜਾਬੀਆਂ ਜ਼ੁਲਮ ਕਰਨ। ਉਹਦੇ ਬਾਰੇ ਸਾਨੂੰ ਸੋਚਣਾ ਪਊਗਾ। ਬਿਲਕੁਲ ਸੋਚੋਗੇ ਭਾਈ ਸਾਹਿਬ ਜੋ ਇਹ ਗੱਲਾਂ ਕਹੀਆਂ ਨੇ? ਬਿਲਕੁਲ ਜੀ, ਇਹ ਵੀ ਅਸੀਂ ਗੱਲਾਂ ਚੱਕਾਂਗੇ। ਹੋਰ ਵੀ ਬਹੁਤ ਹੈ ਜੀ। ਅਸੀਂ ਹੁਣ ਸਾਰਾ ਪਲੈਨਿੰਗ ਕਰਾਂਗੇ ਵੀ ਕਿਵੇਂ ਵੀ ਅੰਮ੍ਰਿਤਪਾਲ ਔਰ ਅਸੀਂ ਦੋਵੇਂ ਰਲ ਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਸੇਧ ਦੇਵਾਂਗੇ, ਅਗਵਾਈ ਕਰਾਂਗੇ ਅਸੀਂ ਰਲ ਕੇ। ਸਮਾਂ ਵੀ ਹੋ ਗਿਆ, ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਤਾਂ ਅਸੀਂ ਇੱਕ ਵਾਰ ਫਿਰ ਤੋਂ ਵਧਾਈਆਂ ਦੇਵਾਂਗੇ। ਸੁਖਵਿੰਦਰ ਸਿੰਘ ਜੀ, ਸ਼ੁਕਰੀਆ ਤੁਹਾਡਾ ਵੀ, ਤੁਸੀਂ ਹਮੇਸ਼ਾ ਸਾਥ ਦਿੱਤਾ। ਤਾਂ ਕੁਝ ਕਹਿਣਾ ਤੁਸੀਂ ਇਹਨਾਂ ਦੇ ਬਾਰੇ, ਕੋਈ 2 ਸ਼ਬਦ? ਸਮੁੱਚੇ ਸਿੱਖ ਜਗਤ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਨ ਸ਼ਕਰ ਕਰਦਾ। ਇਹ ਸ਼ਹੀਦਾਂ ਦੀ ਜਿੱਤ ਹੋਈ ਹੈ, ਸਮੁੱਚੇ ਸਿੱਖਾਂ ਦਾ, ਸਮੁੱਚੇ ਸਿੰਘਾਂ ਦਾ, ਸਾਰਿਆਂ ਦਾ, ਤੁਹਾਡੀ ਸਮੁੱਚੀ ਇੰਡੋਜ਼ ਟੀਮ ਦਾ ਧੰਨਵਾਦ ਕਰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਅਸੀਂ ਅੱਗੇ ਚੱਲ ਕੇ ਹੋਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਹੁਣ ਅਗਲੀਆਂ ਰਣਨੀਤੀਆਂ ਕੀ ਰਹਿਣਗੀਆਂ, ਕਿਉਂਕਿ ਇੱਕ MP ਬਣਨ ਤੋਂ ਬਾਅਦ ਲੋਕ ਸਭਾ ਦੀ ਤੁਸੀਂ ਪਹੁੰਚੋਗੇ ਲੋਕ ਸਭਾ ਦੇ ਵਿੱਚ, ਉੱਥੇ ਸੀਟਾਂ 'ਤੇ ਬੈਠੋਗੇ ਜਾ ਕੇ। ਉਸੇ ਸੀਟ ਦੇ ਸਾਹਮਣੇ ਇੰਦਰਾ ਗਾਂਧੀ ਦੇ ਪੋਤੇ ਬੈਠੇ ਹੋਣਗੇ, ਉਸੇ ਸੀਟ 'ਤੇ ਤੁਸੀਂ ਬੈਠੇ ਹੋਵੋਗੇ, ਉਹਨਾਂ ਦੇ ਆਮੋ ਸਾਹਮਣੇ ਹੋਵੋਗੇ। ਇਹ ਬਹੁਤ ਵੱਡੀ ਗੱਲ ਹੈ ਜੀ, ਵੀ 40 ਸਾਲ ਬਾਅਦ ਵੀ ਮੈਂ ਜਿੱਤ ਕੇ ਜਦ ਰਾਹੁਲ ਗਾਂਧੀ ਦੇ, ਸੋਨੀਆ ਗਾਂਧੀ ਦੇ ਸਾਹਮਣੇ ਬੈਠੂੰਗਾ, ਜਾਂ ਕਿਸੇ ਦੇ ਮੋਦੀ ਵੀ ਹੋਊਗਾ, ਉੱਥੇ ਸਾਰੀਆਂ ਪਾਰਟੀਆਂ ਦੇ ਹੋਣਗੇ।
ਬਹੁਤ ਮਤਲਬ ਸੋਚਣ ਵਾਲੀ ਗੱਲ ਹੈ, ਫਕਰ ਵਾਲੀ ਗੱਲ ਹੈ ਬਈ ਜੀ ਬਈ ਸਿੱਖ ਕੌਮ ਭੁੱਲੀ ਨਹੀਂ ਸ਼ਹੀਦ ਬੇਅੰਤ ਸਿੰਘ ਦੇ ਵਾਰਸਾਂ ਨੂੰ। ਕੋਈ ਉਲਾਂਭਾ ਤਾਂ ਨਹੀਂ ਹੈ ਕਿਸੇ ਲੀਡਰ ਦੇ ਸਿਰ ਜਾਂ ਕਿਸੇ ਕੌਮ ਦੇ ਤਾਂ ਸਿਰ? ਬਹੁਤ ਉਲਾਂਭੇ ਆ ਜੀ ਕੌਮ ਦੇ, ਜਿਹੜੇ ਆਮ ਜਿਹੜਾ ਸਿੱਖ ਹੈ ਕੌਮ ਦਾ, ਮੇਰਾ ਉਹਨੂੰ ਕਦੇ ਵੀ ਨਾ ਉਲਾਂਭਾ ਸੀ, ਨਾ ਹੈ, ਨਾ ਰਹੂਗਾ। ਜਿਹੜੀ ਇੱਥੋਂ ਨਹੀਂ ਰੱਖੀ ਗਈ ਹੈ ਇੱਕ ਪੰਥਕ ਸਿਆਸਤ ਦੀ, ਜੇਕਰ ਆਪਾਂ ਗੱਲ ਕੀਤੀ ਜਾਵੇ ਫਰੀਦਕੋਟ ਤੋਂ ਖਾਸ ਕਰਕੇ ਖਡੂਰ ਸਾਹਿਬ ਤੋਂ ਜਿਹੜੀ ਇੱਕ ਨਹੀਂ ਰੱਖੀ ਗਈ ਆ ਦੁਬਾਰਾ ਤੋਂ ਮੁੜ ਸਰਜੀਤ ਹੋ ਰਹੀ ਹੈ ਪੰਥਕ ਸਿਆਸਤ, ਉਸ ਸਿਆਸਤ ਨੂੰ ਕਿਵੇਂ ਦੇਖਦੇ ਹੋ? ਹੁਣ ਆਉਣ ਵਾਲੀਆਂ 2027 ਦੀਆਂ ਬਾਈ ਇਲੈਕਸ਼ਨ ਵੀ ਆਉਣੀਆਂ ਨੇ, ਵਿੱਚ ਦੀ 2027 ਦੀ ਇਲੈਕਸ਼ਨ ਵੀ ਆਉਣੀਆਂ। ਮੇਰਾ ਸੋਚਣਾ ਇਹ ਹੈ ਬਈ ਆਪਾਂ ਸ਼ਹੀਦ ਪਰਿਵਾਰਾਂ ਨੂੰ ਅੱਗੇ ਲੈ ਕੇ ਆਈਏ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਕੌਮ ਵਾਸਤੇ। ਪਹਿਲਾ ਸਵਾਲ ਕੀ ਰਹੂਗਾ ਤੁਹਾਡਾ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ ਜਾ ਕੇ ਪਹਿਲਾ ਸਵਾਲ ਕੀ ਕਰੋਗੇ? ਪਹਿਲਾ ਸਵਾਲ ਮੇਰਾ ਇਹ ਹੈ ਜੀ ਬਈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ, ਹਰੇਕ ਹੀ ਕਹਿ ਦਿੰਦਾ ਹੈ ਜੀ ਉਹ ਮੈਂਟਲੀ ਅਪਸੈਟ ਸੀ। ਬਈ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜੇ ਮਹਾਰਾਜ ਦੀ ਬੇਅਦਬੀ ਕਰਦਾ ਹੈ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਸਟੇਜਾਂ ਤੇ ਬੋਲਦੇ ਰਹੇ ਨੇ ਕਿ ਪਿੱਪਲ ਦੇ ਪੱਤਿਆਂ ਵੇ ਕਾਦੀ ਖੜ ਲਾਈ ਆ, ਝੜ ਗਏ ਪੁਰਾਣੇ ਰੁੱਤ ਨਵਿਆਂ ਦੀ ਆਈ ਆ। ਤਾਂ ਵਾਕਈ ਅੱਜ ਇੱਕ ਨਵਾਂ ਚਿਹਰਾ ਜਿਹੜਾ ਕਿ ਪੰਜਾਬ ਦੇ ਲੋਕਾਂ ਨੇ ਲੋਕ ਸਭਾ ਦੇ ਵਿੱਚ ਭੇਜਿਆ ਹੈਗਾ, ਭਾਈ ਸਰਬਜੀਤ ਸਿੰਘ ਖਾਲਸਾ। ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਆਜ਼ਾਦ ਉਮੀਦਵਾਰ ਸੀ, ਮੁੱਖ ਮੰਤਰੀ ਦੇ ਲੰਗੋਟੀਆ ਜਾਰ ਨੂੰ ਹਰਾ ਕੇ ਅੱਗੇ ਪਹੁੰਚੇ ਨੇ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਹਤਾਂ ਕਿਵੇਂ ਨੇ? ਦਿਨ ਕਿਵੇਂ ਲੰਘੇ ਨੇ ਜੋ ਵੋਟਾਂ ਦੇ ਸੀ, ਇਲੈਕਸ਼ਨਾਂ ਦੇ ਸੀ? ਵਧੀਆ ਨੇ, ਸਿਹਤਾਂ ਵੀ ਠੀਕ ਹੈ, ਦਿਨ ਵੀ ਵਧੀਆ ਲੰਘੇ। ਹਾਂ, ਅੱਜ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਅੱਜ ਦੀ ਜਿੱਤ ਨੂੰ ਨਾ ਤਾਂ ਕਹਿੰਦੇ ਜਸ਼ਨ ਮਨਾ ਸਕਦੇ ਆ ਤੇ ਨਾ ਖੁਸ਼ੀਆਂ ਮਨਾ ਸਕਦੇ। ਨਹੀਂ ਕੁਛ ਨਹੀਂ, ਅਸੀਂ ਜੀ ਦੇਖੋ ਜਿਹੜੀ ਮੇਰੀ ਜਿੱਤ ਹੈ ਇਹ ਤਾਂ ਫਰੀਦਕੋਟ ਨੂੰ ਹੀ ਸਮਰਪਿਤ ਹੈ, ਉਹਦੇ ਲੋਕਾਂ ਨੂੰ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ, ਅਣਥੱਕ ਮਿਹਨਤ ਕੀਤੀ ਹੈ, ਤੇ ਸਾਰੇ ਆਪਣੇ ਹਲਕੇ ਦੇ ਮੁੰਡਿਆਂ ਨੇ ਜਿਨ੍ਹਾਂ ਨੇ ਭੱਜ ਨੱਠ ਕੀਤੀ, ਬਾਹਰ ਵਾਲੇ ਜਿਹੜੇ ਸਿੱਖ ਹੈ ਆਪਣੇ ਜਿਨ੍ਹਾਂ ਨੇ ਮੈਨੂੰ ਫਾਈਨੈਂਸ਼ਲੀ ਵੀ ਮਦਦ ਕੀਤੀ ਹੈ ਨਾ, ਸਾਰਾ ਕੁਝ ਕੀਤਾ। ਦੇਖੋ ਮੈਂ ਤਾਂ ਇੱਕ ਗਰੀਬ ਵਾਲਾ ਬੰਦਾ ਹੈ, ਮਤਲਬ ਗਰੀਬ ਸਿੱਖ ਹੈ, ਤੇ ਮੈਂ ਪਹਿਲਾਂ ਹੀ ਦੱਸਤਾ ਸੀ ਵੀ ਮੇਰੇ ਕੋਲ ਤਾਂ ਪੈਸਾ ਹੈ ਨਹੀਂ। ਮੈਂ ਆਪਣਾ ਨੰਬਰ ਪਾਇਆ ਸੀ ਆਨਲਾਈਨ, ਤੇ ਬਹੁਤ ਮਦਦ ਕੀਤੀ ਮੇਰੀ, ਲੋਕਾਂ ਨੇ ਬਹੁਤ ਮਦਦ ਕੀਤੀ। ਉਸ ਤੋਂ ਬਾਅਦ ਤੇ ਜਿਹੜੀ ਫਿਜ਼ੀਕਲ ਕੰਮ ਸੀ ਉਹ ਫਰੀਦਕੋਟ ਦੇ ਯੂਥ ਨੇ ਬਹੁਤ ਕੀਤਾ ਹੈ। ਮੈਂ ਕਹਿੰਦਾ ਇੰਨੀ ਮਿਹਨਤ ਕੀਤੀ ਮੁੰਡਿਆਂ ਨੇ, ਇੰਨੀ ਮਿਹਨਤ ਕੀਤੀ, ਇਹਨਾਂ ਨੂੰ ਗਰਮੀ ਦੀ ਨਹੀਂ ਸੀ ਪਰਵਾਹ, ਇਹਨਾਂ ਨੂੰ ਕੁਝ ਪਰਵਾਹ ਨਹੀਂ ਸੀ, ਬਹੁਤ ਮਿਹਨਤ ਕੀਤੀ ਇਹਨਾਂ ਨੇ। ਮੈਂ ਸਾਰਿਆਂ ਦਾ ਹੀ ਬਹੁਤ 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 ਧੰਨਵਾਦੀ ਹਾਂ। ਹੁਣ ਅਗਲੀਆਂ ਰਣਨੀਤੀਆਂ ਕੀ ਰਹਿਣਗੀਆਂ? ਕਿਉਂਕਿ ਇੱਕ MP ਬਣਨ ਤੋਂ ਬਾਅਦ ਲੋਕ ਸਭਾ ਦੀ ਉਸ ਤੁਸੀਂ ਪਹੁੰਚੋਗੇ ਲੋਕ ਸਭਾ ਦੇ ਵਿੱਚ, ਉੱਥੇ ਸੀਟਾਂ ਤੇ ਬੈਠੋਗੇ ਜਾ ਕੇ, ਉਸੇ ਸੀਟ ਦੇ ਸਾਹਮਣੇ ਇੰਦਰਾ ਗਾਂਧੀ ਦੇ ਪੋਤੇ ਬੈਠੇ ਹੋਣਗੇ, ਉਸੇ ਸੀਟ ਤੇ ਤੁਸੀਂ ਬੈਠੇ ਹੋਵੋਗੇ, ਉਹਨਾਂ ਦੇ ਆਮੋ ਸਾਹਮਣੇ ਹੋਵੋਗੇ। ਇਹ ਨਾ ਜੀ ਸਾਰੀ ਦੁਨੀਆ ਦੇ ਵਿੱਚ ਇੱਕ ਸੰਦੇਸ਼ ਜਾਊਗਾ ਕਿ ਜਿਹੜੀ ਸਿੱਖ ਕੌਮ ਹੈ ਆਪਣੇ ਸ਼ਹੀਦਾਂ ਦੇ ਵਾਰਸਾਂ ਨੂੰ ਕਦੇ ਭੁੱਲਦੀ ਨਹੀਂ ਹੈ, ਉਹਨਾਂ ਦਾ ਵੀ ਓਨਾ ਹੀ ਸਤਿਕਾਰ ਕਰਦੀ ਹੈ ਜਿੰਨਾ ਸ਼ਹੀਦਾਂ ਦਾ ਕਰਦੀ ਹੈ। ਇਹ ਬਹੁਤ ਵੱਡੀ ਗੱਲ ਹੈ ਜੀ ਵੀ 40 ਸਾਲ ਬਾਅਦ ਵੀ ਮੈਂ ਜਿੱਤ ਕੇ ਜਦ ਰਾਹੁਲ ਗਾਂਧੀ ਦੇ, ਸੋਨੀਆ ਗਾਂਧੀ ਦੇ ਸਾਹਮਣੇ ਬੈਠੂੰਗਾ, ਜਾਂ ਕਿਸੇ ਦੇ ਮੋਦੀ ਵੀ ਹੋਊਗਾ, ਉੱਥੇ ਸਾਰੀਆਂ ਪਾਰਟੀਆਂ ਦੇ ਹੋਣਗੇ, ਉਹ ਸੁਨੇਹਾ ਬਹੁਤ ਆਪਣਾ ਛਾਤੀ ਚੌੜੀ ਹੋ ਜੂਗੀ ਮੇਰੀ ਜਦੋਂ ਉਹ ਦੇਖਣਗੇ ਨਾ ਬਈ ਯਾਰ 40 ਸਾਲ ਹੋ ਗਏ ਤੇ ਬਾਪੂ ਨੂੰ ਇਹ ਕੀਤੇ ਨੂੰ, ਅੱਜ ਵੀ ਇਹ ਜਿਤਾ ਕੇ ਫਿਰ ਉਹਨਾਂ ਦਾ ਉਹਦੇ ਮੁੰਡੇ ਨੂੰ ਵੀ ਜਿਤਾ ਕੇ ਭੇਜਤਾ। ਬਹੁਤ ਮਤਲਬ ਸੋਚਣ ਵਾਲੀ ਗੱਲ ਹੈ, ਫਕਰ ਵਾਲੀ ਗੱਲ ਹੈ ਬਈ ਜੀ ਬਈ ਸਿੱਖ ਕੌਮ ਭੁੱਲੀ ਨਹੀਂ ਸ਼ਹੀਦ ਬੇਅੰਤ ਸਿੰਘ ਦੇ ਵਾਰਸਾਂ ਨੂੰ। ਹਾਂ, ਜਿਤਾ ਕੇ ਭੇਜਿਆ 40 ਸਾਲ ਬਾਅਦ ਵੀ। ਕੋਈ ਉਲਾਂਭਾ ਤਾਂ ਨਹੀਂ ਹੈ ਕਿਸੇ ਲੀਡਰ ਦੇ ਸਿਰ ਜਾਂ ਕਿਸੇ ਕੌਮ ਦੇ ਸਿਰ? ਬਹੁਤ ਉਲਾਂਭੇ ਆ ਜੀ ਕੌਮ ਦੇ, ਜਿਹੜੇ ਆਮ ਜਿਹੜਾ ਸਿੱਖ ਹੈ ਕੌਮ ਦਾ, ਮੇਰਾ ਉਹਨੂੰ ਕਦੇ ਵੀ ਨਾ ਉਲਾਂਭਾ ਸੀ, ਨਾ ਹੈ, ਨਾ ਰਹੂਗਾ। ਲੀਡਰਾਂ ਨਾਲ ਤਾਂ ਬੜੇ ਉਲਾਂਭੇ ਆ। ਲੀਡਰ ਕਾਹਦੇ? ਲੀਡਰ ਤਾਂ ਮੈਂ ਕਹਿੰਦਾ ਵੀ ਬਸ ਚੋਪੀ ਭਰੀ ਹੈ। ਕਹਿੰਦੇ ਹੁੰਦੇ ਨੇ ਜੇ ਝੁੱਗਾ ਚੱਕਦੇ ਤਾਂ ਢਿੱਡ ਆਪਦਾ ਹੀ ਨੰਗਾ ਹੁੰਦਾ। ਆਪਦੀ ਕੌਮ ਦੀ ਜਿਹੜੀ ਪੱਤ ਰੱਖੀ ਜਾਵੇ, ਹਨਾ। ਹਾਂ ਬਿਲਕੁਲ ਬਿਲਕੁਲ ਬਿਲਕੁਲ। ਹਾਂ, ਭਰਾ ਮਾਰੂ ਜੰਗ ਹੋ ਜਾਂਦੀ ਹੈ। ਬੁੜਿਆਂ ਨੇ ਬਹੁਤ ਕੁਛ ਕੀਤਾ ਹੈ ਤੇ ਨਤੀਜੇ ਵੀ ਉਹਨਾਂ ਨੇ ਭੁਗਤੀ ਲਏ ਹੈ।
ਜਿਹੜੀ ਇੱਥੋਂ ਨਹੀਂ ਰੱਖੀ ਗਈ ਹੈ ਇੱਕ ਪੰਥਕ ਸਿਆਸਤ ਦੀ, ਜੇਕਰ ਆਪਾਂ ਗੱਲ ਕੀਤੀ ਜਾਵੇ ਫਰੀਦਕੋਟ ਤੋਂ ਖਾਸ ਕਰਕੇ ਖਡੂਰ ਸਾਹਿਬ ਤੋਂ ਜਿਹੜੀ ਇੱਕ ਨਹੀਂ ਰੱਖੀ ਗਈ ਆ ਦੁਬਾਰਾ ਤੋਂ ਮੁੜ ਸਰਜੀਤ ਹੋ ਰਹੀ ਆ ਪੰਥਕ ਸਿਆਸਤ, ਉਸ ਸਿਆਸਤ ਨੂੰ ਕਿਵੇਂ ਦੇਖਦੇ ਹੋ? ਹੁਣ ਆਉਣ ਵਾਲੀਆਂ 2027 ਦੀਆਂ ਬਾਈ ਇਲੈਕਸ਼ਨ ਵੀ ਆਉਣੀਆਂ ਨੇ, ਵਿੱਚ ਦੀ 2027 ਦੀ ਇਲੈਕਸ਼ਨ ਵੀ ਆਉਣੀਆਂ, ਉਹ ਇਲੈਕਸ਼ਨਾਂ ਦੇ ਵਿੱਚ ਕੀ ਤੁਹਾਡਾ ਜਿਹੜਾ ਕਿ ਨਹੀਂ, ਅਸੀਂ ਜੀ ਪਹਿਲਾਂ ਤਾਂ ਸਾਡਾ ਫੋਕਸ ਹੈ ਆ ਬਾਈ ਇਲੈਕਸ਼ਨ। ਅਸੀਂ ਬਰਨਾਲੇ ਤੋਂ ਦੇਖੋ, ਗੱਲ ਇਹ ਹੈ ਮੇਰਾ ਸੋਚਣਾ ਇਹ ਹੈ ਬਈ ਆਪਾਂ ਸ਼ਹੀਦ ਪਰਿਵਾਰਾਂ ਨੂੰ ਅੱਗੇ ਲੈ ਕੇ ਆਈਏ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਕੌਮ ਵਾਸਤੇ। ਤੇ ਜਿਵੇਂ ਸ਼ਹੀਦ ਭਾਈ ਸਤਵੰਤ ਸਿੰਘ ਦਾ ਪਰਿਵਾਰ ਹੈ, ਮੈਂ ਉਹਨਾਂ ਨੂੰ ਬਰਨਾਲੇ ਤੋਂ ਸਲਾਹ ਹੈ ਮੇਰੀ, ਮੈਂ ਪਹਿਲਾਂ ਹੀ ਸੋਚਿਆ ਹੋਇਆ ਸੀ ਬਈ ਉਹਨਾਂ ਨੂੰ ਆਪਾਂ ਬਰਨਾਲੇ ਤੋਂ ਇਲੈਕਸ਼ਨ ਲੜਾਵਾਂਗੇ। ਬਰਨਾਲਾ ਹੀ ਕਿਉਂ? ਕਿਉਂਕਿ ਫਰੀਦਕੋਟ ਹਲਕੇ ਦੇ ਵਿੱਚ ਗਿੱਦੜਬਾਹਾ ਵੀ ਖਾਲੀ ਹੋ ਚੁੱਕਿਆ, ਗਿੱਦੜਬਾਹੇ ਤੋਂ ਕਿਉਂ ਨਹੀਂ ਤੁਹਾਡਾ ਹਲਕਾ ਆਪਦਾ ਐਮਪੀ ਦਾ? ਉਹਨਾਂ ਨੂੰ ਜੀ ਉਹਨਾਂ ਦੀ ਮਰਜ਼ੀ, ਉਹ ਕਹਿੰਦੇ ਵੀ ਮੈਂ ਬਰਨਾਲੇ ਤੋਂ ਲੜਨਾ ਹੈ। ਹੁਣ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਜੇ ਅਸੀਂ ਇੰਨੀ ਵੀ ਨਹੀਂ ਮੰਨ ਸਕਦੇ ਫਿਰ ਕਰਾਂਗੇ ਕੀ? ਹਾਂ, ਚਾਹ ਹੋਇਆ ਮਨ ਦੇ ਵਿੱਚ ਜਦੋਂ ਇਲੈਕਸ਼ਨਾਂ ਦਾ ਰਿਜ਼ਲਟ ਆਉਣਾ ਸੀ, ਕਿਤੇ ਇਹ ਤਾਂ ਨਹੀਂ ਡਰ ਲੱਗਿਆ ਵੀ ਕਿਤੇ ਬਠਿੰਡੇ ਵਾਲੀ ਨਾ ਹੋ ਜੇ ਜਾਂ ਕਿਤੇ ਭਦੌੜ ਵਾਲੀ ਨਾ ਹੋ? ਐਵੇਂ ਨਹੀਂ, ਐ ਤਾਂ ਮੈਨੂੰ ਪਤਾ ਸੀ ਵੀ ਅਸੀਂ ਬਈ ਛੇਤੀ ਖੜੇ ਨਹੀਂ ਹਾਰਦੇ, ਪਰ ਜਦੋਂ ਲੀਡ ਬਣ ਗਈ ਸਵੇਰੇ ਹੀ ਮਤਲਬ ਉਹ ਬੋਲੇ ਜੀ ਸਰਬਜੀਤ ਸਿੰਘ, ਫਿਰ ਮੈਂ ਕਿਹਾ ਹੁਣ ਨਹੀਂ ਇਹ ਟੁੱਟਦੀ, ਉਹ ਮਹਾਰਾਜ ਨੇ ਫਿਰ ਮਨ ਦੀ ਸੁਣ ਲਈ, ਉਹ ਫਿਰ ਚੱਲਦੀ ਹੋ ਗਈ। ਅਰਦਾਸਾਂ ਬੇਨਤੀਆਂ ਜੋਦੜੀਆਂ ਕਰੀਆਂ ਕੰਮ ਆਈਆਂ? ਬਿਲਕੁਲ, ਬਹੁਤ ਜੀ ਬਹੁਤ ਸ਼ਹੀਦ, ਮੈਨੂੰ ਇੰਨੀ ਗੱਲ ਪਤਾ ਬਈ ਜਿਹੜੇ ਸਿੰਘ ਸ਼ਹੀਦ ਹੈ ਨਾ ਬਹੁਤ ਸਮਰੱਥ ਹੈ। ਹਾਂ, ਬਹੁਤ ਉਹਨਾਂ ਸ਼ਕਤੀ ਹੈ। ਦੀਪ ਸਿੱਧੂ ਦੇ ਪਰਿਵਾਰ ਨੇ ਵੀ ਆ ਕੇ ਮਦਦ ਕਰੀ। ਦੀਪ ਸਿੱਧੂ ਬਹੁਤ ਅੱਜ ਕੀਤੀ ਜੀ, ਬਹੁਤ ਕੀਤੀ ਹੈ, ਅੱਜ ਵੀ ਆਏ ਸੀ। ਹਾਂ, ਬਹੁਤ ਕੀਤੀ ਹੈ ਦੀਪ ਸਿੱਧੂ ਦੇ ਪਰਿਵਾਰ ਨੇ। ਸ਼ਹੀਦ ਭਾਈ ਕੇਹਰ ਸਿੰਘ ਦੇ ਪਰਿਵਾਰ ਨੇ ਵੀ ਮਦਦ ਕੀਤੀ ਹੈ, ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੇ ਵੀ ਮਦਦ ਕੀਤੀ ਹੈ। ਤੇ ਮੈਂ ਹੀ ਇਹਨਾਂ ਨੂੰ ਕਿਹਾ ਸੀ, ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੂੰ ਮੈਂ ਕਿਹਾ ਵੀ ਆਪਾਂ ਬਾਈ ਇਲੈਕਸ਼ਨ ਲੜਨਾ ਹੈ। ਜੇ ਅਸੀਂ ਪਹਿਲਾਂ ਹੀ ਪਲੈਨਿੰਗ ਕੀਤੀ ਹੋਈ ਸੀ ਬਈ ਜੇ ਮਹਾਰਾਜ ਨੇ ਆਪਾਂ ਨੂੰ ਜਿਤਾਤਾ ਤਾਂ ਆਪਾਂ ਇਕੱਲੇ ਐਮਪੀ ਤੱਕ ਨਹੀਂ ਗੱਲ ਰੱਖਣੀ ਜੀ, ਹਾਂ ਐਮਪੀ ਬਣ ਗਏ ਬਹੁਤ ਹੈ ਨਾ, ਫਿਰ ਆਪਾਂ ਜੇ ਕੌਮ ਸਾਨੂੰ ਸੇਵਾ ਬਖਸ਼ੂਗੀ ਤਾਂ ਅਸੀਂ ਕੌਮ ਨੂੰ ਸੇਧ ਵੀ ਦੇਵਾਂਗੇ। ਤਾਂ 1-2 ਮਿੰਟ ਹੋਰ ਗੱਲ ਕਰਾਂਗੇ ਕਿਉਂਕਿ ਅਸੀਂ ਇੱਕ ਚਿਹਰਾ ਦਿਖਾ ਦਈਏ ਜਿਨ੍ਹਾਂ ਨੇ ਖਾਸ ਕਰਕੇ ਮਦਦ ਕੀਤੀ ਸੀ, ਗੁਰਸੇਵਕ ਸਿੰਘ ਜਵਾਰ ਕੀ। ਇਹੀ ਹੈ, ਇੱਧਰ ਚਿਹਰਾ ਦਿਖਾ ਦਿਓ। ਮੇਰੀ ਜਿੱਤ ਦੇ ਪਿੱਛੇ ਸਭ ਤੋਂ ਵੱਡਾ ਇਹੀ ਮੈਨੂੰ ਲੈ ਕੇ ਆਏ ਆ ਗੁਰਸੇਵਕ ਸਿੰਘ ਜਵਾਰ ਕੇ। ਇਹਨਾਂ ਨੂੰ ਲਿਆਉਣੇ ਕਰਕੇ ਬਹੁਤ ਕੁਝ ਹੋਇਆ ਇਹਨਾਂ ਨਾਲ, ਇਹਨਾਂ ਨੂੰ ਪਾਰਟੀ 'ਚੋਂ ਵੀ ਕੱਢਿਆ ਗਿਆ, ਮਾਨ ਸਾਹਿਬ ਨੇ ਕੱਢਿਆ ਹੈ, ਬਹੁਤ ਕੁਝ ਇਹਨਾਂ ਨਾਲ ਹੋਇਆ, ਲੈਟਰਾਂ ਵੀ ਆਈਆਂ ਜੀ ਤੁਸੀਂ ਸਰਬਜੀਤ ਸਿੰਘ ਖਾਲਸਾ ਦੀ ਮਦਦ ਕਿਉਂ ਕਰਦੇ ਹੋ ਤੇ ਨਾ ਕਰੋ, ਤੇ ਬਹੁਤ ਕੁਝ ਇਹਨਾਂ ਨੂੰ ਸਹਿਣਾ ਪਿਆ ਮੇਰੇ ਕਰਕੇ। ਮੈਂ ਇਹਨਾਂ ਦਾ ਬਹੁਤ ਰਿਣੀ ਹੈ। ਜਵਾਰ ਕੇ ਸਾਹਿਬ 2 ਮਿੰਟ ਤੁਹਾਡੇ ਨਾਲ, ਗਿਲਾ ਹੈ ਸ਼ਿਕਵਾ ਕਿਸੇ ਨਾਲ ਹੋਵੇ? ਨਾ ਜੀ, ਆਪਾਂ ਨੂੰ ਕੋਈ ਨਹੀਂ। ਆਪਾਂ ਧੰਨਵਾਦ ਕਰਦੇ ਜਿਹੜਾ ਕੁਝ ਕੀਤਾ ਉਹਨਾਂ ਨੇ, ਵਧੀਆ ਧੰਨਵਾਦ ਹੈ। ਅੱਜ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ? ਅੱਜ ਦੀ ਜਿਹੜੀ ਜਿੱਤ ਹੈ ਇਹ ਮੈਂ ਕਹਿੰਦਾ ਜਿਹੜੀ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ। ਜਿਵੇਂ ਘੱਲੂਘਾਰਾ ਰਾਬਤਾ ਚੱਲਦਾ ਹੈ, ਉਹ 'ਚ ਜੇ ਇਸ ਤਰੀਕ ਦੇ ਵਿੱਚ ਜਿਹੜੀ 1 ਤਰੀਕ ਹੈ ਵੋਟਾਂ ਪਈਆਂ ਹੈ, 1 ਤਰੀਕ ਨੂੰ ਹਿੰਦੁਸਤਾਨ ਦੀ ਸਰਕਾਰ ਨੇ, ਇੰਦਰਾ ਗਾਂਧੀ ਨੇ ਫੌਜਾਂ ਚੜਾਈਆਂ ਜਿਵੇਂ ਬਾਹਰਲੇ ਦੇਸ਼ ਨਾਲ ਲੜਾਈ ਕਰਨੀ ਹੁੰਦੀ ਹੈ ਜੀ, ਅਤੇ ਉਹਦਾ ਜਵਾਬ 4 ਤਰੀਕ ਨੂੰ ਲੋਕਾਂ ਨੇ ਅੱਜ ਗਿਣਤੀ ਦਿੱਤਾ ਜੀ। ਬਿਲਕੁਲ, ਤੁਸੀਂ ਬਾਹਰ ਹੱਥ ਜੋੜ ਕੇ ਬੇਨਤੀ ਕਰ ਰਹੇ ਸੀ, ਕਹਿੰਦੇ ਕਿ ਕੇਸ ਰੱਖੋ ਸਿੰਘ ਸਜੋ ਗੁਰੂ ਦੇ ਲੜ ਲੱਗੋ। ਗੁਰੂ ਦੇ ਲੜ ਲੱਗੋ। ਮੈਂ ਇਹੀ ਚਾਹੂੰਗਾ ਵੀ ਜਿਹੜੇ ਮੇਰੇ ਹਲਕੇ ਦੇ ਚ ਸਿੱਖ ਪਰਿਵਾਰ 'ਚ ਜਿਹੜੇ ਮੁੰਡੇ ਕਲੀਨ ਸ਼ੇਵ ਹੈ ਨਾ, ਤੇ ਕੇਸ ਵੀ ਕਤਲ ਕਰਾਏ ਹੋਏ ਆ, ਵੀ ਮੈਂ ਉਹਨਾਂ ਨੂੰ ਅਪੀਲ ਕੀਤੀ ਹੈ ਬਾਈ ਜੀ ਬਈ ਜੇ ਤੁਸੀਂ ਮੈਨੂੰ ਭੋਰਾ ਵੀ ਪਿਆਰ ਕਰਦੇ ਹੋ ਨਾ ਬਈ ਕੇਸ ਦਾੜੀ ਪ੍ਰਕਾਸ਼ ਕਰੋ। ਹਾਂ ਬਈ ਚਲੋ ਤੁਸੀਂ ਪਹਿਲਾਂ ਕੇਸ ਦਾੜੀ ਦਾ ਪ੍ਰਕਾਸ਼ ਕਰੋ, ਫਿਰ ਗੁਰੂ ਦੇ ਸਿੰਘ ਵੀ ਮੈਂ ਤਾਂ ਵੈਸੇ ਉਹਨਾਂ ਨੂੰ ਕਿਹਾ ਵੀ ਸਿੰਘ ਵੀ ਸਜੋ, ਤੇ ਜਿਹੜੇ ਨਹੀਂ ਸਜਣਗੇ ਉਹਨਾਂ ਨੂੰ ਫਿਰ ਮੈਂ ਹੌਲੀ ਪ੍ਰੇਰਿਤ ਕਰੂੰਗਾ ਵੀ ਆਪਾਂ ਸਿੰਘ ਵੀ ਸਜਣਾ ਹੈ। ਅਪੀਲ ਮੈਂ ਸਿੰਘ ਸਜਣ ਦੀ ਵੀ ਕੀਤੀ ਹੈ ਬਈ ਤੁਸੀਂ ਸਿੰਘ ਵੀ ਸਜੋ। ਪਹਿਲਾ ਸਵਾਲ ਕੀ ਰਹੂਗਾ ਤੁਹਾਡਾ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ ਜਾ ਕੇ ਪਹਿਲਾ ਸਵਾਲ ਕੀ ਕਰੋਗੇ? ਪਹਿਲਾ ਸਵਾਲ ਮੇਰਾ ਇਹ ਹੈ ਜੀ ਬਈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ, ਹਰੇਕ ਹੀ ਕਹਿ ਦਿੰਦਾ ਹੈ ਜੀ ਉਹ ਮੈਂਟਲੀ ਅਪਸੈਟ ਸੀ, ਬਈ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜਾ ਮਹਾਰਾਜ ਦੀ ਬੇਅਦਬੀ ਕਰਦਾ ਹੈ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ। ਹਾਂ,
ਉਸ ਤੋਂ ਬਾਅਦ ਕੋਈ ਅਗਲੀਆਂ ਰਣਨੀਤੀਆਂ ਅਗਲੇ ਪਲਾਨ ਜਿਹੜੇ ਕਾਹਦੇ ਬਾਰੇ ਜੋ ਸਿਆਸਤ ਵੱਡੀ ਵੀ ਕਰਨੀ ਆ ਹੁਣ ਇਹ ਤਾਂ ਇਹ ਨਹੀਂ ਵੀ ਇਕੱਲੀ ਫਰੀਦਕੋਟ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਗੱਲ ਕਰਨੀ ਆ ਵੀ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ। ਬਹੁਤ ਕੁਛ ਹੈ ਜੀ। ਅਸੀਂ ਇਹ ਚਾਹੁੰਦੇ ਆ, ਮੈਂ ਪਰਸਨਲੀ ਇਹ ਚਾਹੁੰਦਾ ਵੀ ਜੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਹੋ ਸਕਦਾ ਹੈ ਤਾਂ ਯੂਨਾਈਟਿਡ ਸਟੇਟਸ ਆਫ ਇੰਡੀਆ ਕਿਉਂ ਨਹੀਂ ਹੋ ਸਕਦਾ। ਬਈ ਅਸੀਂ ਹਰੇਕ ਸਟੇਟ ਦਾ ਹੁਣ ਵੀ ਤਾਂ ਆਪਣਾ ਹੀ ਕਾਨੂੰਨ ਹੈ ਨਾ। ਰਾਜਸਥਾਨ ਦੇ ਵਿੱਚ ਕਈ ਚੀਜ਼ਾਂ ਲਾਊਡ ਹੈ ਜੋ ਪੰਜਾਬ 'ਚ ਨਹੀਂ ਹੈ, ਠੀਕ ਹੈ ਨਾ। ਅਸੀਂ ਵੀ ਤਾਂ ਉਹੀ ਚਾਹੁੰਦੇ ਹਾਂ ਵੀ ਹਰੇਕ ਸਟੇਟ ਦਾ ਜਿਵੇਂ ਹੁਣ ਹੈ, ਆਲਮੋਸਟ ਹਰੇਕ ਸਟੇਟ ਦਾ ਆਪਣਾ ਕਾਨੂੰਨ ਹੈ। ਹਾਂ, ਤੇ ਉਰੇ ਵੀ ਐਵੇਂ ਸਾਨੂੰ ਪੰਜਾਬ ਨੂੰ ਵੀ ਐਵੇਂ ਚਾਹੀਦਾ ਵੀ ਅਸੀਂ ਆਪਣਾ ਕਾਨੂੰਨ ਆਪ ਬਣਾਈਏ। ਹਾਂਜੀ ਹਾਂਜੀ, ਤੁਸੀਂ ਕੁਝ ਕਹਿਣਾ? ਅਸੀਂ ਕਹਿੰਦੇ ਜਿਹੜੇ ਕਿਸਾਨਾਂ ਇਹਨਾਂ ਨੂੰ ਬੇਨਤੀ ਕਰਦੇ ਆ, ਅਸੀਂ ਜਿਹੜੇ ਕਿਸਾਨਾਂ ਦੇ ਮਸਲੇ ਹੈ ਜਿਵੇਂ MSP ਦਾ ਹੈਗਾ ਮਸਲਾ, ਉਹ ਸੋ ਪਹਿਲ ਦੇ ਆਧਾਰ ਤੇ ਉਠਾਉਣਾ ਚਾਹੀਦਾ ਹੈ। ਦੂਜਾ ਹੈਗਾ ਜਿਹੜੇ ਬਾਰਡਰ ਨੇ, ਬਾਰਡਰ ਖੋਲ੍ਹਣੇ ਚਾਹੀਦੇ ਆ। ਬਾਰਡਰ ਖੋਲ੍ਹਣੇ ਤਾਂ ਜ਼ਰੂਰੀ ਨੇ, ਜਿਹੜੀ ਸਾਡੀ ਕਣਕ ਹੈ ਤੇ ਜਾਂ ਜੀਰੀ ਹੈ ਇਹ 8-9 ਹਜ਼ਾਰ 10 ਹਜ਼ਾਰ ਤੱਕ ਕੁਇੰਟਲ ਵਿਕਦੀ ਹੈ ਬਾਹਰਲੇ ਨਾਲ ਦੇ ਮੁਲਕਾਂ 'ਚ। ਜੇ ਬਾਰਡਰ ਖੁੱਲ੍ਹ ਜਾਣ ਤਾਂ ਜਿਹੜੇ ਕਿਸਾਨ ਨੇ ਜਾਂ ਬੇਰੁਜ਼ਗਾਰ ਨੇ ਤੇ ਵਪਾਰੀ ਹੈ, ਉਹ ਸਾਡੇ ਵਪਾਰੀ ਹੱਥ ਰੰਗ ਲੈਣਗੇ। ਤੇ ਬੰਦੀ ਸਿੰਘਾਂ ਦਾ ਮਸਲਾ ਹੈ, ਬੰਦੀ ਸਿੰਘਾਂ ਦਾ ਮਸਲਾ ਜ਼ੋਰ ਨਾਲ ਉਠਾਉਣਾ ਚਾਹੀਦਾ ਹੈ। ਡਿਬਰੂਗੜ੍ਹ ਵਾਲੇ ਜਿਹੜੇ ਮੁੰਡੇ ਹੈਗੇ ਉਹਨਾਂ ਨੂੰ ਛੱਡਣਾ ਚਾਹੀਦਾ ਹੈ। ਹੋਰ ਜਿਹੜੇ ਪੰਜਾਬ ਦੇ ਜਿੰਨੇ ਮਸਲੇ ਹੁਣ ਤੁਸੀਂ ਦੇਖ ਲਓ, ਆਪਣਾ ਸ਼ੰਭੂ ਬਾਰਡਰ ਜਾਂ ਖਨੌਰੀ ਬਾਰਡਰ, ਕਿਸਾਨਾਂ ਤੇ BJP ਨੇ ਗੋਲੀਆਂ ਚਲਾਈਆਂ ਹੈ। ਅੱਜ ਉਹਨਾਂ ਦੀ ਸਰਕਾਰ 'ਚ ਫਿਰ ਬਹੁਮਤ ਮਿਲ ਗਿਆ। ਇਹਦਾ ਮਤਲਬ ਐਂ ਤਾਂ ਨਹੀਂ ਵੀ ਉਹ ਮੁੜ ਕੇ ਆ ਕੇ ਸਰਕਾਰ ਬਣਾ ਕੇ ਫਿਰ ਪੰਜਾਬੀਆਂ ਜ਼ੁਲਮ ਕਰਨਾ। ਉਹਦੇ ਬਾਰੇ ਸਾਨੂੰ ਸੋਚਣਾ ਪਊਗਾ। ਬਿਲਕੁਲ ਸੋਚੋਗੇ ਭਾਈ ਸਾਹਿਬ ਜੋ ਇਹ ਗੱਲਾਂ ਕਹੀਆਂ ਨੇ? ਬਿਲਕੁਲ ਜੀ, ਇਹ ਵੀ ਅਸੀਂ ਗੱਲਾਂ ਚੱਕਾਂਗੇ। ਹੋਰ ਵੀ ਬਹੁਤ ਹੈ ਜੀ। ਅਸੀਂ ਹੁਣ ਸਾਰਾ ਪਲੈਨਿੰਗ ਕਰਾਂਗੇ ਵੀ ਕਿਵੇਂ ਵੀ ਅੰਮ੍ਰਿਤਪਾਲ ਔਰ ਅਸੀਂ ਦੋਵੇਂ ਰਲ ਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਸੇਧ ਦੇਵਾਂਗੇ, ਅਗਵਾਈ ਕਰਾਂਗੇ ਅਸੀਂ ਜੀ। ਰਲ ਤੁਹਾਡਾ ਕੇ। ਸਮਾਂ ਵੀ ਹੋ ਗਿਆ, ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਤਾਂ ਅਸੀਂ ਇੱਕ ਵਾਰ ਫੇਰ ਤੋਂ ਵਧਾਈਆਂ ਦੇਵਾਂਗੇ। ਸੁਖਵਿੰਦਰ ਸਿੰਘ ਜੀ, ਸ਼ੁਕਰੀਆ ਤੁਹਾਡਾ ਵੀ, ਤੁਸੀਂ ਹਮੇਸ਼ਾ ਸਾਥ ਦਿੱਤਾ। ਤਾਂ ਕੁਝ ਕਹਿਣਾ ਤੁਸੀਂ ਇਹਨਾਂ ਦੇ ਬਾਰੇ, ਕੋਈ ਦੋ ਸ਼ਬਦ? ਸਮੁੱਚੇ ਸਿੱਖ ਜਗਤ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟ ਅਨਕੋਟ ਸ਼ੁਕਰ ਕਰਦਾ। ਇਹ ਸ਼ਹੀਦਾਂ ਦੀ ਜਿੱਤ ਹੋਈ ਹੈ। ਸਮੁੱਚੇ ਸਿੱਖਾਂ ਦਾ, ਸਮੁੱਚੇ ਸਿੰਘਾਂ ਦਾ, ਸਾਰਿਆਂ ਦਾ, ਤੁਹਾਡੀ ਸਮੁੱਚੀ ਇੰਡੋਜ਼ ਟੀਮ ਦਾ ਧੰਨਵਾਦ ਕਰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਅਸੀਂ ਅੱਗੇ ਚੱਲ ਕੇ ਹੋਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਹੁਣ ਅਗਲੀਆਂ ਰਣਨੀਤੀਆਂ ਕੀ ਰਹਿਣਗੀਆਂ, ਕਿਉਂਕਿ ਇੱਕ MP ਬਣਨ ਤੋਂ ਬਾਅਦ ਲੋਕ ਸਭਾ ਦੀ ਤੁਸੀਂ ਪਹੁੰਚੋਗੇ ਲੋਕ ਸਭਾ ਦੇ ਵਿੱਚ, ਉੱਥੇ ਸੀਟਾਂ ਤੇ ਬੈਠੋਗੇ ਜਾ ਕੇ। ਉਸੇ ਸੀਟ ਦੇ ਸਾਹਮਣੇ ਇੰਦਰਾ ਗਾਂਧੀ ਦੇ ਪੋਤੇ ਬੈਠੇ ਹੋਣਗੇ, ਉਸੇ ਸੀਟ ਤੇ ਤੁਸੀਂ ਬੈਠੇ ਹੋਵੋਗੇ, ਉਹਨਾਂ ਦੇ ਆਮੋ ਸਾਹਮਣੇ ਹੋਵੋਗੇ। ਇਹ ਬਹੁਤ ਵੱਡੀ ਗੱਲ ਹੈ ਜੀ ਵੀ 40 ਸਾਲ ਬਾਅਦ ਵੀ ਮੈਂ ਜਿੱਤ ਕੇ ਜਦ ਰਾਹੁਲ ਗਾਂਧੀ ਦੇ, ਸੋਨੀਆ ਗਾਂਧੀ ਦੇ ਸਾਹਮਣੇ ਬੈਠੂੰਗਾ ਜਾਂ ਕਿਸੇ ਦੇ ਮੋਦੀ ਵੀ ਹੋਊਗਾ, ਉੱਥੇ ਸਾਰੀਆਂ ਪਾਰਟੀਆਂ ਦੇ ਹੋਣਗੇ। ਬਹੁਤ ਇਹ ਮਤਲਬ ਸੋਚਣ ਵਾਲੀ ਗੱਲ ਹੈ, ਫਕਰ ਵਾਲੀ ਗੱਲ ਹੈ ਇਹ। ਬਈ ਸਿੱਖ ਕੌਮ ਭੁੱਲੀ ਨਹੀਂ ਸ਼ਹੀਦ ਬੇਅੰਤ ਸਿੰਘ ਦੇ ਵਾਰਸਾਂ ਨੂੰ। ਕੋਈ ਉਲਾਂਭਾ ਤਾਂ ਨਹੀਂ ਹੈ ਕਿਸੇ ਲੀਡਰ ਦੇ ਸਿਰ ਜਾਂ ਕਿਸੇ ਕੌਮ ਦੇ ਸਿਰ? ਬਹੁਤ ਉਲਾਂਭੇ ਆ ਜੀ ਕੌਮ ਦੇ। ਜਿਹੜੇ ਆਮ ਜਿਹੜਾ ਸਿੱਖ ਹੈ ਕੌਮ ਦਾ, ਮੇਰਾ ਉਹਨੂੰ ਕਦੇ ਵੀ ਨਾ ਉਲਾਂਭਾ ਸੀ, ਨਾ ਹੈ, ਨਾ ਰਹੂਗਾ। ਜਿਹੜੀ ਇੱਥੋਂ ਨਹੀਂ ਰੱਖੀ ਗਈ ਹੈ ਇੱਕ ਪੰਥਕ ਸਿਆਸਤ ਦੀ, ਜੇਕਰ ਆਪਾਂ ਗੱਲ ਕੀਤੀ ਜਾਵੇ ਫਰੀਦਕੋਟ ਤੋਂ, ਖਾਸ ਕਰਕੇ ਖਡੂਰ ਸਾਹਿਬ ਤੋਂ, ਜਿਹੜੀ ਇੱਕ ਨਹੀਂ ਰੱਖੀ ਗਈ ਆ ਦੁਬਾਰਾ ਤੋਂ ਮੁੜ ਸਰਜੀਤ ਹੋ ਰਹੀ ਹੈ ਪੰਥਕ ਸਿਆਸਤ, ਉਸ ਸਿਆਸਤ ਨੂੰ ਕਿਵੇਂ ਦੇਖਦੇ ਹੋ? ਹੁਣ ਆਉਣ ਵਾਲੀਆਂ 2027 ਦੀਆਂ ਬਾਈ ਇਲੈਕਸ਼ਨ ਵੀ ਆਉਣੀਆਂ ਨੇ, ਵਿੱਚ ਦੀ 2027 ਦੀ ਇਲੈਕਸ਼ਨ ਵੀ ਆਉਣੀਆਂ। ਮੇਰਾ ਸੋਚਣਾ ਇਹ ਹੈ ਬਈ ਆਪਾਂ ਸ਼ਹੀਦ ਪਰਿਵਾਰਾਂ ਨੂੰ ਅੱਗੇ ਲੈ ਕੇ ਆਈਏ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਕੌਮ ਵਾਸਤੇ। ਪਹਿਲਾ ਸਵਾਲ ਕੀ ਰਹੂਗਾ ਤੁਹਾਡਾ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ ਜਾ ਕੇ ਪਹਿਲਾ ਸਵਾਲ ਕੀ ਕਰੋਗੇ? ਪਹਿਲਾ ਸਵਾਲ ਮੇਰਾ ਇਹ ਹੈ ਜੀ ਬਈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ, ਹਰੇਕ ਹੀ ਕਹਿ ਦਿੰਦਾ ਹੈ ਜੀ ਉਹ ਮੈਂਟਲੀ ਅਪਸੈਟ ਸੀ। ਵੀ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜੇ ਮਹਾਰਾਜ ਦੀ ਬੇਅਦਬੀ ਕਰਦਾ ਹੈ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਸਟੇਜਾਂ ਤੇ ਬੋਲਦੇ ਰਹੇ ਨੇ ਕਿ ਪਿੱਪਲ ਦੇ ਪੱਤਿਆਂ ਵੇ ਕਾਹਦੀ ਖੜ ਲਾਈ ਆ, ਝੜ ਗਏ ਪੁਰਾਣੇ ਰੁੱਤ ਨਵਿਆਂ ਦੀ ਆਈ ਆ। ਤਾਂ ਵਾਕਈ ਅੱਜ ਇੱਕ ਨਵਾਂ ਚਿਹਰਾ ਜਿਹੜਾ ਕਿ ਪੰਜਾਬ ਦੇ ਲੋਕਾਂ ਨੇ ਲੋਕ ਸਭਾ ਦੇ ਵਿੱਚ ਭੇਜਿਆ ਹੈਗਾ, ਭਾਈ ਸਰਬਜੀਤ ਸਿੰਘ ਖਾਲਸਾ। ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਆਜ਼ਾਦ ਉਮੀਦਵਾਰ ਸੀ, ਮੁੱਖ ਮੰਤਰੀ ਦੇ ਲੰਗੋਟੀਆ ਜਾਰ ਨੂੰ ਹਰਾ ਕੇ ਅੱਗੇ ਪਹੁੰਚੇ ਨੇ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਹਤਾਂ ਕਿਵੇਂ ਨੇ? ਦਿਨ ਕਿਵੇਂ ਲੰਘੇ ਨੇ ਜੋ ਵੋਟਾਂ ਦੇ ਸੀ, ਇਲੈਕਸ਼ਨਾਂ ਦੇ ਸੀ? ਵਧੀਆ ਨੇ, ਸਿਹਤਾਂ ਵੀ ਠੀਕ ਹੈ, ਦਿਨ ਵੀ ਵਧੀਆ ਲੰਘੇ।
ਹਾਂ। ਅੱਜ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ, ਕਿਉਂਕਿ ਅੱਜ ਦੀ ਜਿੱਤ ਨੂੰ ਨਾ ਤਾਂ ਕਹਿੰਦੇ ਜਸ਼ਨ ਮਨਾ ਸਕਦੇ ਆ ਤੇ ਨਾ ਖੁਸ਼ੀਆਂ ਮਨਾ ਸਕਦੇ ਜੀ। ਨਹੀਂ ਕੁਛ ਨਹੀਂ, ਅਸੀਂ ਜੀ ਦੇਖੋ ਜਿਹੜੀ ਮੇਰੀ ਜਿੱਤ ਹੈ ਇਹ ਤਾਂ ਫਰੀਦਕੋਟ ਨੂੰ ਹੀ ਸਮਰਪਿਤ ਹੈ, ਉਹਦੇ ਲੋਕਾਂ ਨੂੰ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ, ਅਣਥੱਕ ਮਿਹਨਤ ਕੀਤੀ ਹੈ, ਤੇ ਸਾਰੇ ਆਪਣੇ ਹਲਕੇ ਦੇ ਮੁੰਡਿਆਂ ਨੇ ਜਿਨ੍ਹਾਂ ਨੇ ਭੱਜ ਨੱਠ ਕੀਤੀ, ਬਾਹਰ ਵਾਲੇ ਜਿਹੜੇ ਸਿੱਖ ਹੈ ਆਪਣੇ ਜਿਨ੍ਹਾਂ ਨੇ ਮੈਨੂੰ ਫਾਈਨੈਂਸ਼ਲੀ ਵੀ ਮਦਦ ਕੀਤੀ ਹੈ ਨਾ, ਸਾਰਾ ਕੁਝ ਕੀਤਾ। ਦੇਖੋ ਮੈਂ ਤਾਂ ਇੱਕ ਗਰੀਬ ਵਾਲਾ ਬੰਦਾ ਹੈ, ਮਤਲਬ ਗਰੀਬ ਸਿੱਖ ਹੈ, ਤੇ ਮੈਂ ਪਹਿਲਾਂ ਹੀ ਦੱਸਤਾ ਸੀ ਵੀ ਮੇਰੇ ਕੋਲੇ ਤਾਂ ਪੈਸਾ ਹੈ ਨਹੀਂ। ਮੈਂ ਆਪਣਾ ਨੰਬਰ ਪਾਇਆ ਸੀ ਔਨਲਾਈਨ, ਤੇ ਬਹੁਤ ਮਦਦ ਕੀਤੀ ਮੇਰੀ, ਲੋਕਾਂ ਨੇ ਬਹੁਤ ਮਦਦ ਕੀਤੀ। ਉਸ ਤੋਂ ਬਾਅਦ ਤੇ ਜਿਹੜੀ ਫਿਜ਼ੀਕਲ ਕੰਮ ਸੀ ਉਹ ਫਰੀਦਕੋਟ ਦੇ ਯੂਥ ਨੇ ਬਹੁਤ ਕੀਤਾ ਹੈ। ਮੈਂ ਕਹਿੰਦਾ ਇੰਨੀ ਮਿਹਨਤ ਕੀਤੀ ਮੁੰਡਿਆਂ ਨੇ, ਇੰਨੀ ਮਿਹਨਤ ਕੀਤੀ, ਇਹਨਾਂ ਨੂੰ ਗਰਮੀ ਦੀ ਨਹੀਂ ਸੀ ਪਰਵਾਹ, ਇਹਨਾਂ ਨੂੰ ਕੁਝ ਪਰਵਾਹ ਨਹੀਂ ਸੀ, ਬਹੁਤ ਮਿਹਨਤ ਕੀਤੀ ਇਹਨਾਂ ਨੇ। ਮੈਂ ਸਾਰਿਆਂ ਦਾ ਹੀ ਬਹੁਤ 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 ਧੰਨਵਾਦੀ ਹਾਂ। ਹੁਣ ਅਗਲੀਆਂ ਰਣਨੀਤੀਆਂ ਕੀ ਰਹਿਣਗੀਆਂ, ਕਿਉਂਕਿ ਇੱਕ MP ਬਣਨ ਤੋਂ ਬਾਅਦ ਲੋਕ ਸਭਾ ਦੀ ਉਸ ਤੁਸੀਂ ਪਹੁੰਚੋਗੇ ਲੋਕ ਸਭਾ ਦੇ ਵਿੱਚ, ਉੱਥੇ ਸੀਟਾਂ ਤੇ ਬੈਠੋਗੇ ਜਾ ਕੇ, ਉਸੇ ਸੀਟ ਦੇ ਸਾਹਮਣੇ ਇੰਦਰਾ ਗਾਂਧੀ ਦੇ ਪੋਤੇ ਬੈਠੇ ਹੋਣਗੇ, ਉਸੇ ਸੀਟ ਤੇ ਤੁਸੀਂ ਬੈਠੇ ਹੋਵੋਗੇ, ਉਹਨਾਂ ਦੇ ਆਮੋ ਸਾਹਮਣੇ ਹੋਵੋਗੇ। ਇਹ ਨਾ ਜੀ ਸਾਰੀ ਦੁਨੀਆ ਦੇ ਵਿੱਚ ਇੱਕ ਸੰਦੇਸ਼ ਜਾਊਗਾ ਕਿ ਜਿਹੜੀ ਸਿੱਖ ਕੌਮ ਹੈ ਆਪਣੇ ਸ਼ਹੀਦਾਂ ਦੇ ਵਾਰਸਾਂ ਨੂੰ ਕਦੇ ਭੁੱਲਦੀ ਨਹੀਂ ਹੈ, ਉਹਨਾਂ ਦਾ ਵੀ ਓਨਾ ਹੀ ਸਤਿਕਾਰ ਕਰਦੀ ਹੈ ਜਿੰਨਾ ਸ਼ਹੀਦਾਂ ਦਾ ਕਰਦੀ ਹੈ। ਇਹ ਬਹੁਤ ਵੱਡੀ ਗੱਲ ਹੈ ਜੀ ਵੀ 40 ਸਾਲ ਬਾਅਦ ਵੀ ਮੈਂ ਜਿੱਤ ਕੇ ਜਦ ਰਾਹੁਲ ਗਾਂਧੀ ਦੇ, ਸੋਨੀਆ ਗਾਂਧੀ ਦੇ ਸਾਹਮਣੇ ਬੈਠੂੰਗਾ, ਜਾਂ ਕਿਸੇ ਦੇ ਮੋਦੀ ਵੀ ਹੋਊਗਾ, ਉੱਥੇ ਸਾਰੀਆਂ ਪਾਰਟੀਆਂ ਦੇ ਹੋਣਗੇ, ਉਹ ਸੁਨੇਹਾ ਬਹੁਤ ਆਪਣਾ ਛਾਤੀ ਚੌੜੀ ਹੋ ਜੂਗੀ ਮੇਰੀ ਜਦੋਂ ਉਹ ਦੇਖਣਗੇ ਨਾ ਬਈ ਯਾਰ 40 ਸਾਲ ਹੋ ਗਏ ਤੇ ਬਾਪੂ ਨੂੰ ਇਹ ਕੀਤੇ ਨੂੰ, ਅੱਜ ਵੀ ਇਹ ਜਿਤਾ ਕੇ ਫਿਰ ਉਹਨਾਂ ਦਾ ਉਹਦੇ ਮੁੰਡੇ ਨੂੰ ਵੀ ਜਿਤਾ ਕੇ ਭੇਜਤਾ। ਬਹੁਤ ਇਹ ਮਤਲਬ ਸੋਚਣ ਵਾਲੀ ਗੱਲ ਹੈ, ਫਕਰ ਵਾਲੀ ਗੱਲ ਹੈ ਬਈ ਜੀ, ਬਈ ਸਿੱਖ ਕੌਮ ਭੁੱਲੀ ਨਹੀਂ ਸ਼ਹੀਦ ਬੇਅੰਤ ਸਿੰਘ ਦੇ ਵਾਰਸਾਂ ਨੂੰ, ਹਾਂ ਜਿਤਾ ਕੇ ਭੇਜਿਆ 40 ਸਾਲ ਬਾਅਦ ਵੀ। ਕੋਈ ਉਲਾਂਭਾ ਤਾਂ ਨਹੀਂ ਹੈ ਕਿਸੇ ਲੀਡਰ ਦੇ ਸਿਰ ਜਾਂ ਕਿਸੇ ਕੌਮ ਦੇ ਸਿਰ? ਬਹੁਤ ਉਲਾਂਭੇ ਆ ਜੀ ਕੌਮ ਦੇ, ਜਿਹੜੇ ਆਮ ਜਿਹੜਾ ਸਿੱਖ ਹੈ ਕੌਮ ਦਾ, ਮੇਰਾ ਉਹਨੂੰ ਕਦੇ ਵੀ ਨਾ ਉਲਾਂਭਾ ਸੀ, ਨਾ ਹੈ, ਨਾ ਰਹੂਗਾ। ਲੀਡਰਾਂ ਨਾਲ ਤਾਂ ਬੜੇ ਉਲਾਂਭੇ ਆ, ਲੀਡਰ ਤਾਂ ਮੈਂ ਕਹਿੰਦਾ ਵੀ ਬਸ ਚੋਪੀ ਭਰੀ ਹੈ। ਕਹਿੰਦੇ ਹੁੰਦੇ ਨੇ ਜੇ ਝੁੱਗਾ ਚੱਕਦੇ ਤਾਂ ਢਿੱਡ ਆਪਦਾ ਹੀ ਨੰਗਾ ਹੁੰਦਾ, ਆਪਦੀ ਕੌਮ ਦੀ ਜਿਹੜੀ ਪੱਤ ਰੱਖੀ ਜਾਵੇ, ਹਨਾ। ਹਾਂ ਬਿਲਕੁਲ ਬਿਲਕੁਲ ਬਿਲਕੁਲ, ਹਾਂ ਭਰਾ ਮਾਰੂ ਜੰਗ ਹੋ ਜਾਂਦੀ ਹੈ। ਬੜਿਆਂ ਨੇ ਬਹੁਤ ਕੁਝ ਕੀਤਾ ਹੈ ਤੇ ਨਤੀਜੇ ਵੀ ਉਹਨਾਂ ਨੇ ਭੁਗਤੀ ਲਏ ਹੈ। ਜਿਹੜੀ ਇੱਥੋਂ ਨਹੀਂ ਰੱਖੀ ਗਈ ਹੈ ਇੱਕ ਪੰਥਕ ਸਿਆਸਤ ਦੀ, ਜੇਕਰ ਆਪਾਂ ਗੱਲ ਕੀਤੀ ਜਾਵੇ ਫਰੀਦਕੋਟ ਤੋਂ ਖਾਸ ਕਰਕੇ ਖਡੂਰ ਸਾਹਿਬ ਤੋਂ, ਜਿਹੜੀ ਇੱਕ ਨਹੀਂ ਰੱਖੀ ਗਈ ਆ ਦੁਬਾਰਾ ਤੋਂ ਮੁੜ ਸਰਜੀਤ ਹੋ ਰਹੀ ਹੈ ਪੰਥਕ ਸਿਆਸਤ, ਉਸ ਸਿਆਸਤ ਨੂੰ ਕਿਵੇਂ ਦੇਖਦੇ ਹੋ? ਹੁਣ ਆਉਣ ਵਾਲੀਆਂ 2027 ਦੀਆਂ ਬਾਈ ਇਲੈਕਸ਼ਨ ਵੀ ਆਉਣੀਆਂ ਨੇ, ਵਿੱਚ ਦੀ 2027 ਦੀ ਇਲੈਕਸ਼ਨ ਵੀ ਆਉਣੀ ਆ, ਉਹ ਇਲੈਕਸ਼ਨਾਂ ਦੇ ਵਿੱਚ ਕੀ ਤੁਹਾਡਾ ਜਿਹੜਾ ਕਿ? ਨਹੀਂ ਅਸੀਂ ਜੀ ਪਹਿਲਾਂ ਤਾਂ ਸਾਡਾ ਫੋਕਸ ਹੈ ਆ ਬਾਈ ਇਲੈਕਸ਼ਨ। ਅਸੀਂ ਬਰਨਾਲੇ ਤੋਂ, ਦੇਖੋ ਗੱਲ ਇਹ ਹੈ ਮੇਰਾ ਸੋਚਣਾ ਇਹ ਹੈ ਬਈ ਆਪਾਂ ਸ਼ਹੀਦ ਪਰਿਵਾਰਾਂ ਨੂੰ ਅੱਗੇ ਲੈ ਕੇ ਆਈਏ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਕੌਮ ਵਾਸਤੇ। ਤੇ ਜਿਵੇਂ ਸ਼ਹੀਦ ਭਾਈ ਸਤਵੰਤ ਸਿੰਘ ਦਾ ਪਰਿਵਾਰ ਹੈ, ਮੈਂ ਉਹਨਾਂ ਨੂੰ ਬਰਨਾਲੇ ਤੋਂ ਸਲਾਹ ਹੈ ਮੇਰੀ, ਮੈਂ ਪਹਿਲਾਂ ਹੀ ਸੋਚਿਆ ਹੋਇਆ ਸੀ ਬਈ ਉਹਨਾਂ ਨੂੰ ਆਪਾਂ ਬਰਨਾਲੇ ਤੋਂ ਇਲੈਕਸ਼ਨ ਲੜਾਵਾਂਗੇ। ਬਰਨਾਲਾ ਹੀ ਕਿਉਂ? ਕਿਉਂਕਿ ਫਰੀਦਕੋਟ ਹਲਕੇ ਦੇ ਵਿੱਚ ਗਿੱਦੜਬਾਹਾ ਵੀ ਖਾਲੀ ਹੋ ਚੁੱਕਿਆ, ਗਿੱਦੜਬਾਹੇ ਤੋਂ ਕਿਉਂ ਨਹੀਂ ਤੁਹਾਡਾ ਹਲਕਾ ਆਪਦਾ MP ਦਾ? ਉਹਨਾਂ ਨੂੰ ਜੀ ਉਹਨਾਂ ਦੀ ਮਰਜ਼ੀ, ਉਹ ਕਹਿੰਦੇ ਵੀ ਮੈਂ ਬਰਨਾਲੇ ਤੋਂ ਲੜਨਾ ਹੈ। ਹੁਣ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਜੇ ਅਸੀਂ ਇੰਨੀ ਵੀ ਨਹੀਂ ਮੰਨ ਸਕਦੇ ਫਿਰ ਕਰਾਂਗੇ ਕੀ? ਹਾਂ ਚਾਹ ਹੋਇਆ ਮਨ ਦੇ ਵਿੱਚ ਜਦੋਂ ਇਲੈਕਸ਼ਨਾਂ ਦਾ ਰਿਜ਼ਲਟ ਆਉਣਾ ਸੀ, ਕਿਤੇ ਇਹ ਤਾਂ ਨਹੀਂ ਡਰ ਲੱਗਿਆ ਵੀ ਕਿਤੇ ਬਠਿੰਡੇ ਵਾਲੀ ਨਾ ਹੋ ਜੇ ਜਾਂ ਕਿਤੇ ਭਦੌੜ ਵਾਲੀ ਨਾ ਹੋ? ਐਵੇਂ ਨਹੀਂ, ਐ ਤਾਂ ਮੈਨੂੰ ਪਤਾ ਸੀ ਵੀ ਅਸੀਂ ਬਈ ਛੇਤੀ ਖੜੇ ਨਹੀਂ ਹਾਰਦੇ, ਪਰ ਜਦੋਂ ਲੀਡ ਬਣ ਗਈ ਸਵੇਰੇ ਹੀ ਮਤਲਬ ਉਹ ਬੋਲੇ ਜੀ ਸਰਬਜੀਤ ਸਿੰਘ, ਫਿਰ ਮੈਂ ਕਿਹਾ ਹੁਣ ਨਹੀਂ ਇਹ ਟੁੱਟਦੀ, ਉਹ ਮਹਾਰਾਜ ਨੇ ਫਿਰ ਮਨ ਦੀ ਸੁਣ ਲਈ, ਉਹ ਫਿਰ ਚੱਲਦੀ ਹੋ ਗਈ। ਅਰਦਾਸਾਂ ਬੇਨਤੀਆਂ ਜੋਦੜੀਆਂ ਕਰੀਆਂ ਕੰਮ ਆਈਆਂ? ਬਿਲਕੁਲ ਬਹੁਤ ਜੀ ਬਹੁਤ ਸ਼ਹੀਦ, ਮੈਨੂੰ ਇੰਨੀ ਗੱਲ ਪਤਾ ਬਈ ਜਿਹੜੇ ਸਿੰਘ ਸ਼ਹੀਦ ਹੈ ਨਾ ਬਹੁਤ ਸਮਰੱਥ ਹੈ, ਹਾਂ ਬਹੁਤ ਚੁਣਾ ਸ਼ਕਤੀ ਹੈ।
ਦੀਪ ਸਿੱਧੂ ਦੇ ਪਰਿਵਾਰ ਨੇ ਵੀ ਆ ਕੇ ਮਦਦ ਕਰੀ। ਦੀਪ ਸਿੱਧੂ ਬਹੁਤ ਅੱਜ ਕੀਤੀ ਜੀ, ਬਹੁਤ ਕੀਤੀ ਹੈ, ਅੱਜ ਵੀ ਆਏ ਸੀ। ਹਾਂ, ਬਹੁਤ ਕੀਤੀ ਹੈ ਦੀਪ ਸਿੱਧੂ ਦੇ ਪਰਿਵਾਰ ਨੇ। ਸ਼ਹੀਦ ਭਾਈ ਕੇਹਰ ਸਿੰਘ ਦੇ ਪਰਿਵਾਰ ਨੇ ਵੀ ਮਦਦ ਕੀਤੀ ਹੈ, ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੇ ਵੀ ਮਦਦ ਕੀਤੀ ਹੈ। ਤੇ ਮੈਂ ਹੀ ਇਹਨਾਂ ਨੂੰ ਕਿਹਾ ਸੀ, ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੂੰ ਮੈਂ ਕਿਹਾ ਵੀ ਆਪਾਂ ਬਾਈ ਇਲੈਕਸ਼ਨ ਲੜਨਾ ਹੈ। ਜੇ ਅਸੀਂ ਪਹਿਲਾਂ ਹੀ ਪਲੈਨਿੰਗ ਕੀਤੀ ਹੋਈ ਸੀ ਬਈ ਜੇ ਮਹਾਰਾਜ ਨੇ ਆਪਾਂ ਨੂੰ ਜਿਤਾਤਾ ਤਾਂ ਆਪਾਂ ਇਕੱਲੇ ਐਮਪੀ ਤੱਕ ਨਹੀਂ ਗੱਲ ਰੱਖਣੀ ਜੀ, ਹਾਂ ਐਮਪੀ ਬਣ ਗਏ ਬਹੁਤ ਹੈ ਨਾ। ਫਿਰ ਆਪਾਂ ਜੇ ਕੌਮ ਸਾਨੂੰ ਸੇਵਾ ਬਖਸ਼ੂਗੀ ਤਾਂ ਅਸੀਂ ਕੌਮ ਨੂੰ ਸੇਧ ਵੀ ਦੇਵਾਂਗੇ। ਤਾਂ 1-2 ਮਿੰਟ ਹੋਰ ਗੱਲ ਕਰਾਂਗੇ ਕਿਉਂਕਿ ਅਸੀਂ ਇੱਕ ਚਿਹਰਾ ਦਿਖਾ ਦਈਏ ਜਿਨ੍ਹਾਂ ਨੇ ਖਾਸ ਕਰਕੇ ਮਦਦ ਕੀਤੀ ਸੀ। ਗੁਰਸੇਵਕ ਸਿੰਘ ਜਵਾਰ ਕੀ ਇਹੀ ਹੈ, ਇੱਧਰ ਚਿਹਰਾ ਦਿਖਾ ਦਿਓ। ਮੇਰੀ ਜਿੱਤ ਦੇ ਪਿੱਛੇ ਸਭ ਤੋਂ ਵੱਡਾ ਇਹੀ ਮੈਨੂੰ ਲੈ ਕੇ ਆਏ ਆ ਗੁਰਸੇਵਕ ਸਿੰਘ ਜਵਾਰ ਕੇ। ਇਹਨਾਂ ਨੂੰ ਲਿਆਉਣੇ ਕਰਕੇ ਬਹੁਤ ਕੁਝ ਹੋਇਆ ਇਹਨਾਂ ਨਾਲ। ਇਹਨਾਂ ਨੂੰ ਪਾਰਟੀ ਚੋਂ ਵੀ ਕੱਢਿਆ ਗਿਆ, ਮਾਨ ਸਾਹਿਬ ਨੇ ਕੱਢਿਆ ਹੈ, ਬਹੁਤ ਕੁਝ ਇਹਨਾਂ ਨਾਲ ਹੋਇਆ। ਲੈਟਰਾਂ ਵੀ ਆਈਆਂ ਜੀ, ਤੁਸੀਂ ਸਰਬਜੀਤ ਸਿੰਘ ਖਾਲਸਾ ਦੀ ਮਦਦ ਕਿਉਂ ਕਰਦੇ ਹੋ ਤੇ ਨਾ ਕਰੋ, ਤੇ ਬਹੁਤ ਕੁਝ ਇਹਨਾਂ ਨੂੰ ਸਹਿਣਾ ਪਿਆ ਮੇਰੇ ਕਰਕੇ। ਮੈਂ ਇਹਨਾਂ ਦਾ ਬਹੁਤ ਬਹੁਤ ਰਿਣੀ ਹੈ। ਜਵਾਰ ਕੇ ਸਾਹਿਬ 2 ਮਿੰਟ ਤੁਹਾਡੇ ਨਾਲ ਗਿਲਾ ਹੈ, ਸ਼ਿਕਵਾ ਕਿਸੇ ਨਾਲ ਹੋਵੇ? ਨਾ ਜੀ ਆਪਾਂ ਨੂੰ ਕੋਈ ਨਹੀਂ। ਆਪਾਂ ਧੰਨਵਾਦ ਕਰਦੇ ਜਿਹੜਾ ਕੁਝ ਕੀਤਾ ਉਹਨਾਂ ਨੇ, ਵਧੀਆ ਧੰਨਵਾਦ ਹੈ। ਅੱਜ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ? ਅੱਜ ਦੀ ਜਿਹੜੀ ਜਿੱਤ ਹੈ ਇਹ ਮੈਂ ਕਹਿੰਦਾ ਜਿਹੜੀ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ। ਜਿਵੇਂ ਘੱਲੂਘਾਰਾ ਹਫ਼ਤਾ ਚੱਲਦਾ ਹੈ, ਉਹ 'ਚ ਜੇ ਇਸ ਤਰੀਕ ਦੇ ਵਿੱਚ ਜਿਹੜੀ 1 ਤਰੀਕ ਹੈ ਵੋਟਾਂ ਪਈਆਂ ਹੈ, 1 ਤਰੀਕ ਨੂੰ ਹਿੰਦੁਸਤਾਨ ਦੀ ਸਰਕਾਰ ਨੇ, ਇੰਦਰਾ ਗਾਂਧੀ ਨੇ ਫੌਜਾਂ ਚੜ੍ਹਾਈਆਂ ਜਿਵੇਂ ਬਾਹਰਲੇ ਦੇਸ਼ ਨਾਲ ਲੜਾਈ ਕਰਨੀ ਹੁੰਦੀ ਹੈ ਜੀ, ਅਤੇ ਉਹਦਾ ਜਵਾਬ 4 ਤਰੀਕ ਨੂੰ ਲੋਕਾਂ ਨੇ ਅੱਜ ਗਿਣਤੀ 'ਚ ਦਿੱਤਾ ਜੀ। ਬਿਲਕੁਲ। ਤੁਸੀਂ ਬਾਹਰ ਹੱਥ ਜੋੜ ਕੇ ਬੇਨਤੀ ਕਰ ਰਹੇ ਸੀ, ਕਹਿੰਦੇ ਕਿ ਕੇਸ ਰੱਖੋ, ਸਿੰਘ ਸਜੋ, ਗੁਰੂ ਦੇ ਲੜ ਲੱਗੋ। ਗੁਰੂ ਦੇ ਲੜ ਲੱਗੋ। ਮੈਂ ਇਹੀ ਚਾਹੂੰਗਾ ਵੀ ਜਿਹੜੇ ਮੇਰੇ ਹਲਕੇ ਦੇ ਸਿੱਖ ਪਰਿਵਾਰ 'ਚ ਜਿਹੜੇ ਮੁੰਡੇ ਕਲੀਨ ਸ਼ੇਵ ਹੈ ਨਾ, ਤੇ ਕੇਸ ਵੀ ਕਤਲ ਕਰਾਏ ਹੋਏ ਆ, ਵੀ ਮੈਂ ਉਹਨਾਂ ਨੂੰ ਅਪੀਲ ਕੀਤੀ ਹੈ ਬਾਈ ਜੀ, ਬਈ ਜੇ ਤੁਸੀਂ ਮੈਨੂੰ ਭੋਰਾ ਵੀ ਪਿਆਰ ਕਰਦੇ ਹੋ ਨਾ, ਬਈ ਕੇਸ ਦਾੜੀ ਪ੍ਰਕਾਸ਼ ਕਰੋ। ਹਾਂ ਬਈ ਚਲੋ ਤੁਸੀਂ ਪਹਿਲਾਂ ਕੇਸ ਦਾੜੀ ਦਾ ਪ੍ਰਕਾਸ਼ ਕਰੋ, ਫਿਰ ਗੁਰੂ ਦੇ ਸਿੰਘ ਵੀ ਸੀ। ਮੈਂ ਤਾਂ ਵੈਸੇ ਉਹਨਾਂ ਨੂੰ ਕਿਹਾ ਵੀ ਸਿੰਘ ਵੀ ਸਜੋ, ਤੇ ਜਿਹੜੇ ਨਹੀਂ ਸਜਣਗੇ ਉਹਨਾਂ ਨੂੰ ਫਿਰ ਮੈਂ ਹੌਲੀ ਹੌਲੀ ਪ੍ਰੇਰਿਤ ਕਰੂੰਗਾ ਵੀ ਆਪਾਂ ਸਿੰਘ ਵੀ ਸਜਣਾ ਹੈ। ਅਪੀਲ ਮੈਂ ਸਿੰਘ ਸਜਣ ਦੀ ਵੀ ਕੀਤੀ ਹੈ ਬਈ ਤੁਸੀਂ ਸਿੰਘ ਵੀ ਸਜੋ। ਪਹਿਲਾ ਸਵਾਲ ਕੀ ਰਹੂਗਾ ਤੁਹਾਡਾ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ ਜਾ ਕੇ ਪਹਿਲਾ ਸਵਾਲ ਕੀ ਕਰੋਗੇ? ਪਹਿਲਾ ਸਵਾਲ ਮੇਰਾ ਇਹ ਹੈ ਜੀ ਬਈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ, ਹਰੇਕ ਹੀ ਕਹਿ ਦਿੰਦਾ ਹੈ ਜੀ ਉਹ ਮੈਂਟਲੀ ਅਪਸੈਟ ਸੀ। ਬਈ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜਾ ਮਹਾਰਾਜ ਦੀ ਬੇਅਦਬੀ ਕਰਦਾ ਹੈ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ। ਹਾਂ, ਉਸ ਤੋਂ ਬਾਅਦ ਕੋਈ ਅਗਲੀਆਂ ਰਣਨੀਤੀਆਂ, ਅਗਲੇ ਪਲਾਨ ਜਿਹੜੇ ਕਾਹਦੇ ਬਾਰੇ ਜੋ ਸਿਆਸਤ ਵੱਡੀ ਵੀ ਕਰਨੀ ਆ? ਹੁਣ ਇਹ ਤਾਂ ਇਹ ਨਹੀਂ ਵੀ ਇਕੱਲੀ ਫਰੀਦਕੋਟ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਗੱਲ ਕਰਨੀ ਆ, ਵੀ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ। ਬਹੁਤ ਕੁਛ ਹੈ ਜੀ। ਅਸੀਂ ਇਹ ਚਾਹੁੰਦੇ ਹਾਂ, ਮੈਂ ਪਰਸਨਲੀ ਇਹ ਚਾਹੁੰਦਾ ਵੀ ਜੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਹੋ ਸਕਦਾ ਹੈ ਤਾਂ ਯੂਨਾਈਟਿਡ ਸਟੇਟਸ ਆਫ ਇੰਡੀਆ ਕਿਉਂ ਨਹੀਂ ਹੋ ਸਕਦਾ? ਬਈ ਅਸੀਂ ਹਰੇਕ ਸਟੇਟ ਦਾ ਹੁਣ ਵੀ ਤਾਂ ਆਪਣਾ ਹੀ ਕਾਨੂੰਨ ਹੈ ਨਾ। ਰਾਜਸਥਾਨ ਦੇ ਵਿੱਚ ਕਈ ਚੀਜ਼ਾਂ ਲਾਊਡ ਹੈ ਜੋ ਪੰਜਾਬ 'ਚ ਨਹੀਂ ਹੈ, ਠੀਕ ਹੈ ਨਾ। ਅਸੀਂ ਵੀ ਤਾਂ ਉਹੀ ਚਾਹੁੰਦੇ ਹਾਂ ਵੀ ਹਰੇਕ ਸਟੇਟ ਦਾ ਜਿਵੇਂ ਹੁਣ ਹੈ, ਆਲਮੋਸਟ ਹਰੇਕ ਸਟੇਟ ਦਾ ਆਪਣਾ ਕਾਨੂੰਨ ਹੈ। ਹਾਂ, ਤੇ ਉਰੇ ਵੀ ਐਵੇਂ ਸਾਨੂੰ ਪੰਜਾਬ ਨੂੰ ਵੀ ਐਵੇਂ ਚਾਹੀਦਾ ਵੀ ਅਸੀਂ ਆਪਣਾ ਕਾਨੂੰਨ ਆਪ ਬਣਾਈਏ। ਹਾਂਜੀ ਹਾਂਜੀ, ਤੁਸੀਂ ਕੁਝ ਕਹਿਣਾ? ਅਸੀਂ ਕਹਿੰਦੇ ਜਿਹੜੇ ਕਿਸਾਨਾਂ ਇਹਨਾਂ ਨੂੰ ਬੇਨਤੀ ਕਰਦੇ ਆ ਵੀ ਜਿਹੜੇ ਕਿਸਾਨਾਂ ਦੇ ਮਸਲੇ ਹੈ, ਜਿਵੇਂ MSP ਦਾ ਹੈਗਾ ਮਸਲਾ, ਉਹ ਪਹਿਲ ਦੇ ਆਧਾਰ 'ਤੇ ਉਠਾਉਣਾ ਚਾਹੀਦਾ ਹੈ। ਦੂਜਾ ਹੈਗਾ ਜਿਹੜੇ ਬਾਰਡਰ ਨੇ, ਬਾਰਡਰ ਖੋਲ੍ਹਣੇ ਚਾਹੀਦੇ ਆ। ਬਾਰਡਰ ਖੋਲ੍ਹਣੇ ਤਾਂ ਜ਼ਰੂਰੀ ਨੇ, ਜਿਹੜੀ ਸਾਡੀ ਕਣਕ ਹੈ ਅਤੇ ਜਾਂ ਜੀਰੀ ਹੈ, ਇਹ 8-9 ਹਜ਼ਾਰ 10 ਹਜ਼ਾਰ ਤੱਕ ਕੁਆਂਟਲ ਵਿਕਦੀ ਹੈ ਬਾਹਰਲੇ ਨਾਲ ਦੇ ਮੁਲਕਾਂ 'ਚ। ਜੇ ਬਾਰਡਰ ਖੁੱਲ੍ਹ ਜਾਣ ਤਾਂ ਜਿਹੜੇ ਕਿਸਾਨ ਨੇ ਜਾਂ ਬੇਰੁਜ਼ਗਾਰ ਨੇ ਅਤੇ ਵਪਾਰੀ ਹੈ, ਉਹ ਸਾਡੇ ਵਪਾਰੀ ਹੱਥ ਰੰਗ ਲੈਣਗੇ। ਅਤੇ ਬੰਦੀ ਸਿੰਘਾਂ ਦਾ ਮਸਲਾ ਹੈ, ਬੰਦੀ ਸਿੰਘਾਂ ਦਾ ਮਸਲਾ ਜ਼ੋਰ ਨਾਲ ਉਠਾਉਣਾ ਚਾਹੀਦਾ ਹੈ। ਡਿਬਰੂਗੜ੍ਹ ਵਾਲੇ ਜਿਹੜੇ ਮੁੰਡੇ ਹੈਗੇ ਉਹਨਾਂ ਨੂੰ ਛੱਡਣਾ ਚਾਹੀਦਾ ਹੈ। ਹੋਰ ਜਿਹੜੇ ਪੰਜਾਬ ਦੇ ਜਿੰਨੇ ਮਸਲੇ ਹੁਣ ਤੁਸੀਂ ਦੇਖ ਲਓ, ਆਪਣਾ ਸ਼ੰਭੂ ਬਾਰਡਰ ਜਾਂ ਖਨੌਰੀ ਬਾਰਡਰ, ਕਿਸਾਨਾਂ 'ਤੇ BJP ਨੇ ਗੋਲੀਆਂ ਚਲਾਈਆਂ ਹੈ। ਅੱਜ ਉਹਨਾਂ ਦੀ ਸਰਕਾਰ 'ਚ ਫਿਰ ਬਹੁਮਤ ਮਿਲ ਗਿਆ। ਇਹਦਾ ਮਤਲਬ ਐਂ ਤਾਂ ਨਹੀਂ ਵੀ ਉਹ ਮੁੜ ਕੇ ਆ ਕੇ ਸਰਕਾਰ ਬਣਾ ਕੇ ਫਿਰ ਪੰਜਾਬੀਆਂ ਜ਼ੁਲਮ ਕਰਨ। ਉਹਦੇ ਬਾਰੇ ਸਾਨੂੰ ਸੋਚਣਾ ਪਊਗਾ। ਬਿਲਕੁਲ ਸੋਚੋਗੇ ਭਾਈ ਸਾਹਿਬ ਜੋ ਇਹ ਗੱਲਾਂ ਕਹੀਆਂ ਨੇ?
ਬਿਲਕੁਲ ਜੀ, ਇਹ ਵੀ ਅਸੀਂ ਗੱਲਾਂ ਚੱਕਾਂਗੇ। ਹੋਰ ਵੀ ਬਹੁਤ ਹੈ ਜੀ। ਅਸੀਂ ਹੁਣ ਸਾਰਾ ਪਲੈਨਿੰਗ ਕਰਾਂਗੇ ਵੀ ਕਿਵੇਂ ਵੀ ਅੰਮ੍ਰਿਤਪਾਲ ਔਰ ਅਸੀਂ ਦੋਵੇਂ ਰਲ ਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਸੇਧ ਦੇਵਾਂਗੇ, ਅਗਵਾਈ ਕਰਾਂਗੇ ਅਸੀਂ ਜੀ। ਰਲ ਤੁਹਾਡਾ ਕੇ। ਸਮਾਂ ਵੀ ਹੋ ਗਿਆ, ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਧੰਨਵਾਦ। ਤਾਂ ਅਸੀਂ ਇੱਕ ਵਾਰ ਫੇਰ ਤੋਂ ਵਧਾਈਆਂ ਦੇਵਾਂਗੇ। ਸੁਖਵਿੰਦਰ ਸਿੰਘ ਜੀ, ਸ਼ੁਕਰੀਆ ਤੁਹਾਡਾ ਵੀ, ਤੁਸੀਂ ਹਮੇਸ਼ਾ ਸਾਥ ਦਿੱਤਾ। ਤਾਂ ਕੁਝ ਕਹਿਣਾ ਤੁਸੀਂ ਇਹਨਾਂ ਦੇ ਬਾਰੇ, ਕੋਈ ਦੋ ਸ਼ਬਦ? ਸਮੁੱਚੇ ਸਿੱਖ ਜਗਤ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਨ ਸ਼ਕਰ ਕਰਦਾ। ਇਹ ਸ਼ਹੀਦਾਂ ਦੀ ਜਿੱਤ ਹੋਈ ਹੈ। ਸਮੁੱਚੇ ਸਿੱਖਾਂ ਦਾ, ਸਮੁੱਚੇ ਸਿੰਘਾਂ ਦਾ, ਸਾਰਿਆਂ ਦਾ, ਤੁਹਾਡੀ ਸਮੁੱਚੀ ਇੰਡੋਜ਼ ਟੀਮ ਦਾ ਧੰਨਵਾਦ ਕਰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਅਸੀਂ ਅੱਗੇ ਚੱਲ ਕੇ ਹੋਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਹੁਣ ਅਗਲੀਆਂ ਰਣਨੀਤੀਆਂ ਕੀ ਰਹਿਣਗੀਆਂ, ਕਿਉਂਕਿ ਇੱਕ MP ਬਣਨ ਤੋਂ ਬਾਅਦ ਲੋਕ ਸਭਾ ਦੀ ਉਸ ਤੁਸੀਂ ਪਹੁੰਚੋਗੇ ਲੋਕ ਸਭਾ ਦੇ ਵਿੱਚ, ਉੱਥੇ ਸੀਟਾਂ ਤੇ ਬੈਠੋਗੇ ਜਾ ਕੇ। ਉਸੇ ਸੀਟ ਦੇ ਸਾਹਮਣੇ ਇੰਦਰਾ ਗਾਂਧੀ ਦੇ ਪੋਤੇ ਬੈਠੇ ਹੋਣਗੇ, ਉਸੇ ਸੀਟ ਤੇ ਤੁਸੀਂ ਬੈਠੇ ਹੋਵੋਗੇ, ਉਹਨਾਂ ਦੇ ਆਮੋ ਸਾਹਮਣੇ ਹੋਵੋਗੇ। ਇਹ ਬਹੁਤ ਵੱਡੀ ਗੱਲ ਹੈ ਜੀ ਵੀ 40 ਸਾਲ ਬਾਅਦ ਵੀ ਮੈਂ ਜਿੱਤ ਕੇ ਜਦ ਰਾਹੁਲ ਗਾਂਧੀ ਦੇ, ਸੋਨੀਆ ਗਾਂਧੀ ਦੇ ਸਾਹਮਣੇ ਬੈਠੂੰਗਾ, ਜਾਂ ਕਿਸੇ ਦੇ ਮੋਦੀ ਵੀ ਹੋਊਗਾ, ਉੱਥੇ ਸਾਰੀਆਂ ਪਾਰਟੀਆਂ ਦੇ ਹੋਣਗੇ। ਬਹੁਤ ਇਹ ਮਤਲਬ ਸੋਚਣ ਵਾਲੀ ਗੱਲ ਹੈ, ਫਖਰ ਵਾਲੀ ਗੱਲ ਹੈ ਬਈ ਜੀ। ਬਈ ਸਿੱਖ ਕੌਮ ਭੁੱਲੀ ਨਹੀਂ ਸ਼ਹੀਦ ਬੇਅੰਤ ਸਿੰਘ ਦੇ ਵਾਰਸਾਂ ਨੂੰ। ਕੋਈ ਉਲਾਂਭਾ ਤਾਂ ਨਹੀਂ ਹੈ ਕਿਸੇ ਲੀਡਰ ਦੇ ਸਿਰ ਜਾਂ ਕਿਸੇ ਕੌਮ ਦੇ ਸਿਰ? ਬਹੁਤ ਉਲਾਂਭੇ ਆ ਜੀ ਕੌਮ ਦੇ। ਜਿਹੜੇ ਆਮ ਜਿਹੜਾ ਸਿੱਖ ਹੈ ਕੌਮ ਦਾ, ਮੇਰਾ ਉਹਨੂੰ ਕਦੇ ਵੀ ਨਾ ਉਲਾਂਭਾ ਸੀ, ਨਾ ਹੈ, ਨਾ ਰਹੂਗਾ। ਜਿਹੜੀ ਇੱਥੋਂ ਨਹੀਂ ਰੱਖੀ ਗਈ ਹੈ ਇੱਕ ਪੰਥਕ ਸਿਆਸਤ ਦੀ, ਜੇਕਰ ਆਪਾਂ ਗੱਲ ਕੀਤੀ ਜਾਵੇ ਫਰੀਦਕੋਟ ਤੋਂ, ਖਾਸ ਕਰਕੇ ਖਡੂਰ ਸਾਹਿਬ ਤੋਂ, ਜਿਹੜੀ ਇੱਕ ਨਹੀਂ ਰੱਖੀ ਗਈ ਆ ਦੁਬਾਰਾ ਤੋਂ ਮੁੜ ਸਰਜੀਤ ਹੋ ਰਹੀ ਹੈ ਪੰਥਕ ਸਿਆਸਤ, ਉਸ ਸਿਆਸਤ ਨੂੰ ਕਿਵੇਂ ਦੇਖਦੇ ਹੋ? ਹੁਣ ਆਉਣ ਵਾਲੀਆਂ 2027 ਦੀਆਂ ਬਾਈ ਇਲੈਕਸ਼ਨ ਵੀ ਆਉਣੀਆਂ ਨੇ, ਵਿੱਚ ਦੀ 2027 ਦੀ ਇਲੈਕਸ਼ਨ ਵੀ ਆਉਣੀਆਂ। ਮੇਰਾ ਸੋਚਣਾ ਇਹ ਹੈ ਬਈ ਆਪਾਂ ਸ਼ਹੀਦ ਪਰਿਵਾਰਾਂ ਨੂੰ ਅੱਗੇ ਲੈ ਕੇ ਆਈਏ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਕੌਮ ਵਾਸਤੇ। ਪਹਿਲਾ ਸਵਾਲ ਕੀ ਰਹੂਗਾ ਤੁਹਾਡਾ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ ਜਾ ਕੇ ਪਹਿਲਾ ਸਵਾਲ ਕੀ ਕਰੋਗੇ? ਪਹਿਲਾ ਸਵਾਲ ਮੇਰਾ ਇਹ ਹੈ ਜੀ ਬਈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ, ਹਰੇਕ ਹੀ ਕਹਿ ਦਿੰਦਾ ਹੈ ਜੀ ਉਹ ਮੈਂਟਲੀ ਅਪਸੈਟ ਸੀ। ਬਈ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜੇ ਮਹਾਰਾਜ ਦੀ ਬੇਅਦਬੀ ਕਰਦਾ ਹੈ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਸਟੇਜਾਂ ਤੇ ਬੋਲਦੇ ਰਹੇ ਨੇ ਕਿ ਪਿੱਪਲ ਦੇ ਪੱਤਿਆਂ ਵੇ ਕਾਹਦੀ ਖੜ ਲਾਈ ਆ, ਝੜ ਗਏ ਪੁਰਾਣੇ ਰੁੱਤ ਨਵਿਆਂ ਦੀ ਆਈ ਆ। ਤਾਂ ਵਾਕਈ ਅੱਜ ਇੱਕ ਨਵਾਂ ਚਿਹਰਾ ਜਿਹੜਾ ਕਿ ਪੰਜਾਬ ਦੇ ਲੋਕਾਂ ਨੇ ਲੋਕ ਸਭਾ ਦੇ ਵਿੱਚ ਭੇਜਿਆ ਹੈਗਾ, ਭਾਈ ਸਰਬਜੀਤ ਸਿੰਘ ਖਾਲਸਾ। ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਆਜ਼ਾਦ ਉਮੀਦਵਾਰ ਸੀ, ਮੁੱਖ ਮੰਤਰੀ ਦੇ ਲੰਗੋਟੀਆ ਜਾਰ ਨੂੰ ਹਰਾ ਕੇ ਅੱਗੇ ਪਹੁੰਚੇ ਨੇ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਹਤਾਂ ਕਿਵੇਂ ਨੇ? ਦਿਨ ਕਿਵੇਂ ਲੰਘੇ ਨੇ ਜੋ ਵੋਟਾਂ ਦੇ ਸੀ, ਇਲੈਕਸ਼ਨਾਂ ਦੇ ਸੀ? ਵਧੀਆ ਨੇ, ਸਿਹਤਾਂ ਵੀ ਠੀਕ ਹੈ, ਦਿਨ ਵੀ ਵਧੀਆ ਲੰਘੇ। ਹਾਂ। ਅੱਜ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਅੱਜ ਦੀ ਜਿੱਤ ਨੂੰ ਨਾ ਤਾਂ ਕਹਿੰਦੇ ਜਸ਼ਨ ਮਨਾ ਸਕਦੇ ਆ ਤੇ ਨਾ ਖੁਸ਼ੀਆਂ ਮਨਾ ਸਕਦੇ। ਨਹੀਂ, ਕੁਛ ਨਹੀਂ। ਅਸੀਂ ਜੀ ਦੇਖੋ ਜਿਹੜੀ ਮੇਰੀ ਜਿੱਤ ਹੈ ਇਹ ਤਾਂ ਫਰੀਦਕੋਟ ਨੂੰ ਹੀ ਸਮਰਪਿਤ ਹੈ, ਉਹਦੇ ਲੋਕਾਂ ਨੂੰ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ, ਅਣਥੱਕ ਮਿਹਨਤ ਕੀਤੀ ਹੈ। ਤੇ ਸਾਰੇ ਆਪਣੇ ਹਲਕੇ ਦੇ ਮੁੰਡਿਆਂ ਨੇ ਜਿਨ੍ਹਾਂ ਨੇ ਭੱਜ ਨੱਠ ਕੀਤੀ, ਬਾਹਰ ਵਾਲੇ ਜਿਹੜੇ ਸਿੱਖ ਹੈ ਆਪਣੇ ਜਿਨ੍ਹਾਂ ਨੇ ਮੈਨੂੰ ਫਾਈਨੈਂਸ਼ਲੀ ਵੀ ਮਦਦ ਕੀਤੀ ਹੈ ਨਾ, ਸਾਰਾ ਕੁਝ ਕੀਤਾ। ਦੇਖੋ ਮੈਂ ਤਾਂ ਇੱਕ ਗਰੀਬ ਵਾਲਾ ਬੰਦਾ ਹੈ, ਮਤਲਬ ਗਰੀਬ ਸਿੱਖ ਹੈ। ਤੇ ਮੈਂ ਪਹਿਲਾਂ ਹੀ ਦੱਸਤਾ ਸੀ ਵੀ ਮੇਰੇ ਕੋਲੇ ਤਾਂ ਪੈਸਾ ਹੈ ਨਹੀਂ। ਮੈਂ ਆਪਣਾ ਨੰਬਰ ਪਾਇਆ ਸੀ ਆਨਲਾਈਨ ਤੇ ਬਹੁਤ ਮਦਦ ਕੀਤੀ ਮੇਰੀ, ਲੋਕਾਂ ਨੇ ਬਹੁਤ ਮਦਦ ਕੀਤੀ। ਉਸ ਤੋਂ ਬਾਅਦ ਤੇ ਜਿਹੜੀ ਫਿਜ਼ੀਕਲ ਕੰਮ ਸੀ ਉਹ ਫਰੀਦਕੋਟ ਦੇ ਯੂਥ ਨੇ ਬਹੁਤ ਕੀਤਾ ਹੈ। ਮੈਂ ਕਹਿੰਦਾ ਇੰਨੀ ਮਿਹਨਤ ਕੀਤੀ ਮੁੰਡਿਆਂ ਨੇ, ਇੰਨੀ ਮਿਹਨਤ ਕੀਤੀ, ਇਹਨਾਂ ਨੂੰ ਗਰਮੀ ਦੀ ਨਹੀਂ ਸੀ ਪਰਵਾਹ, ਇਹਨਾਂ ਨੂੰ ਕੁਝ ਪਰਵਾਹ ਨਹੀਂ ਸੀ। ਬਹੁਤ ਮਿਹਨਤ ਕੀਤੀ ਇਹਨਾਂ ਨੇ। ਮੈਂ ਸਾਰਿਆਂ ਦਾ ਹੀ ਬਹੁਤ 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 ਧੰਨਵਾਦੀ ਹਾਂ। ਹੁਣ ਅਗਲੀਆਂ ਰਣਨੀਤੀਆਂ ਕੀ ਰਹਿਣਗੀਆਂ, ਕਿਉਂਕਿ ਇੱਕ MP ਬਣਨ ਤੋਂ ਬਾਅਦ ਲੋਕ ਸਭਾ ਦੀ ਤੁਸੀਂ ਪਹੁੰਚੋਗੇ ਲੋਕ ਸਭਾ ਦੇ ਵਿੱਚ, ਉੱਥੇ ਸੀਟਾਂ ਤੇ ਬੈਠੋਗੇ ਜਾ ਕੇ। ਉਸੇ ਸੀਟ ਦੇ ਸਾਹਮਣੇ ਇੰਦਰਾ ਗਾਂਧੀ ਦੇ ਪੋਤੇ ਬੈਠੇ ਹੋਣਗੇ, ਉਸੇ ਸੀਟ ਤੇ ਤੁਸੀਂ ਬੈਠੇ ਹੋਵੋਗੇ, ਉਹਨਾਂ ਦੇ ਆਮੋ ਸਾਹਮਣੇ ਹੋਵੋਗੇ। ਇਹ ਨਾ ਜੀ ਸਾਰੀ ਦੁਨੀਆ ਦੇ ਵਿੱਚ ਇੱਕ ਸੰਦੇਸ਼ ਜਾਊਗਾ ਕਿ ਜਿਹੜੀ ਸਿੱਖ ਕੌਮ ਹੈ ਆਪਣੇ ਸ਼ਹੀਦਾਂ ਦੇ ਵਾਰਸਾਂ ਨੂੰ ਕਦੇ ਭੁੱਲਦੀ ਨਹੀਂ ਹੈ। ਉਹਨਾਂ ਦਾ ਵੀ ਓਨਾ ਹੀ ਸਤਿਕਾਰ ਕਰਦੀ ਹੈ ਜਿੰਨਾ ਸ਼ਹੀਦਾਂ ਦਾ ਕਰਦੀ ਹੈ। ਇਹ ਬਹੁਤ ਵੱਡੀ ਗੱਲ ਹੈ ਜੀ ਵੀ 40 ਸਾਲ ਬਾਅਦ ਵੀ ਮੈਂ ਜਿੱਤ ਕੇ ਜਦ ਰਾਹੁਲ ਗਾਂਧੀ ਦੇ, ਸੋਨੀਆ ਗਾਂਧੀ ਦੇ ਸਾਹਮਣੇ ਬੈਠੂੰਗਾ,
ਜਾਂ ਕਿਸੇ ਦੇ ਮੋਦੀ ਵੀ ਹੋਊਗਾ, ਉੱਥੇ ਸਾਰੀਆਂ ਪਾਰਟੀਆਂ ਦੇ ਹੋਣਗੇ। ਉਹ ਸੁਨੇਹਾ ਬਹੁਤ ਆਪਣਾ ਛਾਤੀ ਚੌੜੀ ਹੋ ਜੂਗੀ ਮੇਰੀ ਜਦੋਂ ਉਹ ਦੇਖਣਗੇ ਨਾ ਬਈ ਯਾਰ 40 ਸਾਲ ਹੋ ਗਏ ਤੇ ਬਾਪੂ ਨੂੰ ਇਹ ਕੀਤੇ ਨੂੰ, ਅੱਜ ਵੀ ਇਹ ਜਿਤਾ ਕੇ ਫਿਰ ਉਹਦੇ ਮੁੰਡੇ ਨੂੰ ਵੀ ਜਿਤਾ ਕੇ ਭੇਜਤਾ। ਬਹੁਤ ਇਹ ਮਤਲਬ ਸੋਚਣ ਵਾਲੀ ਗੱਲ ਹੈ, ਫਕਰ ਵਾਲੀ ਗੱਲ ਹੈ ਬਈ ਜੀ। ਬਈ ਸਿੱਖ ਕੌਮ ਭੁੱਲੀ ਨਹੀਂ ਸ਼ਹੀਦ ਬੇਅੰਤ ਸਿੰਘ ਦੇ ਵਾਰਸਾਂ ਨੂੰ, ਹਾਂ, ਜਿਤਾ ਕੇ ਭੇਜਿਆ 40 ਸਾਲ ਬਾਅਦ ਵੀ। ਕੋਈ ਉਲਾਂਭਾ ਤਾਂ ਨਹੀਂ ਹੈ ਕਿਸੇ ਲੀਡਰ ਦੇ ਸਿਰ ਜਾਂ ਕਿਸੇ ਕੌਮ ਦੇ ਤਾਂ ਸਿਰ? ਬਹੁਤ ਉਲਾਂਭੇ ਆ ਜੀ ਕੌਮ ਦੇ, ਜਿਹੜੇ ਆਮ ਜਿਹੜਾ ਸਿੱਖ ਹੈ ਕੌਮ ਦਾ, ਮੇਰਾ ਉਹਨੂੰ ਕਦੇ ਵੀ ਨਾ ਉਲਾਂਭਾ ਸੀ, ਨਾ ਹੈ, ਨਾ ਰਹੂਗਾ। ਲੀਡਰਾਂ ਨਾਲ ਤਾਂ ਬੜੇ ਉਲਾਂਭੇ ਆ। ਲੀਡਰ ਤਾਂ ਮੈਂ ਕਹਿੰਦਾ ਵੀ ਬਸ ਚੋਪੀ ਭਰੀ ਹੈ। ਹਾਂ, ਕਹਿੰਦੇ ਹੁੰਦੇ ਨੇ ਜੇ ਝੁੱਗਾ ਚੱਕਦੇ ਤਾਂ ਢਿੱਡ ਆਪਦਾ ਹੀ ਨੰਗਾ ਹੁੰਦਾ। ਆਪਦੀ ਕੌਮ ਦੀ ਜਿਹੜੀ ਪੱਤ ਰੱਖੀ ਜਾਵੇ, ਹਨਾ। ਹਾਂ, ਬਿਲਕੁਲ ਬਿਲਕੁਲ ਬਿਲਕੁਲ। ਹਾਂ, ਭਰਾ ਮਾਰੂ ਜੰਗ ਹੋ ਜਾਂਦੀ ਹੈ। ਬੜਿਆਂ ਨੇ ਬਹੁਤ ਕੁਝ ਕੀਤਾ ਹੈ ਤੇ ਨਤੀਜੇ ਵੀ ਉਹਨਾਂ ਨੇ ਭੁਗਤੀ ਲਏ ਹੈ। ਜਿਹੜੀ ਇੱਥੋਂ ਨਹੀਂ ਰੱਖੀ ਗਈ ਹੈ ਇੱਕ ਪੰਥਕ ਸਿਆਸਤ ਦੀ, ਜੇਕਰ ਆਪਾਂ ਗੱਲ ਕੀਤੀ ਜਾਵੇ ਫਰੀਦਕੋਟ ਤੋਂ ਖਾਸ ਕਰਕੇ ਖਡੂਰ ਸਾਹਿਬ ਤੋਂ, ਜਿਹੜੀ ਇੱਕ ਨਹੀਂ ਰੱਖੀ ਗਈ ਆ ਦੁਬਾਰਾ ਤੋਂ ਮੁੜ ਸਰਜੀਤ ਹੋ ਰਹੀ ਆ ਪੰਥਕ ਸਿਆਸਤ, ਉਸ ਸਿਆਸਤ ਨੂੰ ਕਿਵੇਂ ਦੇਖਦੇ ਹੋ? ਹੁਣ ਆਉਣ ਵਾਲੀਆਂ 2027 ਦੀਆਂ ਬਾਈ ਇਲੈਕਸ਼ਨ ਵੀ ਆਉਣੀਆਂ ਨੇ, ਵਿੱਚ ਦੀ 2027 ਦੀ ਇਲੈਕਸ਼ਨ ਵੀ ਆਉਣੀਆਂ, ਉਹ ਇਲੈਕਸ਼ਨਾਂ ਦੇ ਵਿੱਚ ਕੀ ਤੁਹਾਡਾ ਜਿਹੜਾ ਕਿ? ਨਹੀਂ, ਅਸੀਂ ਜੀ ਪਹਿਲਾਂ ਤਾਂ ਸਾਡਾ ਫੋਕਸ ਹੈ ਆ ਬਾਈ ਇਲੈਕਸ਼ਨ। ਅਸੀਂ ਬਰਨਾਲੇ ਤੋਂ, ਦੇਖੋ ਗੱਲ ਇਹ ਹੈ ਮੇਰਾ ਸੋਚਣਾ ਇਹ ਹੈ ਬਈ ਆਪਾਂ ਸ਼ਹੀਦ ਪਰਿਵਾਰਾਂ ਨੂੰ ਅੱਗੇ ਲੈ ਕੇ ਆਈਏ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਕੌਮ ਵਾਸਤੇ। ਤੇ ਜਿਵੇਂ ਸ਼ਹੀਦ ਭਾਈ ਸਤਵੰਤ ਸਿੰਘ ਦਾ ਪਰਿਵਾਰ ਹੈ, ਮੈਂ ਉਹਨਾਂ ਨੂੰ ਬਰਨਾਲੇ ਤੋਂ ਸਲਾਹ ਹੈ ਮੇਰੀ, ਮੈਂ ਪਹਿਲਾਂ ਹੀ ਸੋਚਿਆ ਹੋਇਆ ਸੀ ਬਈ ਉਹਨਾਂ ਨੂੰ ਆਪਾਂ ਬਰਨਾਲੇ ਤੋਂ ਇਲੈਕਸ਼ਨ ਲੜਾਵਾਂਗੇ। ਬਰਨਾਲਾ ਹੀ ਕਿਉਂ? ਕਿਉਂਕਿ ਫਰੀਦਕੋਟ ਹਲਕੇ ਦੇ ਵਿੱਚ ਗਿੱਦੜਬਾਹਾ ਵੀ ਖਾਲੀ ਹੋ ਚੁੱਕਿਆ। ਗਿੱਦੜਬਾਹੇ ਤੋਂ ਕਿਉਂ ਨਹੀਂ ਤੁਹਾਡਾ ਹਲਕਾ ਆਪਦਾ ਐਮਪੀ ਦਾ? ਉਹਨਾਂ ਨੂੰ ਜੀ ਉਹਨਾਂ ਦੀ ਮਰਜ਼ੀ, ਉਹ ਕਹਿੰਦੇ ਵੀ ਮੈਂ ਬਰਨਾਲੇ ਤੋਂ ਲੜਨਾ ਹੈ। ਹੁਣ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਜੇ ਅਸੀਂ ਇੰਨੀ ਵੀ ਨਹੀਂ ਮੰਨ ਸਕਦੇ ਫਿਰ ਕਰਾਂਗੇ ਕੀ? ਹਾਂ, ਚਾਹ ਹੋਇਆ ਮਨ ਦੇ ਵਿੱਚ ਜਦੋਂ ਇਲੈਕਸ਼ਨਾਂ ਦਾ ਰਿਜ਼ਲਟ ਆਉਣਾ ਸੀ, ਕਿਤੇ ਇਹ ਤਾਂ ਨਹੀਂ ਡਰ ਲੱਗਿਆ ਵੀ ਕਿਤੇ ਬਠਿੰਡੇ ਵਾਲੀ ਨਾ ਹੋ ਜੇ ਜਾਂ ਕਿਤੇ ਭਦੌੜ ਵਾਲੀ ਨਾ ਹੋਵੇ? ਐਵੇਂ ਨਹੀਂ, ਐ ਤਾਂ ਮੈਨੂੰ ਪਤਾ ਸੀ ਵੀ ਅਸੀਂ ਬਈ ਛੇਤੀ ਖੜੇ ਨਹੀਂ ਹਾਰਦੇ, ਪਰ ਜਦੋਂ ਲੀਡ ਬਣ ਗਈ ਸਵੇਰੇ ਹੀ ਮਤਲਬ ਉਹ ਬੋਲੇ ਜੀ ਸਰਬਜੀਤ ਸਿੰਘ, ਫਿਰ ਮੈਂ ਕਿਹਾ ਹੁਣ ਨਹੀਂ ਇਹ ਟੁੱਟਦੀ। ਉਹ ਮਹਾਰਾਜ ਨੇ ਫਿਰ ਮਨ ਦੀ ਸੁਣ ਲਈ, ਉਹ ਫਿਰ ਚੱਲਦੀ ਹੋ ਗਈ। ਅਰਦਾਸਾਂ ਬੇਨਤੀਆਂ ਜੋਦੜੀਆਂ ਕਰੀਆਂ ਕੰਮ ਆਈਆਂ? ਬਿਲਕੁਲ, ਬਹੁਤ ਜੀ ਬਹੁਤ ਸ਼ਹੀਦ। ਮੈਨੂੰ ਇੰਨੀ ਗੱਲ ਪਤਾ ਬਈ ਜਿਹੜੇ ਸਿੰਘ ਸ਼ਹੀਦ ਹੈ ਨਾ ਉਹ ਬਹੁਤ ਸਮਰੱਥ ਹੈ। ਹਾਂ, ਬਹੁਤ ਉਹਨਾਂ ਸ਼ਕਤੀ ਹੈ। ਦੀਪ ਸਿੱਧੂ ਦੇ ਪਰਿਵਾਰ ਨੇ ਵੀ ਆ ਕੇ ਮਦਦ ਕਰੀ। ਦੀਪ ਸਿੱਧੂ ਬਹੁਤ ਅੱਜ ਕੀਤੀ ਜੀ, ਬਹੁਤ ਕੀਤੀ ਹੈ, ਅੱਜ ਵੀ ਆਏ ਸੀ। ਹਾਂ, ਬਹੁਤ ਕੀਤੀ ਹੈ ਦੀਪ ਸਿੱਧੂ ਦੇ ਪਰਿਵਾਰ ਨੇ। ਸ਼ਹੀਦ ਭਾਈ ਕੇਹਰ ਸਿੰਘ ਦੇ ਪਰਿਵਾਰ ਨੇ ਵੀ ਮਦਦ ਕੀਤੀ ਹੈ। ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੇ ਵੀ ਮਦਦ ਕੀਤੀ ਹੈ। ਤੇ ਮੈਂ ਹੀ ਇਹਨਾਂ ਨੂੰ ਕਿਹਾ ਸੀ, ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੂੰ ਮੈਂ ਕਿਹਾ ਵੀ ਆਪਾਂ ਬਾਈ ਇਲੈਕਸ਼ਨ ਲੜਨਾ ਹੈ। ਜੇ ਅਸੀਂ ਪਹਿਲਾਂ ਹੀ ਪਲੈਨਿੰਗ ਕੀਤੀ ਹੋਈ ਸੀ ਬਈ ਜੇ ਮਹਾਰਾਜ ਨੇ ਆਪਾਂ ਨੂੰ ਜਿਤਾਤਾ ਤਾਂ ਆਪਾਂ ਇਕੱਲੇ ਐਮਪੀ ਤੱਕ ਨਹੀਂ ਗੱਲ ਰੱਖਣੀ ਜੀ, ਹਾਂ ਐਮਪੀ ਬਣ ਗਏ ਬਹੁਤ ਹੈ ਨਾ। ਫਿਰ ਆਪਾਂ ਜੇ ਕੌਮ ਸਾਨੂੰ ਸੇਵਾ ਬਖਸ਼ੂਗੀ ਤਾਂ ਅਸੀਂ ਕੌਮ ਨੂੰ ਸੇਧ ਵੀ ਦੇਵਾਂਗੇ। ਤਾਂ 1-2 ਮਿੰਟ ਹੋਰ ਗੱਲ ਕਰਾਂਗੇ ਕਿਉਂਕਿ ਅਸੀਂ ਇੱਕ ਚਿਹਰਾ ਦਿਖਾ ਦਈਏ ਜਿਨ੍ਹਾਂ ਨੇ ਖਾਸ ਕਰਕੇ ਮਦਦ ਕੀਤੀ ਸੀ। ਗੁਰਸੇਵਕ ਸਿੰਘ ਜਵਾਰ ਕੀ ਇਹੀ ਹੈ, ਇੱਧਰ ਚਿਹਰਾ ਦਿਖਾ ਦਿਓ। ਮੇਰੀ ਜਿੱਤ ਦੇ ਪਿੱਛੇ ਸਭ ਤੋਂ ਵੱਡਾ ਇਹੀ ਮੈਨੂੰ ਲੈ ਕੇ ਆਏ ਆ ਗੁਰਸੇਵਕ ਸਿੰਘ ਜਵਾਰ ਕੇ। ਇਹਨਾਂ ਨੂੰ ਲਿਆਉਣੇ ਕਰਕੇ ਬਹੁਤ ਕੁਝ ਹੋਇਆ ਇਹਨਾਂ ਨਾਲ। ਇਹਨਾਂ ਨੂੰ ਪਾਰਟੀ 'ਚੋਂ ਵੀ ਕੱਢਿਆ ਗਿਆ, ਮਾਨ ਸਾਹਿਬ ਨੇ ਕੱਢਿਆ ਹੈ। ਬਹੁਤ ਕੁਝ ਇਹਨਾਂ ਨਾਲ ਹੋਇਆ, ਲੈਟਰਾਂ ਵੀ ਆਈਆਂ ਜੀ ਤੁਸੀਂ ਸਰਬਜੀਤ ਸਿੰਘ ਖਾਲਸਾ ਦੀ ਮਦਦ ਕਿਉਂ ਕਰਦੇ ਹੋ ਤੇ ਨਾ ਕਰੋ, ਤੇ ਬਹੁਤ ਕੁਝ ਇਹਨਾਂ ਨੂੰ ਸਹਿਣਾ ਪਿਆ ਮੇਰੇ ਕਰਕੇ। ਮੈਂ ਇਹਨਾਂ ਦਾ ਬਹੁਤ ਰਿਣੀ ਹੈ। ਜਵਾਰ ਕੇ ਸਾਹਿਬ 2 ਮਿੰਟ ਤੁਹਾਡੇ ਨਾਲ ਗਿਲਾ ਹੈ, ਸ਼ਿਕਵਾ ਕਿਸੇ ਨਾਲ ਹੋਵੇ? ਨਾ ਜੀ, ਆਪਾਂ ਨੂੰ ਕੋਈ ਨਹੀਂ। ਆਪਾਂ ਧੰਨਵਾਦ ਕਰਦੇ ਜਿਹੜਾ ਕੁਝ ਕੀਤਾ ਉਹਨਾਂ ਨੇ, ਵਧੀਆ ਧੰਨਵਾਦ ਹੈ। ਅੱਜ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ? ਅੱਜ ਦੀ ਜਿਹੜੀ ਜਿੱਤ ਹੈ ਇਹ ਮੈਂ ਕਹਿੰਦਾ ਜਿਹੜੀ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ। ਜਿਵੇਂ ਘੱਲੂ ਘਰ ਆਪ ਤਾਂ ਚੱਲਦਾ ਹੈ, ਉਹ 'ਚ ਜੇ ਇਸ ਤਰੀਕ ਦੇ ਵਿੱਚ ਜਿਹੜੀ 1 ਤਰੀਕ ਹੈ ਵੋਟਾਂ ਪਈਆਂ ਹੈ, 1 ਤਰੀਕ ਨੂੰ ਹਿੰਦੁਸਤਾਨ ਦੀ ਸਰਕਾਰ ਨੇ, ਇੰਦਰਾ ਗਾਂਧੀ ਨੇ ਫੌਜਾਂ ਚੜਾਈਆਂ ਜਿਵੇਂ ਬਾਹਰਲੇ ਦੇਸ਼ ਨਾਲ ਲੜਾਈ ਕਰਨੀ ਹੁੰਦੀ ਹੈ ਜੀ, ਅਤੇ ਉਹਦਾ ਜਵਾਬ 4 ਤਰੀਕ ਨੂੰ ਲੋਕਾਂ ਨੇ ਅੱਜ ਗਿਣਤੀ ਦਿੱਤਾ ਜੀ। ਬਿਲਕੁਲ।
ਤੁਸੀਂ ਬਾਹਰ ਹੱਥ ਜੋੜ ਕੇ ਬੇਨਤੀ ਕਰ ਰਹੇ ਸੀ, ਕਹਿੰਦੇ ਕਿ ਕੇਸ ਰੱਖੋ ਸਿੰਘ ਸਜੋ ਗੁਰੂ ਦੇ ਲੜ ਲੱਗੋ। ਗੁਰੂ ਦੇ ਲੜ ਲੱਗੋ। ਮੈਂ ਇਹੀ ਚਾਹੂੰਗਾ ਵੀ ਜਿਹੜੇ ਮੇਰੇ ਹਲਕੇ ਦੇ ਚ ਸਿੱਖ ਪਰਿਵਾਰ 'ਚ ਜਿਹੜੇ ਮੁੰਡੇ ਕਲੀਨ ਸ਼ੇਵ ਹੈ ਨਾ ਜੀ, ਤੇ ਕੇਸ ਵੀ ਕਤਲ ਕਰਾਏ ਹੋਏ ਆ, ਵੀ ਮੈਂ ਉਹਨਾਂ ਨੂੰ ਅਪੀਲ ਕੀਤੀ ਹੈ ਬਾਈ ਜੀ, ਬਈ ਜੇ ਤੁਸੀਂ ਮੈਨੂੰ ਭੋਰਾ ਵੀ ਪਿਆਰ ਕਰਦੇ ਹੋ ਨਾ, ਬਈ ਕੇਸ ਦਾੜੀ ਪ੍ਰਕਾਸ਼ ਕਰੋ। ਹਾਂ ਬਈ ਚਲੋ ਤੁਸੀਂ ਪਹਿਲਾਂ ਕੇਸ ਦਾੜੀ ਦਾ ਪ੍ਰਕਾਸ਼ ਕਰੋ, ਫਿਰ ਗੁਰੂ ਦੇ ਸਿੰਘ ਵੀ ਮੈਂ ਤਾਂ ਵੈਸੇ ਉਹਨਾਂ ਨੂੰ ਕਿਹਾ ਵੀ ਸਿੰਘ ਵੀ ਸਜੋ, ਤੇ ਜਿਹੜੇ ਨਹੀਂ ਸਜਣਗੇ ਉਹਨਾਂ ਨੂੰ ਫਿਰ ਮੈਂ ਹੌਲੀ ਹੌਲੀ ਪ੍ਰੇਰਿਤ ਕਰੂੰਗਾ ਵੀ ਆਪਾਂ ਸਿੰਘ ਵੀ ਸਜਣਾ ਹੈ। ਅਪੀਲ ਮੈਂ ਸਿੰਘ ਸਜਣ ਦੀ ਵੀ ਕੀਤੀ ਹੈ ਬਈ ਤੁਸੀਂ ਸਿੰਘ ਵੀ ਸਜੋ। ਪਹਿਲਾ ਸਵਾਲ ਕੀ ਰਹੂਗਾ ਤੁਹਾਡਾ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ ਜਾ ਕੇ ਪਹਿਲਾ ਸਵਾਲ ਕੀ ਕਰੋਗੇ? ਪਹਿਲਾ ਸਵਾਲ ਮੇਰਾ ਇਹ ਹੈ ਜੀ, ਬਈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ, ਹਰੇਕ ਹੀ ਕਹਿ ਦਿੰਦਾ ਹੈ ਜੀ ਉਹ ਮੈਂਟਲੀ ਅਪਸੈਟ ਸੀ, ਬਈ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜਾ ਮਹਾਰਾਜ ਦੀ ਬੇਅਦਬੀ ਕਰਦਾ ਹੈ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ। ਹਾਂ ਉਸ ਤੋਂ ਬਾਅਦ ਕੋਈ ਅਗਲੀਆਂ ਰਣਨੀਤੀਆਂ, ਅਗਲੇ ਪਲਾਨ ਜਿਹੜੇ ਕਾਹਦੇ ਬਾਰੇ ਜੋ ਸਿਆਸਤ ਵੱਡੀ ਵੀ ਕਰਨੀਆਂ ਹੁਣ, ਇਹ ਤਾਂ ਇਹ ਨਹੀਂ ਵੀ ਇਕੱਲੀ ਫਰੀਦਕੋਟ। ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਗੱਲ ਕਰਨੀ ਆ, ਵੀ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ। ਬਹੁਤ ਕੁਛ ਹੈ ਜੀ। ਅਸੀਂ ਇਹ ਚਾਹੁੰਦੇ ਹਾਂ, ਮੈਂ ਪਰਸਨਲੀ ਇਹ ਚਾਹੁੰਦਾ ਵੀ ਜੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਹੋ ਸਕਦਾ ਹੈ ਤਾਂ ਯੂਨਾਈਟਿਡ ਸਟੇਟਸ ਆਫ ਇੰਡੀਆ ਕਿਉਂ ਨਹੀਂ ਹੋ ਸਕਦਾ? ਬਈ ਅਸੀਂ ਹਰੇਕ ਸਟੇਟ ਦਾ ਹੁਣ ਵੀ ਤਾਂ ਆਪਣਾ ਹੀ ਕਾਨੂੰਨ ਹੈ ਨਾ। ਰਾਜਸਥਾਨ ਦੇ ਵਿੱਚ ਕਈ ਚੀਜ਼ਾਂ ਅਲਾਊਡ ਹੈ ਜੋ ਪੰਜਾਬ 'ਚ ਨਹੀਂ ਹੈ, ਠੀਕ ਹੈ ਨਾ। ਅਸੀਂ ਵੀ ਤਾਂ ਉਹੀ ਚਾਹੁੰਦੇ ਹਾਂ ਵੀ ਹਰੇਕ ਸਟੇਟ ਦਾ ਜਿਵੇਂ ਹੁਣ ਹੈ, ਆਲਮੋਸਟ ਹਰੇਕ ਸਟੇਟ ਦਾ ਆਪਣਾ ਕਾਨੂੰਨ ਹੈ। ਹਾਂ, ਤੇ ਉਰੇ ਵੀ ਐਵੇਂ ਸਾਨੂੰ ਪੰਜਾਬ ਨੂੰ ਵੀ ਐਵੇਂ ਚਾਹੀਦਾ ਵੀ ਅਸੀਂ ਆਪਣਾ ਕਾਨੂੰਨ ਆਪ ਬਣਾਈਏ। ਹਾਂਜੀ ਹਾਂਜੀ, ਤੁਸੀਂ ਕੁਝ ਕਹਿਣਾ? ਅਸੀਂ ਕਹਿੰਦੇ ਜਿਹੜੇ ਕਿਸਾਨਾਂ ਇਹਨਾਂ ਨੂੰ ਬੇਨਤੀ ਕਰਦੇ ਆ, ਜਿਹੜੇ ਕਿਸਾਨਾਂ ਦੇ ਮਸਲੇ ਹੈ, ਜਿਵੇਂ MSP ਦਾ ਹੈਗਾ ਮਸਲਾ, ਉਹ ਸੋ ਪਹਿਲ ਦੇ ਆਧਾਰ ਤੇ ਉਠਾਉਣਾ ਚਾਹੀਦਾ ਹੈ। ਦੂਜਾ ਹੈਗਾ ਜਿਹੜੇ ਬਾਰਡਰ ਨੇ, ਬਾਰਡਰ ਖੋਲ੍ਹਣੇ ਚਾਹੀਦੇ ਆ। ਬਾਰਡਰ ਖੋਲ੍ਹਣੇ ਤਾਂ ਜ਼ਰੂਰੀ ਨੇ, ਜਿਹੜੀ ਸਾਡੀ ਕਣਕ ਹੈ ਤੇ ਜਾਂ ਜੀਰੀ ਹੈ, ਇਹ 8-9 ਹਜ਼ਾਰ 10 ਹਜ਼ਾਰ ਤੱਕ ਕੁਇੰਟਲ ਵਿਕਦੀ ਹੈ ਬਾਹਰਲੇ ਨਾਲ ਦੇ ਮੁਲਕਾਂ 'ਚ। ਜੇ ਬਾਰਡਰ ਖੁੱਲ੍ਹ ਜਾਣ ਤਾਂ ਜਿਹੜੇ ਕਿਸਾਨ ਨੇ ਜਾਂ ਬੇਰੁਜ਼ਗਾਰ ਨੇ ਤੇ ਵਪਾਰੀ ਹੈ, ਉਹ ਸਾਡੇ ਵਪਾਰੀ ਹੱਥ ਰੰਗ ਲੈਣਗੇ। ਤੇ ਬੰਦੀ ਸਿੰਘਾਂ ਦਾ ਮਸਲਾ ਹੈ, ਬੰਦੀ ਸਿੰਘਾਂ ਦਾ ਮਸਲਾ ਜ਼ੋਰ ਨਾਲ ਉਠਾਉਣਾ ਚਾਹੀਦਾ ਹੈ। ਡਿਬਰੂਗੜ੍ਹ ਵਾਲੇ ਜਿਹੜੇ ਮੁੰਡੇ ਹੈਗੇ ਉਹਨਾਂ ਨੂੰ ਛੱਡਣਾ ਚਾਹੀਦਾ ਹੈ। ਹੋਰ ਜਿਹੜੇ ਪੰਜਾਬ ਦੇ ਜਿੰਨੇ ਮਸਲੇ ਹੁਣ ਤੁਸੀਂ ਦੇਖ ਲਓ, ਆਪਣਾ ਸ਼ੰਭੂ ਬਾਰਡਰ ਜਾਂ ਖਨੌਰੀ ਬਾਰਡਰ, ਕਿਸਾਨਾਂ ਤੇ BJP ਨੇ ਗੋਲੀਆਂ ਚਲਾਈਆਂ ਹੈ। ਅੱਜ ਉਹਨਾਂ ਦੀ ਸਰਕਾਰ 'ਚ ਫਿਰ ਬਹੁਮਤ ਮਿਲ ਗਿਆ। ਇਹਦਾ ਮਤਲਬ ਐਂ ਤਾਂ ਨਹੀਂ ਵੀ ਉਹ ਮੁੜ ਕੇ ਆ ਕੇ ਸਰਕਾਰ ਬਣਾ ਕੇ ਫਿਰ ਪੰਜਾਬੀਆਂ ਜ਼ੁਲਮ ਕਰਨ। ਉਹਦੇ ਬਾਰੇ ਸਾਨੂੰ ਸੋਚਣਾ ਪਊਗਾ। ਬਿਲਕੁਲ ਸੋਚੋਗੇ ਭਾਈ ਸਾਹਿਬ ਜੋ ਇਹ ਗੱਲਾਂ ਕਹੀਆਂ ਨੇ? ਬਿਲਕੁਲ ਜੀ, ਇਹ ਵੀ ਅਸੀਂ ਗੱਲਾਂ ਚੱਕਾਂਗੇ। ਹੋਰ ਵੀ ਬਹੁਤ ਹੈ ਜੀ। ਅਸੀਂ ਹੁਣ ਸਾਰਾ ਪਲੈਨਿੰਗ ਕਰਾਂਗੇ ਵੀ ਕਿਵੇਂ ਵੀ ਅੰਮ੍ਰਿਤਪਾਲ ਔਰ ਅਸੀਂ ਦੋਵੇਂ ਰਲ ਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਸੇਧ ਦੇਵਾਂਗੇ, ਅਗਵਾਈ ਕਰਾਂਗੇ ਅਸੀਂ ਰਲ ਕੇ। ਸਮਾਂ ਵੀ ਹੋ ਗਿਆ, ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਤਾਂ ਅਸੀਂ ਇੱਕ ਵਾਰ ਫਿਰ ਤੋਂ ਵਧਾਈਆਂ ਦੇਵਾਂਗੇ। ਸੁਖਵਿੰਦਰ ਸਿੰਘ ਜੀ, ਸ਼ੁਕਰੀਆ ਤੁਹਾਡਾ ਵੀ, ਤੁਸੀਂ ਹਮੇਸ਼ਾ ਸਾਥ ਦਿੱਤਾ। ਤਾਂ ਕੁਝ ਕਹਿਣਾ ਤੁਸੀਂ ਇਹਨਾਂ ਦੇ ਬਾਰੇ, ਕੋਈ ਦੋ ਸ਼ਬਦ? ਸਮੁੱਚੇ ਸਿੱਖ ਜਗਤ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਨ ਸ਼ਕਰ ਕਰਦਾ। ਇਹ ਸ਼ਹੀਦਾਂ ਦੀ ਜਿੱਤ ਹੋਈ ਹੈ, ਸਮੁੱਚੇ ਸਿੱਖਾਂ ਦਾ, ਸਮੁੱਚੇ ਸਿੰਘਾਂ ਦਾ, ਸਾਰਿਆਂ ਦਾ, ਤੁਹਾਡੀ ਸਮੁੱਚੀ ਇੰਡੋਜ਼ ਟੀਮ ਦਾ ਧੰਨਵਾਦ ਕਰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਅਸੀਂ ਅੱਗੇ ਚੱਲ ਕੇ ਹੋਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਹੁਣ ਅਗਲੀਆਂ ਰਣਨੀਤੀਆਂ ਕੀ ਰਹਿਣਗੀਆਂ, ਕਿਉਂਕਿ ਇੱਕ MP ਬਣਨ ਤੋਂ ਬਾਅਦ ਲੋਕ ਸਭਾ ਦੀ ਤੁਸੀਂ ਪਹੁੰਚੋਗੇ ਲੋਕ ਸਭਾ ਦੇ ਵਿੱਚ, ਉੱਥੇ ਸੀਟਾਂ ਤੇ ਬੈਠੋਗੇ ਜਾ ਕੇ। ਉਸੇ ਸੀਟ ਦੇ ਸਾਹਮਣੇ ਇੰਦਰਾ ਗਾਂਧੀ ਦੇ ਪੋਤੇ ਬੈਠੇ ਹੋਣਗੇ, ਉਸੇ ਸੀਟ ਤੇ ਤੁਸੀਂ ਬੈਠੇ ਹੋਵੋਗੇ, ਉਹਨਾਂ ਦੇ ਆਮੋ ਸਾਹਮਣੇ ਹੋਵੋਗੇ। ਇਹ ਬਹੁਤ ਵੱਡੀ ਗੱਲ ਹੈ ਜੀ ਵੀ 40 ਸਾਲ ਬਾਅਦ ਵੀ ਮੈਂ ਜਿੱਤ ਕੇ ਜਦ ਰਾਹੁਲ ਗਾਂਧੀ ਦੇ, ਸੋਨੀਆ ਗਾਂਧੀ ਦੇ ਸਾਹਮਣੇ ਬੈਠੂੰਗਾ, ਜਾਂ ਕਿਸੇ ਦੇ ਮੋਦੀ ਵੀ ਹੋਊਗਾ, ਉੱਥੇ ਸਾਰੀਆਂ ਪਾਰਟੀਆਂ ਦੇ ਹੋਣਗੇ। ਬਹੁਤ ਮਤਲਬ ਸੋਚਣ ਵਾਲੀ ਗੱਲ ਹੈ, ਫਖਰ ਵਾਲੀ ਗੱਲ ਹੈ ਬਈ ਜੀ। ਬਈ ਸਿੱਖ ਕੌਮ ਭੁੱਲੀ ਨਹੀਂ ਸ਼ਹੀਦ ਬੇਅੰਤ ਸਿੰਘ ਦੇ ਵਾਰਸਾਂ ਨੂੰ। ਕੋਈ ਉਲਾਂਭਾ ਤਾਂ ਨਹੀਂ ਹੈ ਕਿਸੇ ਲੀਡਰ ਦੇ ਸਿਰ ਜਾਂ ਕਿਸੇ ਕੌਮ ਦੇ ਸਿਰ? ਬਹੁਤ ਉਲਾਂਭੇ ਆ ਜੀ ਕੌਮ ਦੇ। ਜਿਹੜੇ ਆਮ ਜਿਹੜਾ ਸਿੱਖ ਹੈ ਕੌਮ ਦਾ, ਮੇਰਾ ਉਹਨੂੰ ਕਦੇ ਵੀ ਨਾ ਉਲਾਂਭਾ ਸੀ, ਨਾ ਹੈ, ਨਾ ਰਹੂਗਾ।
ਜਿਹੜੀ ਇੱਥੋਂ ਨੀਂਹ ਰੱਖੀ ਗਈ ਹੈ ਇੱਕ ਪੰਥਕ ਸਿਆਸਤ ਦੀ, ਜੇਕਰ ਆਪਾਂ ਗੱਲ ਕੀਤੀ ਜਾਵੇ ਫਰੀਦਕੋਟ ਤੋਂ ਖਾਸ ਕਰਕੇ ਖਡੂਰ ਸਾਹਿਬ ਤੋਂ ਜਿਹੜੀ ਇੱਕ ਨੀਂਹ ਰੱਖੀ ਗਈ ਆ ਦੁਬਾਰਾ ਤੋਂ ਮੁੜ ਸਰਜੀਤ ਹੋ ਰਹੀ ਹੈ ਪੰਥਕ ਸਿਆਸਤ, ਉਸ ਸਿਆਸਤ ਨੂੰ ਕਿਵੇਂ ਦੇਖਦੇ ਹੋ? ਹੁਣ ਆਉਣ ਵਾਲੀਆਂ 2027 ਦੀਆਂ ਬਾਈ ਇਲੈਕਸ਼ਨ ਵੀ ਆਉਣੀਆਂ ਨੇ, ਵਿੱਚ ਦੀ 2027 ਦੀ ਇਲੈਕਸ਼ਨ ਵੀ ਆਉਣੀਆਂ। ਮੇਰਾ ਸੋਚਣਾ ਇਹ ਹੈ ਬਈ ਆਪਾਂ ਸ਼ਹੀਦ ਪਰਿਵਾਰਾਂ ਨੂੰ ਅੱਗੇ ਲੈ ਕੇ ਆਈਏ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਕੌਮ ਵਾਸਤੇ। ਪਹਿਲਾ ਸਵਾਲ ਕੀ ਰਹੂਗਾ ਤੁਹਾਡਾ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ ਜਾ ਕੇ ਪਹਿਲਾ ਸਵਾਲ ਕੀ ਕਰੋਗੇ? ਪਹਿਲਾ ਸਵਾਲ ਮੇਰਾ ਇਹ ਹੈ ਜੀ ਬਈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ, ਹਰੇਕ ਹੀ ਕਹਿ ਦਿੰਦਾ ਹੈ ਜੀ ਉਹ ਮੈਂਟਲੀ ਅਪਸੈਟ ਸੀ, ਬਈ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜਾ ਮਹਾਰਾਜ ਦੀ ਬੇਅਦਬੀ ਕਰਦਾ ਹੈ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਸਟੇਜਾਂ ਤੇ ਬੋਲਦੇ ਰਹੇ ਨੇ ਕਿ ਪਿੱਪਲ ਦੇ ਪੱਤਿਆਂ ਵੇ ਕਾਹਦੀ ਖੜ ਲਾਈ ਆ, ਝੜ ਗਏ ਪੁਰਾਣੇ ਰੁੱਤ ਨਵਿਆਂ ਦੀ ਆਈ ਆ। ਤਾਂ ਵਾਕਈ ਅੱਜ ਇੱਕ ਨਵਾਂ ਚਿਹਰਾ ਜਿਹੜਾ ਕਿ ਪੰਜਾਬ ਦੇ ਲੋਕਾਂ ਨੇ ਲੋਕ ਸਭਾ ਦੇ ਵਿੱਚ ਭੇਜਿਆ ਹੈਗਾ, ਭਾਈ ਸਰਬਜੀਤ ਸਿੰਘ ਖਾਲਸਾ। ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਆਜ਼ਾਦ ਉਮੀਦਵਾਰ ਸੀ, ਮੁੱਖ ਮੰਤਰੀ ਦੇ ਲੰਗੋਟੀਆ ਜਾਰ ਨੂੰ ਹਰਾ ਕੇ ਅੱਗੇ ਪਹੁੰਚੇ ਨੇ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਹਤਾਂ ਕਿਵੇਂ ਨੇ? ਦਿਨ ਕਿਵੇਂ ਲੰਘੇ ਨੇ ਜੋ ਵੋਟਾਂ ਦੇ ਸੀ, ਇਲੈਕਸ਼ਨਾਂ ਦੇ ਸੀ? ਵਧੀਆ ਨੇ, ਸਿਹਤਾਂ ਵੀ ਠੀਕ ਹੈ, ਦਿਨ ਵੀ ਵਧੀਆ ਲੰਘੇ। ਹਾਂ, ਅੱਜ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਅੱਜ ਦੀ ਜਿੱਤ ਨੂੰ ਨਾ ਤਾਂ ਕਹਿੰਦੇ ਜਸ਼ਨ ਮਨਾ ਸਕਦੇ ਆ ਤੇ ਨਾ ਖੁਸ਼ੀਆਂ ਮਨਾ ਸਕਦੇ। ਨਹੀਂ ਕੁਛ ਨਹੀਂ, ਅਸੀਂ ਜੀ ਦੇਖੋ ਜਿਹੜੀ ਮੇਰੀ ਜਿੱਤ ਹੈ ਇਹ ਤਾਂ ਫਰੀਦਕੋਟ ਨੂੰ ਹੀ ਸਮਰਪਿਤ ਹੈ, ਉਹਦੇ ਲੋਕਾਂ ਨੂੰ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ, ਅਣਥੱਕ ਮਿਹਨਤ ਕੀਤੀ ਹੈ, ਤੇ ਸਾਰੇ ਆਪਣੇ ਹਲਕੇ ਦੇ ਮੁੰਡਿਆਂ ਨੇ ਜਿਨ੍ਹਾਂ ਨੇ ਭੱਜ ਨੱਠ ਕੀਤੀ, ਬਾਹਰ ਵਾਲੇ ਜਿਹੜੇ ਸਿੱਖ ਹੈ ਆਪਣੇ ਜਿਨ੍ਹਾਂ ਨੇ ਮੈਨੂੰ ਫਾਈਨੈਂਸ਼ਲੀ ਵੀ ਮਦਦ ਕੀਤੀ ਹੈ ਨਾ, ਸਾਰਾ ਕੁਝ ਕੀਤਾ। ਦੇਖੋ ਮੈਂ ਤਾਂ ਇੱਕ ਗਰੀਬ ਵਾਲਾ ਬੰਦਾ ਹੈ, ਮਤਲਬ ਗਰੀਬ ਸਿੱਖ ਹੈ, ਤੇ ਮੈਂ ਪਹਿਲਾਂ ਹੀ ਦੱਸਤਾ ਸੀ ਵੀ ਮੇਰੇ ਕੋਲੇ ਤਾਂ ਪੈਸਾ ਹੈ ਨਹੀਂ। ਮੈਂ ਆਪਣਾ ਨੰਬਰ ਪਾਇਆ ਸੀ ਔਨਲਾਈਨ ਤੇ ਬਹੁਤ ਮਦਦ ਕੀਤੀ ਮੇਰੀ, ਲੋਕਾਂ ਨੇ ਬਹੁਤ ਮਦਦ ਕੀਤੀ। ਉਸ ਤੋਂ ਬਾਅਦ ਤੇ ਜਿਹੜੀ ਫਿਜ਼ੀਕਲ ਕੰਮ ਸੀ ਉਹ ਫਰੀਦਕੋਟ ਦੇ ਯੂਥ ਨੇ ਬਹੁਤ ਕੀਤਾ ਹੈ। ਮੈਂ ਕਹਿੰਦਾ ਇੰਨੀ ਮਿਹਨਤ ਕੀਤੀ ਮੁੰਡਿਆਂ ਨੇ, ਇੰਨੀ ਮਿਹਨਤ ਕੀਤੀ, ਇਹਨਾਂ ਨੂੰ ਗਰਮੀ ਦੀ ਨਹੀਂ ਸੀ ਪਰਵਾਹ, ਇਹਨਾਂ ਨੂੰ ਕੁਝ ਪਰਵਾਹ ਨਹੀਂ ਸੀ, ਬਹੁਤ ਮਿਹਨਤ ਕੀਤੀ ਇਹਨਾਂ ਨੇ। ਮੈਂ ਸਾਰਿਆਂ ਦਾ ਹੀ ਬਹੁਤ 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 ਧੰਨਵਾਦੀ ਹਾਂ। ਹੁਣ ਅਗਲੀਆਂ ਰਣਨੀਤੀਆਂ ਕੀ ਰਹਿਣਗੀਆਂ? ਕਿਉਂਕਿ ਇੱਕ MP ਬਣਨ ਤੋਂ ਬਾਅਦ ਲੋਕ ਸਭਾ ਦੀ ਉਸ ਤੁਸੀਂ ਪਹੁੰਚੋਗੇ ਲੋਕ ਸਭਾ ਦੇ ਵਿੱਚ, ਉੱਥੇ ਸੀਟਾਂ ਤੇ ਬੈਠੋਗੇ ਜਾ ਕੇ, ਉਸੇ ਸੀਟ ਦੇ ਸਾਹਮਣੇ ਇੰਦਰਾ ਗਾਂਧੀ ਦੇ ਪੋਤੇ ਬੈਠੇ ਹੋਣਗੇ, ਉਸੇ ਸੀਟ ਤੇ ਤੁਸੀਂ ਬੈਠੇ ਹੋਵੋਗੇ, ਉਹਨਾਂ ਦੇ ਆਮੋ ਸਾਹਮਣੇ ਹੋਵੋਗੇ। ਇਹ ਨਾ ਜੀ ਸਾਰੀ ਦੁਨੀਆ ਦੇ ਵਿੱਚ ਇੱਕ ਸੰਦੇਸ਼ ਜਾਊਗਾ ਕਿ ਜਿਹੜੀ ਸਿੱਖ ਕੌਮ ਹੈ ਆਪਣੇ ਸ਼ਹੀਦਾਂ ਦੇ ਵਾਰਸਾਂ ਨੂੰ ਕਦੇ ਭੁੱਲਦੀ ਨਹੀਂ ਹੈ, ਉਹਨਾਂ ਦਾ ਵੀ ਓਨਾ ਹੀ ਸਤਿਕਾਰ ਕਰਦੀ ਹੈ ਜਿੰਨਾ ਸ਼ਹੀਦਾਂ ਦਾ ਕਰਦੀ ਹੈ। ਇਹ ਬਹੁਤ ਵੱਡੀ ਗੱਲ ਹੈ ਜੀ ਵੀ 40 ਸਾਲ ਬਾਅਦ ਵੀ ਮੈਂ ਜਿੱਤ ਕੇ ਜਦ ਰਾਹੁਲ ਗਾਂਧੀ ਦੇ, ਸੋਨੀਆ ਗਾਂਧੀ ਦੇ ਸਾਹਮਣੇ ਬੈਠੂੰਗਾ, ਜਾਂ ਕਿਸੇ ਦੇ ਮੋਦੀ ਵੀ ਹੋਊਗਾ, ਉੱਥੇ ਸਾਰੀਆਂ ਪਾਰਟੀਆਂ ਦੇ ਹੋਣਗੇ, ਉਹ ਸੁਨੇਹਾ ਬਹੁਤ ਆਪਣਾ ਛਾਤੀ ਚੌੜੀ ਹੋ ਜੂਗੀ ਮੇਰੀ ਜਦੋਂ ਉਹ ਦੇਖਣਗੇ ਨਾ ਬਈ ਯਾਰ 40 ਸਾਲ ਹੋ ਗਏ ਤੇ ਬਾਪੂ ਨੂੰ ਇਹ ਕੀਤੇ ਨੂੰ, ਅੱਜ ਵੀ ਇਹ ਜਿਤਾ ਕੇ ਫਿਰ ਉਹਦੇ ਮੁੰਡੇ ਨੂੰ ਵੀ ਜਿਤਾ ਕੇ ਭੇਜਤਾ। ਬਹੁਤ ਇਹ ਮਤਲਬ ਸੋਚਣ ਵਾਲੀ ਗੱਲ ਹੈ, ਫਕਰ ਵਾਲੀ ਗੱਲ ਹੈ ਬਈ ਜੀ, ਬਈ ਸਿੱਖ ਕੌਮ ਭੁੱਲੀ ਨਹੀਂ ਸ਼ਹੀਦ ਬੇਅੰਤ ਸਿੰਘ ਦੇ ਵਾਰਸਾਂ ਨੂੰ, ਹਾਂ ਜਿਤਾ ਕੇ ਭੇਜਿਆ 40 ਸਾਲ ਬਾਅਦ ਵੀ। ਕੋਈ ਉਲਾਂਭਾ ਤਾਂ ਨਹੀਂ ਹੈ ਕਿਸੇ ਲੀਡਰ ਦੇ ਸਿਰ ਜਾਂ ਕਿਸੇ ਕੌਮ ਦੇ ਸਿਰ? ਬਹੁਤ ਉਲਾਂਭੇ ਆ ਜੀ ਕੌਮ ਦੇ, ਜਿਹੜੇ ਆਮ ਜਿਹੜਾ ਸਿੱਖ ਹੈ ਕੌਮ ਦਾ, ਮੇਰਾ ਉਹਨੂੰ ਕਦੇ ਵੀ ਨਾ ਉਲਾਂਭਾ ਸੀ, ਨਾ ਹੈ, ਨਾ ਰਹੂਗਾ। ਲੀਡਰਾਂ ਨਾਲ ਤਾਂ ਬੜੇ ਉਲਾਂਭੇ ਆ, ਲੀਡਰ ਤਾਂ ਮੈਂ ਕਹਿੰਦਾ ਵੀ ਬਸ ਚੋਪੀ ਭਰੀ ਹੈ। ਕਹਿੰਦੇ ਹੁੰਦੇ ਨੇ ਜੇ ਝੁੱਗਾ ਚੱਕ ਹੁੰਦਾ, ਆਪਦੀ ਕੌਮ ਦੀ ਜਿਹੜੀ ਪਾਤਰ ਰੱਖੀ ਜਾਵੇ, ਹਨਾ? ਹਾਂ ਬਿਲਕੁਲ, ਹਾਂ ਭਰਾ ਮਾਰੂ ਜੰਗ ਹੋ ਜਾਂਦੀ ਹੈ। ਬੜਿਆਂ ਨੇ ਬਹੁਤ ਕੁਛ ਕੀਤਾ ਹੈ ਤੇ ਨਤੀਜੇ ਵੀ ਉਹਨਾਂ ਨੇ ਭੁਗਤੀ ਲਏ ਹੈ। ਜਿਹੜੀ ਇੱਥੋਂ ਨੀਂਹ ਰੱਖੀ ਗਈ ਹੈ ਇੱਕ ਪੰਥਕ ਸਿਆਸਤ ਦੀ, ਜੇਕਰ ਆਪਾਂ ਗੱਲ ਕੀਤੀ ਜਾਵੇ ਫਰੀਦਕੋਟ ਤੋਂ ਖਾਸ ਕਰਕੇ ਖਡੂਰ ਸਾਹਿਬ ਤੋਂ ਜਿਹੜੀ ਇੱਕ ਨੀਂਹ ਰੱਖੀ ਗਈ ਆ ਦੁਬਾਰਾ ਤੋਂ ਮੁੜ ਸਰਜੀਤ ਹੋ ਰਹੀ ਹੈ ਪੰਥਕ ਸਿਆਸਤ, ਉਸ ਸਿਆਸਤ ਨੂੰ ਕਿਵੇਂ ਦੇਖਦੇ ਹੋ? ਹੁਣ ਆਉਣ ਵਾਲੀਆਂ 2027 ਦੀਆਂ ਬਾਈ ਇਲੈਕਸ਼ਨ ਵੀ ਆਉਣੀਆਂ ਨੇ, ਵਿੱਚ ਦੀ 2027 ਦੀ ਇਲੈਕਸ਼ਨ ਵੀ ਆਉਣੀਆਂ, ਉਹ ਇਲੈਕਸ਼ਨਾਂ ਦੇ ਵਿੱਚ ਕੀ ਤੁਹਾਡਾ ਜਿਹੜਾ ਕਿ? ਨਹੀਂ, ਅਸੀਂ ਜੀ ਪਹਿਲਾਂ ਤਾਂ ਸਾਡਾ ਫੋਕਸ ਹੈ ਆ ਬਾਈ ਇਲੈਕਸ਼ਨ। ਅਸੀਂ ਬਰਨਾਲੇ ਤੋਂ, ਦੇਖੋ ਗੱਲ ਇਹ ਹੈ
ਮੇਰਾ ਸੋਚਣਾ ਇਹ ਹੈ ਬਈ ਆਪਾਂ ਸ਼ਹੀਦ ਪਰਿਵਾਰਾਂ ਨੂੰ ਅੱਗੇ ਲੈ ਕੇ ਆਈਏ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਕੌਮ ਵਾਸਤੇ। ਤੇ ਜਿਵੇਂ ਸ਼ਹੀਦ ਭਾਈ ਸਤਵੰਤ ਸਿੰਘ ਦਾ ਪਰਿਵਾਰ ਹੈ, ਮੈਂ ਉਹਨਾਂ ਨੂੰ ਬਰਨਾਲੇ ਤੋਂ ਸਲਾਹ ਹੈ ਮੇਰੀ, ਮੈਂ ਪਹਿਲਾਂ ਹੀ ਸੋਚਿਆ ਹੋਇਆ ਸੀ ਬਈ ਉਹਨਾਂ ਨੂੰ ਆਪਾਂ ਬਰਨਾਲੇ ਤੋਂ ਇਲੈਕਸ਼ਨ ਲੜਾਵਾਂਗੇ। ਬਰਨਾਲਾ ਹੀ ਕਿਉਂ? ਕਿਉਂਕਿ ਫਰੀਦਕੋਟ ਹਲਕੇ ਦੇ ਵਿੱਚ ਗਿੱਦੜਬਾਹਾ ਵੀ ਖਾਲੀ ਹੋ ਚੁੱਕਿਆ, ਗਿੱਦੜਬਾਹੇ ਤੋਂ ਕਿਉਂ ਨਹੀਂ ਤੁਹਾਡਾ ਹਲਕਾ ਆਪਦਾ MP ਦਾ? ਉਹਨਾਂ ਨੂੰ ਜੀ ਉਹਨਾਂ ਦੀ ਮਰਜ਼ੀ, ਉਹ ਕਹਿੰਦੇ ਵੀ ਮੈਂ ਬਰਨਾਲੇ ਤੋਂ ਲੜਨਾ ਹੈ। ਹੁਣ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਜੇ ਅਸੀਂ ਇੰਨੀ ਵੀ ਨਹੀਂ ਮੰਨ ਸਕਦੇ ਫਿਰ ਕਰਾਂਗੇ ਕੀ? ਹਾਂ, ਚਾਹ ਹੋਇਆ ਮਨ ਦੇ ਵਿੱਚ ਜਦੋਂ ਇਲੈਕਸ਼ਨਾਂ ਦਾ ਰਿਜ਼ਲਟ ਆਉਣਾ ਸੀ, ਕਿਤੇ ਇਹ ਤਾਂ ਨਹੀਂ ਡਰ ਲੱਗਿਆ ਵੀ ਕਿਤੇ ਬਠਿੰਡੇ ਵਾਲੀ ਨਾ ਹੋ ਜੇ ਜਾਂ ਕਿਤੇ ਭਦੌੜ ਵਾਲੀ ਨਾ ਹੋਵੇ? ਐਵੇਂ ਨਹੀਂ, ਐ ਤਾਂ ਮੈਨੂੰ ਪਤਾ ਸੀ ਵੀ ਅਸੀਂ ਬਈ ਛੇਤੀ ਖੜੇ ਨਹੀਂ ਹਾਰਦੇ, ਪਰ ਜਦੋਂ ਲੀਡ ਬਣ ਗਈ ਸਵੇਰੇ ਹੀ ਮਤਲਬ ਉਹ ਬੋਲੇ ਜੀ ਸਰਬਜੀਤ ਸਿੰਘ, ਫਿਰ ਮੈਂ ਕਿਹਾ ਹੁਣ ਨਹੀਂ ਇਹ ਟੁੱਟਦੀ, ਉਹ ਮਹਾਰਾਜ ਨੇ ਫਿਰ ਮਨ ਦੀ ਸੁਣ ਲਈ, ਉਹ ਫਿਰ ਚੱਲਦੀ ਹੋ ਗਈ। ਅਰਦਾਸਾਂ ਬੇਨਤੀਆਂ ਜੋਦੜੀਆਂ ਕਰੀਆਂ ਕੰਮ ਆਈਆਂ? ਬਿਲਕੁਲ, ਬਹੁਤ ਜੀ ਬਹੁਤ ਸ਼ਹੀਦ, ਮੈਨੂੰ ਇੰਨੀ ਗੱਲ ਪਤਾ ਬਈ ਜਿਹੜੇ ਸਿੰਘ ਸ਼ਹੀਦ ਹੈ ਨਾ ਬਹੁਤ ਸਮਰੱਥ ਹੈ। ਹਾਂ, ਬਹੁਤ ਉਹਨਾਂ ਸ਼ਕਤੀ ਹੈ। ਦੀਪ ਸਿੱਧੂ ਦੇ ਪਰਿਵਾਰ ਨੇ ਵੀ ਆ ਕੇ ਮਦਦ ਕਰੀ? ਦੀਪ ਸਿੱਧੂ ਬਹੁਤ ਅੱਜ ਕੀਤੀ ਜੀ, ਬਹੁਤ ਕੀਤੀ ਹੈ, ਅੱਜ ਵੀ ਆਏ ਸੀ। ਹਾਂ, ਬਹੁਤ ਕੀਤੀ ਹੈ ਦੀਪ ਸਿੱਧੂ ਦੇ ਪਰਿਵਾਰ ਨੇ। ਸ਼ਹੀਦ ਭਾਈ ਕੇਹਰ ਸਿੰਘ ਦੇ ਪਰਿਵਾਰ ਨੇ ਵੀ ਮਦਦ ਕੀਤੀ ਹੈ, ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੇ ਵੀ ਮਦਦ ਕੀਤੀ ਹੈ। ਤੇ ਮੈਂ ਹੀ ਇਹਨਾਂ ਨੂੰ ਕਿਹਾ ਸੀ, ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੂੰ ਮੈਂ ਕਿਹਾ ਵੀ ਆਪਾਂ ਬਾਈ ਇਲੈਕਸ਼ਨ ਲੜਨਾ ਹੈ। ਜੇ ਅਸੀਂ ਪਹਿਲਾਂ ਹੀ ਪਲੈਨਿੰਗ ਕੀਤੀ ਹੋਈ ਸੀ ਬਈ ਜੇ ਮਹਾਰਾਜ ਨੇ ਆਪਾਂ ਨੂੰ ਜਿਤਾਤਾ ਤਾਂ ਆਪਾਂ ਇਕੱਲੇ MP ਤੱਕ ਨਹੀਂ ਗੱਲ ਰੱਖਣੀ ਜੀ, ਹਾਂ MP ਬਣ ਗਏ ਬਹੁਤ ਹੈ ਨਾ, ਫਿਰ ਆਪਾਂ ਜੇ ਕੌਮ ਸਾਨੂੰ ਸੇਵਾ ਬਖਸ਼ੂਗੀ ਤਾਂ ਅਸੀਂ ਕੌਮ ਨੂੰ ਸੇਧ ਵੀ ਦੇਵਾਂਗੇ। ਤਾਂ 1-2 ਮਿੰਟ ਹੋਰ ਗੱਲ ਕਰਾਂਗੇ ਕਿਉਂਕਿ ਅਸੀਂ ਇੱਕ ਚਿਹਰਾ ਦਿਖਾ ਦਈਏ ਜਿਨ੍ਹਾਂ ਨੇ ਖਾਸ ਕਰਕੇ ਮਦਦ ਕੀਤੀ ਸੀ, ਗੁਰਸੇਵਕ ਸਿੰਘ ਜਵਾਰ ਕੀ। ਇਹੀ ਹੈ, ਇੱਧਰ ਚਿਹਰਾ ਦਿਖਾ ਦਿਓ। ਮੇਰੀ ਜਿੱਤ ਦੇ ਪਿੱਛੇ ਸਭ ਤੋਂ ਵੱਡਾ ਇਹ ਹੈ, ਇਹੀ ਮੈਨੂੰ ਲੈ ਕੇ ਆਏ ਆ ਗੁਰਸੇਵਕ ਸਿੰਘ ਜਵਾਰ ਕੇ। ਇਹਨਾਂ ਨੂੰ ਲਿਆਉਣੇ ਕਰਕੇ ਬਹੁਤ ਕੁਝ ਹੋਇਆ ਇਹਨਾਂ ਨਾਲ, ਇਹਨਾਂ ਨੂੰ ਪਾਰਟੀ 'ਚੋਂ ਵੀ ਕੱਢਿਆ ਗਿਆ, ਮਾਨ ਸਾਹਿਬ ਨੇ ਕੱਢਿਆ ਹੈ, ਬਹੁਤ ਕੁਝ ਇਹਨਾਂ ਨਾਲ ਹੋਇਆ, ਲੈਟਰਾਂ ਵੀ ਆਈਆਂ ਜੀ ਤੁਸੀਂ ਸਰਬਜੀਤ ਸਿੰਘ ਖਾਲਸਾ ਦੀ ਮਦਦ ਕਿਉਂ ਕਰਦੇ ਹੋ ਤੇ ਨਾ ਕਰੋ, ਤੇ ਬਹੁਤ ਕੁਝ ਇਹਨਾਂ ਨੂੰ ਸਹਿਣਾ ਪਿਆ ਮੇਰੇ ਕਰਕੇ। ਮੈਂ ਇਹਨਾਂ ਦਾ ਬਹੁਤ ਰਿਣੀ ਹੈ। ਜਵਾਰ ਕੇ ਸਾਹਿਬ 2 ਮਿੰਟ ਤੁਹਾਡੇ ਨਾਲ, ਗਿਲਾ ਹੈ ਸ਼ਿਕਵਾ ਕਿਸੇ ਨਾਲ ਹੋਵੇ? ਨਾ ਰਾਜੀ ਆਪਾਂ ਨੂੰ ਕੋਈ ਨਹੀਂ, ਆਪਾਂ ਧੰਨਵਾਦ ਕਰਦੇ ਜਿਹੜਾ ਕੁਝ ਕੀਤਾ ਉਹਨਾਂ ਨੇ, ਵਧੀਆ ਧੰਨਵਾਦ ਹੈ। ਅੱਜ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ? ਅੱਜ ਦੀ ਜਿਹੜੀ ਜਿੱਤ ਹੈ ਇਹ ਮੈਂ ਕਹਿੰਦਾ ਜਿਹੜੀ ਦੀ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ, ਜਿਵੇਂ ਘੱਲੂ ਘਰ ਆਪਤਾ ਚੱਲਦਾ ਹੈ ਉਹ 'ਚ ਜੇ ਇਸ ਤਰੀਕ ਦੇ ਵਿੱਚ ਜਿਹੜੀ 1 ਤਰੀਕ ਹੈ ਵੋਟਾਂ ਪਈਆਂ ਹੈ, 1 ਤਰੀਕ ਨੂੰ ਹਿੰਦੁਸਤਾਨ ਦੀ ਸਰਕਾਰ ਨੇ ਇੰਦਰਾ ਗਾਂਧੀ ਨੇ ਫੌਜਾਂ ਚੜਾਈਆਂ ਜਿਵੇਂ ਬਾਹਰਲੇ ਦੇਸ਼ ਨਾਲ ਲੜਾਈ ਕਰਨੀ ਹੁੰਦੀ ਹੈ ਜੀ, ਤੇ ਉਹਦਾ ਜਵਾਬ 4 ਤਰੀਕ ਨੂੰ ਲੋਕਾਂ ਨੇ ਅੱਜ ਗਿਣਤੀ ਦਿੱਤਾ ਜੀ। ਬਿਲਕੁਲ, ਤੁਸੀਂ ਬਾਹਰ ਹੱਥ ਜੋੜ ਕੇ ਬੇਨਤੀ ਕਰ ਰਹੇ ਸੀ, ਕਹਿੰਦੇ ਕਿ ਕੇਸ ਰੱਖੋ ਸਿੰਘ ਸਜੋ ਗੁਰੂ ਦੇ ਲੜ ਲੱਗੋ। ਗੁਰੂ ਦੇ ਲੜ ਲੱਗੋ। ਮੈਂ ਇਹੀ ਚਾਹੂੰਗਾ ਵੀ ਜਿਹੜੇ ਮੇਰੇ ਹਲਕੇ ਦੇ ਚ ਸਿੱਖ ਪਰਿਵਾਰ 'ਚ ਜਿਹੜੇ ਮੁੰਡੇ ਕਲੀਨ ਸ਼ੇਵ ਹੈ ਨਾ, ਤੇ ਕੇਸ ਵੀ ਕਤਲ ਕਰਾਏ ਹੋਏ ਆ, ਵੀ ਮੈਂ ਉਹਨਾਂ ਨੂੰ ਅਪੀਲ ਕੀਤੀ ਹੈ ਬਾਈ ਜੀ ਬਈ ਜੇ ਤੁਸੀਂ ਮੈਨੂੰ ਭੋਰਾ ਵੀ ਪਿਆਰ ਕਰਦੇ ਹੋ ਨਾ ਬਈ ਕੇਸ ਦਾੜੀ ਪ੍ਰਕਾਸ਼ ਕਰੋ। ਹਾਂ ਬਈ ਚਲੋ ਤੁਸੀਂ ਪਹਿਲਾਂ ਕੇਸ ਕਰੋ, ਫਿਰ ਗੁਰੂ ਦੇ ਸਿੰਘ ਵੀ ਸੀ। ਮੈਂ ਤਾਂ ਵੈਸੇ ਉਹਨਾਂ ਨੂੰ ਕਿਹਾ ਵੀ ਸਿੰਘ ਵੀ ਸਜੋ, ਤੇ ਜਿਹੜੇ ਨਹੀਂ ਸਜਣਗੇ ਉਹਨਾਂ ਨੂੰ ਫਿਰ ਮੈਂ ਹੌਲੀ ਪ੍ਰੇਰਿਤ ਕਰੂੰਗਾ ਵੀ ਆਪਾਂ ਸਿੰਘ ਵੀ ਸਜਣਾ ਹੈ। ਅਪੀਲ ਮੈਂ ਸਿੰਘ ਸਜਣ ਦੀ ਵੀ ਕੀਤੀ ਹੈ ਬਈ ਤੁਸੀਂ ਸਿੰਘ ਵੀ ਸਜੋ। ਤੁਹਾਡਾ ਸੰਸਦ ਦੇ ਵਿੱਚ ਲੋਕ ਸਭਾ ਦੇ ਵਿੱਚ ਜਾ ਕੇ ਪਹਿਲਾ ਸਵਾਲ ਕੀ ਕਰੋਗੇ? ਪਹਿਲਾ ਸਵਾਲ ਮੇਰਾ ਇਹ ਹੈ ਜੀ ਬਈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ, ਕਹਿ ਦਿੰਦਾ ਹੈ ਜੀ ਉਹ ਮੈਂਟਲੀ ਅਪਸੈਟ ਸੀ, ਬਈ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜਾ ਮਹਾਰਾਜ ਦੀ ਬੇਅਦਬੀ ਕਰਦਾ ਹੈ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ। ਹਾਂ, ਉਸ ਤੋਂ ਬਾਅਦ ਕੋਈ ਅਗਲੀਆਂ ਰਣਨੀਤੀਆਂ, ਅਗਲੇ ਪਲਾਨ ਜਿਹੜੇ ਕਾਹਦੇ ਬਾਰੇ ਜੋ ਸਿਆਸਤ ਵੱਡੀ ਵੀ ਕਰਨੀ ਆ? ਹੁਣ ਇਹ ਤਾਂ ਇਹ ਨਹੀਂ ਵੀ ਇਕੱਲੀ ਫਰੀਦਕੋਟ, ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਗੱਲ ਕਰਨੀ ਆ ਵੀ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ। ਬਹੁਤ ਕੁਛ ਹੈ ਜੀ, ਅਸੀਂ ਇਹ ਚਾਹੁੰਦੇ ਹਾਂ, ਮੈਂ ਪਰਸਨਲੀ ਇਹ ਚਾਹੁੰਦਾ ਵੀ ਜੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਹੋ ਸਕਦਾ ਹੈ ਤਾਂ ਯੂਨਾਈਟਿਡ ਸਟੇਟਸ ਆਫ ਇੰਡੀਆ ਕਿਉਂ ਨਹੀਂ ਹੋ ਸਕਦਾ? ਬਈ ਅਸੀਂ ਹਰੇਕ ਸਟੇਟ ਦਾ ਹੁਣ ਵੀ ਤਾਂ ਆਪਣਾ ਹੀ ਕਾਨੂੰਨ ਹੈ ਨਾ। ਰਾਜਸਥਾਨ ਦੇ ਵਿੱਚ ਕਈ ਚੀਜ਼ਾਂ ਲਾਊਡ ਹੈ ਜੋ ਪੰਜਾਬ 'ਚ ਨਹੀਂ ਹੈ,
ਠੀਕ ਹੈ ਨਾ। ਅਸੀਂ ਵੀ ਤਾਂ ਉਹੀ ਚਾਹੁੰਦੇ ਆ ਵੀ ਹਰੇਕ ਸਟੇਟ ਦਾ ਜਿਵੇਂ ਹੁਣ ਹੈ, ਆਲਮੋਸਟ ਹਰੇਕ ਸਟੇਟ ਦਾ ਆਪਣਾ ਕਾਨੂੰਨ ਹੈ। ਹਾਂ, ਤੇ ਉਰੇ ਵੀ ਐਵੇਂ ਹੀ ਸਾਨੂੰ ਪੰਜਾਬ ਨੂੰ ਵੀ ਐਵੇਂ ਚਾਹੀਦਾ ਵੀ ਅਸੀਂ ਆਪਣਾ ਕਾਨੂੰਨ ਆਪ ਬਣਾਈਏ। ਹਾਂਜੀ ਹਾਂਜੀ, ਤੁਸੀਂ ਕੁਝ ਕਹਿਣਾ? ਅਸੀਂ ਕਹਿੰਦੇ ਜਿਹੜੇ ਕਿਸਾਨਾਂ ਇਹਨਾਂ ਨੂੰ ਬੇਨਤੀ ਕਰਦੇ ਆ ਵੀ ਜਿਹੜੇ ਕਿਸਾਨਾਂ ਦੇ ਮਸਲੇ ਹੈ, ਜਿਵੇਂ MSP ਦਾ ਹੈਗਾ ਮਸਲਾ, ਉਹ ਸੋ ਪਹਿਲ ਦੇ ਆਧਾਰ ਤੇ ਉਠਾਉਣਾ ਚਾਹੀਦਾ ਹੈ। ਦੂਜਾ ਹੈਗਾ ਜਿਹੜੇ ਬਾਰਡਰ ਨੇ, ਬਾਰਡਰ ਖੋਲ੍ਹਣੇ ਚਾਹੀਦੇ ਆ। ਬਾਰਡਰ ਖੋਲ੍ਹਣੇ ਤਾਂ ਜ਼ਰੂਰੀ ਨੇ, ਜਿਹੜੀ ਸਾਡੀ ਕਣਕ ਹੈ ਤੇ ਜਾਂ ਜੀਰੀ ਹੈ, ਇਹ 8-9 ਹਜ਼ਾਰ 10 ਹਜ਼ਾਰ ਤੱਕ ਕੁਇੰਟਲ ਵਿਕਦੀ ਹੈ ਬਾਹਰਲੇ ਨਾਲ ਦੇ ਮੁਲਕਾਂ 'ਚ। ਜੇ ਬਾਰਡਰ ਖੁੱਲ੍ਹ ਜਾਣ ਤਾਂ ਜਿਹੜੇ ਕਿਸਾਨ ਨੇ ਜਾਂ ਬੇਰੁਜ਼ਗਾਰ ਨੇ ਤੇ ਵਪਾਰੀ ਹੈ, ਉਹ ਸਾਡੇ ਵਪਾਰੀ ਹੱਥ ਰੰਗ ਲੈਣਗੇ। ਤੇ ਬੰਦੀ ਸਿੰਘਾਂ ਦਾ ਮਸਲਾ ਹੈ, ਬੰਦੀ ਸਿੰਘਾਂ ਦਾ ਮਸਲਾ ਜ਼ੋਰ ਨਾਲ ਉਠਾਉਣਾ ਚਾਹੀਦਾ ਹੈ। ਡਿਬਰੂਗੜ੍ਹ ਵਾਲੇ ਜਿਹੜੇ ਮੁੰਡੇ ਹੈਗੇ ਉਹਨਾਂ ਨੂੰ ਛੱਡਣਾ ਚਾਹੀਦਾ ਹੈ। ਹੋਰ ਜਿਹੜੇ ਪੰਜਾਬ ਦੇ ਜਿੰਨੇ ਮਸਲੇ ਹੁਣ ਤੁਸੀਂ ਦੇਖ ਲਓ, ਆਪਣਾ ਸ਼ੰਭੂ ਬਾਰਡਰ ਜਾਂ ਖਨੌਰੀ ਬਾਰਡਰ, ਕਿਸਾਨਾਂ ਤੇ BJP ਨੇ ਗੋਲੀਆਂ ਚਲਾਈਆਂ ਹੈ। ਅੱਜ ਉਹਨਾਂ ਦੀ ਸਰਕਾਰ 'ਚ ਫਿਰ ਬਹੁਮਤ ਮਿਲ ਗਿਆ। ਇਹਦਾ ਮਤਲਬ ਐਂ ਤਾਂ ਨਹੀਂ ਵੀ ਉਹ ਮੁੜ ਕੇ ਆ ਕੇ ਸਰਕਾਰ ਬਣਾ ਕੇ ਫਿਰ ਪੰਜਾਬੀਆਂ ਜ਼ੁਲਮ ਕਰਨ। ਉਹਦੇ ਬਾਰੇ ਸਾਨੂੰ ਸੋਚਣਾ ਪਊਗਾ। ਬਿਲਕੁਲ ਸੋਚੋਗੇ ਭਾਈ ਸਾਹਿਬ ਜੋ ਇਹ ਗੱਲਾਂ ਕਹੀਆਂ ਨੇ? ਬਿਲਕੁਲ ਜੀ, ਇਹ ਵੀ ਅਸੀਂ ਗੱਲਾਂ ਚੱਕਾਂਗੇ। ਹੋਰ ਵੀ ਬਹੁਤ ਹੈ ਜੀ। ਅਸੀਂ ਹੁਣ ਸਾਰਾ ਪਲੈਨਿੰਗ ਕਰਾਂਗੇ ਵੀ ਕਿਵੇਂ ਵੀ ਅੰਮ੍ਰਿਤਪਾਲ ਔਰ ਅਸੀਂ ਦੋਵੇਂ ਰਲ ਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਸੇਧ ਦੇਵਾਂਗੇ, ਅਗਵਾਈ ਕਰਾਂਗੇ ਅਸੀਂ ਰਲ ਕੇ। ਸਮਾਂ ਵੀ ਹੋ ਗਿਆ, ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਤਾਂ ਅਸੀਂ ਇੱਕ ਵਾਰ ਫੇਰ ਤੋਂ ਵਧਾਈਆਂ ਦੇਵਾਂਗੇ। ਸੁਖਵਿੰਦਰ ਸਿੰਘ ਜੀ, ਸ਼ੁਕਰੀਆ ਤੁਹਾਡਾ ਵੀ, ਤੁਸੀਂ ਹਮੇਸ਼ਾ ਸਾਥ ਦਿੱਤਾ। ਤਾਂ ਕੁਝ ਕਹਿਣਾ ਤੁਸੀਂ ਇਹਨਾਂ ਦੇ ਬਾਰੇ, ਕੋਈ ਦੋ ਸ਼ਬਦ? ਸਮੁੱਚੇ ਸਿੱਖ ਜਗਤ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਨ ਸ਼ਕਰ ਕਰਦਾ। ਇਹ ਸ਼ਹੀਦਾਂ ਦੀ ਜਿੱਤ ਹੋਈ ਹੈ। ਸਮੁੱਚੇ ਸਿੱਖਾਂ ਦਾ, ਸਮੁੱਚੇ ਸਿੰਘਾਂ ਦਾ, ਸਾਰਿਆਂ ਦਾ, ਤੁਹਾਡੀ ਸਮੁੱਚੀ ਇੰਡੋਜ਼ ਟੀਮ ਦਾ ਧੰਨਵਾਦ ਕਰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਅਸੀਂ ਅੱਗੇ ਚੱਲ ਕੇ ਹੋਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਹੁਣ ਅਗਲੀਆਂ ਰਣਨੀਤੀਆਂ ਕੀ ਰਹਿਣਗੀਆਂ, ਕਿਉਂਕਿ ਇੱਕ MP ਬਣਨ ਤੋਂ ਬਾਅਦ ਲੋਕ ਸਭਾ ਦੀ ਤੁਸੀਂ ਪਹੁੰਚੋਗੇ ਲੋਕ ਸਭਾ ਦੇ ਵਿੱਚ, ਉੱਥੇ ਸੀਟਾਂ ਤੇ ਬੈਠੋਗੇ ਜਾ ਕੇ। ਉਸੇ ਸੀਟ ਦੇ ਸਾਹਮਣੇ ਇੰਦਰਾ ਗਾਂਧੀ ਦੇ ਪੋਤੇ ਬੈਠੇ ਹੋਣਗੇ, ਉਸੇ ਸੀਟ ਤੇ ਤੁਸੀਂ ਬੈਠੇ ਹੋਵੋਗੇ, ਉਹਨਾਂ ਦੇ ਆਮੋ ਸਾਹਮਣੇ ਹੋਵੋਗੇ। ਇਹ ਬਹੁਤ ਵੱਡੀ ਗੱਲ ਹੈ ਜੀ ਵੀ 40 ਸਾਲ ਬਾਅਦ ਵੀ ਮੈਂ ਜਿੱਤ ਕੇ ਜਦ ਰਾਹੁਲ ਗਾਂਧੀ ਦੇ, ਸੋਨੀਆ ਗਾਂਧੀ ਦੇ ਸਾਹਮਣੇ ਬੈਠੂੰਗਾ, ਜਾਂ ਕਿਸੇ ਦੇ ਮੋਦੀ ਵੀ ਹੋਊਗਾ, ਉੱਥੇ ਸਾਰੀਆਂ ਪਾਰਟੀਆਂ ਦੇ ਹੋਣਗੇ। ਬਹੁਤ ਮਤਲਬ ਸੋਚਣ ਵਾਲੀ ਗੱਲ ਹੈ, ਫਖਰ ਵਾਲੀ ਗੱਲ ਹੈ ਬਈ ਜੀ। ਬਈ ਸਿੱਖ ਕੌਮ ਭੁੱਲੀ ਨਹੀਂ ਸ਼ਹੀਦ ਬੇਅੰਤ ਸਿੰਘ ਦੇ ਵਾਰਸਾਂ ਨੂੰ। ਕੋਈ ਉਲਾਂਭਾ ਤਾਂ ਨਹੀਂ ਹੈ ਕਿਸੇ ਲੀਡਰ ਦੇ ਸਿਰ ਜਾਂ ਕਿਸੇ ਕੌਮ ਦੇ ਸਿਰ? ਬਹੁਤ ਉਲਾਂਭੇ ਆ ਜੀ ਕੌਮ ਦੇ। ਜਿਹੜੇ ਆਮ ਜਿਹੜਾ ਸਿੱਖ ਹੈ ਕੌਮ ਦਾ, ਮੇਰਾ ਉਹਨੂੰ ਕਦੇ ਵੀ ਨਾ ਉਲਾਂਭਾ ਸੀ, ਨਾ ਹੈ, ਨਾ ਰਹੂਗਾ। ਜਿਹੜੀ ਇੱਥੋਂ ਨਹੀਂ ਰੱਖੀ ਗਈ ਹੈ ਇੱਕ ਪੰਥਕ ਸਿਆਸਤ ਦੀ, ਜੇਕਰ ਆਪਾਂ ਗੱਲ ਕੀਤੀ ਜਾਵੇ ਫਰੀਦਕੋਟ ਤੋਂ, ਖਾਸ ਕਰਕੇ ਖਡੂਰ ਸਾਹਿਬ ਤੋਂ, ਜਿਹੜੀ ਇੱਕ ਨਹੀਂ ਰੱਖੀ ਗਈ ਆ, ਦੁਬਾਰਾ ਤੋਂ ਮੁੜ ਸਰਜੀਤ ਹੋ ਰਹੀ ਹੈ ਪੰਥਕ ਸਿਆਸਤ, ਉਸ ਸਿਆਸਤ ਨੂੰ ਕਿਵੇਂ ਦੇਖਦੇ ਹੋ? ਹੁਣ ਆਉਣ ਵਾਲੀਆਂ 2027 ਦੀਆਂ ਬਾਈ ਇਲੈਕਸ਼ਨ ਵੀ ਆਉਣੀਆਂ ਨੇ ਵਿੱਚ ਦੀ 2027। ਮੇਰਾ ਸੋਚਣਾ ਇਹ ਹੈ ਬਈ ਆਪਾਂ ਸ਼ਹੀਦ ਪਰਿਵਾਰਾਂ ਨੂੰ ਅੱਗੇ ਲੈ ਕੇ ਆਈਏ, ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਕੌਮ ਵਾਸਤੇ। ਪਹਿਲਾ ਸਵਾਲ ਕੀ ਰਹੂਗਾ ਤੁਹਾਡਾ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ ਜਾ ਕੇ ਪਹਿਲਾ ਸਵਾਲ ਕੀ ਕਰੋਗੇ? ਪਹਿਲਾ ਸਵਾਲ ਮੇਰਾ ਇਹ ਹੈ ਜੀ ਬਈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ, ਹਰੇਕ ਹੀ ਕਹਿ ਦਿੰਦਾ ਹੈ ਜੀ ਉਹ ਮੈਂਟਲੀ ਅਪਸੈਟ ਸੀ। ਬਈ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜੇ ਮਹਾਰਾਜ ਦੀ ਬੇਅਦਬੀ ਕਰਦਾ ਹੈ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਸਟੇਜਾਂ ਦੇ ਪੱਤਿਆਂ ਵੇ ਕਾਹਦੀ ਖੜ ਲਾਈ ਆ, ਝੜ ਗਏ ਪੁਰਾਣੇ ਰੁੱਤ ਨਵਿਆਂ ਦੀ ਆਈ ਆ। ਤਾਂ ਵਾਕਈ ਅੱਜ ਇੱਕ ਨਵਾਂ ਚਿਹਰਾ ਜਿਹੜਾ ਕਿ ਪੰਜਾਬ ਦੇ ਲੋਕਾਂ ਨੇ ਲੋਕ ਸਭਾ ਦੇ ਵਿੱਚ ਭੇਜਿਆ ਹੈਗਾ, ਭਾਈ ਸਰਬਜੀਤ ਸਿੰਘ ਖਾਲਸਾ। ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਆਜ਼ਾਦ ਉਮੀਦਵਾਰ ਸੀ, ਮੁੱਖ ਮੰਤਰੀ ਦੇ ਲੰਗੋਟੀਆ ਜਾਰ ਨੂੰ ਹਰਾ ਕੇ ਅੱਗੇ ਪਹੁੰਚੇ ਨੇ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਹਤਾਂ ਕਿਵੇਂ ਨੇ? ਦਿਨ ਕਿਵੇਂ ਲੰਘੇ ਨੇ ਜੋ ਵੋਟਾਂ ਦੇ ਸੀ, ਇਲੈਕਸ਼ਨਾਂ ਦੇ ਸੀ? ਵਧੀਆ ਨੇ, ਸਿਹਤਾਂ ਵੀ ਠੀਕ ਹੈ, ਦਿਨ ਵੀ ਵਧੀਆ ਲੰਘੇ। ਹਾਂ, ਅੱਜ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਅੱਜ ਦੀ ਜਿੱਤ ਨੂੰ ਨਾ ਤਾਂ ਕਹਿੰਦੇ ਜਸ਼ਨ ਮਨਾ ਸਕਦੇ ਆ ਤੇ ਨਾ ਖੁਸ਼ੀਆਂ ਮਨਾ ਸਕਦੇ। ਨਹੀਂ, ਕੁਛ ਨਹੀਂ। ਅਸੀਂ ਜੀ ਦੇਖੋ ਜਿਹੜੀ ਮੇਰੀ ਜਿੱਤ ਹੈ ਇਹ ਤਾਂ ਫਰੀਦਕੋਟ ਨੂੰ ਹੀ ਸਮਰਪਿਤ ਹੈ, ਉਹਦੇ ਲੋਕਾਂ ਨੂੰ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ, ਅਣਥੱਕ ਮਿਹਨਤ ਕੀਤੀ ਹੈ। ਤੇ ਸਾਰੇ ਆਪਣੇ ਹਲਕੇ ਦੇ ਮੁੰਡਿਆਂ ਨੇ ਜਿਨ੍ਹਾਂ ਨੇ ਭੱਜ ਨੱਠ ਕੀਤੀ, ਬਾਹਰ ਵਾਲੇ ਜਿਹੜੇ ਸਿੱਖ ਹੈ ਆਪਣੇ ਜਿਨ੍ਹਾਂ ਨੇ ਮੈਨੂੰ ਫਾਈਨੈਂਸ਼ਲੀ ਵੀ ਮਦਦ ਕੀਤੀ ਹੈ ਨਾ, ਸਾਰਾ ਕੁਝ ਕੀਤਾ। ਦੇਖੋ ਮੈਂ ਤਾਂ ਇੱਕ ਗਰੀਬ ਵਾਲਾ ਬੰਦਾ ਹੈ, ਮਤਲਬ ਗਰੀਬ ਸਿੱਖ ਹੈ,
ਤੇ ਮੈਂ ਪਹਿਲਾਂ ਹੀ ਦੱਸਤਾ ਸੀ ਵੀ ਮੇਰੇ ਕੋਲੇ ਤਾਂ ਪੈਸਾ ਹੈ ਨਹੀਂ। ਮੈਂ ਆਪਣਾ ਨੰਬਰ ਪਾਇਆ ਸੀ ਆਨਲਾਈਨ ਤੇ ਬਹੁਤ ਮਦਦ ਕੀਤੀ ਮੇਰੀ, ਲੋਕਾਂ ਨੇ ਬਹੁਤ ਮਦਦ ਕੀਤੀ। ਉਸ ਤੋਂ ਬਾਅਦ ਤੇ ਜਿਹੜੀ ਫਿਜ਼ੀਕਲ ਕੰਮ ਸੀ ਉਹ ਫਰੀਦਕੋਟ ਦੇ ਯੂਥ ਨੇ ਬਹੁਤ ਕੀਤਾ ਹੈ। ਮੈਂ ਕਹਿੰਦਾ ਇੰਨੀ ਮਿਹਨਤ ਕੀਤੀ ਮੁੰਡਿਆਂ ਨੇ, ਇੰਨੀ ਮਿਹਨਤ ਕੀਤੀ, ਇਹਨਾਂ ਨੂੰ ਗਰਮੀ ਦੀ ਨਹੀਂ ਸੀ ਪਰਵਾਹ, ਇਹਨਾਂ ਨੂੰ ਕੁਝ ਪਰਵਾਹ ਨਹੀਂ ਸੀ, ਬਹੁਤ ਮਿਹਨਤ ਕੀਤੀ ਇਹਨਾਂ ਨੇ। ਮੈਂ ਸਾਰਿਆਂ ਦਾ ਹੀ ਬਹੁਤ 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 ਧੰਨਵਾਦੀ ਹਾਂ। ਹੁਣ ਅਗਲੀਆਂ ਰਣਨੀਤੀਆਂ ਕੀ ਰਹਿਣਗੀਆਂ, ਕਿਉਂਕਿ ਇੱਕ MP ਬਣਨ ਤੋਂ ਬਾਅਦ ਲੋਕ ਸਭਾ ਦੀ ਉਸ ਤੁਸੀਂ ਪਹੁੰਚੋਗੇ ਲੋਕ ਸਭਾ ਦੇ ਵਿੱਚ, ਉੱਥੇ ਸੀਟਾਂ ਤੇ ਬੈਠੋਗੇ ਜਾ ਕੇ, ਉਸੇ ਸੀਟ ਦੇ ਸਾਹਮਣੇ ਇੰਦਰਾ ਗਾਂਧੀ ਦੇ ਪੋਤੇ ਬੈਠੇ ਹੋਣਗੇ, ਉਸੇ ਸੀਟ ਤੇ ਤੁਸੀਂ ਬੈਠੇ ਹੋਵੋਗੇ, ਉਹਨਾਂ ਦੇ ਆਮੋ ਸਾਹਮਣੇ ਹੋਵੋਗੇ। ਇਹ ਨਾ ਜੀ ਸਾਰੀ ਦੁਨੀਆ ਦੇ ਵਿੱਚ ਇੱਕ ਸੰਦੇਸ਼ ਜਾਊਗਾ ਕਿ ਜਿਹੜੀ ਸਿੱਖ ਕੌਮ ਹੈ ਆਪਣੇ ਸਾਨੂੰ ਕਦੇ ਭੁੱਲਦੀ ਨਹੀਂ ਹੈ, ਉਹਨਾਂ ਦਾ ਵੀ ਓਨਾ ਹੀ ਸਤਿਕਾਰ ਕਰਦੀ ਹੈ ਜਿੰਨਾ ਸ਼ਹੀਦਾਂ ਦਾ ਕਰਦੀ ਹੈ। ਇਹ ਬਹੁਤ ਵੱਡੀ ਗੱਲ ਹੈ ਜੀ ਵੀ 40 ਸਾਲ ਬਾਅਦ ਵੀ ਮੈਂ ਜਿੱਤ ਕੇ ਜਦ ਰਾਹੁਲ ਗਾਂਧੀ ਦੇ ਸੋਨੀਆ ਗਾਂਧੀ ਦੇ ਸਾਹਮਣੇ ਬੈਠੂੰਗਾ ਜਾਂ ਕਿਸੇ ਦੇ ਮੋਦੀ ਵੀ ਹੋਊਗਾ, ਉੱਥੇ ਸਾਰੀਆਂ ਪਾਰਟੀਆਂ ਦੇ ਹੋਣਗੇ, ਉਹ ਸੁਨੇਹਾ ਆਪਣਾ ਛਾਤੀ ਚੌੜੀ ਹੋ ਜੂਗੀ ਮੇਰੀ ਜਦੋਂ ਉਹ ਦੇਖਣਗੇ ਨਾ ਬਈ ਯਾਰ ਚਾਪੂ ਨੂੰ ਇਹ ਕੀਤੇ ਨੂੰ ਅੱਜ ਉਹਨਾਂ ਦਾ ਤਾਂ ਕਿ ਬਹੁਤ ਵਾਲੀ ਗੱਲ ਹੈ। ਇਹ ਸਿੱਖ ਕੌਮ ਭੁੱਲੀ ਨਹੀਂ ਸ਼ਹੀਦ ਬੇਅੰਤ ਸਿੰਘ ਦੇ ਵਾਰਸਾਂ ਨੂੰ, ਹਾਂ, ਜਿਤਾ ਕੇ ਭੇਜਿਆ 40 ਸਾਲ ਬਾਅਦ। ਕਿਸੇ ਲੀਡਰ ਦੇ ਸਿਰ ਜਾਂ ਕਿਸੇ ਕੌਮ ਦੇ ਸਿਰ ਬਹੁਤ ਲਾਂਭੇ ਆ ਜੀ ਕੌਮ ਦੇ, ਜਿਹੜੇ ਆਮ ਜਿਹੜਾ ਸਿੱਖ ਹੈ ਕੌਮ ਦਾ, ਮੇਰਾ ਉਹਨੂੰ ਕਦੇ ਵੀ ਨਾ ਲਾਂਭਾ ਸੀ, ਨਾ ਹੈ, ਨਾ ਰਹੂਗਾ। ਲੀਡਰਾਂ ਨਾਲ ਤਾਂ ਬੜੇ ਲਾਂਭੇ ਆ, ਲੀਡਰ ਕਾਹਦੇ, ਲੀਡਰ ਤਾਂ ਮੈਂ ਕਹਿੰਦਾ ਵੀ ਬਸ ਚੋਪੀ ਭਰੀ ਹੈ। ਕਹਿੰਦੇ ਹੁੰਦੇ ਨੇ ਜੇ ਝੁੱਗਾ ਚੱਕਦੇ ਤਾਂ ਢਿੱਡ ਆਪਦਾ ਹੀ ਨੰਗਾ ਹੁੰਦਾ, ਆਪਦੀ ਕੌਮ ਦੀ ਜਿਹੜੀ ਪੱਤ ਰੱਖੀ ਜਾਵੇ, ਹਨਾ। ਹਾਂ ਬਿਲਕੁਲ ਬਿਲਕੁਲ ਬਿਲਕੁਲ, ਹਾਂ, ਭਰਾ ਮਾਰੂ ਜੰਗ ਹੋ ਜਾਂਦੀ ਹੈ। ਬੜਿਆਂ ਨੇ ਬਹੁਤ ਕੁਛ ਕੀਤਾ ਹੈ ਤੇ ਨਤੀਜੇ ਵੀ ਉਹਨਾਂ ਨੇ ਭੁਗਤੀ ਲਏ ਹੈ। ਜਿਹੜੀ ਇੱਥੋਂ ਨਹੀਂ ਰੱਖੀ ਗਈ ਹੈ ਇੱਕ ਪੰਥਕ ਸਿਆਸਤ ਦੀ, ਜੇਕਰ ਆਪਾਂ ਗੱਲ ਕੀਤੀ ਜਾਵੇ ਫਰੀਦਕੋਟ ਤੋਂ ਖਾਸ ਕਰਕੇ ਖਡੂਰ ਸਾਹਿਬ ਤੋਂ, ਜਿਹੜੀ ਇੱਕ ਨਹੀਂ ਰੱਖੀ ਗਈ ਆ ਦੁਬਾਰਾ ਤੋਂ ਮੁੜ ਸਰਜੀਤ ਹੋ ਰਹੀ ਹੈ ਪੰਥਕ ਸਿਆਸਤ, ਉਸ ਸਿਆਸਤ ਨੂੰ ਕਿਵੇਂ ਦੇਖਦੇ ਹੋ? ਹੁਣ ਆਉਣ ਵਾਲੀਆਂ 2027 ਦੀਆਂ ਬਾਈ ਇਲੈਕਸ਼ਨ ਵੀ ਆਉਣੀਆਂ ਨੇ, ਵਿੱਚ ਦੀ 2027 ਦੀ ਇਲੈਕਸ਼ਨ ਵੀ ਆਉਣੀਆਂ, ਉਹ ਇਲੈਕਸ਼ਨਾਂ ਦੇ ਵਿੱਚ ਕੀ ਤੁਹਾਡਾ ਜਿਹੜਾ ਕਿ ਨਹੀਂ, ਅਸੀਂ ਜੀ ਪਹਿਲਾਂ ਤਾਂ ਸਾਡਾ ਫੋਕਸ ਹੈ ਆ ਬਾਈ ਇਲੈਕਸ਼ਨ। ਅਸੀਂ ਬਰਨਾਲੇ ਤੋਂ, ਦੇਖੋ ਗੱਲ ਇਹ ਹੈ, ਮੇਰਾ ਸੋਚਣਾ ਇਹ ਹੈ ਬਈ ਆਪਾਂ ਸ਼ਹੀਦ ਪਰਿਵਾਰਾਂ ਨੂੰ ਅੱਗੇ ਲੈ ਕੇ ਆਈਏ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਕੌਮ ਵਾਸਤੇ। ਤੇ ਜਿਵੇਂ ਸ਼ਹੀਦ ਭਾਈ ਸਤਵੰਤ ਸਿੰਘ ਦਾ ਪਰਿਵਾਰ ਹੈ, ਮੈਂ ਉਹਨਾਂ ਨੂੰ ਬਰਨਾਲੇ ਤੋਂ ਸਲਾਹ ਹੈ ਮੇਰੀ, ਮੈਂ ਪਹਿਲਾਂ ਹੀ ਸੋਚਿਆ ਹੋਇਆ ਸੀ ਬਈ ਉਹਨਾਂ ਨੂੰ ਆਪਾਂ ਬਰਨਾਲੇ ਤੋਂ ਇਲੈਕਸ਼ਨ ਲੜਾਵਾਂਗੇ। ਬਰਨਾਲਾ ਹੀ ਕਿਉਂ? ਕਿਉਂਕਿ ਫਰੀਦਕੋਟ ਹਲਕੇ ਦੇ ਵਿੱਚ ਗਿੱਦੜਬਾਹਾ ਵੀ ਖਾਲੀ ਹੋ ਚੁੱਕਿਆ, ਗਿੱਦੜਬਾਹੇ ਤੋਂ ਕਿਉਂ ਨਹੀਂ ਤੁਹਾਡਾ ਹਲਕਾ ਆਪਦਾ MP ਦਾ? ਉਹਨਾਂ ਨੂੰ ਜੀ ਉਹਨਾਂ ਦੀ ਮਰਜ਼ੀ, ਉਹ ਕਹਿੰਦੇ ਵੀ ਮੈਂ ਬਰਨਾਲੇ ਤੋਂ ਲੜਨਾ ਹੈ। ਹੁਣ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਜੇ ਅਸੀਂ ਇੰਨੀ ਵੀ ਨਹੀਂ ਮੰਨ ਸਕਦੇ ਫਿਰ ਕਰਾਂਗੇ ਕੀ? ਹਾਂ, ਚਾਹ ਹੋਇਆ ਮਨ ਦੇ ਵਿੱਚ ਜਦੋਂ ਇਲੈਕਸ਼ਨਾਂ ਦਾ ਰਿਜ਼ਲਟ ਆਉਣਾ ਸੀ, ਕਿਤੇ ਇਹ ਤਾਂ ਨਹੀਂ ਡਰ ਲੱਗਿਆ ਵੀ ਕਿਤੇ ਬਠਿੰਡੇ ਵਾਲੀ ਨਾ ਹੋ ਜੇ ਜਾਂ ਕਿਤੇ ਭਦੌੜ ਵਾਲੀ ਨਾ ਹੋਵੇ? ਐਵੇਂ ਨਹੀਂ, ਐ ਤਾਂ ਮੈਨੂੰ ਪਤਾ ਸੀ ਵੀ ਅਸੀਂ ਬਈ ਛੇਤੀ ਖੜੇ ਨਹੀਂ ਹਾਰਦੇ, ਪਰ ਜਦੋਂ ਲੀਡ ਬਣ ਗਈ ਸਵੇਰੇ ਹੀ, ਮਤਲਬ ਉਹ ਬੋਲੇ ਜੀ ਸਰਬਜੀਤ ਸਿੰਘ, ਫਿਰ ਮੈਂ ਕਿਹਾ ਹੁਣ ਨਹੀਂ ਇਹ ਟੁੱਟਦੀ, ਉਹ ਮਹਾਰਾਜ ਨੇ ਫਿਰ ਮਨ ਦੀ ਸੁਣ ਲਈ, ਉਹ ਫਿਰ ਚੱਲਦੀ ਹੋ ਗਈ। ਅਰਦਾਸਾਂ ਬੇਨਤੀਆਂ ਜੋਦੜੀਆਂ ਕਰੀਆਂ ਕੰਮ ਆਈਆਂ? ਬਿਲਕੁਲ, ਬਹੁਤ ਜੀ ਬਹੁਤ ਬਹੁਤ। ਸ਼ਹੀਦ ਮੈਨੂੰ ਇੰਨੀ ਗੱਲ ਪਤਾ ਬਈ ਜਿਹੜੇ ਸਿੰਘ ਸ਼ਹੀਦ ਹੈ ਨਾ ਉਹ ਬਹੁਤ ਸਮਰੱਥ ਹੈ, ਹਾਂ, ਬਹੁਤ ਚੁਣਾ ਸ਼ਕਤੀ ਹੈ। ਦੀਪ ਸਿੱਧੂ ਦੇ ਪਰਿਵਾਰ ਨੇ ਵੀ ਆ ਕੇ ਮਦਦ ਕਰੀ, ਦੀਪ ਸਿੱਧੂ ਬਹੁਤ ਅੱਜ ਕੀਤੀ ਜੀ, ਬਹੁਤ ਕੀਤੀ ਹੈ, ਅੱਜ ਵੀ ਆਏ ਸੀ, ਹਾਂ, ਬਹੁਤ ਕੀਤੀ ਹੈ ਦੀਪ ਸਿੱਧੂ ਦੇ ਪਰਿਵਾਰ ਨੇ। ਸ਼ਹੀਦ ਭਾਈ ਕੇਹਰ ਸਿੰਘ ਦੇ ਪਰਿਵਾਰ ਨੇ ਵੀ ਮਦਦ ਕੀਤੀ ਹੈ, ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੇ ਵੀ ਮਦਦ ਕੀਤੀ ਹੈ। ਤੇ ਮੈਂ ਹੀ ਇਹਨਾਂ ਨੂੰ ਕਿਹਾ ਸੀ, ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੂੰ ਮੈਂ ਕਿਹਾ ਵੀ ਆਪਾਂ ਬਾਈ ਇਲੈਕਸ਼ਨ ਲੜਨਾ ਹੈ। ਜੇ ਅਸੀਂ ਪਹਿਲਾਂ ਹੀ ਪਲੈਨਿੰਗ ਕੀਤੀ ਹੋਈ ਸੀ ਬਈ ਜੇ ਮਹਾਰਾਜ ਨੇ ਆਪਾਂ ਨੂੰ ਜਿਤਾਤਾ ਤਾਂ ਆਪਾਂ ਇਕੱਲੇ MP ਤੱਕ ਨਹੀਂ ਗੱਲ ਰੱਖਣੀ ਜੀ, ਹਾਂ MP ਬਣ ਗਏ ਬਹੁਤ ਹੈ ਨਾ, ਫਿਰ ਆਪਾਂ ਜੇ ਕੌਮ ਸਾਨੂੰ ਸੇਵਾ ਬਖਸ਼ੂਗੀ ਤਾਂ ਅਸੀਂ ਕੌਮ ਨੂੰ ਸੇਧ ਵੀ ਦੇਵਾਂਗੇ।
ਤਾਂ 1-2 ਮਿੰਟ ਹੋਰ ਗੱਲ ਕਰਾਂਗੇ ਕਿਉਂਕਿ ਅਸੀਂ ਇੱਕ ਚਿਹਰਾ ਦਿਖਾ ਦਈਏ ਜਿਨ੍ਹਾਂ ਨੇ ਖਾਸ ਕਰਕੇ ਮਦਦ ਕੀਤੀ ਸੀ। ਗੁਰਸੇਵਕ ਸਿੰਘ ਜਵਾਰ ਕੀ ਇਹੀ ਹੈ, ਇੱਧਰ ਚਿਹਰਾ ਦਿਖਾ ਦਿਓ। ਮੇਰੀ ਜਿੱਤ ਦੇ ਪਿੱਛੇ ਸਭ ਤੋਂ ਵੱਡਾ ਇਹ ਹੈ, ਇਹੀ ਮੈਨੂੰ ਲੈ ਕੇ ਆਏ ਆ ਗੁਰਸੇਵਕ ਸਿੰਘ ਜਵਾਰ ਕੇ। ਇਹਨਾਂ ਨੂੰ ਲਿਆਉਣੇ ਕਰਕੇ ਬਹੁਤ ਕੁਝ ਹੋਇਆ ਇਹਨਾਂ ਨਾਲ, ਇਹਨਾਂ ਨੂੰ ਪਾਰਟੀ ਚੋਂ ਵੀ ਕੱਢਿਆ ਗਿਆ, ਮਾਨ ਸਾਹਿਬ ਨੇ ਕੱਢਿਆ ਹੈ, ਬਹੁਤ ਕੁਝ ਇਹਨਾਂ ਨਾਲ ਹੋਇਆ। ਲੈਟਰਾਂ ਵੀ ਆਈਆਂ ਜੀ, ਤੁਸੀਂ ਸਰਬਜੀਤ ਸਿੰਘ ਖਾਲਸਾ ਦੀ ਮਦਦ ਕਿਉਂ ਕਰਦੇ ਹੋ ਤੇ ਨਾ ਕਰੋ, ਤੇ ਬਹੁਤ ਕੁਝ ਇਹਨਾਂ ਨੂੰ ਸਹਿਣਾ ਪਿਆ ਮੇਰੇ ਕਰਕੇ। ਮੈਂ ਇਹਨਾਂ ਦਾ ਬਹੁਤ ਬਹੁਤ ਰਿਣੀ ਹੈ। ਜਵਾਰ ਕੇ ਸਾਹਿਬ 2 ਮਿੰਟ ਤੁਹਾਡੇ ਨਾਲ ਗਿਲਾ ਹੈ, ਸ਼ਿਕਵਾ ਕਿਸੇ ਨਾਲ ਹੋਵੇ? ਨਾ ਰਾਜੀ ਆਪਾਂ ਨੂੰ ਕੋਈ ਨਹੀਂ। ਆਪਾਂ ਧੰਨਵਾਦ ਕਰਦੇ ਜਿਹੜਾ ਕੁਝ ਕੀਤਾ ਉਹਨਾਂ ਨੇ, ਵਧੀਆ ਧੰਨਵਾਦ ਹੈ। ਅੱਜ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ? ਅੱਜ ਦੀ ਜਿਹੜੀ ਜਿੱਤ ਹੈ ਇਹ ਮੈਂ ਕਹਿੰਦਾ ਜਿਹੜੀ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ। ਜਿਵੇਂ ਘੱਲੂ ਘਰ ਆਪ ਤਾਂ ਚੱਲਦਾ ਹੈ, ਉਹ 'ਚ ਜੇ ਇਸ ਤਰੀਕ ਦੇ ਵਿੱਚ ਜਿਹੜੀ 1 ਤਰੀਕ ਹੈ ਵੋਟਾਂ ਪਈਆਂ ਹੈ, 1 ਤਰੀਕ ਨੂੰ ਹਿੰਦੁਸਤਾਨ ਦੀ ਸਰਕਾਰ ਨੇ, ਇੰਦਰਾ ਗਾਂਧੀ ਨੇ ਫੌਜਾਂ ਚੜਾਈਆਂ ਜਿਵੇਂ ਬਾਹਰਲੇ ਦੇਸ਼ ਨਾਲ ਲੜਾਈ ਕਰਨੀ ਹੁੰਦੀ ਹੈ ਜੀ, ਤੇ ਉਹਦਾ ਜਵਾਬ 4 ਤਰੀਕ ਨੂੰ ਲੋਕਾਂ ਨੇ ਅੱਜ ਗਿਣਤੀ 'ਚ ਦਿੱਤਾ ਜੀ। ਬਿਲਕੁਲ। ਤੁਸੀਂ ਬਾਹਰ ਹੱਥ ਜੋੜ ਕੇ ਬੇਨਤੀ ਕਰ ਰਹੇ ਸੀ, ਕਹਿੰਦੇ ਕਿ ਕੇਸ ਰੱਖੋ, ਸਿੰਘ ਸਜੋ, ਗੁਰੂ ਦੇ ਲੜ ਲੱਗੋ। ਗੁਰੂ ਦੇ ਲੜ ਲੱਗੋ। ਮੈਂ ਇਹੀ ਚਾਹੂੰਗਾ ਵੀ ਜਿਹੜੇ ਮੇਰੇ ਹਲਕੇ ਦੇ ਚ ਸਿੱਖ ਪਰਿਵਾਰ 'ਚ ਜਿਹੜੇ ਮੁੰਡੇ ਕਲੀਨ ਸ਼ੇਵ ਹੈ ਨਾ, ਤੇ ਕੇਸ ਵੀ ਕਤਲ ਕਰਾਏ ਹੋਏ ਆ, ਵੀ ਮੈਂ ਉਹਨਾਂ ਨੂੰ ਅਪੀਲ ਕੀਤੀ ਹੈ ਬਾਈ ਜੀ, ਬਈ ਜੇ ਤੁਸੀਂ ਮੈਨੂੰ ਭੋਰਾ ਵੀ ਪਿਆਰ ਕਰਦੇ ਹੋ ਨਾ, ਬਈ ਕੇਸ ਦਾੜੀ ਪ੍ਰਕਾਸ਼ ਕਰੋ। ਹਾਂ ਬਈ ਚਲੋ ਤੁਸੀਂ ਪਹਿਲਾਂ ਕੇਸ ਦਾੜੀ ਦਾ ਪ੍ਰਕਾਸ਼ ਕਰੋ, ਫਿਰ ਗੁਰੂ ਦੇ ਸਿੰਘ ਵੀ ਮੈਂ ਤਾਂ ਵੈਸੇ ਉਹਨਾਂ ਨੂੰ ਕਿਹਾ ਵੀ ਸਿੰਘ ਵੀ ਸਜੋ, ਤੇ ਜਿਹੜੇ ਨਹੀਂ ਸਜਣਗੇ ਉਹਨਾਂ ਨੂੰ ਫਿਰ ਮੈਂ ਹੌਲੀ ਹੌਲੀ ਪ੍ਰੇਰਿਤ ਕਰੂੰਗਾ ਵੀ ਆਪਾਂ ਸਿੰਘ ਵੀ ਸਜਣਾ ਹੈ। ਅਪੀਲ ਮੈਂ ਸਿੰਘ ਸਜਣ ਦੀ ਵੀ ਕੀਤੀ ਹੈ ਬਈ ਤੁਸੀਂ ਸਿੰਘ ਵੀ ਸਜੋ। ਪਹਿਲਾ ਸਵਾਲ ਕੀ ਰਹੂਗਾ ਤੁਹਾਡਾ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ ਜਾ ਕੇ ਪਹਿਲਾ ਸਵਾਲ ਕੀ ਕਰੋਗੇ? ਪਹਿਲਾ ਸਵਾਲ ਮੇਰਾ ਇਹ ਹੈ ਜੀ, ਬਈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ, ਹਰੇਕ ਹੀ ਕਹਿ ਦਿੰਦਾ ਹੈ ਜੀ ਉਹ ਮੈਂਟਲੀ ਅਪਸੈਟ ਸੀ, ਬਈ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜਾ ਮਹਾਰਾਜ ਦੀ ਬੇਅਦਬੀ ਕਰਦਾ ਹੈ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ। ਹਾਂ, ਉਸ ਤੋਂ ਬਾਅਦ ਕੋਈ ਅਗਲੀਆਂ ਰਣਨੀਤੀਆਂ, ਅਗਲੇ ਪਲਾਨ ਜਿਹੜੇ ਕਾਹਦੇ ਬਾਰੇ ਜੋ ਸਿਆਸਤ ਵੱਡੀ ਵੀ ਕਰਨੀਆਂ ਹੁਣ, ਇਹ ਤਾਂ ਇਹ ਨਹੀਂ ਵੀ ਇਕੱਲੀ ਫਰੀਦਕੋਟ। ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਗੱਲ ਕਰਨੀ ਆ, ਵੀ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ। ਬਹੁਤ ਕੁਛ ਹੈ ਜੀ। ਅਸੀਂ ਇਹ ਚਾਹੁੰਦੇ ਹਾਂ, ਮੈਂ ਪਰਸਨਲੀ ਇਹ ਚਾਹੁੰਦਾ ਵੀ ਜੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਹੋ ਸਕਦਾ ਹੈ ਤਾਂ ਯੂਨਾਈਟਿਡ ਸਟੇਟਸ ਆਫ ਇੰਡੀਆ ਕਿਉਂ ਨਹੀਂ ਹੋ ਸਕਦਾ? ਬਈ ਅਸੀਂ ਹਰੇਕ ਸਟੇਟ ਦਾ ਹੁਣ ਵੀ ਤਾਂ ਆਪਣਾ ਹੀ ਕਾਨੂੰਨ ਹੈ ਨਾ। ਰਾਜਸਥਾਨ ਦੇ ਵਿੱਚ ਕਈ ਚੀਜ਼ਾਂ ਲਾਊਡ ਹੈ ਜੋ ਪੰਜਾਬ 'ਚ ਨਹੀਂ ਹੈ, ਠੀਕ ਹੈ ਨਾ। ਅਸੀਂ ਵੀ ਤਾਂ ਉਹੀ ਚਾਹੁੰਦੇ ਹਾਂ ਵੀ ਹਰੇਕ ਸਟੇਟ ਦਾ ਜਿਵੇਂ ਹੁਣ ਹੈ, ਆਲਮੋਸਟ ਹਰੇਕ ਸਟੇਟ ਦਾ ਆਪਣਾ ਕਾਨੂੰਨ ਹੈ। ਹਾਂ, ਤੇ ਉਰੇ ਵੀ ਐਵੇਂ ਹੀ ਸਾਨੂੰ ਪੰਜਾਬ ਨੂੰ ਵੀ ਐਵੇਂ ਚਾਹੀਦਾ ਵੀ ਅਸੀਂ ਆਪਣਾ ਕਾਨੂੰਨ ਆਪ ਬਣਾਈਏ। ਹਾਂਜੀ ਹਾਂਜੀ, ਤੁਸੀਂ ਕੁਝ ਕਹਿਣਾ? ਅਸੀਂ ਕਹਿੰਦੇ ਜਿਹੜੇ ਕਿਸਾਨਾਂ ਇਹਨਾਂ ਨੂੰ ਬੇਨਤੀ ਕਰਦੇ ਆ, ਜਿਹੜੇ ਕਿਸਾਨਾਂ ਦੇ ਮਸਲੇ ਹੈ, ਜਿਵੇਂ MSP ਦਾ ਹੈਗਾ ਮਸਲਾ, ਉਹ ਸੋ ਪਹਿਲ ਦੇ ਆਧਾਰ ਤੇ ਉਠਾਉਣਾ ਚਾਹੀਦਾ ਹੈ। ਦੂਜਾ ਹੈਗਾ ਜਿਹੜੇ ਬਾਰਡਰ ਨੇ, ਬਾਰਡਰ ਖੋਲ੍ਹਣੇ ਚਾਹੀਦੇ ਆ। ਬਾਰਡਰ ਖੋਲ੍ਹਣੇ ਤਾਂ ਜ਼ਰੂਰੀ ਨੇ, ਜਿਹੜੀ ਸਾਡੀ ਕਣਕ ਹੈ ਤੇ ਜਾਂ ਜੀਰੀ ਹੈ, ਇਹ 8-9 ਹਜ਼ਾਰ 10 ਹਜ਼ਾਰ ਤੱਕ ਕੁਇੰਟਲ ਵਿਕਦੀ ਹੈ ਬਾਹਰਲੇ ਨਾਲ ਦੇ ਮੁਲਕਾਂ 'ਚ। ਜੇ ਬਾਰਡਰ ਖੁੱਲ੍ਹ ਜਾਣ ਤਾਂ ਜਿਹੜੇ ਕਿਸਾਨ ਨੇ ਜਾਂ ਬੇਰੁਜ਼ਗਾਰ ਨੇ ਤੇ ਵਪਾਰੀ ਹੈ, ਉਹ ਸਾਡੇ ਵਪਾਰੀ ਹੱਥ ਰੰਗ ਲੈਣਗੇ। ਤੇ ਬੰਦੀ ਸਿੰਘਾਂ ਦਾ ਮਸਲਾ ਹੈ, ਬੰਦੀ ਸਿੰਘਾਂ ਦਾ ਮਸਲਾ ਜ਼ੋਰ ਨਾਲ ਉਠਾਉਣਾ ਚਾਹੀਦਾ ਹੈ। ਡਿਬਰੂਗੜ੍ਹ ਵਾਲੇ ਜਿਹੜੇ ਮੁੰਡੇ ਹੈਗੇ ਉਹਨਾਂ ਨੂੰ ਛੱਡਣਾ ਚਾਹੀਦਾ ਹੈ। ਹੋਰ ਜਿਹੜੇ ਪੰਜਾਬ ਦੇ ਜਿੰਨੇ ਮਸਲੇ ਹੁਣ ਤੁਸੀਂ ਦੇਖ ਲਓ, ਆਪਣਾ ਸ਼ੰਭੂ ਬਾਰਡਰ ਜਾਂ ਖਨੌਰੀ ਬਾਰਡਰ, ਕਿਸਾਨਾਂ ਤੇ BJP ਨੇ ਗੋਲੀਆਂ ਚਲਾਈਆਂ ਹੈ। ਅੱਜ ਉਹਨਾਂ ਦੀ ਸਰਕਾਰ 'ਚ ਫਿਰ ਬਹੁਮਤ ਮਿਲ ਗਿਆ। ਇਹਦਾ ਮਤਲਬ ਐਂ ਤਾਂ ਨਹੀਂ ਵੀ ਉਹ ਮੁੜ ਕੇ ਆ ਕੇ ਸਰਕਾਰ ਬਣਾ ਕੇ ਫਿਰ ਪੰਜਾਬੀਆਂ ਜ਼ੁਲਮ ਕਰਨ। ਉਹਦੇ ਬਾਰੇ ਸਾਨੂੰ ਸੋਚਣਾ ਪਊਗਾ। ਬਿਲਕੁਲ ਸੋਚੋਗੇ ਭਾਈ ਸਾਹਿਬ ਜੋ ਇਹ ਗੱਲਾਂ ਕਹੀਆਂ ਨੇ? ਬਿਲਕੁਲ ਜੀ, ਇਹ ਵੀ ਅਸੀਂ ਗੱਲਾਂ ਚੱਕਾਂਗੇ। ਹੋਰ ਵੀ ਬਹੁਤ ਹੈ ਜੀ। ਅਸੀਂ ਹੁਣ ਸਾਰਾ ਪਲੈਨਿੰਗ ਕਰਾਂਗੇ ਵੀ ਕਿਵੇਂ ਵੀ ਅੰਮ੍ਰਿਤਪਾਲ ਔਰ ਅਸੀਂ ਦੋਵੇਂ ਰਲ ਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਸੇਧ ਦੇਵਾਂਗੇ, ਅਗਵਾਈ ਕਰਾਂਗੇ ਅਸੀਂ ਰਲ ਕੇ। ਸਮਾਂ ਵੀ ਹੋ ਗਿਆ, ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਤਾਂ ਅਸੀਂ ਇੱਕ ਵਾਰ ਫਿਰ ਤੋਂ ਵਧਾਈਆਂ ਦੇਵਾਂਗੇ। ਸੁਖਵਿੰਦਰ ਸਿੰਘ ਜੀ, ਸ਼ੁਕਰੀਆ ਤੁਹਾਡਾ ਵੀ, ਤੁਸੀਂ ਹਮੇਸ਼ਾ ਸਾਥ ਦਿੱਤਾ। ਤਾਂ ਕੁਝ ਕਹਿਣਾ ਤੁਸੀਂ ਇਹਨਾਂ ਦੇ ਬਾਰੇ, ਕੋਈ 2 ਸ਼ਬਦ? ਸਮੁੱਚੇ ਸਿੱਖ ਜਗਤ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਨ ਸ਼ੁਕਰ ਕਰਦਾ। ਇਹ ਸ਼ਹੀਦਾਂ ਦੀ ਜਿੱਤ ਹੋਈ ਹੈ, ਸਮੁੱਚੇ ਸਿੱਖਾਂ ਦਾ
ਸਮੁੱਚੇ ਸਿੰਘਾਂ ਦਾ, ਸਾਰਿਆਂ ਦਾ, ਤੁਹਾਡੀ ਸਮੁੱਚੀ ਇੰਡੋਜ਼ ਟੀਮ ਦਾ ਧੰਨਵਾਦ ਕਰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਅਸੀਂ ਅੱਗੇ ਚੱਲ ਕੇ ਹੋਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਹੁਣ ਅਗਲੀਆਂ ਰਣਨੀਤੀਆਂ ਕੀ ਰਹਿਣਗੀਆਂ, ਕਿਉਂਕਿ ਇੱਕ MP ਬਣਨ ਤੋਂ ਬਾਅਦ ਲੋਕ ਸਭਾ ਦੀ ਤੁਸੀਂ ਪਹੁੰਚੋਗੇ ਲੋਕ ਸਭਾ ਦੇ ਵਿੱਚ, ਉੱਥੇ ਸੀਟਾਂ ਤੇ ਬੈਠੋਗੇ ਜਾ ਕੇ, ਉਸੇ ਸੀਟ ਦੇ ਸਾਹਮਣੇ ਇੰਦਰਾ ਗਾਂਧੀ ਦੇ ਪੋਤੇ ਬੈਠੇ ਹੋਣਗੇ, ਉਸੇ ਸੀਟ ਤੇ ਤੁਸੀਂ ਬੈਠੇ ਹੋਵੋਗੇ, ਉਹਨਾਂ ਦੇ ਆਮੋ ਸਾਹਮਣੇ ਹੋਵੋਗੇ। ਇਹ ਬਹੁਤ ਵੱਡੀ ਗੱਲ ਹੈ ਜੀ ਵੀ 40 ਸਾਲ ਬਾਅਦ ਵੀ ਮੈਂ ਜਿੱਤ ਕੇ ਜਦ ਰਾਹੁਲ ਗਾਂਧੀ ਦੇ ਸੋਨੀਆ ਗਾਂਧੀ ਦੇ ਸਾਹਮਣੇ ਬੈਠੂੰਗਾ, ਜਾਂ ਕਿਸੇ ਦੇ ਮੋਦੀ ਵੀ ਹੋਊਗਾ, ਉੱਥੇ ਸਾਰੀਆਂ ਪਾਰਟੀਆਂ ਦੇ ਹੋਣਗੇ। ਬਹੁਤ ਇਹ ਮਤਲਬ ਸੋਚਣ ਵਾਲੀ ਗੱਲ ਹੈ, ਫਖਰ ਵਾਲੀ ਗੱਲ ਹੈ ਇਹ ਬਈ ਜੀ, ਬਈ ਸਿੱਖ ਕੌਮ ਭੁੱਲੀ ਨਹੀਂ ਸ਼ਹੀਦ ਬੇਅੰਤ ਸਿੰਘ ਦੇ ਵਾਰਸਾਂ ਨੂੰ। ਕੋਈ ਉਲਾਂਭਾ ਤਾਂ ਨਹੀਂ ਹੈ ਕਿਸੇ ਲੀਡਰ ਦੇ ਸਿਰ ਜਾਂ ਕਿਸੇ ਕੌਮ